ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਿਲ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਮੈਂ ਇੱਕ ਸਧਾਰਨ ਜਿਹਾ ਵਿਅਕਤੀ, ਮੈਂ ਉਹਨਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਨਿਮਾਣਾ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਮੈਨੂੰ ਇਸ ਬਾਰੇ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ? ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ। ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਫਿਰ ਅਸੀਂ ਇੱਕ ਖਾਸ ਤੇ ਵਿਸ਼ੇਸ਼ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਲੈਕਸ਼ਨਾਂ ਦਾ ਸਮਾਂ ਗਾ। ਇਲੈਕਸ਼ਨਾਂ ਦੇ ਸਮੇਂ ਨੂੰ ਦੇਖਦੇ ਹੋਏ ਕਾਫੀ ਪਾਰਟੀਆਂ ਦੇ ਵਿੱਚ ਉਤਰਾਅ ਚੜ੍ਹਾਅ ਆ ਰਹੇ ਨੇ। ਤਾਂ ਸਾਡੇ ਨਾਲ ਇਸ ਵਕਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਅਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਵੀ ਨੇ। ਤਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੀ। ਖੁੱਡੀਆਂ ਸਾਹਿਬ, ਸਿਹਤਾਂ ਕਿਵੇਂ ਨੇ? ਵਧੀਆ ਜੀ, ਕਿਰਪਾ ਮਹਾਰਾਜ ਦੀ, ਵਾਹਿਗੁਰੂ ਕਾਲਪੁਰਖ। ਕਿਵੇਂ ਦੇਖਦੇ ਹੋ ਸਿਆਸਤ ਨੂੰ? ਪੂਰੀ ਜਿਹੜੀ ਪਾਰਟੀਆਂ ਦੇ ਉਤਰਾਅ ਚੜ੍ਹਾਅ ਹੋ ਰਹੇ ਨੇ, ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਈਡੀ ਦੇ ਵੱਲੋਂ ਚੁੱਕੇ ਨੇ ਅਤੇ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਨੂੰ। ਪਹਿਲਾਂ ਤਾਂ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਕਿ ਉਹ ਸਾਡੇ ਕੌਮੀ ਕਨਵੀਨਰ ਹੈ, ਸਾਡੇ ਮੁਖੀ ਹੈ ਜੀ, ਔਰ ਬਹੁਤ ਵਧੀਆ ਇਨਸਾਨ ਆ, ਜਿਹਨੇ ਇੱਕ ਅੰਦੋਲਨ 'ਚੋਂ ਨਿਕਲੇ ਹੋਏ, ਜਿਨ੍ਹਾਂ ਨੇ ਆਮ ਲੋਕਾਂ 'ਚੋਂ ਇੱਕ ਆਮ ਵਿਅਕਤੀਆਂ ਨੂੰ ਇਕੱਠੇ ਕਰਕੇ ਆਮ ਆਦਮੀ ਪਾਰਟੀ ਦਾ ਨਾਂ ਦੇ ਕੇ ਪਾਰਟੀ ਬਣਾਈ ਜੀ, ਜਿਹਦੇ 'ਚ ਰਿਸ਼ਤੇਦਾਰੀਆਂ ਤੋਂ ਜਾਂ ਇਹੋ ਜਿਹੇ ਨੇੜਤਾ 'ਚੋਂ ਨਹੀਂ, ਉਹਨਾਂ ਨੇ ਲੋਕਾਂ 'ਚੋਂ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ। ਔਰ ਇੱਕੋ ਇੱਕ ਗੱਲ ਕੀਤੀ ਜਾਂਦੀ ਸੀ ਵੀ ਜਿਸ ਬੰਦੇ ਨੂੰ ਪਾਰਟੀ ਵੱਲੋਂ ਅਸੀਂ ਕੋਈ ਵੀ ਅਹੁਦਾਦਾਰੀ ਦੇਣੀ ਆ ਅਤੇ ਉਹ ਇਮਾਨਦਾਰ ਹੋਵੇ, ਚੰਗਾ ਹੋਵੇ। ਉਹ ਕੇਜਰੀਵਾਲ ਹੋਰਾਂ ਜੀ ਵੱਲੋਂ ਸਖਤ ਹਦਾਇਤ ਹੁੰਦੀ ਸੀ। ਔਰ ਜਦੋਂ ਮੈਂ ਮੰਤਰੀ ਵੀ ਬਣਿਆ, ਮੈਨੂੰ ਉਹਨਾਂ ਦਾ ਟੈਲੀਫੋਨ ਆਇਆ ਵੀ ਬਹੁਤ ਵੱਡੀ ਉਮੀਦ ਹੈ ਖੁੱਡੀਆਂ ਸਾਹਿਬ, ਮੈਨੂੰ ਤੁਹਾਡੇ ਪਿਤਾ ਜੀ ਹੋਰਾਂ ਦੀ ਵੀ ਫੀਡਬੈਕ ਹੈ ਔਰ ਮੈਂ ਉਮੀਦ ਵੀ ਰੱਖਦਾ ਅਤੇ ਮੈਂ ਇਹ ਗੱਲ ਤੁਹਾਨੂੰ ਪੂਰੇ ਜ਼ੋਰ ਨਾਲ ਕਹਿਣਾ ਕਿ ਪੂਰੀ ਇਮਾਨਦਾਰੀ ਨਾਲ ਮਹਿਕਮਾ ਚਲਾਉਣਾ। ਅਤੇ ਮੈਂ ਕੋਈ 10 ਕੁ ਮਹੀਨੇ ਵਜ਼ਾਰਤ ਚਲਾਈ ਆ। ਹੁਣ ਤਾਂ ਮੈਂ ਲੋਕ ਸਭਾ ਵੱਲ, ਮੈਨੂੰ ਪਾਰਟੀ ਨੇ, ਕੇਜਰੀਵਾਲ ਜੀ ਹੋਰਾਂ ਨੇ, ਭਗਵੰਤ ਮਾਨ ਜੀ ਨੇ, ਸਾਰੀ ਹਾਈ ਕਮਾਂਡ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਫਿਰ ਲੋਕ ਸਭਾ
ਬਠਿੰਡਾ ਲਈ ਉਮੀਦਵਾਰ ਬਣਾਇਆ। ਤੋ 10 ਮਹੀਨਿਆਂ 'ਚ ਜੋ ਮੇਰੀ ਖੇਤੀਬਾੜੀ ਮਹਿਕਮੇ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਬਹੁਤ ਹੀ ਸੱਚੇ ਮਨ ਨਾਲ ਤੇ ਇਮਾਨਦਾਰੀ ਨਾਲ ਚਲਾਈ ਹੈ, ਜਿੱਥੇ ਮੇਰਾ ਆਪਣਾ ਵੀ ਫਰਜ਼ ਬਣਦਾ ਸੀ ਔਰ ਮੈਨੂੰ ਕੇਜਰੀਵਾਲ ਜੀ ਹੋਰਾਂ ਦਾ ਦਿਸ਼ਾ ਨਿਰਦੇਸ਼ ਵੀ ਸੀ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਲ ਆ। ਸ਼ਾਇਦ ਤੁਸੀਂ ਪਹਿਲਾਂ ਵੀ ਇਹ ਕਿਤੇ ਇੰਟਰਵਿਊ ਕੀਤੀ ਹੋਣੀ ਮੇਰੀ ਜਾਂ ਜੀ ਸੁਣਿਆ ਹੋਣਾ। ਗੜ੍ਹ ਕਿਸੇ ਇੱਕ ਆਦਮੀ ਦਾ ਨਹੀਂ ਹੋਇਆ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਉਹਨਾਂ ਦੇ ਦੂਸਰੇ ਪਰਿਵਾਰ ਦੇ ਮੈਂਬਰ, 2 ਉਹਨਾਂ ਦੇ ਭਰਾ ਵਾਰੀ ਨਾਲ MLA ਕਈ ਵਾਰ ਬਣੇ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ 5 ਵਾਰੀ ਲੰਬੀ ਹਲਕੇ ਤੋਂ MLA ਬਣੇ ਲਗਾਤਾਰ ਜੀ। ਉਸੇ ਹਲਕੇ 'ਚੋਂ 3 ਵਾਰੀ ਲਗਾਤਾਰ ਉਹ ਚੀਫ ਮਿਨਿਸਟਰ ਬਣੇ। 5 ਵਾਰੀ ਉਹ ਚੀਫ ਮਿਨਿਸਟਰ ਰਹੇ ਪੰਜਾਬ ਦੇ, ਜਿਹਦੇ ਵਿੱਚ 2 ਵਾਰ ਗਿੱਦੜਬਾਹਾ ਹਲਕੇ ਤੋਂ ਬਣੇ ਸੀ। ਔਰ ਇਹ ਗੱਲ ਵੀ ਲੋਕਾਂ ਵਿੱਚ ਕਹੀ ਜਾਂਦੀ ਸੀ ਕਿ ਜਿਹਦੇ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੱਥ ਰੱਖ ਦੇਣ ਤਾਂ ਉਹ ਬੰਦਾ MLA ਬਣ ਜਾਂਦਾ। ਔਰ ਕਈ ਵਾਰ ਇੱਕ ਹਲਕੇ 'ਤੇ ਉਹਨਾਂ ਨੇ 5 ਵਾਰੀ ਗਿੱਦੜਬਾਹਾ 'ਚੋਂ ਨੁਮਾਇੰਦਗੀ ਕੀਤੀ, 1 ਵਾਰੀ ਮਲੋਟ 'ਚੋਂ, 11 ਵਾਰੀ ਉਹ ਵਿਧਾਨ ਸਭਾ ਵਿੱਚ ਗਏ। ਮੈਂ ਜਿਹੜੀ ਗੜ੍ਹ ਦੀ ਗੱਲ ਕਰਦਾ ਸੀ, ਉਹ ਜੇ ਗੜ੍ਹ ਹੁੰਦਾ ਤਾਂ ਉਹਨਾਂ ਨੂੰ 12ਵੀਂ ਵਾਰ, ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ, ਮੇਰੇ 'ਤੇ ਵਿਸ਼ਵਾਸ ਕੀਤਾ ਔਰ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ 11,500 ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਭੇਜਿਆ। ਵਿਰੋਧੀ ਇੱਥੋਂ ਦੀ ਗੱਲ ਜੀ, ਹਰਸਿਮਰਤ 3 ਵਾਰੀ ਮੈਂਬਰ ਪਾਰਲੀਮੈਂਟ ਬਣੇ, ਠੀਕ ਹੈ, ਉਹਨਾਂ ਨੂੰ ਮੁਬਾਰਕ। ਔਰ ਚੌਥੀ ਵਾਰ ਹੋ ਸਕਦਾ ਮੇਰੇ ਨਾਲ ਸਾਹਮਣਾ ਹੋਵੇ, ਪਰ ਮੈਂ ਬਹੁਤ ਵੱਡੀ ਗੁਰੂ ਮਹਾਰਾਜ 'ਤੇ ਟੇਕ ਆ ਲੋਕਾਂ 'ਤੇ ਕਿ ਲੋਕ ਜਿਹੜਾ ਇਹ ਵੀ ਇੱਕ ਇਤਿਹਾਸਕ ਫੈਸਲਾ ਕਰਨਗੇ ਜਿਹੜਾ ਸਾਹਮਣੇ 4 ਜੂਨ ਨੂੰ ਆਉਣਾ ਹੈ। ਵਿਰੋਧੀ ਪਾਰਟੀਆਂ ਕਹਿੰਦੀਆਂ ਵੀ 13-0 ਦੀ ਗੱਲ ਕਰਦੇ ਆ, ਕਿਤੇ ਇਹ ਨਾ ਹੋਵੇ ਵੀ 0-13 ਹੋ ਜਾਏ। ਵੇਖੋ, ਉਹ ਤਾਂ ਚਾਹੁੰਦੇ ਆ, ਵਿਰੋਧੀ ਤਾਂ ਹਮੇਸ਼ਾ ਚਾਹੁੰਦਾ। ਅਸੀਂ ਜਿਵੇਂ ਕਹਿੰਦੇ 13 ਜਿੱਤਣੀਆਂ, ਉਹ ਵੀ ਕਹਿੰਦੇ ਵੀ 13 'ਚ 0 ਰਹਿਣ। ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਸਾਨੂੰ ਬਹੁਤ ਵੱਡੀ ਉਮੀਦ ਹੈ ਪੰਜਾਬ ਦੇ ਲੋਕਾਂ 'ਤੇ ਕਿ ਉਹ ਇਸ ਵਾਰ ਸਾਨੂੰ ਆਪਣਾ ਮੌਕਾ ਦੇਣਗੇ, ਕਿਉਂਕਿ ਪਾਰਲੀਮੈਂਟ ਦੇਸ਼ ਦੀ ਵੱਡੀ ਪੰਚਾਇਤ ਹੈ। ਜਿਹੜਾ ਪੰਜਾਬ ਨਾਲ ਹਮੇਸ਼ਾ ਬਹੁਤ ਵੱਡੇ ਧੱਕੇ ਹੁੰਦੇ ਰਹਿੰਦੇ। ਮੈਂ ਇਸ ਦੇ ਹੱਕ ਵਿੱਚ ਵੀ ਹਾਂ ਵੀ ਕੋਈ ਵੀ ਬੰਦਾ ਮੈਂਬਰ ਪਾਰਲੀਮੈਂਟ ਬਣਦਾ, ਸਾਨੂੰ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਰਲ ਕੇ ਪੰਜਾਬ ਦੀ ਗੱਲ ਉੱਥੇ ਕਰਨੀ ਚਾਹੀਦੀ। ਜੋ ਵੀ ਪੰਜਾਬ ਨਾਲ ਧੱਕਾ ਹੁੰਦਾ, ਵਿਤਕਰਾ ਹੁੰਦਾ ਹੈ। ਮੈਂ ਵੀ ਖੇਤੀਬਾੜੀ ਮੰਤਰੀ ਹਾਂ, ਸਾਡਾ ਹੀ ਮਹਿਕਮੇ ਦਾ 5700 ਕਰੋੜ ਰੁਪਈਆ ਜੀ, ਜਿਹਨੂੰ ਰੂਰਲ ਡਿਵੈਲਪਮੈਂਟ ਫੀਸ ਕਿਹਾ ਜਾਂਦਾ, ਜਿਹੜੀ ਕਿ ਸਾਡੀਆਂ ਫਸਲਾਂ 'ਚੋਂ ਇਕੱਠੀ ਕੀਤੀ ਜਾਂਦੀ ਹੈ, ਉਹ ਸਾਡੀ ਵਾਪਸ ਨਹੀਂ ਦੇ ਰਹੇ, ਜਿਹਦੇ ਨਾਲ ਬਹੁਤ ਸਾਰੀ ਜਿਹੜੀ ਤਰੱਕੀ ਦੀ ਰਫ਼ਤਾਰ ਰੁਕੀ ਪਈ ਹੈ। ਜਿੱਥੇ ਉਹ ਪੈਸਾ ਸਾਡੀਆਂ ਮੰਡੀਆਂ ਦਾ ਨਵੀਨੀਕਰਨ, ਸਾਡੀਆਂ ਸੜਕਾਂ ਦਾ ਨਵੀਨੀਕਰਨ, ਜਾਂ ਕਿਸਾਨਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ, ਉੱਥੇ ਉਹਨਾਂ ਨੂੰ ਅਸੀਂ ਕੋਈ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਹੈ। ਸੋ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਅਤੇ ਸਾਨੂੰ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਹੌਸਲੇ ਨਾਲ ਉਹਦਾ ਮੁਕਾਬਲਾ ਕਰਨਾ ਪੈਣਾ। ਤੁਸੀਂ ਫਸਲਾਂ ਦੀ ਗੱਲ ਕੀਤੀ ਆ, ਤੁਹਾਡੇ ਹਲਕੇ ਦੇ ਵਿੱਚ ਨਾਲਲੇ ਪਿੰਡਾਂ ਦੇ ਵਿੱਚ ਇਹ ਵੀ ਖਬਰ ਆਈ ਹੈ, ਕਹਿੰਦੇ ਕਿ ਪਿੰਡਾਂ ਦੇ ਲੋਕ ਕਣਕ ਵਾਹੁਣ ਨੂੰ ਮਜਬੂਰ ਹੋ ਗਏ ਨੇ, ਗੜੇਮਾਰੀ ਦੀ ਅਜਿਹੀ ਮਾਰ ਪਈ ਹੈ। ਵੇਖੋ, ਉਹਦੇ 'ਚ ਮੇਰਾ ਕਸੂਰ ਤਾਂ ਨਹੀਂ ਨਾ ਹੋ ਸਕਦਾ। ਕੁਦਰਤ ਨੂੰ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ। ਕੁਦਰਤ ਬਹੁਤ ਵੱਡੀ ਚੀਜ਼ ਹੈ। ਕੁਦਰਤ ਦਾ ਸਾਜੇ ਹੋਏ ਅਸੀਂ ਸਾਰੇ ਲੋਕ। ਗੜੇਮਾਰ ਹੋਈ ਹੈ, ਗਰਦੌਰੀਆਂ ਹੋ ਗਈਆਂ, ਮੁਆਵਜ਼ਾ ਮਿਲੂਗਾ। ਮੈਂ ਕਹਿੰਦਾ ਵੀ ਮੁਆਵਜ਼ਾ ਉਹ ਫਸਲ ਦੇ ਨੁਕਸਾਨ ਦਾ ਕੁਛ ਹਿੱਸਾ ਹੋਵੇਗਾ, ਪਰਮਾਤਮਾ ਤੁਹਾਨੂੰ ਫਸਲ ਦੇਵੇ। ਪਰ ਇਹ ਗੱਲ ਨਹੀਂ ਕਹੀ ਜਾ ਸਕਦੀ ਵੀ ਜੇ ਗੜੇਮਾਰੀ ਹੋਈ ਹੈ ਤਾਂ ਉਹਦੇ ਵਿੱਚ ਸਾਡੀ ਗਰਦੌਰੀ ਹੋ ਗਈ ਹੈ, ਸਪੈਸ਼ਲ ਗਰਦੌਰੀ ਹੋ ਗਈ ਹੈ। ਉਹਦਾ ਜਿਹੜਾ ਬਣਦਾ ਕੰਪਨਸੇਸ਼ਨ, ਉਹ ਜਿੰਨਾ ਉਸਦਾ ਬਣਦਾ, ਉਹ ਥੋੜ੍ਹੇ ਸਮੇਂ 'ਚ ਹੁਣ ਕੋਡ ਲੱਗਿਆ ਹੁੰਦਾ ਤੁਹਾਨੂੰ ਮਿਲ ਜਾਣਾ। ਪਹਿਲਾਂ ਵੀ ਸਰਕਾਰ ਨੇ, ਪਿਛਲੀਆਂ ਸਾਰੀਆਂ ਸਰਕਾਰਾਂ ਦਾ ਤੁਸੀਂ ਇਤਿਹਾਸ ਵੇਖ ਲਓ, ਕਈ ਵਾਰੀ ਤਾਂ ਬੰਦੇ ਇਸ ਦੁਨੀਆ ਤੋਂ ਚੱਲ ਜਾਂਦੇ ਸੀ,
ਉਹਨਾਂ ਦੇ ਯਾਦ ਨਹੀਂ ਹੁੰਦਾ ਸੀ ਕਿਹੜੇ ਬੰਦੇ ਦਾ ਚੈੱਕ ਆਇਆ, ਕੀ ਆਇਆ। 5-5 6-6 ਸਾਲਾਂ ਬਾਅਦ ਮੁਆਵਜ਼ੇ ਆਉਂਦੇ ਹੁੰਦੇ ਸੀ, ਜਿਹੜੇ ਕਿਸਾਨਾਂ ਦੀ ਸਰਕਾਰ ਕਹਿਣ ਵਾਲੇ ਲੋਕ ਸੀ। ਪਰ ਅਸੀਂ 3-4 ਮਹੀਨਿਆਂ 'ਚ ਨਿਬੇੜਦੇ ਰਹੇ ਹਾਂ। ਕਈ ਥਾਵਾਂ 'ਤੇ ਦਿੱਕਤਾਂ ਇਸ ਹੈ ਕਿ ਖਾਤੇਦਾਰੀ ਸਾਂਝੀ ਹੁੰਦੀ ਹੈ, ਗਰਦੌਰੀ ਕਿਸੇ ਨਾ ਹੁੰਦੀ ਹੈ, ਜੇ ਬੈਂਕ ਖਾਤਾ ਨਹੀਂ ਰਲਦਾ ਕਿਸੇ ਦਾ ਆਧਾਰ ਕਾਰਡ, ਇਹੋ ਜਿਹੀਆਂ ਨਹੀਂ। ਪਰ 129 ਕਰੋੜ ਤੋਂ ਵੱਧ ਅਸੀਂ ਪਿਛਲਾ ਮੁਆਵਜ਼ਾ ਜਿਹੜਾ ਹੜ੍ਹ ਆਏ ਸਨ ਵੰਡ ਦਿੱਤਾ ਸੀ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਕਣਕਾਂ ਦਾ ਜਿਹੜਾ ਕਿ ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ, ਫਿਰ ਸੇਲਵਰਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਇਹਨਾਂ ਦਿਨਾਂ 'ਚ। ਪਿਛਲੀ ਵਾਰ ਜਦੋਂ ਆਫਤ ਆਈ ਹੈ, ਜਦੋਂ ਖੇਤੀਬਾੜੀ ਮੰਤਰੀ ਸ਼ਾਇਦ ਕੁਲਦੀਪ ਸਿੰਘ ਧਾਲੀਵਾਲ ਸਨ। ਮੈਨੂੰ ਇਸ ਬਾਰੇ ਕੋਈ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਜਿੱਥੇ ਆਇਆ ਹੁਣ ਵੀ ਜੇ ਇੱਧਰਲੇ ਪਿੰਡਾਂ ਜਾਏ, ਮੈਂ DC ਸਾਹਿਬ ਨਾਲ ਉਸੇ ਦਿਨ ਕੁਛ ਪਿੰਡਾਂ 'ਚ ਮੈਂ ਜਾ ਵੀ ਸਕਿਆ ਸੀ ਜੀ, ਔਰ ADC ਨੂੰ ਕਹਿ ਕੇ ਸਾਰੀਆਂ ਗਰਦੌਰੀਆਂ ਔਰ ਕਹਿ ਕੇ ਸਖਤੀ ਨਾਲ ਵੀ ਕੋਈ ਪਟਵਾਰੀ ਕਿਸੇ ਦੇ ਘਰੇ ਨਹੀਂ ਜੀ, ਲੋਕਾਂ ਵਾਸਤੇ ਆ। ਜੇ ਕਿਸੇ ਦਾ ਨੁਕਸਾਨ ਹੋਇਆ ਸੈਟੇਲਾਈਟ ਵੀ ਉਹਨੂੰ ਲਊਗੀ। ਫਿਰ ਕਹਿ ਕੇ ਉਹਨਾਂ ਨੂੰ ਵੀ ਭਾਈ ਸਾਹਿਬ ਗਲਤ ਨਹੀਂ ਕਰਨਾ, ਠੀਕ ਕਰਨਾ। ਕੋਈ MLA ਦੀ, ਕੋਈ ਮੰਤਰੀ ਦੀ ਸਿਫਾਰਿਸ਼ ਨਹੀਂ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਦਾ ਨਾਲ ਖੜਨਾ ਸਾਡਾ ਸਰਕਾਰ ਦਾ ਫਰਜ਼ ਹੈ। ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੀ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ ਕਰਦਾ ਜੀ। ਜਿਵੇਂ ਖੇਤੀਬਾੜੀ ਦੇ ਨਾਲ ਸੰਬੰਧਿਤ ਇੱਕ ਕਿੱਤਾ ਪਸ਼ੂਆਂ ਦਾ ਕਿੱਤਾ ਗਾ, ਕਿਸਾਨ ਜਿਹੜੇ ਦੁਧਾਰੂ ਪਸ਼ੂ ਰੱਖਦੇ ਨੇ ਅਤੇ ਉਹਨਾਂ ਨੂੰ ਪਾਲਦੇ ਨੇ, ਦੁੱਧ ਵੇਚਦੇ ਨੇ, ਉਹਨਾਂ ਦਾ ਵੀ ਕਾਫੀ ਬਿਮਾਰੀ ਹੈ ਜਿਹੜੀ ਕਿ ਉਹਦੇ ਨਾਲ ਨੁਕਸਾਨ ਹੋ ਰਿਹਾ। ਉਸ ਦੇ ਲਈ ਸਰਕਾਰ ਕੋਈ ਐਫਰਟ ਕਰ ਰਹੀ ਹੈ? ਜਿਹੜੀ ਬਿਮਾਰੀ ਆ ਜਾਣੀ ਉਹ ਵੀ ਇੱਕ ਕੁਦਰਤ ਵੱਲੋਂ, ਜੇ ਕੋਵਿਡ ਆਈ ਸੀ ਉਹ ਤੁਹਾਨੂੰ ਪਤਾ ਹੋਣਾ ਜੀ, ਉਦੋਂ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ। ਬਿਲਕੁਲ। ਇਹ ਵੀ ਕੋਈ ਪਸ਼ੂਆਂ ਨੂੰ ਇਸ ਵੇਲੇ ਜਿਹੜੀ ਬਿਮਾਰੀ ਦਾ, ਪਰ ਸਾਡੇ ਵੱਲੋਂ ਕਦੇ ਵੀ ਕਿਸੇ ਗੱਲ ਦੀ, ਜਦੋਂ ਦਾ ਮੈਂ ਮੰਤਰੀ ਬਣਿਆ, ਚਾਹੇ ਕੋਈ ਦਵਾਈ ਹੈ, ਚਾਹੇ ਜਿਹੜੀ ਡੀਵਾਰਮਿੰਗ ਦੀ ਸੀ ਜੀ, ਔਰ ਉਸ ਤੋਂ 25 ਲੱਖ ਜਿਹੜੀਆਂ ਖੁਰਾਕਾਂ, ਜਿਹੜੀ ਇਹਦੇ ਗਲ ਘੋਟੂ ਦੀ ਵੈਕਸੀਨੇਸ਼ਨ, ਸਭ ਕੁਛ ਕਈ ਥਾਂ ਜਿਹੜੇ ਨਾ ਮੁਲਾਜ਼ਮ ਅਣਗਹਿਲੀ ਕਰ ਜਾਂਦੇ ਆ, ਪਰ ਉਹਦਾ ਉੱਥੋਂ ਦੇ ਲੋਕ ਦੱਸ ਸਕਦੇ। ਹਰ ਇੱਕ ਥਾਂ ਤਾਂ ਅਸੀਂ ਦੇਤੀ, ਕਹਿਤਾ, ਉਹਨਾਂ ਨੇ ਰਿਪੋਰਟ ਦੇਤੀ ਵੀ ਹੋ ਗਿਆ। ਉਹਦੇ ਵਿੱਚ ਕਈ ਥਾਂ ਆਇਆ ਇੱਕਾ ਦੁੱਕਾ, ਜਿਵੇਂ ਮੇਰੇ ਨਾਲਲਾ ਪਿੰਡ ਹੀ ਰੈਕਾ ਸੀ, ਉੱਥੇ ਹੋਇਆ, ਪਸ਼ੂਆਂ ਦਾ ਨੁਕਸਾਨ ਹੋਇਆ। ਔਰ 6-7 ਦਿਨ ਸਣੇ ਯੂਨੀਵਰਸਿਟੀ ਦੀ ਟੀਮ, ਡਾਇਰੈਕਟਰ ਜਿਹੜਾ ਮਤਲਬ ਉੱਥੇ ਹੀ ਪਿੰਡ 'ਚ ਨੇੜੇ ਤੇੜੇ ਰਹਿ ਕੇ ਦਿਨ ਰਾਤ, ਔਰ ਡਿਪਟੀ ਡਾਇਰੈਕਟਰ 15-20 ਡਾਕਟਰ ਲਾ ਕੇ ਉਸ ਬਿਮਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਸ ਤੋਂ ਬਾਅਦ ਇੱਕ ਖਿਆਲੇ ਪਿੰਡ ਵਿੱਚ ਆ ਗਈ ਸੀ। ਨਾਲ ਦੀ ਨਾਲ ਜਦੋਂ ਉਹਨਾਂ ਦਾ ਟੈਲੀਫੋਨ ਆਇਆ, ਦੂਸਰੇ ਦਿਨ ਟੀਮਾਂ ਭੇਜ ਦਿੱਤੀਆਂ। ਮੇਰਾ ਫਰਜ਼ ਹੈ ਜਿਹੜਾ ਉਸ ਨੂੰ ਮੈਂ ਬੜੀ ਤਨਦੇਹੀ ਨਾਲ ਨਿਭਾਉਣ ਦੇ ਯਤਨ ਕੀਤੇ। ਉਸ ਤੋਂ ਬਾਅਦ ਭਦੌੜ ਵਿੱਚ ਸੁਣਿਆ ਸੀ। ਜਿੱਥੇ ਵੀ ਜਦੋਂ ਮੈਨੂੰ ਕੋਈ ਦੱਸਦਾ ਹੈ, ਮੈਂ ਨਾਲ ਦੀ ਨਾਲ ਉਹਦੇ 'ਤੇ ਬਿਮਾਰੀ ਆਉਣੀ ਜਾਂ ਨਾ ਆਉਣੀ, ਇਹ ਕੁਦਰਤ ਦਾ ਕਹਿਰ ਕਈ ਵਾਰੀ ਹੋ ਜਾਂਦਾ। ਪਿੰਡ ਧੂਰਕੋਟ ਭਦੌੜ ਹਲਕੇ ਦਾ ਪਿੰਡ ਪੈ ਜਾਂਦਾ। ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਕਿ ਨੁਕਸਾਨ ਹੋਇਆਗਾ। ਪਿੰਡ ਦੇ ਲੋਕ ਦੱਸ ਰਹੇ ਨੇ ਕਿ 250-300 ਪਸ਼ੂ। ਮੇਰੀ ਗੱਲ ਸੁਣੋ, ਇਸ ਗੱਲ ਨੂੰ ਵਧਾ ਕੇ ਜਿਹੜਾ ਬੰਦਾ ਦੱਸ ਦਿੰਦਾ ਹੈਗਾ। ਸਾਡੇ ਕੋਲੇ ਪਹਿਲਾਂ ਰੈਕੇ ਵਿੱਚ ਵੀ ਗੱਲ ਕੀਤੀ, ਜਿੰਨਿਆਂ ਦੇ ਪੋਸਟਮਾਰਟਮ ਕਰਾਇਆ ਗਿਆ, ਉਹ ਬਕਾਇਦਾ ਸਾਡੇ ਕੋਲ ਜੇ ਕੋਈ ਪਸ਼ੂ ਮਰਦਾ ਦੱਸਦਾ, ਉਹਦਾ ਪੋਸਟਮਾਰਟਮ ਕਰਕੇ ਨਾਲੇ ਤਾਂ ਬਿਮਾਰੀ ਦਾ ਪਤਾ ਲੱਗਦਾ ਹੈ। ਤਾਂ ਉਹ ਗਿਣਤੀ ਜਿਵੇਂ ਜਿਵੇਂ ਹੁੰਦੀ ਹੈ, ਉਹ ਇਹ ਸੈਂਕੜਿਆਂ 'ਚ ਨਹੀਂ ਸੀ। ਕਈ ਵਾਰੀ ਪੱਤਰਕਾਰ ਵੀਰ ਵੀ ਭਰਾ ਜਿਹੜੇ ਵਧਾ ਕੇ ਗੱਲ ਕਰ ਜਾਂਦੇ ਆ, ਔਰ ਉੱਥੇ ਸਾਡੇ ਵਿਰੋਧੀ ਬੰਦੇ ਫਿਰਦੇ ਹੁੰਦੇ ਆ, ਜਿਹੜੇ ਨਾ ਸੋਸ਼ਲ ਮੀਡੀਆ ਨਾਲ ਜਾਂ ਕੋਈ ਇੱਕ ਕਈ ਵਾਰੀ ਗੱਲ ਬਾਈ ਜੀ ਬਾਤ ਦਾ ਬਤੰਗੜ ਬਣਾਉਣ ਵਾਲੇ ਬਹੁਤ ਲੋਕ ਹੁੰਦੇ ਆ। ਪਰ ਮੇਰਾ ਸੁਭਾਅ, ਅਸੀਂ ਜਿੰਨੀ ਜਿਹੜਾ ਕੁਝ ਹੋ ਸਕਿਆ ਮੈਂ ਉਹ ਕਰਿਆ। ਮੈਂ ਵੱਧ ਨਹੀਂ ਕਿਹਾ। ਅਸੀਂ ਕੋਸ਼ਿਸ਼ ਕੀਤੀ ਇਲਾਜ ਕਰਾਉਣ ਦੀ, ਅਸੀਂ ਡਾਕਟਰ ਭੇਜਤੇ, ਕੁਛ ਪਸ਼ੂ ਬਚਾ ਲਏ, ਕੁਛ ਵਿਚਾਰੇ ਇਸ ਸੰਸਾਰ ਤੋਂ ਚੱਲ ਗਏ। ਖੁੱਡੀਆਂ ਸਾਹਿਬ, ਤੁਸੀਂ ਬਜਟ ਇਜਲਾਸ ਦੇ ਵਿੱਚ ਜਿਹੜਾ 13,000 ਕਰੋੜ ਖੇਤੀ ਦੇ ਲਈ ਰੱਖਿਆ ਹੈਗਾ, ਕੀ ਉਹ ਬਹੁਤ ਆ ਇੰਨੇ ਪੰਜਾਬ ਨੂੰ, ਜਿਹੜੀ ਇੰਨੀ ਪੰਜਾਬ ਦੀ ਪੈਦਾਵਾਰ ਹੋ ਰਹੀ ਆ ਖੇਤੀਬਾੜੀ? ਜਿਸ ਤਰ੍ਹਾਂ ਖੇਤੀ ਪ੍ਰਧਾਨ ਸੂਬਾ ਹੈ ਜੀ, ਉਸ ਵਾਸਤੇ ਹੋਰ ਵੀ ਹੁੰਦਾ ਤਾਂ ਹੋਰ ਚੰਗਾ। ਪਰ ਜਿੰਨਾ ਕੁ ਸਾਡੇ ਕੋਲ ਬਜਟ ਹੈ ਪੰਜਾਬ ਕੋਲ, ਅਸੀਂ ਉਹਨੂੰ ਵੰਡ ਕੇ ਇੱਕ ਥਾਂ ਜੇ ਲਾ ਦੇਵਾਂਗੇ ਤਾਂ ਦੂਸਰਾ ਪਾਸਾ ਖਿਲਰ ਜੂ। ਐਜੂਕੇਸ਼ਨ ਨੂੰ ਵੀ ਚਾਹੀਦਾ, ਹੈਲਥ ਨੂੰ ਵੀ ਚਾਹੀਦਾ, ਸਾਡੀਆਂ ਸੜਕਾਂ ਨੂੰ ਵੀ ਚਾਹੀਦਾ, ਨਹਿਰਾਂ ਨੂੰ ਵੀ ਚਾਹੀਦਾ, ਸਾਰੇ ਮਹਿਕਮੇ। ਉਹਦੇ ਵਿੱਚ ਜਿਹੜਾ ਖੇਤੀਬਾੜੀ ਨੂੰ 13,800 ਤੇ ਕੋਈ 47 ਕਰੋੜ ਰੁਪਈਆ ਮਿਲਿਆ। ਪਰ ਜੇ ਜਿਵੇਂ ਪਿੱਛੇ ਨਾਲੋਂ ਐਤਕੀ 1,72,000 ਕਰੋੜ ਨਾਲੋਂ 2,05,000 ਕਰੋੜ 'ਤੇ ਚਲਿਆ ਗਿਆ,
2 ਲੱਖ ਮੇਰੇ ਸਮਥਿੰਗ ਇੰਨੇ ਕਿਤੇ 2 ਲੱਖ ਕਰੋੜ ਨੂੰ ਟੱਪ ਗਿਆ ਹੈਗਾ। ਤੋ ਜੇ ਆਉਣ ਵਾਲਾ ਸਮਾਂ ਮੈਨੂੰ ਸਾਡੇ ਸੂਝਵਾਨ ਨੇ ਸਾਡੇ ਜਿਹੜੇ ਖਜ਼ਾਨਾ ਮੰਤਰੀ ਇਹਨਾਂ ਨੇ ਵਧੀਆ ਢੰਗ ਨਾਲ ਪੇਸ਼ ਕਰਨ ਦੇ ਯਤਨ ਕੀਤੇ ਹੈ। ਆਉਣ ਵਾਲੇ ਸਮੇਂ 'ਚ ਮੇਰਾ ਖਿਆਲ 2.25 ਲੱਖ ਕਰੋੜ ਤੋਂ ਵੱਧ 2.5 ਲੱਖ ਕਰੋੜ ਤੱਕ ਪਹੁੰਚਣ ਲੱਗ ਜੂ ਤਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਪੈਸਾ ਮਿਲਣ ਲੱਗ ਜੂ। ਲੋੜ ਹੈ, ਪਰ ਸਰਦਾਰ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਲਈ ਕਦੇ ਪਿਛਲੇ ਮੁੱਖ ਮੰਤਰੀਆਂ ਨੇ ਧਿਆਨ ਨਹੀਂ ਕੀਤਾ। 40 ਕਰੋੜ ਰੁਪਈਆ ਹੁਣ ਅਸੀਂ ਯੂਨੀਵਰਸਿਟੀ ਨੂੰ ਦੇ ਗਏ ਹਾਂ ਉਹਨਾਂ ਨੂੰ ਰਿਸਰਚ ਵਾਸਤੇ। ਉਹਨਾਂ ਨੂੰ ਉਹਦੀਆਂ ਕੁਛ ਬਿਲਡਿੰਗਾਂ ਡੈਮੇਜ ਹੋ ਗਈਆਂ ਕੋਈ ਹੈ। ਜੇ ਐਜੂਕੇਸ਼ਨ ਵੱਲ ਜਾ ਵੜੀਏ ਤਾਂ ਮੈਂ ਥੋੜ੍ਹੇ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਗਿਆ ਸੀ। ਉਹ ਵਾਈਸ ਚਾਂਸਲਰ ਸਾਹਿਬਾਂ ਦੇ ਵੀ ਤੁਹਾਡੀ ਸਰਕਾਰ ਨੇ ਸਾਨੂੰ 365 ਕਰੋੜ ਰੁਪਈਆ ਪਰ ਸਾਲ ਦੇਣ ਲੱਗੇ। 1 ਕਰੋੜ ਰੋਜ਼ ਦਾ ਲਾਉਣ ਵਾਸਤੇ ਪਹਿਲਾਂ ਸਾਨੂੰ ਦਿੰਦੇ ਨਹੀਂ ਸੀ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ? ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ, ਕਿਉਂਕਿ ਜਿਹੜੀ ਹੋੜ ਹੈ ਨਹੀਂ ਇਹਨੂੰ ਵੀ ਸੋਸ਼ਲ ਮੀਡੀਆ, ਦੂਸਰਾ ਮੀਡੀਆ, ਕੁਛ ਲੋਕ ਇਹਦਾ ਪ੍ਰਚਾਰ ਕਰਨ ਵਾਸਤੇ ਜੀ ਕਾਰਨ ਇਹ ਕਿੰਨੇ ਕੁ ਬੱਚੇ ਤੁਹਾਡੇ ਕਿਤੇ ਜਾ ਸਕਦੇ ਤੇ ਕਿੰਨੇ ਕੁ ਨੂੰ ਇੱਥੇ ਨੌਕਰੀ, ਜਿਹੜੀ ਸਰਕਾਰੀ ਨੌਕਰੀ ਦੀ ਗੱਲ ਆ ਉਹ 5-6 ਲੱਖ ਤੋਂ ਵੱਧ ਨਹੀਂ ਸਕਣੀ। ਕਿੰਨੇ ਜ਼ੋਰ ਲਾ ਲਓ ਤੁਸੀਂ, ਮੇਰਾ ਖਿਆਲ ਲੱਖ ਤੋਂ ਵੱਧ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਕੇ ਬੱਚੇ ਬਾਹਰ ਮਤਲਬ ਆ ਜਾਂਦੇ ਹੈਗੇ। ਕੋਈ ਨਾ ਕੋਈ ਉਹਨਾਂ ਨੇ ਜੋਬ, ਅੱਜ ਕੱਲ੍ਹ ਹਰ ਇੱਕ ਬੰਦਾ ਮਤਲਬ ਕਾਰੋਬਾਰ ਨੂੰ ਕਰਨ ਨੂੰ ਪਤਾ ਨਹੀਂ ਕਿਉਂ ਨਹੀਂ ਤਰਜੀਹ ਦੇ ਰਿਹਾ। ਜਿਹਦੇ ਕੋਲੇ ਥੋੜ੍ਹੀ ਜ਼ਮੀਨ ਜਾਇਦਾਦ ਆ ਉਹ ਆਪਣੇ ਘਰ ਨੂੰ ਵੀ ਸੰਭਾਲ ਸਕਦਾ ਆ ਕੇ ਅਤੇ ਵਧੀਆ ਉਹਦੇ ਵਿੱਚੋਂ ਗੁਜ਼ਾਰਾ ਅਸੀਂ ਲੋਕ ਸਾਰੇ ਕਰਦੇ ਹੀ ਰਹੇ। ਕੁਛ ਬੱਚਿਆਂ ਦੀਆਂ ਮਤਲਬ ਬਾਹਰ ਜਾ ਕੇ ਆਪਣੇ ਆਪ 'ਚ ਇੰਡੀਪੈਂਡੈਂਟ ਜੇ ਰਹਿਣਾ, ਇਸ ਤਰ੍ਹਾਂ ਦੀਆਂ ਹਾਲਾਤ ਵੀ ਬਣ ਗਏ ਨੇ, ਤੁਸੀਂ ਜਾਣਦੇ ਹੋ। ਉੱਥੇ ਵੀ ਨਸ਼ਿਆਂ ਵਿੱਚ ਗਲਗਤ ਵੀ ਹੋਈ ਜਾ ਰਿਹਾ ਜੀ। ਉੱਥੇ ਵੀ ਰਹਿਣਾ ਆਉਣਾ ਸੌਖਾ ਜੇ ਇੱਥੇ ਕੰਮ ਕਰ ਲੈਣ। ਜਿਹੜੀਆਂ ਗੱਲਾਂ ਇਹ ਕਰੀਆਂ ਜਾਂਦੀਆਂ ਉਹਦਾ ਜਵਾਬ ਇਹ ਹੈ, ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਕੋਈ ਵੀ ਬੰਦਾ ਜਿਹਦੇ 'ਚ ਕਾਬਲੀਅਤ ਹੈ, ਜਦੋਂ ਕੋਈ ਟੈਸਟ ਲਿਆ ਜਾਂਦਾ ਅਤੇ ਉਹਦੇ ਵਿੱਚ ਕਿਸੇ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਤੁਸੀਂ ਦੱਸੋ। ਸਾਡੇ ਬੱਚੇ ਬਾਹਰ ਜਾ ਕੇ ਨਹੀਂ ਕਰਦੇ, ਸਾਡੇ ਜਾ ਕੇ ਜਿਹੜੇ ਤੁਸੀਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਜੋਬ ਕਰ ਰਹੇ ਆ ਉਹ ਵੀ ਕਿਸੇ ਨਾਲ ਗੱਲ। ਜੇ ਅਸੀਂ ਵਿਸ਼ੇਸ਼ ਤੌਰ 'ਤੇ ਜਾਂ ਉਹਨਾਂ ਤੋਂ ਪੈਸੇ ਲੈ ਕੇ ਬਣਾ ਲਿੱਤੀਆਂ, ਹੁਣ ਅਸੀਂ ਇੱਥੋਂ ਦੇ ਲੋਕਾਂ ਨੂੰ ਵੀ ਜਿਹੜਾ ਨੂੰ ਨੌਕਰੀਆਂ ਮਿਲੀਆਂ ਉਹ ਵੀ ਇੱਕ ਵੀ ਬੱਚਾ ਕਹਦੇ ਵੀ ਸਾਨੂੰ ਪੈਸੇ ਦੇਣੇ ਪਏ ਜਾਂ ਸਾਨੂੰ ਕਿਸੇ ਵਜ਼ੀਰ ਨੂੰ ਹੋਣਾ ਪਿਆ ਜਾਂ ਕਿਸੇ MLA ਦੀ ਰਿਸ਼ਤੇਦਾਰੀ 'ਚੋਂ ਨਿਕਲਿਆ। ਲੋਕਾਂ ਲਈ ਹੈ, ਅਤੇ ਲੋਕ ਜੇ ਉਹਦੇ 'ਚ ਕਾਬਲੀਅਤ ਨਾਲ ਅੱਗੇ ਆਉਂਦੇ ਆ ਤਾਂ ਉਹ ਮੇਰਾ ਮੰਨਣਾ ਵੀ ਉਹਨੂੰ ਕਿਵੇਂ ਰੋਕ ਸਕਦੇ ਹੋ। ਔਰ ਜਿਹੜੀ ਅਸੀਂ ਕੀਤੀ ਹੈ, ਭਗਵੰਤ ਮਾਨ ਹੋਰਾਂ ਨੇ ਕਿਹਾ ਵੀ ਪੰਜਾਬੀ ਜ਼ਰੂਰ ਉਹਦੇ 'ਚ 50 ਨੰਬਰ ਆਉਣੇ ਚਾਹੀਦੇ ਆ। ਅਸੀਂ ਤਾਂ ਇਹ ਜ਼ਰੂਰੀ ਕਰ ਸਕਦੇ ਸੀ। ਤਾਂ ਉਹ ਪਰ ਜੇ ਕੋਈ ਵੀ IAS ਅਫਸਰ ਵੀ ਬਾਹਰੋਂ ਆ ਰਹੇ ਆ, ਜੇ ਤਾਂ ਕੋਈ ਵੀ ਬੱਚਾ ਜਿੱਥੇ ਕਰੂਗਾ ਤਾਂ ਉਹਨੂੰ ਮਿਲਦੀ ਹੈ। ਸਾਡੇ ਬਥੇਰੇ ਲੋਕ ਨੌਕਰੀ ਵਿੱਚ ਆਏ ਨੇ। ਕੀ ਲੱਗਦਾ ਹੁਣ ਕਿਹੜੇ ਏਜੰਡੇ 'ਤੇ ਜਿਹੜਾ ਕਿ ਪਾਰਟੀ ਆ ਉਹ ਚੋਣ ਲੜ ਸਕਦੀ ਹੈ ਜਾਂ ਜਿਹੜੀਆਂ ਦੇਖੋ ਜੀ, ਅਸੀਂ ਲੋਕਾਂ ਦੇ ਵਿੱਚ ਹਾਂ 2 ਸਾਲਾਂ ਤੋਂ। ਲੋਕਾਂ ਨੂੰ ਸਾਨੂੰ ਨੇੜੇ ਤੇ ਦੂਰੋਂ ਤੋਂ ਦੇਖ ਲਿਆ ਹੈਗਾ। ਜੇ ਅਸੀਂ ਮਾੜੇ ਹੋਵਾਂਗੇ ਤਾਂ ਲੋਕ ਸਾਡੇ ਵਿਰੋਧ ਦਾ ਫਤਵਾ ਦੇ ਦੇਣਗੇ। ਜੇ ਉਹਨਾਂ ਦੀ ਪਸੰਦਗੀ ਬਣੇ ਤਾਂ 4 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ। ਜਿਹੜਾ ਇੰਡੀਆ ਅਲਾਇੰਸ ਆ ਉਸ ਦਾ ਕਿੰਨਾ ਕੁ ਪ੍ਰਭਾਵ ਪਊਗਾ ਸੈਂਟਰ 'ਤੇ? ਕਾਫੀ। ਦੇਖੋ ਜਿਹੜਾ ਹੈਗਾ ਕਿ ਜਿਹੜੀ ਮੋਦੀ ਦੀ ਸਰਕਾਰ ਹੈ ਨਾ, ਤਾਨਾਸ਼ਾਹ ਵਾਂਗ ਕੰਮ ਕਰਨ ਲੱਗ ਗਈ। ਜਿਵੇਂ ਤੁਸੀਂ ਕਹਿੰਦੇ ਵੀ ਦੂਸਰੀਆਂ ਪਾਰਟੀਆਂ ਨੂੰ, ਕੇਜਰੀਵਾਲ ਜੀ ਹੋਰਾਂ ਨੂੰ ਜਾਂ ਇਹਨਾਂ ਨੂੰ ਵੀ ਜਦੋਂ ਕਿਤੇ ਐਮਰਜੈਂਸੀ ਲੱਗੀ ਸੀ ਉਦੋਂ ਵੀ ਲੋਕ ਬਹੁਤ ਲੀਡਰ ਅੰਦਰ ਸਨ, ਜਨਸੰਘੀ ਅਕਾਲੀ। ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ ਤਾਂ ਉਦੋਂ ਸਾਰੇ ਬੰਦਿਆਂ ਨੂੰ ਛੱਡ ਦਿੱਤਾ ਗਿਆ ਸੀ। ਇਹ ਤਾਂ ਪਹਿਲੀ ਵਾਰ ਹੋਇਆ ਵੀ ਇਲੈਕਸ਼ਨ ਪ੍ਰੋਸੈਸ ਚੱਲ ਪਿਆ ਅਤੇ ਉਦੋਂ ਕਿਸੇ ਪਾਰਟੀ ਦਾ ਜਿਹਦਾ ਡਰ ਹੋਵੇ ਵੀ ਅਸੀਂ ਰਾਜਧਾਨੀ 'ਚ ਹੀ ਕਮਜ਼ੋਰ ਹਾਂ ਉਹਨਾਂ ਤੋਂ ਜਿਹੜੀ ਚੰਗੀ ਜਿਹੜੀ ਮਤਲਬ ਜਿਹੜੀ ਸਟੇਟ ਹੈ, ਇੱਕ ਅਹਿਮ ਸਟੇਟ ਆ, ਉਹਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੋਂ ਮਤਲਬ ਉਹਨਾਂ ਨੂੰ ਖਤਰਾ ਹੀ ਲੱਗ ਰਿਹਾ ਹੁੰਦਾ। ਕਦੇ ਗਵਰਨਰ ਕਿਹੋ ਜਿਹੇ ਫੈਸਲੇ ਲੈ ਰਹੇ ਆ। ਸੋ ਉਹ ਉਸੇ ਤਰ੍ਹਾਂ ਵੀ ਮਤਲਬ ਜਿਵੇਂ ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰਦੇ ਨੇ, ਦੂਸਰੀਆਂ
ਉਹ ਸਾਰੇ ਥਾਂ ਜਿਹੜਾ ਉਹਨਾਂ ਦਾ ਦਖਲ ਇਸ ਤਰ੍ਹਾਂ ED CBI ਇਨਕਮ ਟੈਕਸ ਉਸ ਤਰ੍ਹਾਂ ਦਾ ਜਿਹੜਾ ਉਸ ਨੂੰ ਦੇਖਦਿਆਂ ਪਾਰਟੀਆਂ ਸੋਚਦੀਆਂ ਵੀ ਅੱਜ ਜੇ ਅਸੀਂ ਨਹੀਂ ਤਾਂ ਦੇਸ਼ ਤਬਾਹ ਹੋ ਜਾਊਗਾ। ਇੱਥੋਂ ਦਾ ਲੋਕਤੰਤਰ ਬੜਾ ਖੂਬਸੂਰਤ ਆ ਸਾਰੀ ਦੁਨੀਆ ਵਿੱਚੋਂ। ਕੋਈ ਗਰੀਬ ਬੰਦੇ ਨੂੰ ਵੀ MLA MP ਬਣਾ ਸਕਦੇ ਨੇ ਲੋਕ। ਇੱਥੋਂ ਦੇ ਵੋਟ ਵਿੱਚ ਬਹੁਤ ਵੱਡੀ ਤਾਕਤ ਹੈ। ਅਤੇ ਜੇ ਆਉਣ ਵਾਲਾ ਸਮਾਂ ਇਹਨਾਂ ਧਾਕੜ ਲੋਕਾਂ ਦੇ ਹੱਥ ਵਿੱਚ ਆ ਗਿਆ, ਮੋਦੀ ਸਾਹਿਬ ਚਲਾ ਰਹੇ ਆ, ਹੋ ਸਕਦਾ ਇਲੈਕਸ਼ਨ ਪ੍ਰਣਾਲੀ ਨੂੰ ਬੰਦ ਕਰਨ ਵੱਲ ਜਾਣ। ਖੁੱਡੀਆਂ ਸਾਹਿਬ, ਤੁਸੀਂ ਕਿਹਾ ਕਿ ਲੋਕਤੰਤਰ ਖਤਰੇ 'ਚ ਆ ਸਕਦਾ ਇਸ ਹਿਸਾਬ ਨਾਲ, ਜਿਵੇਂ ED ਦੀਆਂ ਰੇਡਾਂ ਪੈ ਰਹੀਆਂ ਨੇ, ਪਰ ਖਹਿਰਾ ਸਾਹਿਬ ਕੁਛ ਹੋਰ ਐਂਗਲ ਤੋਂ ਦੇਖਦੇ ਨੇ। ਖਹਿਰਾ ਸਾਹਿਬ ਕਹਿੰਦੇ ਕਿ ਵਿਜੀਲੈਂਸ ਪੰਜਾਬ ਸਰਕਾਰ ਚਲਾ ਰਹੀ ਹੈ, ED ਸੈਂਟਰ ਚਲਾ ਰਹੀ ਹੈ, ਫਰਕ ਕਿੱਥੇ ਹੈ ਫਿਰ? ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦੇਣਾ, ਕੋਈ ਮੇਰੇ ਨਾਲ ਸਿੱਧੀ ਹੋਵੇ, ਮੈਂ ਖਹਿਰਾ ਸਾਹਿਬ ਦਾ ਵੀ ਸਤਿਕਾਰ ਕਰਦਾ ਜੀ। ਉਹ ਉਹਨਾਂ ਦੇ ਵਿਚਾਰ ਹੋ ਸਕਦੇ ਆ। ਜੇ ਕਿਸੇ ਨੇ ਵੇਖੋ ਵਿਜੀਲੈਂਸ ਕਿੰਨਾ ਬੰਦਿਆਂ ਕੋਲੇ ਗਈ ਹੈ ਅਤੇ ਕਿੰਨਾ ਨੂੰ ਘੇਰਿਆ, ਉਹਨਾਂ 'ਚੋਂ ਕੀ ਕੁਛ ਤੁਸੀਂ ਤੁਹਾਡੀ ਦੀਨ ਮਾਨ ਕੀ ਕਹਿੰਦਾ ਵੀ ਉਹ ਬਹੁਤ ਸਾਫ਼ ਸੁਥਰੀ ਢੰਗ ਨਾਲ ਉਹਨਾਂ ਨੇ ਰਾਜਨੀਤੀ ਚਲਾਈ ਸੀ ਹੈ। ਜਿਹੜੇ 5-7 ਬੰਦੇ ਵਿਜੀਲੈਂਸ ਨੇ ਫੜੇ, ਉਹਨਾਂ 'ਚ ਕੁਛ ਨਿਕਲਿਆ ਹੀ ਹੈ ਨਾ। ਕੀ ਕੁਛ ਨਿਕਲਿਆ? ਉਹ ਤਾਂ ਤੁਹਾਡੀ ਅਖਬਾਰਾਂ ਹੁਣ ਉਹ ਤਾਂ ਕੁਛ ਹਿੱਸਾ ਹੀ ਗਿਣਿਆ ਜਾਂਦਾ, ਬਾਹਰ ਤਾਂ ਬਹੁਤ ਕੁਛ ਪਿਆ ਹੁੰਦਾ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪੂਰਾ ਮੀਡੀਆ ਓਵਰਆਲ ਹਿੰਦੁਸਤਾਨ ਦਾ, ਭਾਰਤ ਦਾ ਮੀਡੀਆ, ਜਾਂ ਪੂਰਾ ਜਿਹੜਾ ਮੀਡੀਆ, ਵੇਖੋ ਜੀ, ਮੀਡੀਆ ਸਾਰਿਆਂ ਨਾਲੋਂ ਇੱਕ ਵਧੀਆ ਇੰਡੀਪੈਂਡੈਂਟ ਅਤੇ ਜਿਹੜਾ ਲੋਕਾਂ ਨੂੰ ਸਾਰੀ ਗੱਲ ਦੱਸਣ ਵਾਲਾ ਇੱਕ ਤੰਤਰ ਹੈ ਜੀ, ਅਤੇ ਚਾਹੀਦਾ ਵੀ ਹੈ। ਇਹਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਜਿਹੜਾ ਮੀਡੀਆ ਨੂੰ ਚਲਾਉਣ ਵਾਲਾ ਸੱਜਣ ਕੋਈ ਵੀ ਹੈ, ਉਹਨੂੰ ਪੂਰੀ ਸੂਝ-ਬੂਝ ਤੋਂ ਹੀ ਕੰਮ ਲੈਣਾ ਚਾਹੀਦਾ। ਇੱਕ ਤਰਫੀ ਜਾਂ ਉਸ ਤਰ੍ਹਾਂ ਦੀ ਗੱਲ ਤੋਂ ਥੋੜ੍ਹਾ ਪਾਸੇ ਰਹਿ ਕੇ, ਜੇ ਤਾਂ ਤੁਸੀਂ ਪੱਤਰਕਾਰ ਹੋ ਤਾਂ ਪੱਤਰਕਾਰਤਾ ਨਿਰਪੱਖ ਹੋ ਕੇ ਕਰਦੇ ਰਹਿਣਾ ਚਾਹੀਦਾ। ਕਿਸੇ ਗੱਲ ਦਾ ਧੜਕਣ ਨਹੀਂ ਹੋਣਾ ਚਾਹੀਦਾ ਜੀ। ਕਈ ਥਾਂ ਮਤਲਬ ਜਿਵੇਂ ਛੋਟੇ ਚੈਨਲ ਬਣੇ ਆ, ਉਹ ਸਿਰਫ ਹੀ ਮਤਲਬ ਜਿਵੇਂ ਹੁਣ ਪਿੰਡਾਂ 'ਚ ਵੀ ਜਾਂਦੇ ਆ, ਉਹ ਹੀ ਕਿਸੇ ਦੇ ਮੂੰਹ ਕਿਹੜੇ ਬੰਦੇ, ਵੇਖੋ ਉਸ ਬੰਦੇ ਦੀ ਗੱਲ ਕਰਨ ਵਾਲੇ 'ਚ ਕੋਈ ਢੰਗ ਤਰੀਕਾ, ਮੈਂ ਤਾਂ ਹਾਂ ਕਿਸੇ ਨੂੰ ਮੈਨੂੰ ਨਿੰਦ ਲੈਣ, ਸਲਾਹ ਲੈਣ, ਕੋਈ ਖਾਸ ਨਹੀਂ ਗੱਲ ਹੁੰਦੀ, ਪਰ ਤਰੀਕਾ ਜ਼ਰੂਰ ਵਧੀਆ ਹੋਣਾ ਚਾਹੀਦਾ। ਸੋ ਮੀਡੀਆ ਦਾ ਬਹੁਤ ਵੱਡਾ ਜਿਹੜਾ ਸਾਡੇ ਵਿੱਚ ਸੱਚ ਵਿਖਾਉਣ ਲਈ ਜਿਹੜਾ ਮੈਂ ਕਹਾਂ ਨਾ ਵੀ ਹੱਕ ਹੈ ਅਤੇ ਜਾਂ ਹਿੱਸਾ ਹੈ, ਉਹਨੂੰ ਬਰਕਰਾਰ ਇਹਨਾਂ ਨੂੰ ਰੱਖਣਾ ਚਾਹੀਦਾ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ, ਪਰ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰੇ ਗਏ ਨੇ। ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਉਹ ਕਰ ਰਹੇ ਹਾਂ। ਤਾਂ ਖੁੱਡੀਆਂ ਸਾਹਿਬ ਨੂੰ ਜਾਂਦੇ ਪੁੱਛਾਂਗੇ ਕਿ ਕੁਛ ਹੋਰ ਕਹਿਣਾ ਚਾਹੁੰਦੇ ਹੋਣ ਲੋਕਾਂ ਦੇ ਲਈ। ਖੁੱਡੀਆਂ ਸਾਹਿਬ, ਕੁਛ ਹੋਰ ਆਈਡੀਆਜ਼ ਹੁਣ ਦਿਮਾਗ ਦੇ ਵਿੱਚ ਵੀ ਆਹ ਚੀਜ਼ਾਂ, ਆਹ ਗੱਲਾਂ ਜਾਂ ਰਹਿ ਗਈਆਂ ਨੇ? ਵੇਖੋ, ਆਈਡੀਆ ਤੋਂ ਨਵਾਂ ਰੋਜ਼ ਆ ਜਾਂਦਾ ਹੈਗਾ, ਅਤੇ ਆਈਡੀਏ ਘੜਨ ਵਾਲੇ ਲੋਕ ਹੋਰ ਬਹੁਤ ਹੋਇਆ ਕਰਦੇ ਨੇ। ਮੈਂ ਇੱਕ ਸਾਦਾ ਜਿਹਾ ਬੰਦਾ, ਲੋਕਾਂ ਦੀ ਨੁਮਾਇੰਦਗੀ ਕਰਨ ਦਾ ਸਮਾਂ ਮਿਲਿਆ ਤਾਂ ਮੈਂ ਤਨਦੇਹੀ ਨਾਲ, ਸੱਚੇ ਮਨੋਂ, ਇਮਾਨਦਾਰੀ ਨਾਲ ਕਰਨ ਦੇ ਯਤਨ ਕੀਤੇ। ਹੁਣ ਮੈਂ ਲੋਕ ਸਭਾ ਲਈ ਆਇਆ। ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰਾ ਮਗਰਲਾ ਜੀਵਨ ਵੀ ਵੇਖਿਆ, ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੇ ਘਰ ਦੀ ਸਿਆਸਤ ਨਾ ਠੱਗਾ ਠੋਰੀ ਦੀ ਹੈ, ਨਾ ਧੱਕਾ ਜੋਰੀ ਦੀ ਹੈ, ਅਤੇ ਨਾ ਰਿਸ਼ਵਤਖੋਰੀ ਦੀ ਹੈ। ਅਸੀਂ ਇਹਨਾਂ ਗੱਲਾਂ ਤੋਂ ਪਾਸੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਬਠਿੰਡਾ ਵਾਸੀ ਸਤਿਕਾਰਯੋਗ ਵੋਟਰਾਂ ਦੇ ਹੱਥ ਵਿੱਚ ਸਭ ਕੁਛ ਹੈ। ਜੇ ਉਹਨਾਂ ਨੂੰ ਕੁਛ ਅਸਲੀਅਤ ਚੰਗੀ ਲੱਗੇ ਤਾਂ ਜ਼ਰੂਰ ਮੇਰੇ ਵੱਲ ਖਿਆਲ ਕਰਨ। ਇੱਕ ਤੁਹਾਡੇ ਬੇਟਾ ਜੀ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਸੀ, ਕਹਿੰਦੇ ਅਸੀਂ ਅੱਜ ਵੀ ਉਸੇ ਗੱਡੀ 'ਚ ਜਾਂਦੇ ਹਾਂ ਜਿਹੜੀ ਸਾਡੇ ਪਰਿਵਾਰ ਕੋਲ ਆ, ਅੰਬੈਸਡਰ ਗੱਡੀ। ਨਹੀਂ, ਅੰਬੈਸਡਰ ਨਹੀਂ, ਚਲੋ ਜਿਹੜੀ ਪੁਰਾਣੀ ਕਾਰ ਆ ਘਰ ਪਰਿਵਾਰ ਉਹਨਾਂ ਕੋਲ ਹੈਗੀ ਆ। ਮੇਰੇ ਕੋਲ ਤਾਂ ਸਰਕਾਰ ਨੇ ਹੁਣ 2-3 ਕਾਰਾਂ ਦੇ ਦਿੱਤੀਆਂ ਸੀਗੀਆਂ, ਤੋ ਮੈਂ ਮੰਤਰੀ ਹੋਣ ਦੇ ਨਾਂ 'ਤੇ ਮੈਂ ਉਸ ਗੱਲ ਦਾ, ਔਰ ਘਰ ਵਾਲੀ ਸਾਡੇ ਕੋਲ ਉਹ ਕਾਰ ਹੈ। ਤੋ ਠੀਕ ਆ, ਵਧੀਆ, ਉਹਨੇ ਮੇਰਾ ਬਹੁਤ ਵਧੀਆ ਲੰਮਾ ਸਮਾਂ ਟਾਈਮ ਪਾਇਆ। ਆਖਰ ਉਹਨੇ ਵੀ ਡੈਮੇਜ ਹੋਣਾ ਕੁਛ ਵਰਿਆਂ 'ਚ, ਤਾਂ ਉਹ ਬਦਲਣੀ ਪੈ ਸਕਦੀ ਹੁੰਦੀ ਹੈ। ਪਰ ਮੈਨੂੰ ਇਹ ਮੈਂ ਸਹੁੰ ਖਾ ਕੇ ਕਹਿ ਸਕਦਾ ਕਿ ਪਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਹਰਾਮ ਦਾ 1 ਰੁਪਈਆ ਵੀ ਘਰੇ ਨਾ ਗਿਆ ਅਤੇ ਨਾ ਜਾਊਗਾ।
ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਤੋ ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਦਰਵੇਸ਼ ਹੈ, ਤੁਹਾਨੂੰ ਪਤਾ, ਕੋਈ ਭਲਾ ਕਿਵੇਂ ਕਰਕੇ ਜਾਂਦਾ ਰਹੇ, ਲਾਸਟ ਦਿਨ ਜਦੋਂ ਭੋਗ 'ਤੇ ਇਹ ਕੁਝ ਲਿਖਿਆ ਜਾਂਦਾ। ਪਰ ਉਸ ਵੇਲੇ ਦਾ ਜੇ ਮੈਂ ਕਹਾਂ 35 ਸਾਲ ਪਹਿਲਾਂ ਇਹ ਗੱਲ ਦੋ ਜਿਹੜੇ ਪੰਜਾਬ ਦੇ ਮੰਤਰੀ ਯਾਨੀ ਕਰਤਾਰ ਸਿੰਘ ਹੋਰਾਂ 'ਤੇ ਜਾਂ ਮੇਰੇ ਪਿਤਾ ਜੀ ਹੋਰਾਂ 'ਤੇ, ਉਹ ਚੇਅਰਮੈਨ ਮੰਡੀ ਬੋਰਡ ਰਹੇ, ਮੈਂਬਰ ਪਾਰਲੀਮੈਂਟ ਰਹੇ, ਉਹਨਾਂ 'ਤੇ ਲੋਕਾਂ ਨੇ ਉਹਨਾਂ ਦੀ ਸਹੁੰ ਖਾਧੀ ਹੈ ਵੀ ਇਹ ਬਹੁਤ ਸਾਫ਼ ਸੁਥਰੇ ਸਿਆਸਤ ਵਿੱਚ ਰਹੇ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਖੇਤੀਬਾੜੀ ਮੰਤਰੀ ਜਿਹੜੇ ਕਿ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ। ਤਾਂ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ, ਕਿਉਂਕਿ ਸਮਾਂ ਕਾਫੀ ਆ, ਹਲੇ ਕਾਫੀ ਪਹਿਲਾਂ ਜਿਹੜਾ ਕਿ ਉਮੀਦਵਾਰਾਂ ਦੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਸੀ। ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਨਵੀਂ ਮੁਲਾਕਾਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਲ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਮੈਂ ਇੱਕ ਸਧਾਰਨ ਜਿਹਾ ਵਿਅਕਤੀ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਮੈਨੂੰ ਇਸ ਬਾਰੇ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਇੰਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ, ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ। ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਫਿਰ ਅਸੀਂ ਇੱਕ ਖਾਸ ਤੇ ਵਿਸ਼ੇਸ਼ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਲੈਕਸ਼ਨਾਂ ਦਾ ਸਮਾਂ ਗਾ। ਇਲੈਕਸ਼ਨਾਂ ਦੇ ਸਮੇਂ ਨੂੰ ਦੇਖਦੇ ਹੋਏ ਕਾਫੀ ਪਾਰਟੀਆਂ ਦੇ ਵਿੱਚ ਉਤਰਾਅ ਚੜ੍ਹਾਅ ਆ ਰਹੇ ਨੇ। ਤਾਂ ਸਾਡੇ ਨਾਲ ਇਸ ਵਕਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਅਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਵੀ ਨੇ। ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੀ। ਖੁੱਡੀਆਂ ਸਾਹਿਬ, ਸਿਹਤਾਂ ਕਿਵੇਂ ਨੇ? ਵਧੀਆ ਜੀ, ਕਿਰਪਾ ਮਹਾਰਾਜ ਦੀ, ਵਾਹਿਗੁਰੂ ਕਾਲਪੁਰਖ। ਕਿਵੇਂ ਦੇਖਦੇ ਹੋ ਸਿਆਸਤ ਨੂੰ? ਪੂਰੀ ਜਿਹੜੀ ਪਾਰਟੀਆਂ ਦੇ ਉਤਰਾਅ ਚੜ੍ਹਾਅ ਹੋ ਰਹੇ ਨੇ, ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ
ਈਡੀ ਦੇ ਵੱਲੋਂ ਚੁੱਕੇ ਜਾ ਚੁੱਕੇ ਨੇ ਤੇ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਨੂੰ। ਪਹਿਲਾਂ ਤਾਂ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਕਿ ਉਹ ਸਾਡੇ ਕੌਮੀ ਕਨਵੀਨਰ ਹੈ, ਸਾਡੇ ਮੁਖੀ ਹੈ ਜੀ, ਔਰ ਬਹੁਤ ਵਧੀਆ ਇਨਸਾਨ ਆ, ਜਿਹਨੇ ਇੱਕ ਅੰਦੋਲਨ 'ਚੋਂ ਨਿਕਲੇ ਹੋਏ, ਜਿਨ੍ਹਾਂ ਨੇ ਆਮ ਲੋਕਾਂ 'ਚੋਂ ਇੱਕ ਆਮ ਵਿਅਕਤੀਆਂ ਨੂੰ ਇਕੱਠੇ ਕਰਕੇ ਆਮ ਆਦਮੀ ਪਾਰਟੀ ਦਾ ਨਾਂ ਦੇ ਕੇ ਪਾਰਟੀ ਬਣਾਈ ਜੀ, ਜਿਹਦੇ 'ਚ ਰਿਸ਼ਤੇਦਾਰੀਆਂ ਤੋਂ ਜਾਂ ਇਹੋ ਜਿਹੇ ਨੇੜਤਾ 'ਚੋਂ ਨਹੀਂ, ਉਹਨਾਂ ਨੇ ਲੋਕਾਂ 'ਚੋਂ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ। ਔਰ ਇੱਕੋ ਇੱਕ ਗੱਲ ਕੀਤੀ ਜਾਂਦੀ ਸੀ ਵੀ ਜਿਸ ਬੰਦੇ ਨੂੰ ਪਾਰਟੀ ਵੱਲੋਂ ਅਸੀਂ ਕੋਈ ਵੀ ਅਹੁਦਾਦਾਰੀ ਦੇਣੀ ਆ ਅਤੇ ਉਹ ਇਮਾਨਦਾਰ ਹੋਵੇ, ਚੰਗਾ ਹੋਵੇ। ਉਹ ਕੇਜਰੀਵਾਲ ਹੋਰਾਂ ਜੀ ਵੱਲੋਂ ਸਖਤ ਹਦਾਇਤ ਹੁੰਦੀ ਸੀ। ਔਰ ਜਦੋਂ ਮੈਂ ਮੰਤਰੀ ਵੀ ਬਣਿਆ, ਮੈਨੂੰ ਉਹਨਾਂ ਦਾ ਟੈਲੀਫੋਨ ਆਇਆ ਵੀ ਬਹੁਤ ਵੱਡੀ ਉਮੀਦ ਹੈ ਖੁੱਡੀਆਂ ਸਾਹਿਬ, ਮੈਨੂੰ ਤੁਹਾਡੇ ਪਿਤਾ ਜੀ ਹੋਰਾਂ ਦੀ ਵੀ ਫੀਡਬੈਕ ਹੈ ਔਰ ਮੈਂ ਉਮੀਦ ਵੀ ਰੱਖਦਾ ਅਤੇ ਮੈਂ ਇਹ ਗੱਲ ਤੁਹਾਨੂੰ ਪੂਰੇ ਜ਼ੋਰ ਨਾਲ ਕਹਿਣਾ ਕਿ ਪੂਰੀ ਇਮਾਨਦਾਰੀ ਨਾਲ ਮਹਿਕਮਾ ਚਲਾਉਣਾ। ਅਤੇ ਮੈਂ ਕੋਈ 10 ਕੁ ਮਹੀਨੇ ਵਜ਼ਾਰਤ ਚਲਾਈ ਆ, ਹੁਣ ਤਾਂ ਮੈਂ ਲੋਕ ਸਭਾ ਵੱਲ, ਮੈਨੂੰ ਪਾਰਟੀ ਨੇ, ਕੇਜਰੀਵਾਲ ਜੀ ਹੋਰਾਂ ਨੇ, ਭਗਵੰਤ ਮਾਨ ਜੀ ਨੇ, ਸਾਰੀ ਹਾਈ ਕਮਾਂਡ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਫਿਰ ਲੋਕ ਸਭਾ ਬਠਿੰਡਾ ਲਈ ਉਮੀਦਵਾਰ ਬਣਾਇਆ। ਤੋ 10 ਮਹੀਨਿਆਂ 'ਚ ਜੋ ਮੇਰੀ ਖੇਤੀਬਾੜੀ ਮਹਿਕਮੇ, ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਬਹੁਤ ਹੀ ਸੱਚੇ ਮਨ ਨਾਲ ਅਤੇ ਇਮਾਨਦਾਰੀ ਨਾਲ ਚਲਾਈ ਹੈ, ਜਿੱਥੇ ਮੇਰਾ ਆਪਣਾ ਵੀ ਫਰਜ਼ ਬਣਦਾ ਸੀ ਔਰ ਮੈਨੂੰ ਕੇਜਰੀਵਾਲ ਜੀ ਹੋਰਾਂ ਦਾ ਦਿਸ਼ਾ ਨਿਰਦੇਸ਼ ਵੀ ਸੀ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਿਲ ਆ। ਸ਼ਾਇਦ ਤੁਸੀਂ ਪਹਿਲਾਂ ਵੀ ਇਹ ਕਿਤੇ ਇੰਟਰਵਿਊ ਕੀਤੀ ਹੋਣੀ ਮੇਰੀ ਜਾਂ ਜੀ, ਸੁਣਿਆ ਹੋਣਾ। ਗੜ੍ਹ ਕਿਸੇ ਇੱਕ ਆਦਮੀ ਦਾ ਨਹੀਂ ਹੋਇਆ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਉਹਨਾਂ ਦੇ ਦੂਸਰੇ ਪਰਿਵਾਰ ਦੇ ਮੈਂਬਰ, 2 ਉਹਨਾਂ ਦੇ ਭਰਾ ਵਾਰੀ ਨਾਲ MLA ਕਈ ਵਾਰ ਬਣੇ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ 5 ਵਾਰੀ ਲੰਬੀ ਹਲਕੇ ਤੋਂ MLA ਬਣੇ ਲਗਾਤਾਰ ਜੀ। ਉਸੇ ਹਲਕੇ 'ਚੋਂ 3 ਵਾਰੀ ਲਗਾਤਾਰ ਉਹ ਚੀਫ ਮਿਨਿਸਟਰ ਬਣੇ, 5 ਵਾਰੀ ਉਹ ਚੀਫ ਮਿਨਿਸਟਰ ਰਹੇ ਪੰਜਾਬ ਦੇ, ਜਿਹਦੇ ਵਿੱਚ 2 ਵਾਰ ਗਿੱਦੜਬਾਹਾ ਹਲਕੇ ਤੋਂ ਬਣੇ ਸੀ। ਔਰ ਇਹ ਗੱਲ ਵੀ ਲੋਕਾਂ ਵਿੱਚ ਕਹੀ ਜਾਂਦੀ ਸੀ ਕਿ ਜਿਹਦੇ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੱਥ ਰੱਖ ਦੇਣ ਤਾਂ ਉਹ ਬੰਦਾ MLA ਬਣ ਜਾਂਦਾ। ਔਰ ਕਈ ਵਾਰ ਇੱਕ ਹਲਕੇ 'ਤੇ ਉਹਨਾਂ ਨੇ 5 ਵਾਰੀ ਗਿੱਦੜਬਾਹਾ 'ਚੋਂ ਨੁਮਾਇੰਦਗੀ ਕੀਤੀ, 1 ਵਾਰੀ ਮਲੋਟ 'ਚੋਂ, 11 ਵਾਰੀ ਉਹ ਵਿਧਾਨ ਸਭਾ ਵਿੱਚ ਗਏ। ਮੈਂ ਜਿਹੜੀ ਗੜ੍ਹ ਦੀ ਗੱਲ ਕਰਦਾ ਸੀ, ਉਹ ਜੇ ਗੜ੍ਹ ਹੁੰਦਾ ਤਾਂ ਉਹਨਾਂ ਨੂੰ 12ਵੀਂ ਵਾਰ, ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ ਹੈ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ, ਮੇਰੇ 'ਤੇ ਵਿਸ਼ਵਾਸ ਕੀਤਾ ਔਰ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ 11,500 ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਭੇਜਿਆ। ਵਿਰੋਧੀ ਇੱਥੋਂ ਦੀ ਗੱਲ ਜੀ, ਹਰਸਿਮਰਤ 3 ਵਾਰੀ ਮੈਂਬਰ ਪਾਰਲੀਮੈਂਟ ਬਣੇ, ਠੀਕ ਹੈ, ਉਹਨਾਂ ਨੂੰ ਮੁਬਾਰਕ। ਔਰ ਅੱਜ 4ਥੀ ਵਾਰ ਹੋ ਸਕਦਾ ਮੇਰੇ ਨਾਲ ਸਾਹਮਣਾ ਹੋਵੇ, ਪਰ ਮੈਂ ਬਹੁਤ ਵੱਡੀ ਗੁਰੂ ਮਹਾਰਾਜ 'ਤੇ ਟੇਕ ਆ ਲੋਕਾਂ 'ਤੇ ਕਿ ਲੋਕ ਜਿਹੜਾ ਇਹ ਵੀ ਇੱਕ ਇਤਿਹਾਸਕ ਫੈਸਲਾ ਕਰਨਗੇ ਜਿਹੜਾ ਸਾਹਮਣੇ 4 ਜੂਨ ਨੂੰ ਆਉਣਾ। ਵਿਰੋਧੀ ਪਾਰਟੀਆਂ ਕਹਿੰਦੀਆਂ ਵੀ 13-0 ਦੀ ਗੱਲ ਕਰਦੇ ਆ, ਕਿਤੇ ਇਹ ਨਾ ਹੋਵੇ ਵੀ 0-13 ਹੋ ਜਾਏ। ਵੇਖੋ, ਉਹ ਤਾਂ ਚਾਹੁੰਦੇ ਆ, ਵਿਰੋਧੀ ਤਾਂ ਹਮੇਸ਼ਾ ਚਾਹੁੰਦਾ, ਅਸੀਂ ਜਿਵੇਂ ਕਹਿੰਦੇ 13 ਜਿੱਤਣੀਆਂ, ਉਹ ਵੀ ਕਹਿੰਦੇ ਵੀ 13 'ਚ 0 ਰਹਿਣ। ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਸਾਨੂੰ ਬਹੁਤ ਵੱਡੀ ਉਮੀਦ ਹੈ ਪੰਜਾਬ ਦੇ ਲੋਕਾਂ 'ਤੇ ਕਿ ਉਹ ਇਸ ਵਾਰ ਸਾਨੂੰ ਆਪਣਾ ਮੌਕਾ ਦੇਣਗੇ, ਕਿਉਂਕਿ ਪਾਰਲੀਮੈਂਟ ਦੇਸ਼ ਦੀ ਵੱਡੀ ਪੰਚਾਇਤ ਹੈ। ਜਿਹੜਾ ਪੰਜਾਬ ਨਾਲ ਹਮੇਸ਼ਾ ਬਹੁਤ ਵੱਡੇ ਧੱਕੇ ਹੁੰਦੇ ਰਹਿੰਦੇ। ਮੈਂ ਇਸ ਦੇ ਹੱਕ ਵਿੱਚ ਵੀ ਹਾਂ ਵੀ ਕੋਈ ਵੀ ਬੰਦਾ ਮੈਂਬਰ ਪਾਰਲੀਮੈਂਟ ਬਣਦਾ, ਸਾਨੂੰ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਰਲ ਕੇ ਪੰਜਾਬ ਦੀ ਗੱਲ ਉੱਥੇ ਕਰਨੀ ਚਾਹੀਦੀ। ਜੋ ਵੀ ਪੰਜਾਬ ਨਾਲ ਧੱਕਾ ਹੁੰਦਾ, ਵਿਤਕਰਾ ਹੁੰਦਾ। ਮੈਂ ਵੀ ਖੇਤੀਬਾੜੀ ਮੰਤਰੀ ਹਾਂ, ਸਾਡਾ ਹੀ ਮਹਿਕਮੇ ਦਾ 5700 ਕਰੋੜ ਰੁਪਈਆ ਜੀ
ਜਿਹਨੂੰ ਰੂਰਲ ਡਿਵੈਲਪਮੈਂਟ ਫੀਸ ਕਿਹਾ ਜਾਂਦਾ, ਜਿਹੜੀ ਕਿ ਸਾਡੀਆਂ ਫਸਲਾਂ 'ਚੋਂ ਇਕੱਠੀ ਕੀਤੀ ਜਾਂਦੀ ਹੈ, ਉਹ ਸਾਡੀ ਵਾਪਸ ਨਹੀਂ ਦੇ ਰਹੇ, ਜਿਹਦੇ ਨਾਲ ਬਹੁਤ ਸਾਰੀ ਜਿਹੜੀ ਤਰੱਕੀ ਦੀ ਰਫ਼ਤਾਰ ਰੁਕੀ ਪਈ ਹੈ। ਜਿੱਥੇ ਉਹ ਪੈਸਾ ਸਾਡੀਆਂ ਮੰਡੀਆਂ ਦਾ ਨਵੀਨੀਕਰਨ, ਸਾਡੀਆਂ ਸੜਕਾਂ ਦਾ ਨਵੀਨੀਕਰਨ, ਜਾਂ ਕਿਸਾਨਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ, ਉੱਥੇ ਉਹਨਾਂ ਨੂੰ ਅਸੀਂ ਕੋਈ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਹੈ। ਸੋ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਅਤੇ ਸਾਨੂੰ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਹੌਸਲੇ ਨਾਲ ਉਹਦਾ ਮੁਕਾਬਲਾ ਕਰਨਾ ਪੈਣਾ। ਤੁਸੀਂ ਫਸਲਾਂ ਦੀ ਗੱਲ ਕੀਤੀ ਆ, ਤੁਹਾਡੇ ਹਲਕੇ ਦੇ ਵਿੱਚ ਨਾਲਲੇ ਪਿੰਡਾਂ ਦੇ ਵਿੱਚ ਇਹ ਵੀ ਖਬਰ ਆਈ ਹੈ, ਕਹਿੰਦੇ ਕਿ ਪਿੰਡਾਂ ਦੇ ਲੋਕ ਕਣਕ ਵਾਹੁਣ ਨੂੰ ਮਜਬੂਰ ਹੋ ਗਏ ਨੇ, ਗੜੇਮਾਰੀ ਦੀ ਅਜਿਹੀ ਮਾਰ ਪਈ ਹੈ। ਵੇਖੋ, ਉਹਦੇ 'ਚ ਮੇਰਾ ਕਸੂਰ ਤਾਂ ਨਹੀਂ ਨਾ ਹੋ ਸਕਦਾ। ਕੁਦਰਤ ਨੂੰ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ। ਕੁਦਰਤ ਬਹੁਤ ਵੱਡੀ ਚੀਜ਼ ਹੈ। ਕੁਦਰਤ ਦਾ ਸਾਜੇ ਹੋਏ ਅਸੀਂ ਸਾਰੇ ਲੋਕ। ਗੜੇਮਾਰ ਹੋਈ ਹੈ, ਗਰਦੌਰੀਆਂ ਹੋ ਗਈਆਂ, ਮੁਆਵਜ਼ਾ ਮਿਲੂਗਾ। ਮੈਂ ਇਹ ਕਹਿੰਦਾ ਵੀ ਮੁਆਵਜ਼ਾ ਉਹ ਫਸਲ ਦੇ ਨੁਕਸਾਨ ਦਾ ਕੁਛ ਹਿੱਸਾ ਹੋਵੇਗਾ, ਪਰਮਾਤਮਾ ਤੁਹਾਨੂੰ ਫਸਲ ਦੇਵੇ। ਪਰ ਇਹ ਗੱਲ ਨਹੀਂ ਕਹੀ ਜਾ ਸਕਦੀ ਵੀ ਜੇ ਗੜੇਮਾਰੀ ਹੋਈ ਹੈ ਤਾਂ ਉਹਦੇ ਵਿੱਚ ਸਾਡੀ ਗਰਦੌਰੀ ਹੋ ਗਈ ਹੈ, ਸਪੈਸ਼ਲ ਗਰਦੌਰੀ ਹੋ ਗਈ ਹੈ। ਉਹਦਾ ਜਿਹੜਾ ਬਣਦਾ ਕੰਪਨਸੇਸ਼ਨ, ਉਹ ਜਿੰਨਾ ਉਸਦਾ ਬਣਦਾ, ਉਹ ਥੋੜ੍ਹੇ ਸਮੇਂ 'ਚ ਹੁਣ ਕੋਡ ਲੱਗਿਆ ਹੁੰਦਾ ਤੁਹਾਨੂੰ ਮਿਲ ਜਾਣਾ। ਪਹਿਲਾਂ ਵੀ ਸਰਕਾਰ ਨੇ, ਪਿਛਲੀਆਂ ਸਾਰੀਆਂ ਸਰਕਾਰਾਂ ਦਾ ਤੁਸੀਂ ਇਤਿਹਾਸ ਵੇਖ ਲਓ, ਕਈ ਵਾਰੀ ਤਾਂ ਬੰਦੇ ਇਸ ਦੁਨੀਆ ਤੋਂ ਚੱਲ ਜਾਂਦੇ ਸੀ, ਉਹਨਾਂ ਦੇ ਯਾਦ ਨਹੀਂ ਹੁੰਦਾ ਸੀ ਕਿਹੜੇ ਬੰਦੇ ਦਾ ਚੈੱਕ ਆਇਆ, ਕੀ ਆਇਆ। 5-5 6-6 ਸਾਲਾਂ ਬਾਅਦ ਮੁਆਵਜ਼ੇ ਆਉਂਦੇ ਹੁੰਦੇ ਸੀ, ਜਿਹੜੇ ਕਿਸਾਨਾਂ ਦੀ ਸਰਕਾਰ ਕਹਿਣ ਵਾਲੇ ਲੋਕ ਸੀ। ਪਰ ਅਸੀਂ 3-4 ਮਹੀਨਿਆਂ 'ਚ ਨਿਬੇੜਦੇ ਰਹੇ ਹਾਂ। ਕਈ ਥਾਵਾਂ 'ਤੇ ਦਿੱਕਤਾਂ ਇਸ ਹੈ ਕਿ ਖਾਤੇਦਾਰੀ ਸਾਂਝੀ ਹੁੰਦੀ ਹੈ, ਗਰਦੌਰੀ ਕਿਸੇ ਨਾ ਹੁੰਦੀ ਹੈ, ਜੇ ਬੈਂਕ ਖਾਤਾ ਨਹੀਂ ਰਲਦਾ ਕਿਸੇ ਦਾ ਆਧਾਰ ਕਾਰਡ, ਇਹੋ ਜਿਹੀਆਂ ਨਹੀਂ। ਪਰ 129 ਕਰੋੜ ਤੋਂ ਵੱਧ ਅਸੀਂ ਪਿਛਲਾ ਮੁਆਵਜ਼ਾ ਜਿਹੜਾ ਹੜ੍ਹ ਆਏ ਸਨ ਵੰਡ ਦਿੱਤਾ ਸੀ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਕਣਕਾਂ ਦਾ, ਜਿਹੜਾ ਕਿ ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ। ਫਿਰ ਸੇਲਵਰਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਇਹਨਾਂ ਦਿਨਾਂ 'ਚ। ਪਿਛਲੀ ਵਾਰ ਜਦੋਂ ਆਫਤ ਆਈ ਹੈ, ਜਦੋਂ ਖੇਤੀਬਾੜੀ ਮੰਤਰੀ ਸ਼ਾਇਦ ਕੁਲਦੀਪ ਸਿੰਘ ਧਾਲੀਵਾਲ ਸਨ। ਮੈਨੂੰ ਇਸ ਬਾਰੇ ਕੋਈ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਜਿੱਥੇ ਆਇਆ ਹੁਣ ਵੀ, ਜੇ ਇੱਧਰਲੇ ਪਿੰਡਾਂ 'ਚ ਆਇਆ, ਮੈਂ DC ਸਾਹਿਬ ਨਾਲ ਉਸੇ ਦਿਨ ਕੁਛ ਪਿੰਡਾਂ 'ਚ ਮੈਂ ਜਾ ਵੀ ਸਕਿਆ ਸੀ ਜੀ, ਔਰ ADC ਨੂੰ ਕਹਿ ਕੇ ਸਾਰੀਆਂ ਗਰਦੌਰੀਆਂ ਔਰ ਕਹਿ ਕੇ ਸਖਤੀ ਨਾਲ ਵੀ ਕੋਈ ਪਟਵਾਰੀ ਕਿਸੇ ਦੇ ਘਰੇ ਨਹੀਂ ਜੀ, ਲੋਕਾਂ ਵਾਸਤੇ ਆ। ਜੇ ਕਿਸੇ ਦਾ ਨੁਕਸਾਨ ਹੋਇਆ, ਸੈਟੇਲਾਈਟ ਵੀ ਉਹਨੂੰ ਲਊਗੀ। ਇਹ ਕਹਿ ਕੇ ਉਹਨਾਂ ਨੂੰ ਵੀ ਭਾਈ ਸਾਹਿਬ ਗਲਤ ਨਹੀਂ ਕਰਨਾ, ਠੀਕ ਕਰਨਾ। ਕੋਈ MLA ਦੀ, ਕੋਈ ਮੰਤਰੀ ਦੀ ਸਿਫਾਰਿਸ਼ ਨਹੀਂ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ, ਉਹਨਾਂ ਲੋਕਾਂ ਦਾ ਨਾਲ ਖੜਨਾ ਸਾਡਾ ਸਰਕਾਰ ਦਾ ਫਰਜ਼ ਹੈ। ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ, ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ ਕਰਦਾ ਜੀ। ਜਿਵੇਂ ਖੇਤੀਬਾੜੀ ਦੇ ਨਾਲ ਸੰਬੰਧਿਤ ਇੱਕ ਕਿੱਤਾ ਪਸ਼ੂਆਂ ਦਾ ਕਿੱਤਾ ਗਾ, ਕਿਸਾਨ ਜਿਹੜੇ ਦੁਧਾਰੂ ਪਸ਼ੂ ਰੱਖਦੇ ਨੇ ਅਤੇ ਉਹਨਾਂ ਨੂੰ ਪਾਲਦੇ ਨੇ, ਦੁੱਧ ਵੇਚਦੇ ਨੇ, ਉਹਨਾਂ ਦਾ ਵੀ ਕਾਫੀ ਬਿਮਾਰੀ ਹੈ ਜਿਹੜੀ ਕਿ ਉਹਦੇ ਨਾਲ ਨੁਕਸਾਨ ਹੋ ਰਿਹਾ। ਉਸ ਦੇ ਲਈ ਸਰਕਾਰ ਕੋਈ ਐਫਰਟ ਕਰ ਰਹੀ ਹੈ? ਜਿਹੜੀ ਬਿਮਾਰੀ ਆ ਜਾਣੀ, ਉਹ ਵੀ ਇੱਕ ਕੁਦਰਤ ਵੱਲੋਂ। ਜੇ ਕੋਵਿਡ ਆਈ ਸੀ, ਉਹ ਤੁਹਾਨੂੰ ਪਤਾ ਹੋਣਾ ਜੀ, ਉਦੋਂ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ। ਬਿਲਕੁਲ। ਇਹ ਵੀ ਕੋਈ ਪਸ਼ੂਆਂ ਨੂੰ ਇਸ ਵੇਲੇ ਜਿਹੜੀ ਬਿਮਾਰੀ ਦਾ, ਪਰ ਸਾਡੇ ਵੱਲੋਂ ਕਦੇ ਵੀ ਕਿਸੇ ਗੱਲ ਦੀ, ਜਦੋਂ ਦਾ ਮੈਂ ਮੰਤਰੀ ਬਣਿਆ, ਚਾਹੇ ਕੋਈ ਦਵਾਈ ਹੈ, ਚਾਹੇ ਜਿਹੜੀ ਡੀਵਾਰਮਿੰਗ ਦੀ ਸੀ ਜੀ, ਔਰ ਉਸ ਤੋਂ 25 ਲੱਖ ਜਿਹੜੀਆਂ ਖੁਰਾਕਾਂ, ਜਿਹੜੀ ਇਹਦੇ ਗਲ ਘੋਟੂ ਦੀ ਵੈਕਸੀਨੇਸ਼ਨ, ਸਭ ਕੁਛ ਕਈ ਥਾਂ ਜਿਹੜੇ ਨਾ ਮੁਲਾਜ਼ਮ ਅਣਗਹਿਲੀ ਕਰ ਜਾਂਦੇ ਆ, ਪਰ ਉਹਦਾ ਉੱਥੋਂ ਦੇ ਲੋਕ ਦੱਸ ਸਕਦੇ। ਹਰ ਇੱਕ ਥਾਂ ਤਾਂ ਅਸੀਂ ਦੇਤੀ, ਕਹਿਤਾ, ਉਹਨਾਂ ਨੇ ਰਿਪੋਰਟ ਦੇਤੀ ਵੀ ਹੋ ਗਿਆ। ਉਹਦੇ ਵਿੱਚ ਕਈ ਥਾਂ ਆਇਆ ਇੱਕਾ ਦੁੱਕਾ, ਜਿਵੇਂ ਮੇਰੇ ਨਾਲਲਾ ਪਿੰਡ ਹੀ ਰੈਕਾ ਸੀ, ਉੱਥੇ ਹੋਇਆ, ਪਸ਼ੂਆਂ ਦਾ ਨੁਕਸਾਨ ਹੋਇਆ। ਔਰ 6-7 ਦਿਨ ਸਣੇ ਯੂਨੀਵਰਸਿਟੀ ਦੀ ਟੀਮ, ਡਾਇਰੈਕਟਰ ਜਿਹੜਾ ਮਤਲਬ ਉੱਥੇ ਪਿੰਡ 'ਚ ਨੇੜੇ ਤੇੜੇ ਰਹਿ ਕੇ ਦਿਨ ਰਾਤ, ਔਰ ਡਿਪਟੀ ਡਾਇਰੈਕਟਰ 15-20 ਡਾਕਟਰ ਲਾ ਕੇ ਉਸ ਬਿਮਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਸ ਤੋਂ ਬਾਅਦ ਇੱਕ ਖਿਆਲੇ ਪਿੰਡ ਵਿੱਚ ਆ ਗਈ ਸੀ। ਨਾਲ ਦੀ ਨਾਲ ਜਦੋਂ ਉਹਨਾਂ ਦਾ ਟੈਲੀਫੋਨ ਆਇਆ, ਦੂਸਰੇ ਦਿਨ ਟੀਮਾਂ ਭੇਜ ਦਿੱਤੀਆਂ। ਮੇਰਾ ਫਰਜ਼ ਹੈ ਜਿਹੜਾ, ਉਸਨੂੰ ਮੈਂ ਬੜੀ ਤਨਦੇਹੀ ਨਾਲ ਨਿਭਾਉਣ ਦੇ ਯਤਨ ਕੀਤੇ ਹੈ। ਉਸ ਤੋਂ ਬਾਅਦ ਭਦੌੜ ਵਿੱਚ ਸੁਣਿਆ ਸੀ। ਜਿੱਥੇ ਵੀ ਜਦੋਂ ਮੈਨੂੰ ਕੋਈ ਦੱਸਦਾ ਹੈ, ਮੈਂ ਨਾਲ ਦੀ ਨਾਲ ਉਹਦੇ 'ਤੇ ਬਿਮਾਰੀ ਆਉਣੀ ਜਾਂ ਨਾ ਆਉਣੀ, ਇਹ ਕੁਦਰਤ ਦਾ ਕਹਿਰ ਕਈ ਵਾਰੀ ਹੋ ਜਾਂਦਾ। ਪਿੰਡ ਧੂਰਕੋਟ ਭਦੌੜ ਹਲਕੇ ਦਾ ਪਿੰਡ ਪੈ ਜਾਂਦਾ,
ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਕਿ ਨੁਕਸਾਨ ਹੋਇਆਗਾ, ਪਿੰਡ ਦੇ ਲੋਕ ਦੱਸ ਰਹੇ ਨੇ ਕਿ 250-300 ਮੇਰੀ ਗੱਲ ਸੁਣੋ, ਇਸ ਗੱਲ ਨੂੰ ਵਧਾ ਕੇ ਜਿਹੜਾ ਬੰਦਾ ਦੱਸ ਦਿੰਦਾ ਹੈਗਾ। ਸਾਡੇ ਕੋਲੇ ਪਹਿਲਾਂ ਰੈਕੇ ਵਿੱਚ ਵੀ ਗੱਲ ਕੀਤੀ, ਜਿੰਨਿਆਂ ਦੇ ਪੋਸਟਮਾਰਟਮ ਕਰਾਇਆ ਗਿਆ ਉਹ ਬਕਾਇਦਾ ਸਾਡੇ ਕੋਲ ਜੇ ਕੋਈ ਪਸ਼ੂ ਮਰਦਾ ਦੱਸਦਾ ਉਹਦਾ ਪੋਸਟਮਾਰਟਮ ਕਰਕੇ ਨਾਲੇ ਤਾਂ ਬਿਮਾਰੀ ਦਾ ਪਤਾ ਲੱਗਦਾ ਹੈ। ਤਾਂ ਉਹ ਗਿਣਤੀ ਜਿਵੇਂ ਜਿਵੇਂ ਆਉਂਦੀ ਹੈ ਉਹ ਇਹ ਸੈਂਕੜਿਆਂ 'ਚ ਨਹੀਂ ਸੀ। ਕਈ ਵਾਰੀ ਪੱਤਰਕਾਰ ਵੀਰ ਵੀ ਭਰਾ ਜਿਹੜੇ ਵਧਾ ਕੇ ਗੱਲ ਕਰ ਜਾਂਦੇ ਆ, ਔਰ ਉੱਥੇ ਸਾਡੇ ਵਿਰੋਧੀ ਬੰਦੇ ਫਿਰਦੇ ਹੁੰਦੇ ਆ ਜਿਹੜੇ ਨਾ ਸੋਸ਼ਲ ਮੀਡੀਆ ਨਾਲ ਜਾਂ ਕੋਈ ਇੱਕ ਕਈ ਵਾਰੀ ਗੱਲ ਬਾਈ ਜੀ ਬਾਤ ਦਾ ਬਤੰਗੜ ਬਣਾਉਣ ਵਾਲੇ ਬਹੁਤ ਲੋਕ ਹੁੰਦੇ ਆ। ਪਰ ਮੇਰਾ ਸੁਭਾਅ ਅਸੀਂ ਜਿਹੜਾ ਕੁਝ ਹੋ ਸਕਿਆ ਮੈਂ ਉਹ ਕਰਿਆ, ਮੈਂ ਵੱਧ ਨਹੀਂ ਕਿਹਾ। ਅਸੀਂ ਕੋਸ਼ਿਸ਼ ਕੀਤੀ ਇਲਾਜ ਕਰਾਉਣ ਦੀ, ਅਸੀਂ ਡਾਕਟਰ ਭੇਜਤੇ, ਕੁਛ ਪਸ਼ੂ ਬਚਾ ਲਏ, ਕੁਛ ਵਿਚਾਰੇ ਇਸ ਸੰਸਾਰ ਤੋਂ ਚੱਲ ਗਏ। ਖੁੱਡੀਆਂ ਸਾਹਿਬ, ਤੁਸੀਂ ਬਜਟ ਇਜਲਾਸ ਦੇ ਵਿੱਚ ਜਿਹੜਾ 13,000 ਕਰੋੜ ਖੇਤੀ ਦੇ ਲਈ ਰੱਖਿਆ ਹੈਗਾ, ਕੀ ਉਹ ਬਹੁਤ ਆ ਇੰਨੇ ਪੰਜਾਬ ਨੂੰ, ਜਿਹੜੀ ਇੰਨੀ ਪੰਜਾਬ ਦੀ ਪੈਦਾਵਾਰ ਹੋ ਰਹੀ ਆ ਖੇਤੀਬਾੜੀ? ਜਿਸ ਤਰ੍ਹਾਂ ਖੇਤੀ ਪ੍ਰਧਾਨ ਸੂਬਾ ਹੈ ਜੀ, ਉਸ ਵਾਸਤੇ ਹੋਰ ਵੀ ਹੁੰਦਾ ਤਾਂ ਹੋਰ ਚੰਗਾ, ਪਰ ਜਿੰਨਾ ਕੁ ਸਾਡੇ ਕੋਲ ਬਜਟ ਹੈ ਪੰਜਾਬ ਕੋਲ, ਅਸੀਂ ਉਹਨੂੰ ਵੰਡ ਕੇ ਇੱਕ ਥਾਂ ਜੇ ਲਾ ਦੇਵਾਂਗੇ ਤਾਂ ਦੂਸਰਾ ਪਾਸਾ ਖਿਲ ਜੂ। ਐਜੂਕੇਸ਼ਨ ਨੂੰ ਵੀ ਚਾਹੀਦਾ, ਹੈਲਥ ਨੂੰ ਵੀ ਚਾਹੀਦਾ, ਸਾਡੀਆਂ ਸੜਕਾਂ ਨੂੰ ਵੀ ਚਾਹੀਦਾ, ਨਹਿਰਾਂ ਨੂੰ ਵੀ ਚਾਹੀਦਾ, ਸਾਰੇ ਮਹਿਕਮੇ। ਉਹਦੇ ਵਿੱਚ ਜਿਹੜਾ ਖੇਤੀਬਾੜੀ ਨੂੰ 13,800 ਤੇ ਕੋਈ 47 ਕਰੋੜ ਰੁਪਈਆ ਮਿਲਿਆ, ਪਰ ਜੇ ਜਿਵੇਂ ਪਿੱਛੇ ਨਾਲੋਂ ਐਤਕੀ 1,72,000 ਕਰੋੜ ਨਾਲੋਂ 2,05,000 ਕਰੋੜ ਤੇ ਚਲਿਆ ਗਿਆ, 2,05,000 ਮੇਰੇ ਸਮਥਿੰਗ ਇੰਨੇ ਕਿਤੇ 2 ਲੱਖ ਕਰੋੜ ਨੂੰ ਟੱਪ ਗਿਆ ਹੈਗਾ। ਤੋ ਜੇ ਆਉਣ ਵਾਲਾ ਸਮਾਂ, ਮੈਨੂੰ ਸਾਡੇ ਸੂਝਵਾਨ ਨੇ ਸਾਡੇ ਜਿਹੜੇ ਖਜ਼ਾਨਾ ਮੰਤਰੀ, ਇਹਨਾਂ ਨੇ ਵਧੀਆ ਢੰਗ ਨਾਲ ਪੇਸ਼ ਕਰਨ ਦੇ ਯਤਨ ਕੀਤੇ ਆ। ਆਉਣ ਵਾਲੇ ਸਮੇਂ 'ਚ ਮੇਰਾ ਖਿਆਲ 2.25 ਲੱਖ ਕਰੋੜ ਤੋਂ ਵੱਧ 2.5 ਲੱਖ ਕਰੋੜ ਤੱਕ ਪਹੁੰਚਣ ਲੱਗ ਜੂ, ਤਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਪੈਸਾ ਮਿਲਣ ਲੱਗ ਜੂ। ਲੋੜ ਹੈ, ਪਰ ਸਰਦਾਰ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਲਈ ਕਦੇ, ਪਿਛਲੇ ਮੁੱਖ ਮੰਤਰੀਆਂ ਨੇ ਧਿਆਨ ਨਹੀਂ ਕੀਤਾ। 40 ਕਰੋੜ ਰੁਪਈਆ ਹੁਣ ਅਸੀਂ ਯੂਨੀਵਰਸਿਟੀ ਨੂੰ ਦੇ ਗਏ ਹਾਂ ਉਹਨਾਂ ਨੂੰ ਰਿਸਰਚ ਵਾਸਤੇ, ਉਹਨਾਂ ਨੂੰ ਉਹਦੀਆਂ ਕੁਛ ਬਿਲਡਿੰਗਾਂ ਡੈਮੇਜ ਹੋ ਗਈਆਂ ਕੋਈ ਹੈ। ਜੇ ਐਜੂਕੇਸ਼ਨ ਵੱਲ ਜਾ ਵੜੀਏ ਤਾਂ ਮੈਂ ਥੋੜ੍ਹੇ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਗਿਆ ਸੀ, ਉਹ ਵਾਈਸ ਚਾਂਸਲਰ ਸਾਹਿਬਾ ਦੇ ਵੀ ਤੁਹਾਡੀ ਸਰਕਾਰ ਨੇ ਸਾਨੂੰ 365 ਕਰੋੜ ਰੁਪਈਆ ਪਰ ਸਾਲ ਦੇਣ ਲੱਗੇ, 1 ਕਰੋੜ ਰੋਜ਼ ਦਾ ਲਾਉਣ ਵਾਸਤੇ, ਪਹਿਲਾਂ ਸਾਨੂੰ ਦਿੰਦੇ ਨਹੀਂ ਸੀ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ, ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ, ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ, ਕਿਉਂਕਿ ਜਿਹੜੀ ਹੋੜ ਹੈ, ਨਹੀਂ ਇਹਨੂੰ ਵੀ ਸੋਸ਼ਲ ਮੀਡੀਆ, ਦੂਸਰਾ ਮੀਡੀਆ, ਕੁਛ ਲੋਕ ਇਹਦਾ ਪ੍ਰਚਾਰਨ ਕਰਨ ਵਾਸਤੇ ਜੀ ਕਾਰਨ ਹੈ ਇਹ। ਕਿੰਨੇ ਕੁ ਬੱਚੇ ਤੁਹਾਡੇ ਕਿਤੇ ਜਾ ਸਕਦੇ ਤੇ ਕਿੰਨੇ ਕੁ ਨੂੰ ਇੱਥੇ ਨੌਕਰੀ, ਜਿਹੜੀ ਸਰਕਾਰੀ ਨੌਕਰੀ ਦੀ ਗੱਲ ਆ, ਉਹ 5-6.5 ਲੱਖ ਤੋਂ ਵੱਧ ਨਹੀਂ ਸਕਣੀ, ਕਿੰਨੇ ਜ਼ੋਰ ਲਾ ਲਓ ਤੁਸੀਂ। ਮੇਰਾ ਖਿਆਲ ਲੱਖ ਤੋਂ ਵੱਧ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਕੇ ਬੱਚੇ ਬਾਹਰ ਮਤਲਬ ਆ ਜਾਂਦੇ ਹੈਗੇ। ਕੋਈ ਨਾ ਕੋਈ ਉਹਨਾਂ ਨੇ ਜੋਬ, ਅੱਜ ਕੱਲ੍ਹ ਹਰ ਇੱਕ ਬੰਦਾ ਮਤਲਬ ਕਾਰੋਬਾਰ ਨੂੰ ਕਰਨ ਨੂੰ ਪਤਾ ਨਹੀਂ ਕਿਉਂ ਨਹੀਂ ਤਰਜੀਹ ਦੇ ਰਿਹਾ। ਜਿਹਦੇ ਕੋਲੇ ਥੋੜ੍ਹੀ ਜ਼ਮੀਨ ਜਾਇਦਾਦ ਆ, ਉਹ ਆਪਣੇ ਘਰ ਨੂੰ ਵੀ ਸੰਭਾਲ ਸਕਦਾ ਆ ਕੇ, ਅਤੇ ਵਧੀਆ ਉਹਦੇ ਵਿੱਚੋਂ ਗੁਜ਼ਾਰਾ ਅਸੀਂ ਲੋਕ ਸਾਰੇ ਕਰਦੇ ਹੀ ਰਹੇ। ਕੁਛ ਬੱਚਿਆਂ ਦੀਆਂ ਮਤਲਬ ਬਾਹਰ ਜਾ ਕੇ ਆਪਣੇ ਆਪ 'ਚ ਇੰਡੀਪੈਂਡੈਂਟ ਜੇ ਰਹਿਣਾ, ਇਸ ਤਰ੍ਹਾਂ ਦੀਆਂ ਹਾਲਾਤ ਵੀ ਬਣ ਗਏ ਨੇ, ਤੁਸੀਂ ਜਾਣਦੇ ਹੋ। ਉੱਥੇ ਵੀ ਨਸ਼ਿਆਂ ਵਿੱਚ ਗਲਗਤ ਵੀ ਹੋਈ ਜਾ ਰਹੇ ਆ ਜੀ, ਉੱਥੇ ਵੀ ਰਹਿਣਾ ਆਉਣਾ ਸੌਖਾ ਜੇ ਇੱਥੇ ਕੰਮ ਕਰ ਲੈਣ। ਜਿਹੜੀਆਂ ਗੱਲਾਂ ਇਹ ਕਰੀਆਂ ਜਾਂਦੀਆਂ ਉਹਦਾ ਜਵਾਬ ਇਹ ਹੈ, ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਕੋਈ ਵੀ ਬੰਦਾ ਜਿਹਦੇ 'ਚ ਕਾਬਲੀਅਤ ਹੈ, ਜਦੋਂ ਕੋਈ ਟੈਸਟ ਲਿਆ ਜਾਂਦਾ ਤਾਂ ਉਹਦੇ ਵਿੱਚ ਕਿਸੇ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਤੁਸੀਂ ਦੱਸੋ। ਸਾਡੇ ਬੱਚੇ ਬਾਹਰ ਜਾ ਕੇ ਨਹੀਂ ਕਰਦੇ, ਸਾਡੇ ਜਾ ਕੇ ਜਿਹੜੇ ਤੁਸੀਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਜੋਬ ਕਰ ਰਹੇ ਆ, ਉਹ ਵੀ ਕਿਸੇ ਨਾਲ ਗੱਲ। ਜੇ ਅਸੀਂ ਵਿਸ਼ੇਸ਼ ਤੌਰ 'ਤੇ ਜਾਂ ਉਹਨਾਂ ਤੋਂ ਪੈਸੇ ਲੈ ਕੇ ਬਣਾ ਲਿੱਤੀਆਂ, ਹੁਣ ਅਸੀਂ ਇੱਥੋਂ ਦੇ ਲੋਕਾਂ ਨੂੰ ਵੀ ਜਿਹੜਾ ਨੂੰ ਨੌਕਰੀਆਂ ਮਿਲੀਆਂ, ਉਹ ਵੀ ਇੱਕ ਵੀ ਬੱਚਾ ਕਹਦੇ ਵੀ ਸਾਨੂੰ ਪੈਸੇ ਦੇਣੇ ਪਏ, ਜਾਂ ਸਾਨੂੰ ਕਿਸੇ ਵਜ਼ੀਰ ਨੂੰ ਹੋਣਾ ਪਿਆ, ਜਾਂ ਕਿਸੇ MLA ਦੀ ਰਿਸ਼ਤੇਦਾਰੀ 'ਚੋਂ ਨਿਕਲਿਆ। ਲੋਕਾਂ ਲਈ ਹੈ, ਅਤੇ ਲੋਕ ਜੇ ਉਹਦੇ 'ਚ ਕਾਬਲੀਅਤ ਨਾਲ ਅੱਗੇ ਆਉਂਦੇ ਆ ਤਾਂ ਉਹ ਮੇਰਾ ਮੰਨਣਾ ਵੀ ਉਹਨੂੰ ਕਿਵੇਂ ਰੋਕ ਸਕਦੇ ਹੋ।
ਔਰ ਜਿਹੜੀ ਅਸੀਂ ਕੀਤੀ ਹੈ, ਭਗਵੰਤ ਮਾਨ ਹੋਰਾਂ ਨੇ ਕਿਹਾ ਵੀ ਪੰਜਾਬੀ ਜ਼ਰੂਰ ਉਹਦੇ 'ਚ 50 ਨੰਬਰ ਆਉਣੇ ਚਾਹੀਦੇ ਆ। ਅਸੀਂ ਤਾਂ ਇਹ ਜ਼ਰੂਰੀ ਕਰ ਸਕਦੇ ਸੀ ਤਾਂ ਉਹ, ਪਰ ਜੇ ਕੋਈ ਵੀ IAS ਅਫਸਰ ਵੀ ਬਾਹਰੋਂ ਆ ਰਹੇ ਆ, ਜੇ ਤਾਂ ਕੋਈ ਵੀ ਬੱਚਾ ਜਿੱਥੇ ਕਰੂਗਾ ਤਾਂ ਉਹਨੂੰ ਮਿਲਦੀ ਹੈ। ਸਾਡੇ ਬਥੇਰੇ ਲੋਕ ਨੌਕਰੀ ਵਿੱਚ ਆਏ ਨੇ। ਕੀ ਲੱਗਦਾ ਹੁਣ ਕਿਹੜੇ ਏਜੰਡੇ ਤੇ ਜਿਹੜਾ ਕਿ ਪਾਰਟੀ ਆ ਉਹ ਚੋਣ ਲੜ ਸਕਦੀ ਹੈ, ਜਾਂ ਜਿਹੜੀਆਂ ਦੇਖੋ ਜੀ, ਮੀਟਿੰਗਾਂ ਹੁੰਦੀਆਂ ਨੇ? ਅਸੀਂ ਲੋਕਾਂ ਦੇ ਵਿੱਚ ਹਾਂ 2 ਸਾਲਾਂ ਤੋਂ, ਲੋਕਾਂ ਨੂੰ ਸਾਨੂੰ ਨੇੜੇ ਤੇ ਦੂਰੋਂ ਤੋਂ ਦੇਖ ਲਿਆ ਹੈਗਾ। ਜੇ ਅਸੀਂ ਮਾੜੇ ਹੋਵਾਂਗੇ ਤਾਂ ਲੋਕ ਸਾਡੇ ਵਿਰੋਧ ਦਾ ਫਤਵਾ ਦੇ ਦੇਣਗੇ। ਜੇ ਉਹਨਾਂ ਦੀ ਪਸੰਦਗੀ ਬਣੇ ਤਾਂ 4 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ। ਜਿਹੜਾ ਇੰਡੀਆ ਅਲਾਇੰਸ ਆ ਉਸ ਦਾ ਕਿੰਨਾ ਕੁ ਪ੍ਰਭਾਵ ਪਊਗਾ ਸੈਂਟਰ 'ਤੇ? ਕਾਫੀ ਦੇਖੋ, ਜਿਹੜਾ ਹੈਗਾ ਕਿ ਜਿਹੜੀ ਮੋਦੀ ਦੀ ਸਰਕਾਰ ਹੈ ਨਾ, ਤਾਨਾਸ਼ਾਹ ਵਾਂਗ ਕੰਮ ਕਰਨ ਲੱਗ ਗਈ। ਜਿਵੇਂ ਤੁਸੀਂ ਕਹਿੰਦੇ ਵੀ ਦੂਸਰੀਆਂ ਪਾਰਟੀਆਂ ਨੂੰ, ਕੇਜਰੀਵਾਲ ਜੀ ਹੋਰਾਂ ਨੂੰ ਜਾਂ ਇਹਨਾਂ ਨੂੰ, ਵੀ ਜਦੋਂ ਕਿਤੇ ਐਮਰਜੈਂਸੀ ਲੱਗੀ ਸੀ ਉਦੋਂ ਵੀ ਲੋਕ ਬਹੁਤ ਲੀਡਰ ਅੰਦਰ ਸਨ, ਜਨਸੰਘੀ ਅਕਾਲੀ। ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ ਤਾਂ ਉਦੋਂ ਸਾਰੇ ਬੰਦਿਆਂ ਨੂੰ ਛੱਡ ਦਿੱਤਾ ਗਿਆ ਸੀ। ਇਹ ਤਾਂ ਪਹਿਲੀ ਵਾਰ ਹੋਇਆ ਵੀ ਇਲੈਕਸ਼ਨ ਪ੍ਰੋਸੈਸ ਚੱਲ ਪਿਆ ਅਤੇ ਉਦੋਂ ਕਿਸੇ ਪਾਰਟੀ ਦਾ ਜਿਹਦਾ ਡਰ ਹੋਵੇ ਵੀ ਅਸੀਂ ਰਾਜਧਾਨੀ 'ਚ ਹੀ ਕਮਜ਼ੋਰ ਹਾਂ ਉਹਨਾਂ ਤੋਂ ਜਿਹੜੀ ਚੰਗੀ ਜਿਹੜੀ ਮਤਲਬ ਜਿਹੜੀ ਸਟੇਟ ਹੈ, ਇੱਕ ਅਹਿਮ ਸਟੇਟ ਆ, ਉਹਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੋਂ ਮਤਲਬ ਉਹਨਾਂ ਨੂੰ ਖਤਰਾ ਹੀ ਲੱਗ ਰਿਹਾ ਹੁੰਦਾ। ਕਦੇ ਗਵਰਨਰ ਕਿਹੋ ਜਿਹੇ ਫੈਸਲੇ ਲੈ ਰਹੇ ਆ। ਸੋ ਉਹ ਉਸੇ ਤਰ੍ਹਾਂ ਵੀ ਮਤਲਬ ਜਿਵੇਂ ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰਦੇ ਨੇ, ਦੂਸਰੀਆਂ ਉਹ ਸਾਰੇ ਥਾਂ ਜਿਹੜਾ ਉਹਨਾਂ ਦਾ ਦਖਲ ਇਸ ਤਰ੍ਹਾਂ ED CBI ਇਨਕਮ ਟੈਕਸ ਉਸ ਤਰ੍ਹਾਂ ਦਾ ਜਿਹੜਾ, ਉਸ ਨੂੰ ਦੇਖਦਿਆਂ ਪਾਰਟੀਆਂ ਸੋਚਦੀਆਂ ਵੀ ਅੱਜ ਜੇ ਅਸੀਂ ਨਹੀਂ ਤਾਂ ਦੇਸ਼ ਤਬਾਹ ਹੋ ਜਾਊਗਾ। ਇੱਥੋਂ ਦਾ ਲੋਕਤੰਤਰ ਬੜਾ ਖੂਬਸੂਰਤ ਆ ਸਾਰੀ ਦੁਨੀਆ ਵਿੱਚੋਂ। ਕੋਈ ਗਰੀਬ ਬੰਦੇ ਨੂੰ ਵੀ MLA MP ਬਣਾ ਸਕਦੇ ਨੇ ਲੋਕ। ਇੱਥੋਂ ਦੇ ਵੋਟ ਵਿੱਚ ਬਹੁਤ ਵੱਡੀ ਤਾਕਤ ਹੈ। ਅਤੇ ਜੇ ਆਉਣ ਵਾਲਾ ਸਮਾਂ ਇਹਨਾਂ ਧਾਕੜ ਲੋਕਾਂ ਦੇ ਹੱਥ ਵਿੱਚ ਆ ਗਿਆ, ਮੋਦੀ ਸਾਹਿਬ ਚਲਾ ਰਹੇ ਆ, ਹੋ ਸਕਦਾ ਇਲੈਕਸ਼ਨ ਪ੍ਰਣਾਲੀ ਨੂੰ ਬੰਦ ਕਰਨ ਵੱਲ ਜਾਣ। ਖੁੱਡੀਆਂ ਸਾਹਿਬ, ਤੁਸੀਂ ਕਿਹਾ ਕਿ ਲੋਕਤੰਤਰ ਖਤਰੇ 'ਚ ਆ ਸਕਦਾ ਇਸ ਹਿਸਾਬ ਨਾਲ, ਜਿਵੇਂ ED ਦੀਆਂ ਰੇਡਾਂ ਪੈ ਰਹੀਆਂ ਨੇ, ਪਰ ਖਹਿਰਾ ਸਾਹਿਬ ਕੁਛ ਹੋਰ ਐਂਗਲ ਤੋਂ ਦੇਖਦੇ ਨੇ। ਖਹਿਰਾ ਸਾਹਿਬ ਕਹਿੰਦੇ ਕਿ ਵਿਜੀਲੈਂਸ ਪੰਜਾਬ ਸਰਕਾਰ ਚਲਾ ਰਹੀ ਹੈ, ED ਸੈਂਟਰ ਚਲਾ ਰਹੀ ਹੈ, ਫਰਕ ਕਿੱਥੇ ਹੈ ਫਿਰ? ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦੇਣਾ, ਕੋਈ ਮੇਰੇ ਨਾਲ ਸਿੱਧੀ ਹੋਵੇ, ਮੈਂ ਖਹਿਰਾ ਸਾਹਿਬ ਦਾ ਵੀ ਸਤਿਕਾਰ ਕਰਦਾ ਜੀ। ਉਹ ਉਹਨਾਂ ਦੇ ਵਿਚਾਰ ਹੋ ਸਕਦੇ ਆ। ਜੇ ਕਿਸੇ ਨੇ ਵੇਖੋ ਵਿਜੀਲੈਂਸ ਕਿੰਨਾ ਬੰਦਿਆਂ ਕੋਲੇ ਗਈ ਹੈ ਅਤੇ ਕਿੰਨਾ ਨੂੰ ਘੇਰਿਆ, ਉਹਨਾਂ 'ਚੋਂ ਕੀ ਕੁਛ ਤੁਸੀਂ, ਤੁਹਾਡੀ ਦੀਨ ਮਾਨ ਕੀ ਕਹਿੰਦਾ ਵੀ ਉਹ ਬਹੁਤ ਸਾਫ਼ ਸੁਥਰੀ ਢੰਗ ਨਾਲ ਉਹਨਾਂ ਨੇ ਰਾਜਨੀਤੀ ਚਲਾਈ ਸੀ? ਹੈ ਜਿਹੜੇ 5-7 ਬੰਦੇ ਵਿਜੀਲੈਂਸ ਨੇ ਫੜੇ, ਉਹਨਾਂ 'ਚ ਕੁਛ ਨਿਕਲਿਆ ਹੀ ਹੈ ਨਾ। ਕੀ ਕੁਛ ਨਿਕਲਿਆ? ਉਹ ਤਾਂ ਤੁਸੀਂ ਅਖਬਾਰਾਂ ਹੁਣ ਉਹ ਤਾਂ ਕੁਛ ਹਿੱਸਾ ਹੀ ਗਿਣਿਆ ਜਾਂਦਾ, ਬਾਹਰ ਤਾਂ ਬਹੁਤ ਕੁਛ ਪਿਆ ਹੁੰਦਾ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪੂਰਾ ਮੀਡੀਆ ਓਵਰਆਲ ਹਿੰਦੁਸਤਾਨ ਦਾ, ਭਾਰਤ ਦਾ ਮੀਡੀਆ, ਜਾਂ ਪੂਰਾ ਜਿਹੜਾ ਮੀਡੀਆ, ਵੇਖੋ ਜੀ, ਮੀਡੀਆ ਸਾਰਿਆਂ ਨਾਲੋਂ ਇੱਕ ਵਧੀਆ ਇੰਡੀਪੈਂਡੈਂਟ ਅਤੇ ਜਿਹੜਾ ਲੋਕਾਂ ਨੂੰ ਸਾਰੀ ਗੱਲ ਦੱਸਣ ਵਾਲਾ ਇੱਕ ਤੰਤਰ ਹੈ ਜੀ, ਅਤੇ ਚਾਹੀਦਾ ਵੀ ਹੈ। ਇਹਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਜਿਹੜਾ ਮੀਡੀਆ ਨੂੰ ਚਲਾਉਣ ਵਾਲਾ ਸੱਜਣ ਕੋਈ ਵੀ ਹੈ, ਉਹਨੂੰ ਪੂਰੀ ਸੂਝ-ਬੂਝ ਤੋਂ ਹੀ ਕੰਮ ਲੈਣਾ ਚਾਹੀਦਾ। ਇੱਕ ਤਰਫੀ ਜਾਂ ਉਸ ਤਰ੍ਹਾਂ ਦੀ ਗੱਲ ਤੋਂ ਥੋੜ੍ਹਾ ਪਾਸੇ ਰਹਿ ਕੇ, ਜੇ ਤਾਂ ਤੁਸੀਂ ਪੱਤਰਕਾਰ ਹੋ ਤਾਂ ਪੱਤਰਕਾਰਤਾ ਨਿਰਪੱਖ ਹੋ ਕੇ ਕਰਦੇ ਰਹਿਣਾ ਚਾਹੀਦਾ। ਕਿਸੇ ਗੱਲ ਦਾ ਧੜਕਣ ਨਹੀਂ ਹੋਣਾ ਚਾਹੀਦਾ ਜੀ। ਕਈ ਥਾਂ ਮਤਲਬ ਜਿਵੇਂ ਛੋਟੇ ਚੈਨਲ ਬਣੇ ਆ, ਉਹ ਸਿਰਫ ਹੀ ਮਤਲਬ ਜਿਵੇਂ ਹੁਣ ਪਿੰਡਾਂ 'ਚ ਵੀ ਜਾਂਦੇ ਆ, ਉਹ ਹੀ ਕਿਸੇ ਦੇ ਮੂੰਹ ਕਿਹੜੇ ਬੰਦੇ, ਵੇਖੋ ਉਸ ਬੰਦੇ ਦੀ ਗੱਲ ਕਰਨ ਵਾਲੇ 'ਚ ਕੋਈ ਢੰਗ ਤਰੀਕਾ, ਮੈਂ ਤਾਂ ਹਾਂ ਕਿਸੇ ਨੂੰ ਮੈਨੂੰ ਨਿੰਦ ਲੈਣ, ਸਲਾਹ ਲੈਣ, ਕੋਈ ਖਾਸ ਨਹੀਂ ਗੱਲ ਹੁੰਦੀ, ਪਰ ਤਰੀਕਾ ਜ਼ਰੂਰ ਵਧੀਆ ਹੋਣਾ ਚਾਹੀਦਾ। ਸੋ ਮੀਡੀਆ ਦਾ ਬਹੁਤ ਵੱਡਾ ਜਿਹੜਾ ਸਾਡੇ ਵਿੱਚ ਸੱਚ ਵਿਖਾਉਣ ਲਈ ਜਿਹੜਾ ਮੈਂ ਕਹਾਂ ਵੀ ਹੱਕ ਹੈ ਅਤੇ ਜਾਂ ਹਿੱਸਾ ਹੈ, ਉਹਨੂੰ ਬਰਕਰਾਰ ਇਹਨਾਂ ਨੂੰ ਰੱਖਣਾ ਚਾਹੀਦਾ। ਜੀ, ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ, ਪਰ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰੇ ਗਏ ਨੇ, ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਉਹ ਕਰ ਰਹੇ ਹਾਂ। ਤਾਂ ਖੁੱਡੀਆਂ ਸਾਹਿਬ ਨੂੰ ਜਾਂਦੇ ਪੁੱਛਾਂਗੇ ਕਿ ਕੁਛ ਹੋਰ ਕਹਿਣਾ ਚਾਹੁੰਦੇ ਹੋਣ ਲੋਕਾਂ ਦੇ ਲਈ। ਖੁੱਡੀਆਂ ਸਾਹਿਬ, ਕੁਛ ਹੋਰ ਆਈਡੀਆਜ਼ ਹੁਣ ਦਿਮਾਗ ਦੇ ਵਿੱਚ ਵੀ ਆਹ ਚੀਜ਼ਾਂ, ਆਹ ਗੱਲਾਂ ਜਾਂ ਰਹਿ ਗਈਆਂ ਨੇ? ਵੇਖੋ, ਆਈਡੀਆ ਤੋਂ ਨਵਾਂ ਰੋਜ਼ ਆ ਜਾਂਦਾ ਹੈਗਾ।
ਤੇ ਆਈਡੀਏ ਘੜਨ ਵਾਲੇ ਲੋਕ ਹੋਰ ਬਹੁਤ ਹੋਇਆ ਕਰਦੇ ਨੇ। ਮੈਂ ਇੱਕ ਸਾਦਾ ਜਿਹਾ ਬੰਦਾ, ਲੋਕਾਂ ਦੀ ਨੁਮਾਇੰਦਗੀ ਕਰਨ ਦਾ ਸਮਾਂ ਮਿਲਿਆ ਤਾਂ ਮੈਂ ਤਨਦੇਹੀ ਨਾਲ, ਸੱਚੇ ਮਨੋਂ, ਇਮਾਨਦਾਰੀ ਨਾਲ ਕਰਨ ਦੇ ਯਤਨ ਕੀਤੇ। ਹੁਣ ਮੈਂ ਲੋਕ ਸਭਾ ਲਈ ਆਇਆ। ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰਾ ਮਗਰਲਾ ਜੀਵਨ ਵੀ ਵੇਖਿਆ, ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੇ ਘਰ ਦੀ ਸਿਆਸਤ ਨਾ ਠੱਗਾ ਠੋਰੀ ਦੀ ਹੈ, ਨਾ ਧੱਕਾ ਜੋਰੀ ਦੀ ਹੈ, ਅਤੇ ਨਾ ਰਿਸ਼ਵਤਖੋਰੀ ਦੀ ਹੈ। ਅਸੀਂ ਇਹਨਾਂ ਗੱਲਾਂ ਤੋਂ ਪਾਸੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਬਠਿੰਡਾ ਵਾਸੀ ਸਤਿਕਾਰਯੋਗ ਵੋਟਰਾਂ ਦੇ ਹੱਥ ਵਿੱਚ ਸਭ ਕੁਛ ਹੈ। ਜੇ ਉਹਨਾਂ ਨੂੰ ਕੁਛ ਅਸਲੀਅਤ ਚੰਗੀ ਲੱਗੇ ਤਾਂ ਜ਼ਰੂਰ ਮੇਰੇ ਵੱਲ ਖਿਆਲ ਕਰਨ। ਇੱਕ ਤੁਹਾਡੇ ਬੇਟਾ ਜੀ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਸੀ, ਕਹਿੰਦੇ ਅਸੀਂ ਅੱਜ ਵੀ ਉਸੇ ਗੱਡੀ 'ਚ ਜਾਂਦੇ ਹਾਂ ਜਿਹੜੀ ਸਾਡੇ ਪਰਿਵਾਰ ਕੋਲ ਆ, ਅੰਬੈਸਡਰ ਗੱਡੀ। ਨਹੀਂ, ਅੰਬੈਸਡਰ ਨਹੀਂ, ਚਲੋ ਜਿਹੜੀ ਪੁਰਾਣੀ ਕਾਰ ਆ ਘਰ ਪਰਿਵਾਰ ਉਹਨਾਂ ਕੋਲ ਹੈਗੀ ਆ। ਮੇਰੇ ਕੋਲ ਤਾਂ ਸਰਕਾਰ ਨੇ ਹੁਣ 2-3 ਕਾਰਾਂ ਦੇ ਦਿੱਤੀਆਂ ਸੀਗੀਆਂ, ਤੋ ਮੈਂ ਮੰਤਰੀ ਹੋਣ ਦੇ ਨਾਂ 'ਤੇ ਮੈਂ ਉਸ ਗੱਲ ਦਾ, ਔਰ ਘਰ ਵਾਲੀ ਸਾਡੇ ਕੋਲ ਉਹ ਕਾਰ ਹੈ। ਤੋ ਠੀਕ ਆ, ਵਧੀਆ, ਉਹਨੇ ਮੇਰਾ ਬਹੁਤ ਵਧੀਆ ਲੰਮਾ ਸਮਾਂ ਟਾਈਮ ਪਾਇਆ। ਆਖਰ ਉਹਨੇ ਵੀ ਡੈਮੇਜ ਹੋਣਾ ਕੁਛ ਵਰਿਆਂ 'ਚ, ਤਾਂ ਉਹ ਬਦਲਣੀ ਪੈ ਸਕਦੀ ਹੁੰਦੀ ਹੈ। ਪਰ ਮੈਨੂੰ ਮੈਂ ਸਹੁੰ ਖਾ ਕੇ ਕਹਿ ਸਕਦਾ ਕਿ ਪ੍ਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਹਰਾਮ ਦਾ 1 ਰੁਪਈਆ ਵੀ ਘਰੇ ਨਾ ਗਿਆ ਅਤੇ ਨਾ ਜਾਊਗਾ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਤੋ ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਦਰਵੇਸ਼ ਹੈ, ਤੁਹਾਨੂੰ ਪਤਾ, ਕੋਈ ਭਲਾ ਕਿਵੇਂ ਕਰਕੇ ਜਾਂਦਾ ਰਹੇ ਲਾਸਟ ਦਿਨ ਜਦੋਂ ਭੋਗ 'ਤੇ ਇਹ ਕੁਛ ਲਿਖਿਆ ਜਾਂਦਾ। ਪਰ ਉਸ ਵੇਲੇ ਦਾ ਜੇ ਮੈਂ ਕਹਾਂ 35 ਸਾਲ ਪਹਿਲਾਂ ਇਹ ਗੱਲ, 2 ਜਿਹੜੇ ਪੰਜਾਬ ਦੇ ਮੰਤਰੀ ਯਾਨੀ ਕਰਤਾਰ ਸਿੰਘ ਹੋਰਾਂ 'ਤੇ ਜਾਂ ਮੇਰੇ ਪਿਤਾ ਜੀ ਹੋਰਾਂ 'ਤੇ, ਉਹ ਚੇਅਰਮੈਨ ਮੰਡੀ ਬੋਰਡ ਰਹੇ, ਮੈਂਬਰ ਪਾਰਲੀਮੈਂਟ ਰਹੇ, ਉਹਨਾਂ 'ਤੇ ਲੋਕਾਂ ਨੇ ਉਹਨਾਂ ਦੀ ਸਹੁੰ ਖਾਧੀ ਹੈ ਵੀ ਇਹ ਬਹੁਤ ਸਾਫ਼ ਸੁਥਰੇ ਸਿਆਸਤ ਵਿੱਚ ਰਹੇ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਖੇਤੀਬਾੜੀ ਮੰਤਰੀ ਜਿਹੜੇ ਕਿ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ। ਤਾਂ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ, ਕਿਉਂਕਿ ਸਮਾਂ ਕਾਫੀ ਆ, ਹਲੇ ਕਾਫੀ ਪਹਿਲਾਂ ਜਿਹੜਾ ਕਿ ਉਮੀਦਵਾਰਾਂ ਦੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਸੀ। ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਨਵੀਂ ਮੁਲਾਕਾਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਿਲ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਮੈਂ ਇੱਕ ਸਧਾਰਨ ਜਿਹਾ ਵਿਅਕਤੀ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਮੈਨੂੰ ਇਸ ਬਾਰੇ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ? ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ। ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70-80 ਹਜ਼ਾਰ, ਲੱਖ ਰੁਪਈਆ
1 ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰਾ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਫੇਰ ਅਸੀਂ ਇੱਕ ਖਾਸ ਤੇ ਵਿਸ਼ੇਸ਼ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਲੈਕਸ਼ਨਾਂ ਦਾ ਸਮਾਂ ਗਾ, ਇਲੈਕਸ਼ਨਾਂ ਦੇ ਸਮੇਂ ਨੂੰ ਦੇਖਦੇ ਹੋਏ ਕਾਫੀ ਪਾਰਟੀਆਂ ਦੇ ਵਿੱਚ ਉਤਰਾਅ ਚੜ੍ਹਾਅ ਆ ਰਹੇ ਨੇ। ਤਾਂ ਸਾਡੇ ਨਾਲ ਇਸ ਵਕਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਵੀ ਨੇ। ਤਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੀ। ਖੁੱਡੀਆਂ ਸਾਹਿਬ, ਸਿਹਤਾਂ ਕਿਵੇਂ ਨੇ? ਵਧੀਆ ਜੀ, ਕਿਰਪਾ ਮਹਾਰਾਜ ਦੀ, ਵਾਹਿਗੁਰੂ ਕਾਲਪੁਰਖ। ਕਿਵੇਂ ਦੇਖਦੇ ਹੋ ਸਿਆਸਤ ਨੂੰ, ਪੂਰੀ ਜਿਹੜੀ ਪਾਰਟੀਆਂ ਦੇ ਉਤਰਾਅ ਚੜ੍ਹਾਅ ਹੋ ਰਹੇ ਨੇ? ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਈਡੀ ਦੇ ਵੱਲੋਂ ਚੁੱਕੇ ਜਾ ਚੁੱਕੇ ਨੇ ਤੇ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਨੂੰ। ਪਹਿਲਾਂ ਤਾਂ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਕਿ ਉਹ ਸਾਡੇ ਕੌਮੀ ਕਨਵੀਨਰ ਹੈ, ਸਾਡੇ ਮੁਖੀ ਹੈ ਜੀ, ਔਰ ਬਹੁਤ ਵਧੀਆ ਇਨਸਾਨ ਆ, ਜਿਹਨੇ ਇੱਕ ਅੰਦੋਲਨ 'ਚੋਂ ਨਿਕਲੇ ਹੋਏ, ਜਿਨ੍ਹਾਂ ਨੇ ਆਮ ਲੋਕਾਂ 'ਚੋਂ ਇੱਕ ਆਮ ਵਿਅਕਤੀਆਂ ਨੂੰ ਇਕੱਠੇ ਕਰਕੇ ਆਮ ਆਦਮੀ ਪਾਰਟੀ ਦਾ ਨਾਂ ਦੇ ਕੇ ਪਾਰਟੀ ਬਣਾਈ ਜੀ, ਜਿਹਦੇ 'ਚ ਰਿਸ਼ਤੇਦਾਰੀਆਂ ਤੋਂ ਜਾਂ ਇਹੋ ਜਿਹੇ ਨੇੜਤਾ 'ਚੋਂ ਨਹੀਂ, ਉਹਨਾਂ ਨੇ ਲੋਕਾਂ 'ਚੋਂ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ। ਔਰ ਇੱਕੋ ਇੱਕ ਗੱਲ ਕੀਤੀ ਜਾਂਦੀ ਸੀ ਵੀ ਜਿਸ ਬੰਦੇ ਨੂੰ ਪਾਰਟੀ ਵੱਲੋਂ ਅਸੀਂ ਕੋਈ ਵੀ ਅਹੁਦਾਦਾਰੀ ਦੇਣੀ ਆ ਅਤੇ ਉਹ ਇਮਾਨਦਾਰ ਹੋਵੇ, ਚੰਗਾ ਹੋਵੇ। ਉਹ ਕੇਜਰੀਵਾਲ ਹੋਰਾਂ ਜੀ ਵੱਲੋਂ ਸਖਤ ਹਦਾਇਤ ਹੁੰਦੀ ਸੀ। ਔਰ ਜਦੋਂ ਮੈਂ ਮੰਤਰੀ ਵੀ ਬਣਿਆ, ਮੈਨੂੰ ਉਹਨਾਂ ਦਾ ਟੈਲੀਫੋਨ ਆਇਆ ਵੀ ਬਹੁਤ ਵੱਡੀ ਉਮੀਦ ਹੈ ਖੁੱਡੀਆਂ ਸਾਹਿਬ, ਮੈਨੂੰ ਤੁਹਾਡੇ ਪਿਤਾ ਜੀ ਹੋਰਾਂ ਦੀ ਵੀ ਫੀਡਬੈਕ ਹੈ ਔਰ ਮੈਂ ਉਮੀਦ ਵੀ ਰੱਖਦਾ ਅਤੇ ਮੈਂ ਇਹ ਗੱਲ ਤੁਹਾਨੂੰ ਪੂਰੇ ਜ਼ੋਰ ਨਾਲ ਕਹਿਣਾ ਕਿ ਪੂਰੀ ਇਮਾਨਦਾਰੀ ਨਾਲ ਮਹਿਕਮਾ ਚਲਾਉਣਾ। ਅਤੇ ਮੈਂ ਕੋਈ 10 ਕੁ ਮਹੀਨੇ ਵਜ਼ਾਰਤ ਚਲਾਈ ਆ। ਹੁਣ ਤਾਂ ਮੈਂ ਲੋਕ ਸਭਾ ਵੱਲ, ਮੈਨੂੰ ਪਾਰਟੀ ਨੇ, ਕੇਜਰੀਵਾਲ ਜੀ ਹੋਰਾਂ ਨੇ, ਭਗਵੰਤ ਮਾਨ ਜੀ ਨੇ, ਸਾਰੀ ਹਾਈ ਕਮਾਂਡ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਫਿਰ ਲੋਕ ਸਭਾ ਬਠਿੰਡਾ ਲਈ ਉਮੀਦਵਾਰ ਬਣਾਇਆ। ਤਾਂ 10 ਮਹੀਨਿਆਂ 'ਚ ਜੋ ਮੇਰੀ ਖੇਤੀਬਾੜੀ ਮਹਿਕਮੇ, ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਬਹੁਤ ਹੀ ਸੱਚੇ ਮਨ ਨਾਲ ਅਤੇ ਇਮਾਨਦਾਰੀ ਨਾਲ ਚਲਾਈ ਹੈ, ਜਿੱਥੇ ਮੇਰਾ ਆਪਣਾ ਵੀ ਫਰਜ਼ ਬਣਦਾ ਸੀ ਔਰ ਮੈਨੂੰ ਕੇਜਰੀਵਾਲ ਜੀ ਹੋਰਾਂ ਦਾ ਦਿਸ਼ਾ ਨਿਰਦੇਸ਼ ਵੀ ਸੀ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਿਲ ਆ। ਸ਼ਾਇਦ ਤੁਸੀਂ ਪਹਿਲਾਂ ਵੀ ਇਹ ਕਿਤੇ ਇੰਟਰਵਿਊ ਕੀਤੀ ਹੋਣੀ ਮੇਰੀ ਜਾਂ ਜੀ ਸੁਣਿਆ ਹੋਣਾ। ਗੜ੍ਹ ਕਿਸੇ ਇੱਕ ਆਦਮੀ ਦਾ ਨਹੀਂ ਹੋਇਆ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਉਹਨਾਂ ਦੇ ਦੂਸਰੇ ਪਰਿਵਾਰ ਦੇ ਮੈਂਬਰ, 2 ਉਹਨਾਂ ਦੇ ਭਰਾ ਵਾਰੀ ਨਾਲ MLA ਕਈ ਵਾਰ ਬਣੇ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ 5 ਵਾਰੀ ਲੰਬੀ ਹਲਕੇ ਤੋਂ MLA ਬਣੇ ਲਗਾਤਾਰ ਜੀ। ਉਸੇ ਹਲਕੇ 'ਚੋਂ 3 ਵਾਰੀ ਲਗਾਤਾਰ ਉਹ ਚੀਫ ਮਿਨਿਸਟਰ ਬਣੇ। 5 ਵਾਰੀ ਉਹ ਚੀਫ ਮਿਨਿਸਟਰ ਰਹੇ ਪੰਜਾਬ ਦੇ, ਜਿਹਦੇ ਵਿੱਚ 2 ਵਾਰ ਗਿੱਦੜਬਾਹਾ ਹਲਕੇ ਤੋਂ ਬਣੇ ਸੀ। ਔਰ ਇਹ ਗੱਲ ਵੀ ਲੋਕਾਂ ਵਿੱਚ ਕਹੀ ਜਾਂਦੀ ਸੀ ਕਿ ਜਿਹਦੇ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੱਥ ਰੱਖ ਦੇਣ ਤਾਂ ਉਹ ਬੰਦਾ MLA ਬਣ ਜਾਂਦਾ। ਔਰ ਕਈ ਵਾਰ ਇੱਕ ਹਲਕੇ 'ਤੇ ਉਹਨਾਂ ਨੇ 5 ਵਾਰੀ ਗਿੱਦੜਬਾਹਾ 'ਚੋਂ ਨੁਮਾਇੰਦਗੀ ਕੀਤੀ, 1 ਵਾਰੀ ਮਲੋਟ 'ਚੋਂ, 11 ਵਾਰੀ ਉਹ ਵਿਧਾਨ ਸਭਾ ਵਿੱਚ ਗਏ। ਮੈਂ ਜਿਹੜੀ ਗੜ੍ਹ ਦੀ ਗੱਲ ਕਰਦਾ ਸੀ, ਉਹ ਜੇ ਗੜ੍ਹ ਹੁੰਦਾ ਤਾਂ ਉਹਨਾਂ ਨੂੰ 12ਵੀਂ ਵਾਰ, ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ ਹੈ
ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ, ਮੇਰੇ 'ਤੇ ਵਿਸ਼ਵਾਸ ਕੀਤਾ ਔਰ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ 11,500 ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਭੇਜਿਆ। ਵਿਰੋਧੀ ਇੱਥੋਂ ਦੀ ਗੱਲ ਜੀ, ਹਰਸਿਮਰਤ 3 ਵਾਰੀ ਮੈਂਬਰ ਪਾਰਲੀਮੈਂਟ ਬਣੇ ਆ, ਠੀਕ ਹੈ, ਉਹਨਾਂ ਨੂੰ ਮੁਬਾਰਕ। ਔਰ ਅੱਜ ਚੌਥੀ ਵਾਰ ਹੋ ਸਕਦਾ ਮੇਰੇ ਨਾਲ ਸਾਹਮਣਾ ਹੋਵੇ, ਪਰ ਮੈਂ ਬਹੁਤ ਵੱਡੀ ਗੁਰੂ ਮਹਾਰਾਜ 'ਤੇ ਟੇਕ ਆ ਲੋਕਾਂ 'ਤੇ ਕਿ ਲੋਕ ਜਿਹੜਾ ਇਹ ਵੀ ਇੱਕ ਇਤਿਹਾਸਕ ਫੈਸਲਾ ਕਰਨਗੇ ਜਿਹੜਾ ਸਾਹਮਣੇ 4 ਜੂਨ ਨੂੰ ਆਉਣਾ ਹੈ। ਵਿਰੋਧੀ ਪਾਰਟੀਆਂ ਕਹਿੰਦੀਆਂ ਵੀ 13-0 ਦੀ ਗੱਲ ਕਰਦੇ ਆ, ਕਿਤੇ ਇਹ ਨਾ ਹੋਵੇ ਵੀ 0-13 ਹੋ ਜਾਏ। ਵੇਖੋ, ਉਹ ਤਾਂ ਚਾਹੁੰਦੇ ਆ, ਵਿਰੋਧੀ ਤਾਂ ਹਮੇਸ਼ਾ ਚਾਹੁੰਦਾ। ਅਸੀਂ ਜਿਵੇਂ ਕਹਿੰਦੇ 13 ਜਿੱਤਣੀਆਂ, ਉਹ ਵੀ ਕਹਿੰਦੇ ਵੀ 13 'ਚ 0 ਰਹਿਣ। ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਸਾਨੂੰ ਬਹੁਤ ਵੱਡੀ ਉਮੀਦ ਹੈ ਪੰਜਾਬ ਦੇ ਲੋਕਾਂ 'ਤੇ ਕਿ ਉਹ ਇਸ ਵਾਰ ਸਾਨੂੰ ਆਪਣਾ ਮੌਕਾ ਦੇਣਗੇ, ਕਿਉਂਕਿ ਪਾਰਲੀਮੈਂਟ ਦੇਸ਼ ਦੀ ਵੱਡੀ ਪੰਚਾਇਤ ਹੈ। ਜਿਹੜਾ ਪੰਜਾਬ ਆ, ਪੰਜਾਬ ਨਾਲ ਹਮੇਸ਼ਾ ਬਹੁਤ ਵੱਡੇ ਧੱਕੇ ਹੁੰਦੇ ਰਹਿੰਦੇ। ਮੈਂ ਇਸ ਦੇ ਹੱਕ ਵਿੱਚ ਵੀ ਹਾਂ ਵੀ ਕੋਈ ਵੀ ਬੰਦਾ ਮੈਂਬਰ ਪਾਰਲੀਮੈਂਟ ਬਣਦਾ, ਸਾਨੂੰ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਰਲ ਕੇ ਪੰਜਾਬ ਦੀ ਗੱਲ ਉੱਥੇ ਕਰਨੀ ਚਾਹੀਦੀ। ਜੋ ਵੀ ਪੰਜਾਬ ਨਾਲ ਧੱਕਾ ਹੁੰਦਾ, ਵਿਤਕਰਾ ਹੁੰਦਾ ਹੈ। ਮੈਂ ਵੀ ਖੇਤੀਬਾੜੀ ਮੰਤਰੀ ਹਾਂ, ਸਾਡਾ ਹੀ ਮਹਿਕਮੇ ਦਾ 5700 ਕਰੋੜ ਰੁਪਈਆ ਜੀ, ਜਿਹਨੂੰ ਰੂਰਲ ਡਿਵੈਲਪਮੈਂਟ ਫੀਸ ਕਿਹਾ ਜਾਂਦਾ, ਜਿਹੜੀ ਕਿ ਸਾਡੀਆਂ ਫਸਲਾਂ 'ਚੋਂ ਇਕੱਠੀ ਕੀਤੀ ਜਾਂਦੀ ਹੈ, ਉਹ ਸਾਡੀ ਵਾਪਸ ਨਹੀਂ ਦੇ ਰਹੇ, ਜਿਹਦੇ ਨਾਲ ਬਹੁਤ ਸਾਰੀ ਜਿਹੜੀ ਤਰੱਕੀ ਦੀ ਰਫ਼ਤਾਰ ਰੁਕੀ ਪਈ ਹੈ। ਜਿੱਥੇ ਉਹ ਪੈਸਾ ਸਾਡੀਆਂ ਮੰਡੀਆਂ ਦਾ ਨਵੀਨੀਕਰਨ, ਸਾਡੀਆਂ ਸੜਕਾਂ ਦਾ ਨਵੀਨੀਕਰਨ, ਜਾਂ ਕਿਸਾਨਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ, ਉੱਥੇ ਉਹਨਾਂ ਨੂੰ ਅਸੀਂ ਕੋਈ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਹੈ। ਸੋ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਅਤੇ ਸਾਨੂੰ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਹੌਸਲੇ ਨਾਲ ਉਹਦਾ ਮੁਕਾਬਲਾ ਕਰਨਾ ਪੈਣਾ। ਤੁਸੀਂ ਫਸਲਾਂ ਦੀ ਗੱਲ ਕੀਤੀ ਆ, ਤੁਹਾਡੇ ਹਲਕੇ ਦੇ ਵਿੱਚ ਨਾਲਲੇ ਪਿੰਡਾਂ ਦੇ ਵਿੱਚ ਇਹ ਵੀ ਖਬਰ ਆਈ ਹੈ, ਕਹਿੰਦੇ ਕਿ ਪਿੰਡਾਂ ਦੇ ਲੋਕ ਕਣਕ ਵਾਹੁਣ ਨੂੰ ਮਜਬੂਰ ਹੋ ਗਏ ਨੇ, ਗੜੇਮਾਰੀ ਦੀ ਅਜਿਹੀ ਮਾਰ ਪਈ ਹੈ। ਦੇਖੋ, ਉਹਦੇ 'ਚ ਮੇਰਾ ਕਸੂਰ ਤਾਂ ਨਹੀਂ ਨਾ ਹੋ ਸਕਦਾ। ਕੁਦਰਤ ਨੂੰ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ। ਕੁਦਰਤ ਬਹੁਤ ਵੱਡੀ ਚੀਜ਼ ਹੈ। ਕੁਦਰਤ ਦਾ ਸਾਜੇ ਹੋਏ ਅਸੀਂ ਸਾਰੇ ਲੋਕ। ਗੜੇਮਾਰ ਹੋਈ ਹੈ, ਗਰਦੌਰੀਆਂ ਹੋ ਗਈਆਂ, ਮੁਆਵਜ਼ਾ ਮਿਲੂਗਾ। ਮੈਂ ਕਹਿੰਦਾ ਵੀ ਮੁਆਵਜ਼ਾ ਉਹ ਫਸਲ ਦੇ ਨੁਕਸਾਨ ਦਾ ਕੁਛ ਹਿੱਸਾ ਹੋਵੇਗਾ, ਪਰਮਾਤਮਾ ਤੁਹਾਨੂੰ ਫਸਲ ਦੇਵੇ। ਪਰ ਇਹ ਗੱਲ ਨਹੀਂ ਕਹੀ ਜਾ ਸਕਦੀ ਵੀ ਜੇ ਗੜੇਮਾਰੀ ਹੋਈ ਹੈ ਤਾਂ ਉਹਦੇ ਵਿੱਚ ਸਾਡੀ ਗਰਦੌਰੀ ਹੋ ਗਈ ਹੈ, ਸਪੈਸ਼ਲ ਗਰਦੌਰੀ ਹੋ ਗਈ ਹੈ। ਉਹਦਾ ਜਿਹੜਾ ਬਣਦਾ ਕੰਪਨਸੇਸ਼ਨ, ਉਹ ਜਿੰਨਾ ਉਸਦਾ ਬਣਦਾ, ਉਹ ਥੋੜ੍ਹੇ ਸਮੇਂ 'ਚ ਹੁਣ ਕੋਡ ਲੱਗਿਆ ਹੁੰਦਾ ਤੁਹਾਨੂੰ ਮਿਲ ਜਾਣਾ। ਪਹਿਲਾਂ ਵੀ ਸਰਕਾਰ ਨੇ, ਪਿਛਲੀਆਂ ਸਾਰੀਆਂ ਸਰਕਾਰਾਂ ਦਾ ਤੁਸੀਂ ਇਤਿਹਾਸ ਵੇਖ ਲਓ, ਕਈ ਵਾਰੀ ਤਾਂ ਬੰਦੇ ਇਸ ਦੁਨੀਆ ਤੋਂ ਚੱਲ ਜਾਂਦੇ ਸੀ, ਉਹਨਾਂ ਦੇ ਯਾਦ ਨਹੀਂ ਹੁੰਦਾ ਸੀ ਕਿਹੜੇ ਬੰਦੇ ਦਾ ਚੈੱਕ ਆਇਆ, ਕੀ ਆਇਆ। 5-5, 6-6 ਸਾਲਾਂ ਬਾਅਦ ਮੁਆਵਜ਼ੇ ਆਉਂਦੇ ਹੁੰਦੇ ਸੀ, ਜਿਹੜੇ ਕਿਸਾਨਾਂ ਦੀ ਸਰਕਾਰ ਕਹਿਣ ਵਾਲੇ ਲੋਕ ਸੀ। ਪਰ ਅਸੀਂ 3-4 ਮਹੀਨਿਆਂ 'ਚ ਨਿਬੇੜਦੇ ਰਹੇ ਹਾਂ। ਕਈ ਥਾਵਾਂ 'ਤੇ ਦਿੱਕਤਾਂ ਇਸ ਹੈ ਕਿ ਖਾਤੇਦਾਰੀ ਸਾਂਝੀ ਹੁੰਦੀ ਹੈ, ਗਰਦੌਰੀ ਕਿਸੇ ਨਾ ਹੁੰਦੀ ਹੈ, ਜੇ ਬੈਂਕ ਖਾਤਾ ਨਹੀਂ ਰਲਦਾ ਕਿਸੇ ਦਾ ਆਧਾਰ ਕਾਰਡ, ਇਹੋ ਜਿਹੀਆਂ ਨਹੀਂ। ਪਰ 129 ਕਰੋੜ ਤੋਂ ਵੱਧ ਅਸੀਂ ਪਿਛਲਾ ਮੁਆਵਜ਼ਾ ਜਿਹੜਾ ਹੜ੍ਹ ਆਏ ਸਨ ਵੰਡ ਦਿੱਤਾ ਸੀ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਕਣਕਾਂ ਦਾ ਜਿਹੜਾ ਕਿ ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ, ਫਿਰ ਸੇਲਵਰਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਇਹਨਾਂ ਦਿਨਾਂ 'ਚ। ਪਿਛਲੀ ਵਾਰ ਜਦੋਂ ਆਫਤ ਆਈ ਹੈ, ਜਦੋਂ ਖੇਤੀਬਾੜੀ ਮੰਤਰੀ ਸ਼ਾਇਦ ਕੁਲਦੀਪ ਸਿੰਘ ਧਾਲੀਵਾਲ ਸਨ। ਮੈਨੂੰ ਇਸ ਬਾਰੇ ਕੋਈ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਜਿੱਥੇ ਆਇਆ ਹੁਣ ਵੀ ਜੇ ਇੱਧਰਲੇ ਪਿੰਡਾਂ ਜਾਏ, ਮੈਂ DC ਸਾਹਿਬ ਨਾਲ ਉਸੇ ਦਿਨ ਕੁਛ ਪਿੰਡਾਂ 'ਚ ਮੈਂ ਜਾ ਵੀ ਸਕਿਆ ਸੀ ਜੀ, ਔਰ ADC ਨੂੰ ਕਹਿ ਕੇ ਸਾਰੀਆਂ ਗਰਦੌਰੀਆਂ ਔਰ ਕਹਿ ਕੇ ਸਖਤੀ ਨਾਲ ਵੀ ਕੋਈ ਪਟਵਾਰੀ ਕਿਸੇ ਦੇ ਘਰੇ ਨਹੀਂ ਜੀ, ਲੋਕਾਂ ਵਾਸਤੇ ਆ। ਜੇ ਕਿਸੇ ਦਾ ਨੁਕਸਾਨ ਹੋਇਆ, ਸੈਟੇਲਾਈਟ ਵੀ ਉਹਨੂੰ ਲਊਗੀ। ਇਹ ਕਹਿ ਕੇ ਉਹਨਾਂ ਨੂੰ ਵੀ ਭਾਈ ਸਾਹਿਬ ਗਲਤ ਨਹੀਂ ਕਰਨਾ, ਠੀਕ ਕਰਨਾ। ਕੋਈ MLA ਦੀ, ਕੋਈ ਮੰਤਰੀ ਦੀ ਸਿਫਾਰਿਸ਼ ਨਹੀਂ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ, ਉਹਨਾਂ ਲੋਕਾਂ ਦਾ ਨਾਲ ਖੜਨਾ ਸਾਡਾ ਸਰਕਾਰ ਦਾ ਫਰਜ਼ ਹੈ। ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ, ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ ਕਰਦਾ ਜੀ। ਜਿਵੇਂ ਖੇਤੀਬਾੜੀ ਦੇ ਨਾਲ ਸੰਬੰਧਿਤ ਇੱਕ ਕਿੱਤਾ ਪਸ਼ੂਆਂ ਦਾ ਕਿੱਤਾ ਗਾ, ਕਿਸਾਨ ਜਿਹੜੇ
ਦੁਧਾਰੂ ਪਸ਼ੂ ਰੱਖਦੇ ਨੇ ਤੇ ਉਹਨਾਂ ਨੂੰ ਪਾਲਦੇ ਨੇ, ਦੁੱਧ ਵੇਚਦੇ ਨੇ, ਉਹਨਾਂ ਦਾ ਵੀ ਕਾਫੀ ਬਿਮਾਰੀ ਹੈ ਜਿਹੜੀ ਕਿ ਉਹਦੇ ਨਾਲ ਨੁਕਸਾਨ ਹੋ ਰਿਹਾ। ਉਸ ਦੇ ਲਈ ਸਰਕਾਰ ਕੋਈ ਐਫਰਟ ਕਰ ਰਹੀ ਹੈ? ਜਿਹੜੀ ਬਿਮਾਰੀ ਆ ਜਾਣੀ ਉਹ ਵੀ ਇੱਕ ਕੁਦਰਤ ਵੱਲੋਂ, ਜੇ ਕੋਵਿਡ ਆਈ ਸੀ ਉਹ ਤੁਹਾਨੂੰ ਪਤਾ ਹੋਣਾ ਜੀ, ਉਦੋਂ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ। ਬਿਲਕੁਲ। ਇਹ ਵੀ ਕੋਈ ਪਸ਼ੂਆਂ ਨੂੰ ਇਸ ਵੇਲੇ ਜਿਹੜੀ ਬਿਮਾਰੀ ਦਾ, ਪਰ ਸਾਡੇ ਵੱਲੋਂ ਕਦੇ ਵੀ ਕਿਸੇ ਗੱਲ ਦੀ, ਜਦੋਂ ਦਾ ਮੈਂ ਮੰਤਰੀ ਬਣਿਆ, ਚਾਹੇ ਕੋਈ ਦਵਾਈ ਹੈ, ਚਾਹੇ ਜਿਹੜੀ ਡੀਵਾਰਮਿੰਗ ਦੀ ਸੀ ਜੀ, ਔਰ ਉਸ ਤੋਂ 25 ਲੱਖ ਜਿਹੜੀਆਂ ਖੁਰਾਕਾਂ, ਜਿਹੜੀ ਇਹਦੇ ਗਲ ਘੋਟੂ ਦੀ ਵੈਕਸੀਨੇਸ਼ਨ, ਸਭ ਕੁਛ ਕਈ ਥਾਂ ਜਿਹੜੇ ਨਾ ਮੁਲਾਜ਼ਮ ਅਣਗਹਿਲੀ ਕਰ ਜਾਂਦੇ ਆ, ਪਰ ਉਹਦਾ ਉੱਥੋਂ ਦੇ ਲੋਕ ਦੱਸ ਸਕਦੇ। ਹਰ ਇੱਕ ਥਾਂ ਤਾਂ ਅਸੀਂ ਦੇਤੀ, ਕਹਿਤਾ, ਉਹਨਾਂ ਨੇ ਰਿਪੋਰਟ ਦੇਤੀ ਵੀ ਹੋ ਗਿਆ। ਉਹਦੇ ਵਿੱਚ ਕਈ ਥਾਂ ਆਇਆ ਇੱਕਾ ਦੁੱਕਾ, ਜਿਵੇਂ ਮੇਰੇ ਨਾਲਲਾ ਪਿੰਡ ਹੀ ਰੈਕਾ ਸੀ, ਉੱਥੇ ਹੋਇਆ, ਪਸ਼ੂਆਂ ਦਾ ਨੁਕਸਾਨ ਹੋਇਆ। ਔਰ 6-7 ਦਿਨ ਸਣੇ ਯੂਨੀਵਰਸਿਟੀ ਦੀ ਟੀਮ, ਡਾਇਰੈਕਟਰ ਜਿਹੜਾ ਮਤਲਬ ਉੱਥੇ ਪਿੰਡ 'ਚ ਨੇੜੇ ਤੇੜੇ ਰਹਿ ਕੇ ਦਿਨ ਰਾਤ, ਔਰ ਡਿਪਟੀ ਡਾਇਰੈਕਟਰ 15-20 ਡਾਕਟਰ ਲਾ ਕੇ ਉਸ ਬਿਮਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਸ ਤੋਂ ਬਾਅਦ ਇੱਕ ਖਿਆਲੇ ਪਿੰਡ ਵਿੱਚ ਆ ਗਈ ਸੀ। ਨਾਲ ਦੀ ਨਾਲ ਜਦੋਂ ਉਹਨਾਂ ਦਾ ਟੈਲੀਫੋਨ ਆਇਆ, ਦੂਸਰੇ ਦਿਨ ਟੀਮਾਂ ਭੇਜ ਦਿੱਤੀਆਂ। ਮੇਰਾ ਫਰਜ਼ ਹੈ ਜਿਹੜਾ ਉਸਨੂੰ ਮੈਂ ਬੜੀ ਤਨਦੇਹੀ ਨਾਲ ਨਿਭਾਉਣ ਦੇ ਯਤਨ ਕੀਤੇ। ਉਸ ਤੋਂ ਬਾਅਦ ਭਦੌੜ ਵਿੱਚ ਸੁਣਿਆ ਸੀ। ਜਿੱਥੇ ਵੀ ਜਦੋਂ ਮੈਨੂੰ ਕੋਈ ਦੱਸਦਾ ਹੈ, ਮੈਂ ਨਾਲ ਦੀ ਨਾਲ ਉਹਦੇ 'ਤੇ ਬਿਮਾਰੀ ਆਉਣੀ ਜਾਂ ਨਾ ਆਉਣੀ, ਇਹ ਕੁਦਰਤ ਦਾ ਕਹਿਰ ਕਈ ਵਾਰੀ ਹੋ ਜਾਂਦਾ। ਪਿੰਡ ਧੂਰਕੋਟ ਭਦੌੜ ਹਲਕੇ ਦਾ ਪਿੰਡ ਪੈ ਜਾਂਦਾ, ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਕਿ ਨੁਕਸਾਨ ਹੋਇਆਗਾ। ਪਿੰਡ ਦੇ ਲੋਕ ਦੱਸ ਰਹੇ ਨੇ ਕਿ 250-300 ਪਸ਼ੂ। ਮੇਰੀ ਗੱਲ ਸੁਣੋ, ਇਸ ਗੱਲ ਨੂੰ ਵਧਾ ਕੇ ਜਿਹੜਾ ਬੰਦਾ ਦੱਸ ਦਿੰਦਾ ਹੈਗਾ, ਸਾਡੇ ਕੋਲੇ ਪਹਿਲਾਂ ਰੈਕੇ ਵਿੱਚ ਵੀ ਗੱਲ ਕੀਤੀ, ਜਿੰਨਿਆਂ ਦੇ ਪੋਸਟਮਾਰਟਮ ਕਰਾਇਆ ਗਿਆ, ਉਹ ਬਕਾਇਦਾ ਸਾਡੇ ਕੋਲ ਜੇ ਕੋਈ ਪਸ਼ੂ ਮਰਦਾ ਦੱਸਦਾ, ਉਹਦਾ ਪੋਸਟਮਾਰਟਮ ਕਰਕੇ ਨਾਲੇ ਤਾਂ ਬਿਮਾਰੀ ਦਾ ਪਤਾ ਲੱਗਦਾ ਹੈ। ਤਾਂ ਉਹ ਗਿਣਤੀ ਜਿਵੇਂ ਜਿਵੇਂ ਹੁੰਦੀ ਹੈ, ਉਹ ਇਹ ਸੈਂਕੜਿਆਂ 'ਚ ਨਹੀਂ ਸੀ। ਕਈ ਵਾਰੀ ਪੱਤਰਕਾਰ ਵੀਰ ਵੀ ਭਰਾ ਜਿਹੜੇ ਵਧਾ ਕੇ ਗੱਲ ਕਰ ਜਾਂਦੇ ਆ, ਔਰ ਉੱਥੇ ਸਾਡੇ ਵਿਰੋਧੀ ਬੰਦੇ ਫਿਰਦੇ ਹੁੰਦੇ ਆ, ਜਿਹੜੇ ਨਾ ਸੋਸ਼ਲ ਮੀਡੀਆ ਨਾਲ ਜਾਂ ਕੋਈ ਇੱਕ ਕਈ ਵਾਰੀ ਗੱਲ ਬਾਈ ਜੀ ਬਾਤ ਦਾ ਬਤੰਗੜ ਬਣਾਉਣ ਵਾਲੇ ਬਹੁਤ ਲੋਕ ਹੁੰਦੇ ਆ। ਪਰ ਮੇਰਾ ਸੁਭਾਅ, ਅਸੀਂ ਜਿਹੜਾ ਕੁਝ ਹੋ ਸਕਿਆ ਮੈਂ ਉਹ ਕਰਿਆ, ਮੈਂ ਵੱਧ ਨਹੀਂ ਕਿਹਾ। ਅਸੀਂ ਕੋਸ਼ਿਸ਼ ਕੀਤੀ ਇਲਾਜ ਕਰਾਉਣ ਦੀ, ਅਸੀਂ ਡਾਕਟਰ ਭੇਜਤੇ, ਕੁਛ ਪਸ਼ੂ ਬਚਾ ਲਏ, ਕੁਛ ਵਿਚਾਰੇ ਇਸ ਸੰਸਾਰ ਤੋਂ ਚੱਲ ਗਏ। ਖੁੱਡੀਆਂ ਸਾਹਿਬ, ਤੁਸੀਂ ਬਜਟ ਇਜਲਾਸ ਦੇ ਵਿੱਚ ਜਿਹੜਾ 13,000 ਕਰੋੜ ਖੇਤੀ ਦੇ ਲਈ ਰੱਖਿਆ ਹੈਗਾ, ਕੀ ਉਹ ਬਹੁਤ ਆ ਇੰਨੇ ਪੰਜਾਬ ਨੂੰ, ਜਿਹੜੀ ਇੰਨੀ ਪੰਜਾਬ ਦੀ ਪੈਦਾਵਾਰ ਹੋ ਰਹੀ ਆ ਖੇਤੀਬਾੜੀ? ਜਿਸ ਤਰ੍ਹਾਂ ਖੇਤੀ ਪ੍ਰਧਾਨ ਸੂਬਾ ਹੈ ਜੀ, ਉਸ ਵਾਸਤੇ ਹੋਰ ਵੀ ਹੁੰਦਾ ਤਾਂ ਹੋਰ ਚੰਗਾ, ਪਰ ਜਿੰਨਾ ਕੁ ਸਾਡੇ ਕੋਲ ਬਜਟ ਹੈ ਪੰਜਾਬ ਕੋਲ, ਅਸੀਂ ਇੱਕ ਐਜੂਕੇਸ਼ਨ ਨੂੰ ਵੀ ਚਾਹੀਦਾ, ਹੈਲਥ ਨੂੰ ਵੀ ਚਾਹੀਦਾ, ਸਾਡੀਆਂ ਸੜਕਾਂ ਨੂੰ ਵੀ ਚਾਹੀਦਾ, ਨਹਿਰਾਂ ਨੂੰ ਵੀ ਚਾਹੀਦਾ, ਸਾਰੇ ਮਹਿਕਮੇ। ਉਹਦੇ ਵਿੱਚ ਜਿਹੜਾ ਖੇਤੀਬਾੜੀ ਨੂੰ 13,800 ਤੇ ਕੋਈ 47 ਕਰੋੜ ਰੁਪਈਆ ਮਿਲਿਆ। ਪਰ ਜੇ ਜਿਵੇਂ ਪਿੱਛੇ ਨਾਲੋਂ ਐਤਕੀ 1,72,000 ਕਰੋੜ ਨਾਲੋਂ 2,05,000 ਕਰੋੜ ਤੇ ਚਲਿਆ ਗਿਆ, 2,05,000 ਮੇਰੇ ਸਮਥਿੰਗ ਇੰਨੇ ਕਿਤੇ 2 ਲੱਖ ਕਰੋੜ ਨੂੰ ਟੱਪ ਗਿਆ ਹੈਗਾ। ਤੋ ਜੇ ਆਉਣ ਵਾਲਾ ਸਮਾਂ, ਮੈਨੂੰ ਸਾਡੇ ਸੂਝਵਾਨ ਨੇ ਸਾਡੇ ਜਿਹੜੇ ਖਜ਼ਾਨਾ ਮੰਤਰੀ, ਇਹਨਾਂ ਨੇ ਵਧੀਆ ਢੰਗ ਨਾਲ ਪੇਸ਼ ਕਰਨ ਦੇ ਯਤਨ ਕੀਤੇ ਹੈ। ਆਉਣ ਵਾਲੇ ਸਮੇਂ 'ਚ ਮੇਰਾ ਖਿਆਲ 2.25 ਲੱਖ ਕਰੋੜ ਤੋਂ ਵੱਧ 2.5 ਲੱਖ ਕਰੋੜ ਤੱਕ ਪਹੁੰਚਣ ਲੱਗ ਜੂ, ਤਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਪੈਸਾ ਮਿਲਣ ਲੱਗ ਜੂ। ਲੋੜ ਹੈ, ਪਰ ਸਰਦਾਰ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਲਈ ਕਦੇ, ਪਿਛਲੇ ਮੁੱਖ ਮੰਤਰੀਆਂ ਨੇ ਧਿਆਨ ਨਹੀਂ ਕੀਤਾ। 40 ਕਰੋੜ ਰੁਪਈਆ ਹੁਣ ਅਸੀਂ ਯੂਨੀਵਰਸਿਟੀ ਨੂੰ ਦੇ ਗਏ ਹਾਂ, ਉਹਨਾਂ ਨੂੰ ਰਿਸਰਚ ਵਾਸਤੇ, ਉਹਨਾਂ ਨੂੰ ਉਹਨੀਆਂ ਕੁਛ ਬਿਲਡਿੰਗਾਂ ਡੈਮੇਜ ਹੋ ਗਈਆਂ ਕੋਈ ਹੈ। ਜੇ ਐਜੂਕੇਸ਼ਨ ਵੱਲ ਜਾ ਵੜੀਏ ਤਾਂ ਮੈਂ ਥੋੜ੍ਹੇ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਗਿਆ ਸੀ। ਉਹ ਵਾਈਸ ਚਾਂਸਲਰ ਸਾਹਿਬਾ ਦੇ ਵੀ ਤੁਹਾਡੀ ਸਰਕਾਰ ਨੇ ਸਾਨੂੰ 365 ਕਰੋੜ ਰੁਪਈਆ ਪਰ ਸਾਲ ਦੇਣ ਲੱਗੇ, 1 ਕਰੋੜ ਰੋਜ਼ ਦਾ ਲਾਉਣ ਵਾਸਤੇ, ਪਹਿਲਾਂ ਸਾਨੂੰ ਦਿੰਦੇ ਨਹੀਂ ਸੀ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ, ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ, ਕਿਉਂਕਿ ਜਿਹੜੀ ਹੋੜ ਹੈ, ਨਹੀਂ, ਇਹਨੂੰ ਵੀ ਸੋਸ਼ਲ ਮੀਡੀਆ, ਦੂਸਰਾ ਮੀਡੀਆ, ਕੁਛ ਲੋਕ ਇਹਦਾ ਪ੍ਰਚਾਰਨ ਕਰਨ ਵਾਸਤੇ ਜੀ ਕਾਰਨ ਹੈ ਇਹ।
ਕਿੰਨੇ ਕੁ ਬੱਚੇ ਤੁਹਾਡੇ ਕਿਤੇ ਜਾ ਸਕਦੇ ਤੇ ਕਿੰਨੇ ਕੁ ਨੂੰ ਇੱਥੇ ਨੌਕਰੀ, ਜਿਹੜੀ ਸਰਕਾਰੀ ਨੌਕਰੀ ਦੀ ਗੱਲ ਆ, ਉਹ 5.5 ਲੱਖ ਤੋਂ ਵੱਧ ਨਹੀਂ ਸਕਣੀ। ਕਿੰਨੇ ਜ਼ੋਰ ਲਾ ਲਓ ਤੁਸੀਂ, ਮੇਰਾ ਖਿਆਲ ਲੱਖ ਤੋਂ ਵੱਧ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਕੇ ਬੱਚੇ ਬਾਹਰ ਮਤਲਬ ਆ ਜਾਂਦੇ ਹੈਗੇ। ਕੋਈ ਨਾ ਕੋਈ ਉਹਨਾਂ ਨੇ ਜੋਬ, ਅੱਜ ਕੱਲ੍ਹ ਹਰ ਇੱਕ ਬੰਦਾ ਮਤਲਬ ਕਾਰੋਬਾਰ ਨੂੰ ਕਰਨ ਨੂੰ ਪਤਾ ਨਹੀਂ ਕਿਉਂ ਨਹੀਂ ਤਰਜੀਹ ਦੇ ਰਿਹਾ। ਜਿਹਦੇ ਕੋਲੇ ਥੋੜ੍ਹੀ ਜ਼ਮੀਨ ਜਾਇਦਾਦ ਆ, ਉਹ ਆਪਣੇ ਘਰ ਨੂੰ ਵੀ ਸੰਭਾਲ ਸਕਦਾ ਆ ਕੇ, ਅਤੇ ਵਧੀਆ ਉਹਦੇ ਵਿੱਚੋਂ ਗੁਜ਼ਾਰਾ ਅਸੀਂ ਲੋਕ ਸਾਰੇ ਕਰਦੇ ਹੀ ਰਹੇ। ਕੁਛ ਬੱਚਿਆਂ ਦੀਆਂ ਮਤਲਬ ਬਾਹਰ ਜਾ ਕੇ ਆਪਣੇ ਆਪ 'ਚ ਇੰਡੀਪੈਂਡੈਂਟ ਜੇ ਰਹਿਣਾ, ਇਸ ਤਰ੍ਹਾਂ ਦੀਆਂ ਹਾਲਾਤ ਵੀ ਬਣ ਗਏ ਨੇ, ਤੁਸੀਂ ਜਾਣਦੇ ਹੋ। ਉੱਥੇ ਵੀ ਨਸ਼ਿਆਂ ਵਿੱਚ ਗਲਗਤ ਵੀ ਹੋਈ ਜਾ ਰਹੇ ਆ ਜੀ। ਉੱਥੇ ਵੀ ਰਹਿਣਾ ਆਉਣਾ ਸੌਖਾ ਜੇ ਇੱਥੇ ਕੰਮ ਕਰ ਲੈਣ। ਜਿਹੜੀਆਂ ਗੱਲਾਂ ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ, ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਕੋਈ ਵੀ ਬੰਦਾ ਜਿਹਦੇ 'ਚ ਕਾਬਲੀਅਤ ਹੈ, ਜਦੋਂ ਕੋਈ ਟੈਸਟ ਲਿਆ ਜਾਂਦਾ ਤਾਂ ਉਹਦੇ ਵਿੱਚ ਕਿਸੇ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਤੁਸੀਂ ਦੱਸੋ। ਸਾਡੇ ਬੱਚੇ ਬਾਹਰ ਜਾ ਕੇ ਨਹੀਂ ਕਰਦੇ, ਸਾਡੇ ਜਾ ਕੇ ਜਿਹੜੇ ਤੁਸੀਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਜੋਬ ਕਰ ਰਹੇ ਆ, ਉਹ ਵੀ ਕਿਸੇ ਨਾਲ ਗੱਲ ਨਹੀਂ। ਜੇ ਅਸੀਂ ਵਿਸ਼ੇਸ਼ ਤੌਰ 'ਤੇ ਜਾਂ ਉਹਨਾਂ ਤੋਂ ਪੈਸੇ ਲੈ ਕੇ ਬਣਾ ਲਿੱਤੀਆਂ ਹੋਣ, ਅਸੀਂ ਇੱਥੋਂ ਦੇ ਲੋਕਾਂ ਨੂੰ ਵੀ ਜਿਹੜਾ ਨੂੰ ਨੌਕਰੀਆਂ ਮਿਲੀਆਂ, ਉਹ ਵੀ ਇੱਕ ਵੀ ਬੱਚਾ ਕਹਦੇ ਵੀ ਸਾਨੂੰ ਪੈਸੇ ਦੇਣੇ ਪਏ ਜਾਂ ਸਾਨੂੰ ਕਿਸੇ ਵਜ਼ੀਰ ਨੂੰ ਹੋਣਾ ਪਿਆ ਜਾਂ ਕਿਸੇ MLA ਦੀ ਰਿਸ਼ਤੇਦਾਰੀ 'ਚੋਂ ਨਿਕਲਿਆ। ਲੋਕਾਂ ਲਈ ਹੈ, ਅਤੇ ਲੋਕ ਜੇ ਉਹਦੇ 'ਚ ਕਾਬਲੀਅਤ ਨਾਲ ਅੱਗੇ ਆਉਂਦੇ ਆ ਤਾਂ ਉਹ ਮੇਰਾ ਮੰਨਣਾ ਵੀ ਉਹਨੂੰ ਕਿਵੇਂ ਰੋਕ ਸਕਦੇ ਹੋ। ਔਰ ਜਿਹੜੀ ਅਸੀਂ ਕੀਤੀ ਹੈ, ਭਗਵੰਤ ਮਾਨ ਹੋਰਾਂ ਨੇ ਕਿਹਾ ਵੀ ਪੰਜਾਬੀ ਜ਼ਰੂਰ ਉਹਦੇ 'ਚ 50 ਨੰਬਰ ਆਉਣੇ ਚਾਹੀਦੇ ਆ। ਅਸੀਂ ਤਾਂ ਇਹ ਜ਼ਰੂਰੀ ਕਰ ਸਕਦੇ ਸੀ, ਤਾਂ ਉਹ ਪਰ ਜੇ ਕੋਈ ਵੀ IAS ਅਫਸਰ ਵੀ ਬਾਹਰੋਂ ਆ ਰਹੇ ਆ, ਜੇ ਤਾਂ ਕੋਈ ਵੀ ਬੱਚਾ ਜਿੱਥੇ ਕਰੂਗਾ ਤਾਂ ਉਹਨੂੰ ਮਿਲਦੀ ਹੈ। ਸਾਡੇ ਬਥੇਰੇ ਲੋਕ ਨੌਕਰੀ ਵਿੱਚ ਆਏ ਨੇ। ਕੀ ਲੱਗਦਾ ਹੁਣ ਕਿਹੜੇ ਏਜੰਡੇ 'ਤੇ ਜਿਹੜਾ ਕਿ ਪਾਰਟੀ ਆ ਉਹ ਚੋਣ ਲੜ ਸਕਦੀ ਹੈ, ਜਾਂ ਜਿਹੜੀਆਂ ਦੇਖੋ ਜੀ, ਮੀਟਿੰਗਾਂ ਹੁੰਦੀਆਂ ਨੇ? ਅਸੀਂ ਲੋਕਾਂ ਦੇ ਵਿੱਚ ਹਾਂ 2 ਸਾਲਾਂ ਤੋਂ, ਲੋਕਾਂ ਨੂੰ ਸਾਨੂੰ ਨੇੜੇ ਤੇ ਦੂਰੋਂ ਤੋਂ ਦੇਖ ਲਿਆ ਹੈਗਾ। ਜੇ ਅਸੀਂ ਮਾੜੇ ਹੋਵਾਂਗੇ ਤਾਂ ਲੋਕ ਸਾਡੇ ਵਿਰੋਧ ਦਾ ਫਤਵਾ ਦੇ ਦੇਣਗੇ। ਜੇ ਉਹਨਾਂ ਦੀ ਪਸੰਦਗੀ ਬਣੇ ਤਾਂ 4 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ। ਜਿਹੜਾ ਇੰਡੀਆ ਅਲਾਇੰਸ ਆ, ਉਸ ਦਾ ਕਿੰਨਾ ਕੁ ਪ੍ਰਭਾਵ ਪਊਗਾ ਸੈਂਟਰ 'ਤੇ? ਕਾਫੀ। ਦੇਖੋ, ਜਿਹੜਾ ਹੈਗਾ ਕਿ ਉਹ ਜਿਹੜੀ ਮੋਦੀ ਦੀ ਸਰਕਾਰ ਹੈ ਨਾ, ਤਾਨਾਸ਼ਾਹ ਵਾਂਗ ਕੰਮ ਕਰਨ ਲੱਗ ਗਈ। ਜਿਵੇਂ ਤੁਸੀਂ ਕਹਿੰਦੇ ਵੀ ਦੂਸਰੀਆਂ ਪਾਰਟੀਆਂ ਨੂੰ, ਕੇਜਰੀਵਾਲ ਜੀ ਹੋਰਾਂ ਨੂੰ ਜਾਂ ਇਹਨਾਂ ਨੂੰ ਵੀ, ਜਦੋਂ ਕਿਤੇ ਐਮਰਜੈਂਸੀ ਲੱਗੀ ਸੀ ਉਦੋਂ ਵੀ ਲੋਕ ਬਹੁਤ ਲੀਡਰ ਅੰਦਰ ਸਨ, ਜਨਸੰਘੀ ਅਕਾਲੀ। ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ ਤਾਂ ਉਦੋਂ ਸਾਰੇ ਬੰਦਿਆਂ ਨੂੰ ਛੱਡ ਦਿੱਤਾ ਗਿਆ ਸੀ। ਇਹ ਤਾਂ ਪਹਿਲੀ ਵਾਰ ਹੋਇਆ ਵੀ ਇਲੈਕਸ਼ਨ ਪ੍ਰੋਸੈਸ ਚੱਲ ਪਿਆ ਅਤੇ ਉਦੋਂ ਕਿਸੇ ਪਾਰਟੀ ਦਾ ਜਿਹਦਾ ਡਰ ਹੋਵੇ ਵੀ ਅਸੀਂ ਰਾਜਧਾਨੀ 'ਚ ਹੀ ਕਮਜ਼ੋਰ ਹਾਂ ਉਹਨਾਂ ਤੋਂ ਜਿਹੜੀ ਚੰਗੀ ਜਿਹੜੀ ਮਤਲਬ ਜਿਹੜੀ ਸਟੇਟ ਹੈ, ਇੱਕ ਅਹਿਮ ਸਟੇਟ ਆ, ਉਹਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੋਂ ਮਤਲਬ ਉਹਨਾਂ ਨੂੰ ਖਤਰਾ ਹੀ ਲੱਗ ਰਿਹਾ ਹੁੰਦਾ। ਕਦੇ ਗਵਰਨਰ ਕਿਹੋ ਜਿਹੇ ਫੈਸਲੇ ਲੈ ਰਹੇ ਆ। ਸੋ ਉਹ ਉਸੇ ਤਰ੍ਹਾਂ ਵੀ ਮਤਲਬ ਜਿਵੇਂ ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰਦੇ ਨੇ, ਦੂਸਰੀਆਂ ਉਹ ਸਾਰੇ ਥਾਂ ਜਿਹੜਾ ਉਹਨਾਂ ਦਾ ਦਖਲ ਇਸ ਤਰ੍ਹਾਂ ED, CBI, ਇਨਕਮ ਟੈਕਸ, ਉਸ ਤਰ੍ਹਾਂ ਦਾ ਜਿਹੜਾ, ਉਸ ਨੂੰ ਦੇਖਦਿਆਂ ਪਾਰਟੀਆਂ ਸੋਚਦੀਆਂ ਵੀ ਅੱਜ ਜੇ ਅਸੀਂ ਨਹੀਂ ਤਾਂ ਦੇਸ਼ ਤਬਾਹ ਹੋ ਜਾਊਗਾ। ਇੱਥੋਂ ਦਾ ਲੋਕਤੰਤਰ ਬੜਾ ਖੂਬਸੂਰਤ ਆ ਸਾਰੀ ਦੁਨੀਆ ਵਿੱਚੋਂ। ਕੋਈ ਗਰੀਬ ਬੰਦੇ ਨੂੰ ਵੀ MLA MP ਬਣਾ ਸਕਦੇ ਨੇ ਲੋਕ। ਇੱਥੋਂ ਦੇ ਵੋਟ ਵਿੱਚ ਬਹੁਤ ਵੱਡੀ ਤਾਕਤ ਹੈ। ਅਤੇ ਜੇ ਆਉਣ ਵਾਲਾ ਸਮਾਂ ਇਹਨਾਂ ਧਾਕੜ ਲੋਕਾਂ ਦੇ ਹੱਥ ਵਿੱਚ ਆ ਗਿਆ, ਮੋਦੀ ਸਾਹਿਬ ਚਲਾ ਰਹੇ ਆ, ਹੋ ਸਕਦਾ ਇਲੈਕਸ਼ਨ ਪ੍ਰਣਾਲੀ ਨੂੰ ਬੰਦ ਕਰਨ ਵੱਲ ਜਾਣ। ਖੁੱਡੀਆਂ ਸਾਹਿਬ, ਤੁਸੀਂ ਕਿਹਾ ਕਿ ਲੋਕਤੰਤਰ ਖਤਰੇ 'ਚ ਆ ਸਕਦਾ, ਇਸ ਹਿਸਾਬ ਨਾਲ ਜਿਵੇਂ ED ਦੀਆਂ ਰੇਡਾਂ ਪੈ ਰਹੀਆਂ ਨੇ, ਪਰ ਖਹਿਰਾ ਸਾਹਿਬ ਕੁਛ ਹੋਰ ਐਂਗਲ ਤੋਂ ਦੇਖਦੇ ਨੇ। ਖਹਿਰਾ ਸਾਹਿਬ ਕਹਿੰਦੇ ਕਿ ਵਿਜੀਲੈਂਸ ਪੰਜਾਬ ਸਰਕਾਰ ਚਲਾ ਰਹੀ ਹੈ, ED ਸੈਂਟਰ ਚਲਾ ਰਹੀ ਹੈ, ਫਰਕ ਕਿੱਥੇ ਹੈ ਫਿਰ? ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦੇਣਾ, ਕੋਈ ਮੇਰੇ ਨਾਲ ਸਿੱਧੀ ਹੋਵੇ, ਮੈਂ ਖਹਿਰਾ ਸਾਹਿਬ ਦਾ ਵੀ ਸਤਿਕਾਰ ਕਰਦਾ ਜੀ। ਉਹ ਉਹਨਾਂ ਦੇ ਵਿਚਾਰ ਹੋ ਸਕਦੇ ਆ। ਜੇ ਕਿਸੇ ਨੇ ਵੇਖੋ ਵਿਜੀਲੈਂਸ ਕਿੰਨਾ ਬੰਦਿਆਂ ਕੋਲੇ ਗਈ ਹੈ ਅਤੇ ਕਿੰਨਾ ਨੂੰ ਘੇਰਿਆ, ਉਹਨਾਂ 'ਚੋਂ ਕੀ ਕੁਛ ਤੁਸੀਂ, ਤੁਹਾਡੀ ਦੀਨ ਮਾਨ ਕੀ ਕਹਿੰਦਾ ਵੀ ਉਹ ਬਹੁਤ ਸਾਫ਼ ਸੁਥਰੀ ਢੰਗ ਨਾਲ ਉਹਨਾਂ ਨੇ ਰਾਜਨੀਤੀ ਚਲਾਈ ਸੀ? ਹੈ ਜਿਹੜੇ 5-7 ਬੰਦੇ ਵਿਜੀਲੈਂਸ ਨੇ ਫੜੇ, ਉਹਨਾਂ 'ਚ ਕੁਛ ਨਿਕਲਿਆ ਹੀ ਹੈ ਨਾ। ਕੀ ਕੁਛ ਨਿਕਲਿਆ? ਉਹ ਤਾਂ ਤੁਸੀਂ ਅਖਬਾਰਾਂ ਹੁਣ, ਉਹ ਤਾਂ ਕੁਛ ਹਿੱਸਾ ਹੀ ਗਿਣਿਆ ਜਾਂਦਾ, ਬਾਹਰ ਤਾਂ ਬਹੁਤ ਕੁਛ ਪਿਆ ਹੁੰਦਾ।
ਮੀਡੀਆ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪੂਰਾ ਮੀਡੀਆ ਓਵਰਆਲ ਹਿੰਦੁਸਤਾਨ ਦਾ, ਭਾਰਤ ਦਾ ਮੀਡੀਆ ਜਾਂ ਪੂਰਾ ਜਿਹੜਾ ਮੀਡੀਆ, ਵੇਖੋ ਜੀ, ਮੀਡੀਆ ਸਾਰਿਆਂ ਨਾਲੋਂ ਇੱਕ ਵਧੀਆ ਇੰਡੀਪੈਂਡੈਂਟ ਤੇ ਜਿਹੜਾ ਲੋਕਾਂ ਨੂੰ ਸਾਰੀ ਗੱਲ ਦੱਸਣ ਵਾਲਾ ਇੱਕ ਤੰਤਰ ਹੈ ਜੀ, ਤੇ ਚਾਹੀਦਾ ਵੀ ਹੈ। ਇਹਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਜਿਹੜਾ ਮੀਡੀਆ ਨੂੰ ਚਲਾਉਣ ਵਾਲਾ ਸੱਜਣ ਕੋਈ ਵੀ ਹੈ, ਉਹਨੂੰ ਪੂਰੀ ਸੂਝ-ਬੂਝ ਤੋਂ ਹੀ ਕੰਮ ਲੈਣਾ ਚਾਹੀਦਾ। ਇੱਕ ਤਰਫੀ ਜਾਂ ਉਸ ਤਰ੍ਹਾਂ ਦੀ ਗੱਲ ਤੋਂ ਥੋੜ੍ਹਾ ਪਾਸੇ ਰਹਿ ਕੇ, ਜੇ ਤਾਂ ਤੁਸੀਂ ਪੱਤਰਕਾਰ ਹੋ ਤਾਂ ਪੱਤਰਕਾਰਤਾ ਨਿਰਪੱਖ ਹੋ ਕੇ ਕਰਦੇ ਰਹਿਣਾ ਚਾਹੀਦਾ, ਕਿਸੇ ਗੱਲ ਦਾ ਧੜਕਣ ਨਹੀਂ ਹੋਣਾ ਚਾਹੀਦਾ ਜੀ। ਕਈ ਥਾਂ ਮਤਲਬ ਜਿਵੇਂ ਛੋਟੇ ਛੋਟੇ ਚੈਨਲ ਬਣੇ ਆ, ਉਹ ਸਿਰਫ ਹੀ ਮਤਲਬ ਜਿਵੇਂ ਹੁਣ ਪਿੰਡਾਂ 'ਚ ਵੀ ਜਾਂਦੇ ਆ, ਉਹ ਹੀ ਕਿਸੇ ਦੇ ਮੂੰਹ ਕਿਹੜੇ ਬੰਦੇ, ਵੇਖੋ ਉਸ ਬੰਦੇ ਦੀ ਗੱਲ ਕਰਨ ਵਾਲੇ 'ਚ ਕੋਈ ਢੰਗ ਤਰੀਕਾ, ਮੈਂ ਤਾਂ ਹਾਂ ਕਿਸੇ ਨੂੰ ਮੈਨੂੰ ਨਿੰਦ ਲੈਣ, ਸਲਾਹ ਲੈਣ, ਕੋਈ ਖਾਸ ਨਹੀਂ ਗੱਲ ਹੁੰਦੀ, ਪਰ ਤਰੀਕਾ ਜ਼ਰੂਰ ਵਧੀਆ ਹੋਣਾ ਚਾਹੀਦਾ। ਸੋ ਮੀਡੀਆ ਦਾ ਬਹੁਤ ਵੱਡਾ ਜਿਹੜਾ ਸਾਡੇ ਵਿੱਚ ਸੱਚ ਵਿਖਾਉਣ ਲਈ ਜਿਹੜਾ ਮੈਂ ਕਹਾਂ ਵੀ ਹੱਕ ਹੈ ਤੇ ਜਾਂ ਹਿੱਸਾ ਹੈ, ਉਹਨੂੰ ਬਰਕਰਾਰ ਇਹਨਾਂ ਨੂੰ ਰੱਖਣਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ, ਪਰ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰੇ ਗਏ ਨੇ, ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਉਹ ਕਰ ਰਹੇ ਹਾਂ। ਤਾਂ ਖੁੱਡੀਆਂ ਸਾਹਿਬ ਨੂੰ ਜਾਂਦੇ ਜਾਂਦੇ ਪੁੱਛਾਂਗੇ ਕਿ ਕੁਛ ਹੋਰ ਕਹਿਣਾ ਚਾਹੁੰਦੇ ਹੋਣ ਲੋਕਾਂ ਦੇ ਲਈ। ਖੁੱਡੀਆਂ ਸਾਹਿਬ, ਕੁਛ ਹੋਰ ਆਈਡੀਆਜ਼ ਹੁਣ ਦਿਮਾਗ ਦੇ ਵਿੱਚ ਵੀ ਆਹ ਚੀਜ਼ਾਂ, ਆਹ ਗੱਲਾਂ ਜਾਂ ਰਹਿ ਗਈਆਂ ਨੇ? ਵੇਖੋ, ਆਈਡੀਆ ਤੋਂ ਨਵਾਂ ਰੋਜ਼ ਆ ਜਾਂਦਾ ਹੈਗਾ, ਤੇ ਆਈਡੀਏ ਘੜਨ ਵਾਲੇ ਲੋਕ ਹੋਰ ਬਹੁਤ ਹੋਇਆ ਕਰਦੇ ਨੇ। ਮੈਂ ਇੱਕ ਸਾਦਾ ਜਿਹਾ ਬੰਦਾ, ਲੋਕਾਂ ਦੀ ਨੁਮਾਇੰਦਗੀ ਕਰਨ ਦਾ ਸਮਾਂ ਮਿਲਿਆ ਤਾਂ ਮੈਂ ਤਨਦੇਹੀ ਨਾਲ, ਸੱਚੇ ਮਨੋਂ, ਇਮਾਨਦਾਰੀ ਨਾਲ ਕਰਨ ਦੇ ਯਤਨ ਕੀਤੇ। ਹੁਣ ਮੈਂ ਲੋਕ ਸਭਾ ਲਈ ਆਇਆ। ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰਾ ਮਗਰਲਾ ਜੀਵਨ ਵੀ ਵੇਖਿਆ, ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੇ ਘਰ ਦੀ ਸਿਆਸਤ ਨਾ ਠੱਗਾ ਠੋਰੀ ਦੀ ਹੈ, ਨਾ ਧੱਕਾ ਜੋਰੀ ਦੀ ਹੈ, ਤੇ ਨਾ ਰਿਸ਼ਵਤਖੋਰੀ ਦੀ ਹੈ। ਅਸੀਂ ਇਹਨਾਂ ਗੱਲਾਂ ਤੋਂ ਪਾਸੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਬਠਿੰਡਾ ਵਾਸੀ ਸਤਿਕਾਰਯੋਗ ਵੋਟਰਾਂ ਦੇ ਹੱਥ ਵਿੱਚ ਸਭ ਕੁਛ ਹੈ। ਜੇ ਉਹਨਾਂ ਨੂੰ ਕੁਛ ਅਸਲੀਅਤ ਚੰਗੀ ਲੱਗੇ ਤਾਂ ਜ਼ਰੂਰ ਮੇਰੇ ਵੱਲ ਖਿਆਲ ਕਰਨ। ਇੱਕ ਤੁਹਾਡੇ ਬੇਟਾ ਜੀ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਸੀ, ਕਹਿੰਦੇ ਅਸੀਂ ਅੱਜ ਵੀ ਉਸੇ ਗੱਡੀ 'ਚ ਜਾਂਦੇ ਹਾਂ ਜਿਹੜੀ ਸਾਡੇ ਪਰਿਵਾਰ ਕੋਲ ਆ, ਅੰਬੈਸਡਰ ਗੱਡੀ। ਨਹੀਂ, ਅੰਬੈਸਡਰ ਨਹੀਂ, ਚਲੋ ਜਿਹੜੀ ਪੁਰਾਣੀ ਕਾਰ ਆ ਘਰ ਪਰਿਵਾਰ ਵਾਲੇ ਉਹਨਾਂ ਕੋਲੇ ਹੈਗੀ ਆ। ਮੇਰੇ ਕੋਲੇ ਤਾਂ ਸਰਕਾਰ ਨੇ ਹੁਣ 2-3 ਕਾਰਾਂ ਦੇ ਦਿੱਤੀਆਂ ਸੀਗੀਆਂ, ਤੋ ਮੈਂ ਮੰਤਰੀ ਹੋਣ ਦੇ ਨਾਂ 'ਤੇ ਮੈਂ ਉਸ ਗੱਲ ਦਾ, ਔਰ ਘਰ ਵਾਲੀ ਸਾਡੇ ਕੋਲੇ ਉਹ ਕਾਰ ਹੈ। ਤੋ ਠੀਕ ਆ, ਵਧੀਆ, ਉਹਨੇ ਮੇਰਾ ਬਹੁਤ ਵਧੀਆ ਲੰਮਾ ਸਮਾਂ ਟਾਈਮ ਪਾਇਆ। ਆਖਰ ਉਹਨੇ ਵੀ ਡੈਮੇਜ ਹੋਣਾ ਕੁਛ ਵਰਿਆਂ 'ਚ, ਤਾਂ ਉਹ ਬਦਲਣੀ ਪੈ ਸਕਦੀ ਹੁੰਦੀ ਹੈ। ਪਰ ਮੈਨੂੰ ਇਹ ਮੈਂ ਸਹੁੰ ਖਾ ਕੇ ਕਹਿ ਸਕਦਾ ਕਿ ਪ੍ਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਹਰਾਮ ਦਾ 1 ਰੁਪਈਆ ਵੀ ਘਰੇ ਨਾ ਗਿਆ ਤੇ ਨਾ ਜਾਊਗਾ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ, ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਤੋ ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਦਰਵੇਸ਼ ਹੈ, ਤੁਹਾਨੂੰ ਪਤਾ, ਕੋਈ ਭਲਾ ਕਿਵੇਂ ਕਰਕੇ ਜਾਂਦਾ ਰਹੇ ਲਾਸਟ ਦਿਨ ਜਦੋਂ ਭੋਗ 'ਤੇ ਇਹ ਕੁਛ ਲਿਖਿਆ ਜਾਂਦਾ। ਪਰ ਉਸ ਵੇਲੇ ਦਾ ਜੇ ਮੈਂ ਕਹਾਂ 35 ਸਾਲ ਪਹਿਲਾਂ ਇਹ ਗੱਲ, 2 ਜਿਹੜੇ ਪੰਜਾਬ ਦੇ ਮੰਤਰੀ ਯਾਨੀ ਕਰਤਾਰ ਸਿੰਘ ਹੋਰਾਂ 'ਤੇ ਜਾਂ ਮੇਰੇ ਪਿਤਾ ਜੀ ਹੋਰਾਂ 'ਤੇ, ਉਹ ਚੇਅਰਮੈਨ ਮੰਡੀ ਬੋਰਡ ਰਹੇ, ਮੈਂਬਰ ਪਾਰਲੀਮੈਂਟ ਰਹੇ, ਉਹਨਾਂ 'ਤੇ ਲੋਕਾਂ ਨੇ ਉਹਨਾਂ ਦੀ ਸਹੁੰ ਖਾਧੀ ਹੈ ਵੀ ਇਹ ਬਹੁਤ ਸਾਫ਼ ਸੁਥਰੇ ਸਿਆਸਤ ਵਿੱਚ ਰਹੇ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਖੇਤੀਬਾੜੀ ਮੰਤਰੀ ਜਿਹੜੇ ਕਿ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ। ਤਾਂ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ, ਕਿਉਂਕਿ ਸਮਾਂ ਕਾਫੀ ਆ, ਹਲੇ ਕਾਫੀ ਪਹਿਲਾਂ ਜਿਹੜਾ ਕਿ ਉਮੀਦਵਾਰਾਂ ਦੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਸੀ।
ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਨਵੀਂ ਮੁਲਾਕਾਤ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਲ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਮੈਂ ਇੱਕ ਸਧਾਰਨ ਜਿਹਾ ਵਿਅਕਤੀ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ ਹੈ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਮੈਨੂੰ ਇਸ ਬਾਰੇ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਝ ਨਾਰਮਲਸ ਹੁੰਦੇ ਆ ਵੱਖੋ ਵੱਖਰੀ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਏਗਾ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ? ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ। ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70 80 ਹਜ਼ਾਰ ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰਾ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਫੇਰ ਅਸੀਂ ਇੱਕ ਖਾਸ ਤੇ ਵਿਸ਼ੇਸ਼ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਲੈਕਸ਼ਨਾਂ ਦਾ ਸਮਾਂ ਗਾ। ਇਲੈਕਸ਼ਨਾਂ ਦੇ ਸਮੇਂ ਨੂੰ ਦੇਖਦੇ ਹੋਏ ਕਾਫੀ ਪਾਰਟੀਆਂ ਦੇ ਵਿੱਚ ਉਤਰਾਅ ਚੜ੍ਹਾਅ ਆ ਰਹੇ ਨੇ। ਤਾਂ ਸਾਡੇ ਨਾਲ ਇਸ ਵਕਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਅਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਵੀ ਨੇ। ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੀ। ਖੁੱਡੀਆਂ ਸਾਹਿਬ, ਸਿਹਤਾਂ ਕਿਵੇਂ ਨੇ? ਵਧੀਆ ਜੀ, ਕਿਰਪਾ ਮਹਾਰਾਜ ਦੀ, ਵਾਹਿਗੁਰੂ ਕਾਲਪੁਰਖ। ਕਿਵੇਂ ਦੇਖਦੇ ਹੋ ਸਿਆਸਤ ਨੂੰ? ਪੂਰੀ ਜਿਹੜੀ ਪਾਰਟੀਆਂ ਦੇ ਉਤਰਾਅ ਚੜ੍ਹਾਅ ਹੋ ਰਹੇ ਨੇ। ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਈਡੀ ਦੇ ਵੱਲੋਂ ਚੁੱਕੇ ਨੇ ਅਤੇ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਨੂੰ। ਪਹਿਲਾਂ ਤਾਂ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਕਿ ਉਹ ਸਾਡੇ ਕੌਮੀ ਕਨਵੀਨਰ ਹੈ, ਸਾਡੇ ਮੁਖੀ ਹੈ ਜੀ, ਔਰ ਬਹੁਤ ਵਧੀਆ ਇਨਸਾਨ ਆ, ਜਿਹਨੇ ਇੱਕ ਅੰਦੋਲਨ 'ਚੋਂ ਨਿਕਲੇ ਹੋਏ, ਜਿਨ੍ਹਾਂ ਨੇ ਆਮ ਲੋਕਾਂ 'ਚੋਂ ਇੱਕ ਆਮ ਵਿਅਕਤੀਆਂ ਨੂੰ ਇਕੱਠੇ ਕਰਕੇ ਆਮ ਆਦਮੀ ਪਾਰਟੀ ਦਾ ਨਾਂ ਦੇ ਕੇ ਪਾਰਟੀ ਬਣਾਈ ਜੀ, ਜਿਹਦੇ 'ਚ ਰਿਸ਼ਤੇਦਾਰੀਆਂ ਤੋਂ ਜਾਂ ਇਹੋ ਜਿਹੇ ਨੇੜਤਾ 'ਚੋਂ ਨਹੀਂ, ਉਹਨਾਂ ਨੇ ਲੋਕਾਂ 'ਚੋਂ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ। ਔਰ ਇੱਕੋ ਇੱਕ ਗੱਲ ਕੀਤੀ ਜਾਂਦੀ ਸੀ ਵੀ ਜਿਸ ਬੰਦੇ ਨੂੰ ਪਾਰਟੀ ਵੱਲੋਂ ਅਸੀਂ ਕੋਈ ਵੀ ਅਹੁਦਾਦਾਰੀ ਦੇਣੀ ਆ ਅਤੇ ਉਹ ਇਮਾਨਦਾਰ ਹੋਵੇ, ਚੰਗਾ ਹੋਵੇ। ਉਹ ਕੇਜਰੀਵਾਲ ਹੋਰਾਂ ਜੀ ਵੱਲੋਂ ਸਖਤ ਹਦਾਇਤ ਹੁੰਦੀ ਸੀ। ਔਰ ਜਦੋਂ ਮੈਂ ਮੰਤਰੀ ਵੀ ਬਣਿਆ, ਮੈਨੂੰ ਉਹਨਾਂ ਦਾ ਟੈਲੀਫੋਨ ਆਇਆ ਵੀ ਬਹੁਤ ਵੱਡੀ ਉਮੀਦ ਹੈ ਖੁੱਡੀਆਂ ਸਾਹਿਬ, ਮੈਨੂੰ ਤੁਹਾਡੇ ਪਿਤਾ ਜੀ ਹੋਰਾਂ ਦੀ ਵੀ ਫੀਡਬੈਕ ਹੈ ਔਰ ਮੈਂ ਉਮੀਦ ਵੀ ਰੱਖਦਾ ਅਤੇ ਮੈਂ ਇਹ ਗੱਲ ਤੁਹਾਨੂੰ ਪੂਰੇ ਜ਼ੋਰ ਨਾਲ ਕਹਿਣਾ ਕਿ ਪੂਰੀ ਇਮਾਨਦਾਰੀ ਨਾਲ ਮਹਿਕਮਾ ਚਲਾਉਣਾ। ਅਤੇ ਮੈਂ ਕੋਈ 10 ਕੁ ਮਹੀਨੇ ਵਜ਼ਾਰਤ ਚਲਾਈ ਆ। ਹੁਣ ਤਾਂ ਮੈਂ ਲੋਕ ਸਭਾ ਵੱਲ, ਮੈਨੂੰ ਪਾਰਟੀ ਨੇ, ਕੇਜਰੀਵਾਲ ਜੀ ਹੋਰਾਂ ਨੇ
ਭਗਵੰਤ ਮਾਨ ਜੀ ਨੇ, ਸਾਰੀ ਹਾਈ ਕਮਾਂਡ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਫਿਰ ਲੋਕ ਸਭਾ ਬਠਿੰਡਾ ਲਈ ਉਮੀਦਵਾਰ ਬਣਾਇਆ। ਤੋ 10 ਮਹੀਨਿਆਂ 'ਚ ਜੋ ਮੇਰੀ ਖੇਤੀਬਾੜੀ ਮਹਿਕਮੇ, ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਬਹੁਤ ਹੀ ਸੱਚੇ ਮਨ ਨਾਲ ਤੇ ਇਮਾਨਦਾਰੀ ਨਾਲ ਚਲਾਈ ਹੈ, ਜਿੱਥੇ ਮੇਰਾ ਆਪਣਾ ਵੀ ਫਰਜ਼ ਬਣਦਾ ਸੀ ਔਰ ਮੈਨੂੰ ਕੇਜਰੀਵਾਲ ਜੀ ਹੋਰਾਂ ਦਾ ਦਿਸ਼ਾ ਨਿਰਦੇਸ਼ ਵੀ ਸੀ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਲ ਆ। ਸ਼ਾਇਦ ਤੁਸੀਂ ਪਹਿਲਾਂ ਵੀ ਇਹ ਕਿਤੇ ਇੰਟਰਵਿਊ ਕੀਤੀ ਹੋਣੀ ਮੇਰੀ ਜਾਂ ਜੀ ਸੁਣਿਆ ਹੋਣਾ। ਗੜ੍ਹ ਕਿਸੇ ਇੱਕ ਆਦਮੀ ਦਾ ਨਹੀਂ ਹੋਇਆ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਉਹਨਾਂ ਦੇ ਦੂਸਰੇ ਪਰਿਵਾਰ ਦੇ ਮੈਂਬਰ, 2 ਉਹਨਾਂ ਦੇ ਭਰਾ ਵਾਰੀ ਨਾਲ MLA ਕਈ ਵਾਰ ਬਣੇ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ 5 ਵਾਰੀ ਲੰਬੀ ਹਲਕੇ ਤੋਂ MLA ਬਣੇ ਲਗਾਤਾਰ ਜੀ। ਉਸੇ ਹਲਕੇ 'ਚੋਂ 3 ਵਾਰੀ ਲਗਾਤਾਰ ਉਹ ਚੀਫ ਮਿਨਿਸਟਰ ਬਣੇ। 5 ਵਾਰੀ ਉਹ ਚੀਫ ਮਿਨਿਸਟਰ ਰਹੇ ਪੰਜਾਬ ਦੇ, ਜਿਹਦੇ ਵਿੱਚ 2 ਵਾਰ ਗਿੱਦੜਬਾਹਾ ਹਲਕੇ ਤੋਂ ਬਣੇ ਸੀ। ਔਰ ਇਹ ਗੱਲ ਵੀ ਲੋਕਾਂ ਵਿੱਚ ਕਹੀ ਜਾਂਦੀ ਸੀ ਕਿ ਜਿਹਦੇ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੱਥ ਰੱਖ ਦੇਣ ਤਾਂ ਉਹ ਬੰਦਾ MLA ਬਣ ਜਾਂਦਾ। ਔਰ ਕਈ ਵਾਰ ਇੱਕ ਹਲਕੇ 'ਤੇ ਉਹਨਾਂ ਨੇ 5 ਵਾਰੀ ਗਿੱਦੜਬਾਹਾ 'ਚੋਂ ਨੁਮਾਇੰਦਗੀ ਕੀਤੀ, 1 ਵਾਰੀ ਮਲੋਟ 'ਚੋਂ, 11 ਵਾਰੀ ਉਹ ਵਿਧਾਨ ਸਭਾ ਵਿੱਚ ਗਏ। ਮੈਂ ਜਿਹੜੀ ਗੜ੍ਹ ਦੀ ਗੱਲ ਕਰਦਾ ਸੀ, ਉਹ ਜੇ ਗੜ੍ਹ ਹੁੰਦਾ ਤਾਂ ਉਹਨਾਂ ਨੂੰ 12ਵੀਂ ਵਾਰ, ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ ਹੈ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ, ਮੇਰੇ 'ਤੇ ਵਿਸ਼ਵਾਸ ਕੀਤਾ ਔਰ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ 11,500 ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਭੇਜਿਆ। ਵਿਰੋਧੀ ਇੱਥੋਂ ਦੀ ਗੱਲ ਜੀ, ਹਰਸਿਮਰਤ 3 ਵਾਰੀ ਮੈਂਬਰ ਪਾਰਲੀਮੈਂਟ ਬਣੇ ਆ, ਠੀਕ ਹੈ, ਉਹਨਾਂ ਨੂੰ ਮੁਬਾਰਕ। ਔਰ ਅੱਜ 4ਥੀ ਵਾਰ ਹੋ ਸਕਦਾ ਮੇਰੇ ਨਾਲ ਸਾਹਮਣਾ ਹੋਵੇ, ਪਰ ਮੈਂ ਬਹੁਤ ਵੱਡੀ ਗੁਰੂ ਮਹਾਰਾਜ 'ਤੇ ਟੇਕ ਆ ਲੋਕਾਂ 'ਤੇ ਕਿ ਲੋਕ ਜਿਹੜਾ ਇਹ ਵੀ ਇੱਕ ਇਤਿਹਾਸਕ ਫੈਸਲਾ ਕਰਨਗੇ ਜਿਹੜਾ ਸਾਹਮਣੇ 4 ਜੂਨ ਨੂੰ ਆਉਣਾ ਹੈ। ਵਿਰੋਧੀ ਪਾਰਟੀਆਂ ਕਹਿੰਦੀਆਂ ਵੀ 13-0 ਦੀ ਗੱਲ ਕਰਦੇ ਆ, ਕਿਤੇ ਇਹ ਨਾ ਹੋਵੇ ਵੀ 0-13 ਹੋ ਜਾਏ। ਵੇਖੋ, ਉਹ ਤਾਂ ਚਾਹੁੰਦੇ ਆ, ਵਿਰੋਧੀ ਤਾਂ ਹਮੇਸ਼ਾ ਚਾਹੁੰਦਾ। ਅਸੀਂ ਜਿਵੇਂ ਕਹਿੰਦੇ 13 ਜਿੱਤਣੀਆਂ, ਉਹ ਵੀ ਕਹਿੰਦੇ ਵੀ 13 'ਚ 0 ਰਹਿਣ। ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਸਾਨੂੰ ਬਹੁਤ ਵੱਡੀ ਉਮੀਦ ਹੈ ਪੰਜਾਬ ਦੇ ਲੋਕਾਂ 'ਤੇ ਕਿ ਉਹ ਇਸ ਵਾਰ ਸਾਨੂੰ ਆਪਣਾ ਮੌਕਾ ਦੇਣਗੇ, ਕਿਉਂਕਿ ਪਾਰਲੀਮੈਂਟ ਦੇਸ਼ ਦੀ ਵੱਡੀ ਪੰਚਾਇਤ ਹੈ। ਜਿਹੜਾ ਪੰਜਾਬ ਨਾਲ ਹਮੇਸ਼ਾ ਬਹੁਤ ਵੱਡੇ ਧੱਕੇ ਹੁੰਦੇ ਰਹਿੰਦੇ। ਮੈਂ ਇਸ ਦੇ ਹੱਕ ਵਿੱਚ ਵੀ ਹਾਂ ਵੀ ਕੋਈ ਵੀ ਬੰਦਾ ਮੈਂਬਰ ਪਾਰਲੀਮੈਂਟ ਬਣਦਾ, ਸਾਨੂੰ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਰਲ ਕੇ ਪੰਜਾਬ ਦੀ ਗੱਲ ਉੱਥੇ ਕਰਨੀ ਚਾਹੀਦੀ। ਜੋ ਵੀ ਪੰਜਾਬ ਨਾਲ ਧੱਕਾ ਹੁੰਦਾ, ਵਿਤਕਰਾ ਹੁੰਦਾ ਹੈ। ਮੈਂ ਵੀ ਖੇਤੀਬਾੜੀ ਮੰਤਰੀ ਹਾਂ, ਸਾਡਾ ਹੀ ਮਹਿਕਮੇ ਦਾ 5700 ਕਰੋੜ ਰੁਪਈਆ ਜੀ, ਜਿਹਨੂੰ ਰੂਰਲ ਡਿਵੈਲਪਮੈਂਟ ਫੀਸ ਕਿਹਾ ਜਾਂਦਾ, ਜਿਹੜੀ ਕਿ ਸਾਡੀਆਂ ਫਸਲਾਂ 'ਚੋਂ ਇਕੱਠੀ ਕੀਤੀ ਜਾਂਦੀ ਹੈ, ਉਹ ਸਾਡੀ ਵਾਪਸ ਨਹੀਂ ਦੇ ਰਹੇ, ਜਿਹਦੇ ਨਾਲ ਬਹੁਤ ਸਾਰੀ ਜਿਹੜੀ ਤਰੱਕੀ ਦੀ ਰਫ਼ਤਾਰ ਰੁਕੀ ਪਈ ਹੈ। ਜਿੱਥੇ ਉਹ ਪੈਸਾ ਸਾਡੀਆਂ ਮੰਡੀਆਂ ਦਾ ਨਵੀਨੀਕਰਨ, ਸਾਡੀਆਂ ਸੜਕਾਂ ਦਾ ਨਵੀਨੀਕਰਨ, ਜਾਂ ਕਿਸਾਨਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ, ਉੱਥੇ ਉਹਨਾਂ ਨੂੰ ਅਸੀਂ ਕੋਈ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਹੈ। ਸੋ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਅਤੇ ਸਾਨੂੰ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਹੌਸਲੇ ਨਾਲ ਉਹਦਾ ਮੁਕਾਬਲਾ ਕਰਨਾ ਪੈਣਾ। ਤੁਸੀਂ ਫਸਲਾਂ ਦੀ ਗੱਲ ਕੀਤੀ ਆ, ਤੁਹਾਡੇ ਹਲਕੇ ਦੇ ਵਿੱਚ ਨਾਲਲੇ ਪਿੰਡਾਂ ਦੇ ਵਿੱਚ ਇਹ ਵੀ ਖਬਰ ਆਈ ਹੈ, ਕਹਿੰਦੇ ਕਿ ਪਿੰਡਾਂ ਦੇ ਲੋਕ ਕਣਕ ਵਾਹੁਣ ਨੂੰ ਮਜਬੂਰ ਹੋ ਗਏ ਨੇ, ਗੜੇਮਾਰੀ ਦੀ ਅਜਿਹੀ ਮਾਰ ਪਈ ਹੈ। ਵੇਖੋ, ਉਹਦੇ 'ਚ ਮੇਰਾ ਕਸੂਰ ਤਾਂ ਨਹੀਂ ਨਾ ਹੋ ਸਕਦਾ। ਕੁਦਰਤ ਨੂੰ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ। ਕੁਦਰਤ ਬਹੁਤ ਵੱਡੀ ਚੀਜ਼ ਹੈ। ਕੁਦਰਤ ਦਾ ਸਾਜੇ ਹੋਏ ਅਸੀਂ ਸਾਰੇ ਲੋਕ। ਗੜੇਮਾਰ ਹੋਈ ਹੈ, ਗਰਦੌਰੀਆਂ ਹੋ ਗਈਆਂ, ਮੁਆਵਜ਼ਾ ਮਿਲੂਗਾ। ਮੈਂ ਕਹਿੰਦਾ ਵੀ ਮੁਆਵਜ਼ਾ ਉਹ ਫਸਲ ਦੇ ਨੁਕਸਾਨ ਦਾ ਕੁਛ ਹਿੱਸਾ ਹੋਵੇਗਾ, ਪਰਮਾਤਮਾ ਤੁਹਾਨੂੰ ਫਸਲ ਦੇਵੇ। ਪਰ ਇਹ ਗੱਲ ਨਹੀਂ ਕਹੀ ਜਾ ਸਕਦੀ ਵੀ ਜੇ ਗੜੇਮਾਰੀ ਹੋਈ ਹੈ ਤਾਂ ਉਹਦੇ ਵਿੱਚ ਸਾਡੀ ਗਰਦੌਰੀ ਹੋ ਗਈ ਹੈ, ਸਪੈਸ਼ਲ ਗਰਦੌਰੀ ਹੋ ਗਈ ਹੈ। ਉਹਦਾ ਜਿਹੜਾ ਬਣਦਾ ਕੰਪਨਸੇਸ਼ਨ, ਉਹ ਜਿੰਨਾ ਉਸਦਾ ਬਣਦਾ, ਉਹ ਥੋੜ੍ਹੇ ਸਮੇਂ 'ਚ ਹੁਣ ਕੋਡ ਲੱਗਿਆ ਹੁੰਦਾ ਤੁਹਾਨੂੰ ਮਿਲ ਜਾਣਾ। ਪਹਿਲਾਂ ਵੀ ਸਰਕਾਰ ਨੇ
ਪਿਛਲੀਆਂ ਸਾਰੀਆਂ ਸਰਕਾਰਾਂ ਦਾ ਤੁਸੀਂ ਇਤਿਹਾਸ ਵੇਖ ਲਓ, ਕਈ ਵਾਰੀ ਤਾਂ ਬੰਦੇ ਇਸ ਦੁਨੀਆ ਤੋਂ ਚੱਲ ਜਾਂਦੇ ਸੀ, ਉਹਨਾਂ ਦੇ ਯਾਦ ਨਹੀਂ ਹੁੰਦਾ ਸੀ ਕਿਹੜੇ ਬੰਦੇ ਦਾ ਚੈੱਕ ਆਇਆ, ਕੀ ਆਇਆ। 5-5 6-6 ਸਾਲਾਂ ਬਾਅਦ ਮੁਆਵਜ਼ੇ ਆਉਂਦੇ ਹੁੰਦੇ ਸੀ, ਜਿਹੜੇ ਕਿਸਾਨਾਂ ਦੀ ਸਰਕਾਰ ਕਹਿਣ ਵਾਲੇ ਲੋਕ ਸੀ। ਪਰ ਅਸੀਂ 3-4 ਮਹੀਨਿਆਂ 'ਚ ਨਿਬੇੜਦੇ ਰਹੇ ਹਾਂ। ਕਈ ਥਾਵਾਂ 'ਤੇ ਦਿੱਕਤਾਂ ਇਸ ਹੈ ਕਿ ਖਾਤੇਦਾਰੀ ਸਾਂਝੀ ਹੁੰਦੀ ਹੈ, ਗਰਦੌਰੀ ਕਿਸੇ ਨਾ ਹੁੰਦੀ ਹੈ, ਜੇ ਬੈਂਕ ਖਾਤਾ ਨਹੀਂ ਰਲਦਾ ਕਿਸੇ ਦਾ ਆਧਾਰ ਕਾਰਡ, ਇਹੋ ਜਿਹੀਆਂ ਨਹੀਂ। ਪਰ 129 ਕਰੋੜ ਤੋਂ ਵੱਧ ਅਸੀਂ ਪਿਛਲਾ ਮੁਆਵਜ਼ਾ ਜਿਹੜਾ ਹੜ੍ਹ ਆਏ ਸਨ ਵੰਡ ਦਿੱਤਾ ਸੀ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਕਣਕਾਂ ਦਾ ਜਿਹੜਾ ਕਿ ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ, ਫਿਰ ਸੇਲਵਰਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਇਹਨਾਂ ਦਿਨਾਂ 'ਚ। ਪਿਛਲੀ ਵਾਰ ਜਦੋਂ ਆਫਤ ਆਈ ਹੈ, ਜਦੋਂ ਖੇਤੀਬਾੜੀ ਮੰਤਰੀ ਸ਼ਾਇਦ ਕੁਲਦੀਪ ਸਿੰਘ ਧਾਲੀਵਾਲ ਸਨ। ਮੈਨੂੰ ਇਸ ਬਾਰੇ ਕੋਈ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਜਿੱਥੇ ਆਇਆ ਹੁਣ ਵੀ ਜੇ ਇੱਧਰਲੇ ਪਿੰਡਾਂ 'ਚ ਆਇਆ, ਮੈਂ DC ਸਾਹਿਬ ਨਾਲ ਉਸੇ ਦਿਨ ਕੁਛ ਪਿੰਡਾਂ 'ਚ ਮੈਂ ਜਾ ਵੀ ਸਕਿਆ ਸੀ ਜੀ, ਔਰ ADC ਨੂੰ ਕਹਿ ਕੇ ਸਾਰੀਆਂ ਗਰਦੌਰੀਆਂ ਔਰ ਕਹਿ ਕੇ ਸਖਤੀ ਨਾਲ ਵੀ ਕੋਈ ਪਟਵਾਰੀ ਕਿਸੇ ਦੇ ਘਰੇ ਨਹੀਂ ਜੀ, ਲੋਕਾਂ ਵਾਸਤੇ ਆ। ਜੇ ਕਿਸੇ ਦਾ ਨੁਕਸਾਨ ਹੋਇਆ ਸੈਟੇਲਾਈਟ ਵੀ ਉਹਨੂੰ ਲਊਗੀ, ਇਹ ਕਹਿ ਕੇ ਉਹਨਾਂ ਨੂੰ ਵੀ ਭਾਈ ਸਾਹਿਬ ਗਲਤ ਨਹੀਂ ਕਰਨਾ, ਠੀਕ ਕਰਨਾ। ਕੋਈ MLA ਦੀ, ਕੋਈ ਮੰਤਰੀ ਦੀ ਸਿਫਾਰਿਸ਼ ਨਹੀਂ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਦਾ ਨਾਲ ਖੜਨਾ ਸਾਡਾ ਸਰਕਾਰ ਦਾ ਫਰਜ਼ ਹੈ। ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ ਕਰਦਾ ਜੀ। ਜਿਵੇਂ ਖੇਤੀਬਾੜੀ ਦੇ ਨਾਲ ਸੰਬੰਧਿਤ ਇੱਕ ਕਿੱਤਾ ਪਸ਼ੂਆਂ ਦਾ ਕਿੱਤਾ ਗਾ, ਕਿਸਾਨ ਜਿਹੜੇ ਦੁਧਾਰੂ ਪਸ਼ੂ ਰੱਖਦੇ ਨੇ ਅਤੇ ਉਹਨਾਂ ਨੂੰ ਪਾਲਦੇ ਨੇ, ਦੁੱਧ ਵੇਚਦੇ ਨੇ, ਉਹਨਾਂ ਦਾ ਵੀ ਕਾਫੀ ਬਿਮਾਰੀ ਹੈ ਜਿਹੜੀ ਕਿ ਉਹਦੇ ਨਾਲ ਨੁਕਸਾਨ ਹੋ ਰਿਹਾ। ਉਸ ਦੇ ਲਈ ਸਰਕਾਰ ਕੋਈ ਐਫਰਟ ਕਰ ਰਹੀ ਹੈ? ਜਿਹੜੀ ਬਿਮਾਰੀ ਆ ਜਾਣੀ ਉਹ ਵੀ ਇੱਕ ਕੁਦਰਤ ਵੱਲੋਂ, ਜੇ ਕੋਵਿਡ ਆਈ ਸੀ ਉਹ ਤੁਹਾਨੂੰ ਪਤਾ ਹੋਣਾ ਜੀ, ਉਦੋਂ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ। ਬਿਲਕੁਲ। ਇਹ ਵੀ ਕੋਈ ਪਸ਼ੂਆਂ ਨੂੰ ਇਸ ਵੇਲੇ ਜਿਹੜੀ ਬਿਮਾਰੀ ਦਾ, ਪਰ ਸਾਡੇ ਵੱਲੋਂ ਕਦੇ ਵੀ ਕਿਸੇ ਗੱਲ ਦੀ, ਜਦੋਂ ਦਾ ਮੈਂ ਮੰਤਰੀ ਬਣਿਆ, ਚਾਹੇ ਕੋਈ ਦਵਾਈ ਹੈ, ਚਾਹੇ ਜਿਹੜੀ ਡੀਵਾਰਮਿੰਗ ਦੀ ਸੀ ਜੀ, ਔਰ ਉਸ ਤੋਂ 25 ਲੱਖ ਜਿਹੜੀਆਂ ਖੁਰਾਕਾਂ, ਜਿਹੜੀ ਇਹਦੇ ਗਲ ਘੋਟੂ ਦੀ ਵੈਕਸੀਨੇਸ਼ਨ, ਸਭ ਕੁਛ ਕਈ ਥਾਂ ਜਿਹੜੇ ਨਾ ਮੁਲਾਜ਼ਮਾਂ ਨੂੰ ਗਿੱਲ ਲੀਕ ਕਰ ਜਾਂਦੇ ਆ, ਪਰ ਉਹਦਾ ਉੱਥੋਂ ਦੇ ਲੋਕ ਦੱਸ ਸਕਦੇ। ਹਰ ਇੱਕ ਥਾਂ ਤਾਂ ਅਸੀਂ ਦੇਤੀ, ਕਹਿਤਾ, ਉਹਨਾਂ ਨੇ ਰਿਪੋਰਟ ਦੇਤੀ ਵੀ ਹੋ ਗਿਆ। ਉਹਦੇ ਵਿੱਚ ਕਈ ਥਾਂ ਆਇਆ ਇੱਕਾ ਦੁੱਕਾ, ਜਿਵੇਂ ਮੇਰੇ ਨਾਲਲਾ ਪਿੰਡ ਹੀ ਰੈਕਾ ਸੀ, ਉੱਥੇ ਹੋਇਆ, ਪਸ਼ੂਆਂ ਦਾ ਨੁਕਸਾਨ ਹੋਇਆ। ਔਰ 6-7 ਦਿਨ ਸਣੇ ਯੂਨੀਵਰਸਿਟੀ ਦੀ ਟੀਮ, ਡਾਇਰੈਕਟਰ ਜਿਹੜਾ ਮਤਲਬ ਉੱਥੇ ਪਿੰਡ 'ਚ ਨੇੜੇ ਤੇੜੇ ਰਹਿ ਕੇ ਦਿਨ ਰਾਤ, ਔਰ ਡਿਪਟੀ ਡਾਇਰੈਕਟਰ 15-20 ਡਾਕਟਰ ਲਾ ਕੇ ਉਸ ਬਿਮਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਸ ਤੋਂ ਬਾਅਦ ਇੱਕ ਖਿਆਲੇ ਪਿੰਡ ਵਿੱਚ ਆ ਗਈ ਸੀ। ਨਾਲ ਦੀ ਨਾਲ ਜਦੋਂ ਉਹਨਾਂ ਦਾ ਟੈਲੀਫੋਨ ਆਇਆ, ਦੂਸਰੇ ਦਿਨ ਟੀਮਾਂ ਭੇਜ ਦਿੱਤੀਆਂ। ਮੇਰਾ ਫਰਜ਼ ਹੈ ਜਿਹੜਾ ਉਸਨੂੰ ਮੈਂ ਬੜੀ ਤਨਦੇਹੀ ਨਾਲ ਨਿਭਾਉਣ ਦੇ ਯਤਨ ਕੀਤੇ। ਉਸ ਤੋਂ ਬਾਅਦ ਭਦੌੜ ਵਿੱਚ ਸੁਣਿਆ ਸੀ। ਜਿੱਥੇ ਵੀ ਜਦੋਂ ਮੈਨੂੰ ਕੋਈ ਦੱਸਦਾ ਹੈ, ਮੈਂ ਨਾਲ ਦੀ ਨਾਲ ਉਹਦੇ 'ਤੇ ਬਿਮਾਰੀ ਆਉਣੀ ਜਾਂ ਨਾ ਆਉਣੀ, ਇਹ ਕੁਦਰਤ ਦਾ ਕਹਿਰ ਕਈ ਵਾਰੀ ਹੋ ਜਾਂਦਾ। ਪਿੰਡ ਧੂਰਕੋਟ ਭਦੌੜ ਹਲਕੇ ਦਾ ਪਿੰਡ ਪੈ ਜਾਂਦਾ, ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਕਿ ਨੁਕਸਾਨ ਹੋਇਆਗਾ। ਪਿੰਡ ਦੇ ਲੋਕ ਦੱਸ ਰਹੇ ਨੇ ਕਿ 250-300 ਪਸ਼ੂ। ਮੇਰੀ ਗੱਲ ਸੁਣੋ, ਇਸ ਗੱਲ ਨੂੰ ਵਧਾ ਕੇ ਜਿਹੜਾ ਬੰਦਾ ਦੱਸ ਦਿੰਦਾ ਹੈਗਾ। ਸਾਡੇ ਕੋਲੇ ਪਹਿਲਾਂ ਰੈਕੇ ਵਿੱਚ ਵੀ ਗੱਲ ਕੀਤੀ, ਜਿੰਨਿਆਂ ਦੇ ਪੋਸਟਮਾਰਟਮ ਕਰਾਇਆ ਗਿਆ, ਉਹ ਬਕਾਇਦਾ ਸਾਡੇ ਕੋਲ ਜੇ ਕੋਈ ਪਸ਼ੂ ਮਰਦਾ ਦੱਸਦਾ, ਉਹਦਾ ਪੋਸਟਮਾਰਟਮ ਕਰਕੇ ਨਾਲੇ ਤਾਂ ਬਿਮਾਰੀ ਦਾ ਪਤਾ ਲੱਗਦਾ। ਤਾਂ ਉਹ ਗਿਣਤੀ ਜਿਵੇਂ ਜਿਵੇਂ ਆਉਂਦੀ ਹੈ, ਉਹ ਇਹ ਸੈਂਕੜਿਆਂ 'ਚ ਨਹੀਂ ਸੀ। ਕਈ ਵਾਰੀ ਪੱਤਰਕਾਰ ਵੀਰ ਵੀ ਭਰਾ ਜਿਹੜੇ ਵਧਾ ਕੇ ਗੱਲ ਕਰ ਜਾਂਦੇ ਆ, ਔਰ ਉੱਥੇ ਸਾਡੇ ਵਿਰੋਧੀ ਬੰਦੇ ਫਿਰਦੇ ਹੁੰਦੇ ਆ, ਜਿਹੜੇ ਨਾ ਸੋਸ਼ਲ ਮੀਡੀਆ ਨਾਲ ਜਾਂ ਕੋਈ ਇੱਕ ਕਈ ਵਾਰੀ ਗੱਲ ਬਾਈ ਜੀ ਬਾਤ ਦਾ ਬਤੰਗੜ ਬਣਾਉਣ ਵਾਲੇ ਬਹੁਤ ਲੋਕ ਹੁੰਦੇ ਆ। ਪਰ ਮੇਰਾ ਸੁਭਾਅ, ਅਸੀਂ ਜਿਹੜਾ ਕੁਝ ਹੋ ਸਕਿਆ ਮੈਂ ਉਹ ਕਰਿਆ। ਮੈਂ ਵੱਧ ਨਹੀਂ ਕਿਹਾ। ਅਸੀਂ ਕੋਸ਼ਿਸ਼ ਕੀਤੀ ਇਲਾਜ ਕਰਾਉਣ ਦੀ, ਅਸੀਂ ਡਾਕਟਰ ਭੇਜਤੇ, ਕੁਛ ਪਸ਼ੂ ਬਚਾ ਲਏ, ਕੁਛ ਵਿਚਾਰੇ ਇਸ ਸੰਸਾਰ ਤੋਂ ਚੱਲ ਗਏ। ਖੁੱਡੀਆਂ ਸਾਹਿਬ, ਤੁਸੀਂ ਬਜਟ ਇਜਲਾਸ ਦੇ ਵਿੱਚ ਜਿਹੜਾ 13,000 ਕਰੋੜ ਖੇਤੀ ਦੇ ਲਈ ਰੱਖਿਆ ਹੈਗਾ, ਕੀ ਉਹ ਬਹੁਤ ਆ ਇੰਨੇ ਪੰਜਾਬ ਨੂੰ, ਜਿਹੜੀ ਇੰਨੀ ਪੰਜਾਬ ਦੀ ਪੈਦਾਵਾਰ ਹੋ ਰਹੀ ਆ ਖੇਤੀਬਾੜੀ? ਜਿਸ ਤਰ੍ਹਾਂ ਖੇਤੀ ਪ੍ਰਧਾਨ ਸੂਬਾ ਹੈ ਜੀ, ਉਸ ਵਾਸਤੇ ਹੋਰ ਵੀ ਹੁੰਦਾ ਤਾਂ ਹੋਰ ਚੰਗਾ। ਪਰ ਜਿੰਨਾ ਕੁ ਸਾਡੇ ਕੋਲ ਬਜਟ ਹੈ ਪੰਜਾਬ ਕੋਲ, ਅਸੀਂ ਉਹਨੂੰ ਵੰਡ ਕੇ ਇੱਕ ਥਾਂ ਜੇ ਲਾ ਦੇਵਾਂਗੇ ਤਾਂ ਦੂਸਰਾ ਪਾਸਾ ਖਿਲਰ ਜੂ। ਐਜੂਕੇਸ਼ਨ ਨੂੰ ਵੀ ਚਾਹੀਦਾ, ਹੈਲਥ ਨੂੰ ਵੀ ਚਾਹੀਦਾ, ਸਾਡੀਆਂ ਸੜਕਾਂ ਨੂੰ ਵੀ ਚਾਹੀਦਾ, ਨਹਿਰਾਂ ਨੂੰ ਵੀ ਚਾਹੀਦਾ, ਸਾਰੇ ਮਹਿਕਮੇ। ਉਹਦੇ ਵਿੱਚ ਜਿਹੜਾ ਖੇਤੀਬਾੜੀ ਨੂੰ 13,800 ਤੇ ਕੋਈ 47 ਕਰੋੜ ਰੁਪਈਆ ਮਿਲਿਆ। ਪਰ ਜੇ ਜਿਵੇਂ ਪਿੱਛੇ ਨਾਲੋਂ ਐਤਕੀ
1,72,000 ਕਰੋੜ ਨਾਲੋਂ 2,05,000 ਕਰੋੜ ਤੇ ਚਲਿਆ ਗਿਆ। 2,05,000 ਮੇਰੇ ਸਮਥਿੰਗ ਇੰਨੇ ਕਿਤੇ 2 ਲੱਖ ਕਰੋੜ ਨੂੰ ਟੱਪ ਗਿਆ ਹੈਗਾ। ਤੋ ਜੇ ਆਉਣ ਵਾਲਾ ਸਮਾਂ ਮੈਨੂੰ ਸਾਡੇ ਸੂਝਵਾਨ ਨੇ ਸਾਡੇ ਜਿਹੜੇ ਖਜ਼ਾਨਾ ਮੰਤਰੀ ਇਹਨਾਂ ਨੇ ਵਧੀਆ ਢੰਗ ਨਾਲ ਪੇਸ਼ ਕਰਨ ਦੇ ਯਤਨ ਕੀਤੇ ਆ। ਆਉਣ ਵਾਲੇ ਸਮੇਂ 'ਚ ਮੇਰਾ ਖਿਆਲ 2.25 ਲੱਖ ਕਰੋੜ ਤੋਂ ਵੱਧ 2.5 ਲੱਖ ਕਰੋੜ ਤੱਕ ਪਹੁੰਚਣ ਲੱਗ ਜੂ ਤਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਪੈਸਾ ਮਿਲਣ ਲੱਗ ਜੂ। ਲੋੜ ਹੈ, ਪਰ ਸਰਦਾਰ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਲਈ ਕਦੇ ਪਿਛਲੇ ਮੁੱਖ ਮੰਤਰੀਆਂ ਨੇ ਧਿਆਨ ਨਹੀਂ ਕੀਤਾ। 40 ਕਰੋੜ ਰੁਪਈਆ ਹੁਣ ਅਸੀਂ ਯੂਨੀਵਰਸਿਟੀ ਨੂੰ ਦੇ ਗਏ ਹਾਂ ਉਹਨਾਂ ਨੂੰ ਰਿਸਰਚ ਵਾਸਤੇ। ਉਹਨਾਂ ਨੂੰ ਉਹਦੀਆਂ ਕੁਛ ਬਿਲਡਿੰਗਾਂ ਡੈਮੇਜ ਹੋ ਗਈਆਂ ਕੋਈ ਹੈ। ਜੇ ਐਜੂਕੇਸ਼ਨ ਵੱਲ ਜਾ ਵੜੀਏ ਤਾਂ ਮੈਂ ਥੋੜ੍ਹੇ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਗਿਆ ਸੀ। ਉਹ ਵਾਈਸ ਚਾਂਸਲਰ ਸਾਹਿਬਾਂ ਦੇ ਵੀ ਤੁਹਾਡੀ ਸਰਕਾਰ ਨੇ ਸਾਨੂੰ 365 ਕਰੋੜ ਰੁਪਈਆ ਪਰ ਸਾਲ ਦੇਣ ਲੱਗੇ। 1 ਕਰੋੜ ਰੋਜ਼ ਦਾ ਲਾਉਣ ਵਾਸਤੇ, ਪਹਿਲਾਂ ਸਾਨੂੰ ਦਿੰਦੇ ਨਹੀਂ ਸੀ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ? ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ, ਕਿਉਂਕਿ ਜਿਹੜੀ ਹੋੜ ਹੈ ਨਹੀਂ, ਇਹਨੂੰ ਵੀ ਸੋਸ਼ਲ ਮੀਡੀਆ, ਦੂਸਰਾ ਮੀਡੀਆ, ਕੁਛ ਲੋਕ ਇਹਦਾ ਪ੍ਰਚਾਰਨ ਕਰਨ ਵਾਸਤੇ ਜੀ ਕਾਰਨ ਇਹ ਕਿੰਨੇ ਕੁ ਬੱਚੇ ਤੁਹਾਡੇ ਕਿਤੇ ਜਾ ਸਕਦੇ ਤੇ ਕਿੰਨੇ ਕੁ ਨੂੰ ਇੱਥੇ ਨੌਕਰੀ, ਜਿਹੜੀ ਸਰਕਾਰੀ ਨੌਕਰੀ ਦੀ ਗੱਲ ਆ, ਉਹ 5-6.5 ਲੱਖ ਤੋਂ ਵੱਧ ਨਹੀਂ ਸਕਣੀ। ਕਿੰਨੇ ਜ਼ੋਰ ਲਾ ਲਓ ਤੁਸੀਂ, ਮੇਰਾ ਖਿਆਲ ਲੱਖ ਤੋਂ ਵੱਧ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਕੇ ਬੱਚੇ ਬਾਹਰ ਮਤਲਬ ਆ ਜਾਂਦੇ ਹੈਗੇ। ਕੋਈ ਨਾ ਕੋਈ ਉਹਨਾਂ ਨੇ ਜੋਬ, ਅੱਜ ਕੱਲ੍ਹ ਹਰ ਇੱਕ ਬੰਦਾ ਮਤਲਬ ਕਾਰੋਬਾਰ ਨੂੰ ਕਰਨ ਨੂੰ ਪਤਾ ਨਹੀਂ ਕਿਉਂ ਨਹੀਂ ਤਰਜੀਹ ਦੇ ਰਿਹਾ। ਜਿਹਦੇ ਕੋਲੇ ਥੋੜ੍ਹੀ ਜ਼ਮੀਨ ਜਾਇਦਾਦ ਆ ਉਹ ਆਪਣੇ ਘਰ ਨੂੰ ਵੀ ਸੰਭਾਲ ਸਕਦਾ ਆ ਕੇ, ਅਤੇ ਵਧੀਆ ਉਹਦੇ ਵਿੱਚ ਗੁਜ਼ਾਰਾ ਅਸੀਂ ਲੋਕ ਸਾਰੇ ਕਰਦੇ ਹੀ ਰਹੇ। ਕੁਛ ਬੱਚਿਆਂ ਦੀਆਂ ਮਤਲਬ ਬਾਹਰ ਜਾ ਕੇ ਆਪਣੇ ਆਪ 'ਚ ਇੰਡੀਪੈਂਡੈਂਟ ਜੇ ਰਹਿਣਾ, ਇਸ ਤਰ੍ਹਾਂ ਦੀਆਂ ਹਾਲਾਤ ਵੀ ਬਣ ਗਏ ਨੇ, ਤੁਸੀਂ ਜਾਣਦੇ ਹੋ। ਉੱਥੇ ਵੀ ਨਸ਼ਿਆਂ ਵਿੱਚ ਗਲਗਤ ਵੀ ਹੋਈ ਜਾ ਰਿਹਾ ਜੀ। ਉੱਥੇ ਵੀ ਰਹਿਣਾ ਆਉਣਾ ਸੌਖਾ ਜੇ ਇੱਥੇ ਕੰਮ ਕਰ ਲੈਣ। ਜਿਹੜੀਆਂ ਗੱਲਾਂ ਇਹ ਕਰੀਆਂ ਜਾਂਦੀਆਂ ਉਹਦਾ ਜਵਾਬ ਇਹ ਹੈ, ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਕੋਈ ਵੀ ਬੰਦਾ ਜਿਹਦੇ 'ਚ ਕਾਬਲੀਅਤ ਹੈ, ਜਦੋਂ ਕੋਈ ਟੈਸਟ ਲਿਆ ਜਾਂਦਾ ਅਤੇ ਉਹਦੇ ਵਿੱਚ ਕਿਸੇ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਤੁਸੀਂ ਦੱਸੋ। ਸਾਡੇ ਬੱਚੇ ਬਾਹਰ ਜਾ ਕੇ ਨਹੀਂ ਕਰਦੇ, ਸਾਡੇ ਜਾ ਕੇ ਜਿਹੜੇ ਤੁਸੀਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਜੋਬ ਕਰ ਰਹੇ ਆ ਉਹ ਵੀ ਕਿਸੇ ਨਾਲ ਗੱਲ। ਜੇ ਅਸੀਂ ਵਿਸ਼ੇਸ਼ ਤੌਰ 'ਤੇ ਜਾਂ ਉਹਨਾਂ ਤੋਂ ਪੈਸੇ ਲੈ ਕੇ ਬਣਾ ਲਿੱਤੀਆਂ, ਹੁਣ ਅਸੀਂ ਇੱਥੋਂ ਦੇ ਲੋਕਾਂ ਨੂੰ ਵੀ ਜਿਹੜਿਆਂ ਨੂੰ ਨੌਕਰੀਆਂ ਮਿਲੀਆਂ, ਉਹ ਵੀ ਇੱਕ ਵੀ ਬੱਚਾ ਕਹਦੇ ਵੀ ਸਾਨੂੰ ਪੈਸੇ ਦੇਣੇ ਪਏ ਜਾਂ ਸਾਨੂੰ ਕਿਸੇ ਵਜ਼ੀਰ ਨੂੰ ਹੋਣਾ ਪਿਆ ਜਾਂ ਕਿਸੇ MLA ਦੀ ਰਿਸ਼ਤੇਦਾਰੀ 'ਚੋਂ ਨਿਕਲਿਆ। ਲੋਕਾਂ ਲਈ ਹੈ, ਅਤੇ ਲੋਕ ਜੇ ਉਹਦੇ 'ਚ ਕਾਬਲੀਅਤ ਨਾਲ ਅੱਗੇ ਆਉਂਦੇ ਆ ਤਾਂ ਉਹ ਮੇਰਾ ਮੰਨਣਾ ਵੀ ਉਹਨੂੰ ਕਿਵੇਂ ਰੋਕ ਸਕਦੇ ਹੋ। ਔਰ ਜਿਹੜੀ ਅਸੀਂ ਕੀਤੀ ਹੈ, ਭਗਵੰਤ ਮਾਨ ਹੋਰਾਂ ਨੇ ਕਿਹਾ ਵੀ ਪੰਜਾਬੀ ਜ਼ਰੂਰ ਉਹਦੇ 'ਚ 50 ਨੰਬਰ ਆਉਣੇ ਚਾਹੀਦੇ ਆ। ਅਸੀਂ ਤਾਂ ਇਹ ਜ਼ਰੂਰੀ ਕਰ ਸਕਦੇ ਸੀ। ਤਾਂ ਉਹ ਪਰ ਜੇ ਕੋਈ ਵੀ IAS ਅਫਸਰ ਵੀ ਬਾਹਰੋਂ ਆ ਰਹੇ ਆ, ਜੇ ਤਾਂ ਕੋਈ ਵੀ ਬੱਚਾ ਜਿੱਥੇ ਕਰੂਗਾ ਤਾਂ ਉਹਨੂੰ ਮਿਲਦੀ ਹੈ। ਸਾਡੇ ਬਥੇਰੇ ਲੋਕ ਨੌਕਰੀ ਵਿੱਚ ਆਏ ਨੇ। ਕੀ ਲੱਗਦਾ ਹੁਣ ਕਿਹੜੇ ਏਜੰਡੇ 'ਤੇ ਜਿਹੜਾ ਕਿ ਪਾਰਟੀ ਆ ਉਹ ਚੋਣ ਲੜ ਸਕਦੀ ਹੈ ਜਾਂ ਜਿਹੜੀਆਂ ਦੇਖੋ ਜੀ, ਅਸੀਂ ਲੋਕਾਂ ਦੇ ਵਿੱਚ ਹਾਂ 2 ਸਾਲਾਂ ਤੋਂ। ਲੋਕਾਂ ਨੂੰ ਸਾਨੂੰ ਨੇੜੇ ਤੇ ਦੂਰੋਂ ਤੋਂ ਦੇਖ ਲਿਆ ਹੈਗਾ। ਜੇ ਅਸੀਂ ਮਾੜੇ ਹੋਵਾਂਗੇ ਤਾਂ ਲੋਕ ਸਾਡੇ ਵਿਰੋਧ ਦਾ ਫਤਵਾ ਦੇ ਦੇਣਗੇ। ਜੇ ਉਹਨਾਂ ਦੀ ਪਸੰਦਗੀ ਬਣੇ ਤਾਂ 4 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ। ਜਿਹੜਾ ਇੰਡੀਆ ਅਲਾਇੰਸ ਆ ਉਸ ਦਾ ਕਿੰਨਾ ਕੁ ਪ੍ਰਭਾਵ ਪਊਗਾ ਸੈਂਟਰ 'ਤੇ? ਕਾਫੀ। ਦੇਖੋ ਜਿਹੜਾ ਹੈਗਾ ਕਿ ਉਹ ਜਿਹੜੀ ਮੋਦੀ ਦੀ ਸਰਕਾਰ ਹੈ ਨਾ, ਤਾਨਾਸ਼ਾਹ ਵਾਂਗ ਕੰਮ ਕਰਨ ਲੱਗ ਗਈ। ਜਿਵੇਂ ਤੁਸੀਂ ਕਹਿੰਦੇ ਵੀ ਦੂਸਰੀਆਂ ਪਾਰਟੀਆਂ ਨੂੰ, ਕੇਜਰੀਵਾਲ ਜੀ ਹੋਰਾਂ ਨੂੰ ਜਾਂ ਇਹਨਾਂ ਨੂੰ ਵੀ ਜਦੋਂ ਕਿਤੇ ਐਮਰਜੈਂਸੀ ਲੱਗੀ ਸੀ ਉਦੋਂ ਵੀ ਲੋਕ ਬਹੁਤ ਲੀਡਰ ਅੰਦਰ ਸਨ, ਜਨਸੰਘੀ ਅਕਾਲੀ। ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ ਤਾਂ ਉਦੋਂ ਸਾਰੇ ਬੰਦਿਆਂ ਨੂੰ ਛੱਡ ਦਿੱਤਾ ਗਿਆ ਸੀ। ਇਹ ਤਾਂ ਪਹਿਲੀ ਵਾਰ ਹੋਇਆ ਵੀ ਇਲੈਕਸ਼ਨ ਪ੍ਰੋਸੈਸ ਚੱਲ ਪਿਆ ਅਤੇ ਉਦੋਂ ਕਿਸੇ ਪਾਰਟੀ ਦਾ ਜਿਹਦਾ ਡਰ ਹੋਵੇ ਵੀ ਅਸੀਂ ਰਾਜਧਾਨੀ 'ਚ ਹੀ ਕਮਜ਼ੋਰ ਹਾਂ ਉਹਨਾਂ ਤੋਂ ਜਿਹੜੀ ਚੰਗੀ ਜਿਹੜੀ ਮਤਲਬ ਜਿਹੜੀ ਸਟੇਟ ਹੈ, ਇੱਕ ਅਹਿਮ ਸਟੇਟ ਆ, ਉਹਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੋਂ ਮਤਲਬ ਉਹਨਾਂ ਨੂੰ ਖਤਰਾ ਹੀ ਲੱਗ ਰਿਹਾ ਹੁੰਦਾ। ਕਦੇ ਗਵਰਨਰ ਕਿਹੋ ਜਿਹੇ ਫੈਸਲੇ ਲੈ ਰਹੇ ਆ। ਸੋ
ਉਹ ਉਸੇ ਤਰ੍ਹਾਂ ਵੀ ਮਤਲਬ ਜਿਵੇਂ ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰਦੇ ਨੇ ਦੂਸਰੀਆਂ ਉਹ ਸਾਰੇ ਥਾਂ ਜਿਹੜਾ ਉਹਨਾਂ ਦਾ ਦਖਲ ਇਸ ਤਰ੍ਹਾਂ ED CBI ਇਨਕਮ ਟੈਕਸ ਉਸ ਤਰ੍ਹਾਂ ਦਾ ਜਿਹੜਾ ਉਸ ਨੂੰ ਦੇਖਦਿਆਂ ਪਾਰਟੀਆਂ ਸੋਚਦੀਆਂ ਵੀ ਅੱਜ ਜੇ ਅਸੀਂ ਨਹੀਂ ਤਾਂ ਦੇਸ਼ ਤਬਾਹ ਹੋ ਜਾਊਗਾ। ਇੱਥੋਂ ਦਾ ਲੋਕਤੰਤਰ ਬੜਾ ਖੂਬਸੂਰਤ ਆ ਸਾਰੀ ਦੁਨੀਆ ਵਿੱਚੋਂ। ਕੋਈ ਗਰੀਬ ਬੰਦੇ ਨੂੰ ਵੀ MLA MP ਬਣਾ ਸਕਦੇ ਨੇ ਲੋਕ। ਇੱਥੋਂ ਦੇ ਵੋਟ ਵਿੱਚ ਬਹੁਤ ਵੱਡੀ ਤਾਕਤ ਹੈ ਅਤੇ ਜੇ ਆਉਣ ਵਾਲਾ ਸਮਾਂ ਇਹਨਾਂ ਧਾਕੜ ਲੋਕਾਂ ਦੇ ਹੱਥ ਵਿੱਚ ਆ ਗਿਆ, ਮੋਦੀ ਸਾਹਿਬ ਚਲਾ ਰਹੇ ਆ, ਹੋ ਸਕਦਾ ਇਲੈਕਸ਼ਨ ਪ੍ਰਣਾਲੀ ਨੂੰ ਬੰਦ ਕਰਨ ਵੱਲ ਜਾਣ। ਖੁੱਡੀਆਂ ਸਾਹਿਬ ਤੁਸੀਂ ਕਿਹਾ ਕਿ ਲੋਕਤੰਤਰ ਖਤਰੇ 'ਚ ਆ ਸਕਦਾ ਇਸ ਹਿਸਾਬ ਨਾਲ, ਜਿਵੇਂ ED ਦੀਆਂ ਰੇਡਾਂ ਪੈ ਰਹੀਆਂ ਨੇ, ਪਰ ਖਹਿਰਾ ਸਾਹਿਬ ਕੁਛ ਹੋਰ ਐਂਗਲ ਤੋਂ ਦੇਖਦੇ ਨੇ। ਖਹਿਰਾ ਸਾਹਿਬ ਕਹਿੰਦੇ ਕਿ ਵਿਜੀਲੈਂਸ ਪੰਜਾਬ ਸਰਕਾਰ ਚਲਾ ਰਹੀ ਹੈ, ED ਸੈਂਟਰ ਚਲਾ ਰਹੀ ਹੈ, ਫਰਕ ਕਿੱਥੇ ਹੈ ਫਿਰ? ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦੇਣਾ, ਕੋਈ ਮੇਰੇ ਨਾਲ ਸਿੱਧੀ ਹੋਵੇ, ਮੈਂ ਖਹਿਰਾ ਸਾਹਿਬ ਦਾ ਵੀ ਸਤਿਕਾਰ ਕਰਦਾ ਜੀ। ਉਹ ਉਹਨਾਂ ਦੇ ਵਿਚਾਰ ਹੋ ਸਕਦੇ ਆ। ਜੇ ਕਿਸੇ ਨੇ ਵੇਖੋ ਵਿਜੀਲੈਂਸ ਕਿੰਨਾ ਬੰਦਿਆਂ ਕੋਲੇ ਗਈ ਹੈ ਅਤੇ ਕਿੰਨਾ ਨੂੰ ਘੇਰਿਆ, ਉਹਨਾਂ 'ਚੋਂ ਕੀ ਕੁਛ ਤੁਸੀਂ ਤੁਹਾਡੀ ਦੀਨ ਮਾਨ ਕੀ ਕਹਿੰਦਾ ਵੀ ਉਹ ਬਹੁਤ ਸਾਫ਼ ਸੁਥਰੀ ਢੰਗ ਨਾਲ ਉਹਨਾਂ ਨੇ ਰਾਜਨੀਤੀ ਚਲਾਈ ਸੀ ਹੈ। ਜਿਹੜੇ 5-7 ਬੰਦੇ ਵਿਜੀਲੈਂਸ ਨੇ ਫੜੇ ਉਹਨਾਂ 'ਚ ਕੁਛ ਨਿਕਲਿਆ ਹੀ ਹੈ ਨਾ। ਕੀ ਕੁਛ ਨਿਕਲਿਆ ਹੈ? ਉਹ ਤਾਂ ਤੁਸੀਂ ਅਖਬਾਰਾਂ ਹੁਣ ਉਹ ਤਾਂ ਕੁਛ ਹਿੱਸਾ ਹੀ ਗਿਣਿਆ ਜਾਂਦਾ, ਬਾਹਰ ਤਾਂ ਬਹੁਤ ਕੁਛ ਪਿਆ ਹੁੰਦਾ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪੂਰਾ ਮੀਡੀਆ ਓਵਰਆਲ ਹਿੰਦੁਸਤਾਨ ਦਾ, ਭਾਰਤ ਦਾ ਮੀਡੀਆ ਜਾਂ ਪੂਰਾ ਜਿਹੜਾ ਮੀਡੀਆ, ਵੇਖੋ ਜੀ ਮੀਡੀਆ ਸਾਰਿਆਂ ਨਾਲੋਂ ਇੱਕ ਵਧੀਆ ਇੰਡੀਪੈਂਡੈਂਟ ਅਤੇ ਜਿਹੜਾ ਲੋਕਾਂ ਨੂੰ ਸਾਰੀ ਗੱਲ ਦੱਸਣ ਵਾਲਾ ਇੱਕ ਤੰਤਰ ਹੈ ਜੀ, ਅਤੇ ਚਾਹੀਦਾ ਵੀ ਹੈ। ਇਹਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਜਿਹੜਾ ਮੀਡੀਆ ਨੂੰ ਚਲਾਉਣ ਵਾਲਾ ਸੱਜਣ ਕੋਈ ਵੀ ਹੈ, ਉਹਨੂੰ ਪੂਰੀ ਸੂਝ-ਬੂਝ ਤੋਂ ਹੀ ਕੰਮ ਲੈਣਾ ਚਾਹੀਦਾ। ਇੱਕ ਤਰਫੀ ਜਾਂ ਉਸ ਤਰ੍ਹਾਂ ਦੀ ਗੱਲ ਤੋਂ ਥੋੜ੍ਹਾ ਪਾਸੇ ਰਹਿ ਕੇ, ਜੇ ਤਾਂ ਤੁਸੀਂ ਪੱਤਰਕਾਰ ਹੋ ਤਾਂ ਪੱਤਰਕਾਰਤਾ ਨਿਰਪੱਖ ਹੋ ਕੇ ਕਰਦੇ ਰਹਿਣਾ ਚਾਹੀਦਾ। ਕਿਸੇ ਗੱਲ ਦਾ ਧੜਕਣ ਨਹੀਂ ਹੋਣਾ ਚਾਹੀਦਾ ਜੀ। ਕਈ ਥਾਂ ਮਤਲਬ ਜਿਵੇਂ ਛੋਟੇ ਚੈਨਲ ਬਣੇ ਆ, ਉਹ ਸਿਰਫ ਹੀ ਮਤਲਬ ਜਿਵੇਂ ਹੁਣ ਪਿੰਡਾਂ 'ਚ ਵੀ ਜਾਂਦੇ ਆ, ਉਹ ਹੀ ਕਿਸੇ ਦੇ ਮੂੰਹ ਕਿਹੜੇ ਬੰਦੇ, ਵੇਖੋ ਉਸ ਬੰਦੇ ਦੀ ਗੱਲ ਕਰਨ ਵਾਲੇ 'ਚ ਕੋਈ ਢੰਗ ਤਰੀਕਾ ਮਿਲਦਾ। ਹਾਂ, ਕਿਸੇ ਨੂੰ ਮੈਨੂੰ ਨਿੰਦ ਲੈਣ, ਸਲਾਹ ਲੈਣ, ਕੋਈ ਖਾਸ ਨਹੀਂ ਗੱਲ ਹੁੰਦੀ, ਪਰ ਤਰੀਕਾ ਜ਼ਰੂਰ ਵਧੀਆ ਹੋਣਾ ਚਾਹੀਦਾ। ਸੋ ਮੀਡੀਆ ਦਾ ਬਹੁਤ ਵੱਡਾ ਜਿਹੜਾ ਸਾਡੇ ਵਿੱਚ ਸੱਚ ਵਿਖਾਉਣ ਲਈ ਜਿਹੜਾ ਮੈਂ ਕਹਾਂ ਵੀ ਹੱਕ ਹੈ ਅਤੇ ਜਾਂ ਹਿੱਸਾ ਹੈ, ਉਹਨੂੰ ਬਰਕਰਾਰ ਇਹਨਾਂ ਨੂੰ ਰੱਖਣਾ ਚਾਹੀਦਾ। ਜੀ, ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ, ਪਰ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰੇ ਗਏ ਨੇ। ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਉਹ ਕਰ ਰਹੇ ਹਾਂ। ਤਾਂ ਖੁੱਡੀਆਂ ਸਾਹਿਬ ਨੂੰ ਜਾਂਦੇ ਪੁੱਛਾਂਗੇ ਕਿ ਕੁਛ ਹੋਰ ਕਹਿਣਾ ਚਾਹੁੰਦੇ ਹੋਣ ਲੋਕਾਂ ਦੇ ਲਈ। ਖੁੱਡੀਆਂ ਸਾਹਿਬ, ਕੁਛ ਹੋਰ ਆਈਡੀਆਜ਼ ਹੁਣ ਦਿਮਾਗ ਦੇ ਵਿੱਚ ਵੀ ਆਹ ਚੀਜ਼ਾਂ, ਆਹ ਗੱਲਾਂ ਜਾਂ ਰਹਿ ਗਈਆਂ ਨੇ? ਵੇਖੋ, ਆਈਡੀਆ ਤੋਂ ਨਵਾਂ ਰੋਜ਼ ਆ ਜਾਂਦਾ ਹੈਗਾ, ਅਤੇ ਆਈਡੀਏ ਘੜਨ ਵਾਲੇ ਲੋਕ ਹੋਰ ਬਹੁਤ ਹੋਇਆ ਕਰਦੇ ਨੇ। ਮੈਂ ਇੱਕ ਸਾਦਾ ਜਿਹਾ ਬੰਦਾ, ਲੋਕਾਂ ਦੀ ਨੁਮਾਇੰਦਗੀ ਕਰਨ ਦਾ ਸਮਾਂ ਮਿਲਿਆ ਤਾਂ ਮੈਂ ਤਨਦੇਹੀ ਨਾਲ, ਸੱਚੇ ਮਨੋਂ, ਇਮਾਨਦਾਰੀ ਨਾਲ ਕਰਨ ਦੇ ਯਤਨ ਕੀਤੇ। ਹੁਣ ਮੈਂ ਲੋਕ ਸਭਾ ਲਈ ਆਇਆ। ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰਾ ਮਗਰਲਾ ਜੀਵਨ ਵੀ ਵੇਖਿਆ, ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੇ ਘਰ ਦੀ ਸਿਆਸਤ ਨਾ ਠੱਗਾ ਠੋਰੀ ਦੀ ਹੈ, ਨਾ ਧੱਕਾ ਜੋਰੀ ਦੀ ਹੈ, ਅਤੇ ਨਾ ਰਿਸ਼ਵਤਖੋਰੀ ਦੀ ਹੈ। ਅਸੀਂ ਇਹਨਾਂ ਗੱਲਾਂ ਤੋਂ ਪਾਸੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਬਠਿੰਡਾ ਵਾਸੀ ਸਤਿਕਾਰਯੋਗ ਵੋਟਰਾਂ ਦੇ ਹੱਥ ਵਿੱਚ ਸਭ ਕੁਛ ਹੈ। ਜੇ ਉਹਨਾਂ ਨੂੰ ਕੁਛ ਅਸਲੀਅਤ ਚੰਗੀ ਲੱਗੇ ਤਾਂ ਜ਼ਰੂਰ ਮੇਰੇ ਵੱਲ ਖਿਆਲ ਕਰਨ। ਇੱਕ ਤੁਹਾਡੇ ਬੇਟਾ ਜੀ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਸੀ, ਕਹਿੰਦੇ ਅਸੀਂ ਅੱਜ ਵੀ ਉਸੇ ਗੱਡੀ 'ਚ ਜਾਂਦੇ ਹਾਂ ਜਿਹੜੀ ਸਾਡੇ ਪਰਿਵਾਰ ਕੋਲ ਆ, ਅਮਬੈਸਡਰ ਗੱਡੀ। ਨਹੀਂ, ਅੰਬੈਸਡਰ ਨਹੀਂ, ਚਲੋ ਜਿਹੜੀ ਪੁਰਾਣੀ ਕਾਰ ਆ ਘਰ ਪਰਿਵਾਰ ਉਹਨਾਂ ਕੋਲ ਹੈਗੀ ਆ। ਮੇਰੇ ਕੋਲ ਤਾਂ ਸਰਕਾਰ ਨੇ ਹੁਣ 2-3 ਕਾਰਾਂ ਦੇ ਦਿੱਤੀਆਂ ਸੀਗੀਆਂ, ਤੋ ਮੈਂ ਮੰਤਰੀ ਹੋਣ ਦੇ ਨਾਂ 'ਤੇ ਮੈਂ ਉਸ ਗੱਲ ਦਾ, ਔਰ ਘਰ ਵਾਲੀ ਸਾਡੇ ਕੋਲ ਉਹ ਕਾਰ ਹੈ। ਤੋ ਠੀਕ ਆ, ਵਧੀਆ, ਉਹਨੇ ਮੇਰਾ ਬਹੁਤ ਵਧੀਆ ਲੰਮਾ ਸਮਾਂ ਟਾਈਮ ਪਾਇਆ। ਆਖਰ ਉਹਨੇ ਵੀ ਡੈਮੇਜ ਹੋਣਾ ਕੁਛ ਵਰਿਆਂ 'ਚ, ਤਾਂ ਉਹ ਬਦਲਣੀ ਪੈ ਸਕਦੀ ਹੁੰਦੀ ਹੈ। ਪਰ ਮੈਨੂੰ ਇਹ ਮੈਂ ਸਹੁੰ ਖਾ ਕੇ ਕਹਿ ਸਕਦਾ ਕਿ
ਪ੍ਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਹਰਾਮ ਦਾ 1 ਰੁਪਈਆ ਵੀ ਘਰੇ ਨਾ ਗਿਆ ਤੇ ਨਾ ਜਾਊਗਾ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਤੋ ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਦਰਵੇਸ਼ ਹੈ, ਤੁਹਾਨੂੰ ਪਤਾ ਕੋਈ ਭਲਾ ਕਿਵੇਂ ਕਰਕੇ ਜਾਂਦਾ ਰਹੇ ਲਾਸਟ ਦਿਨ ਜਦੋਂ ਭੋਗ 'ਤੇ ਇਹ ਕੁਛ ਲਿਖਿਆ ਜਾਂਦਾ। ਪਰ ਉਸ ਵੇਲੇ ਦਾ ਜੇ ਮੈਂ ਕਹਾਂ 35 ਸਾਲ ਪਹਿਲਾਂ ਇਹ ਗੱਲ ਦੋ ਜਿਹੜੇ ਪੰਜਾਬ ਦੇ ਮੰਤਰੀ ਯਾਨੀ ਕਰਤਾਰ ਸਿੰਘ ਹੋਰਾਂ 'ਤੇ ਜਾਂ ਮੇਰੇ ਪਿਤਾ ਜੀ ਹੋਰਾਂ 'ਤੇ, ਉਹ ਚੇਅਰਮੈਨ ਮੰਡੀ ਬੋਰਡ ਰਹੇ, ਮੈਂਬਰ ਪਾਰਲੀਮੈਂਟ ਰਹੇ, ਉਹਨਾਂ 'ਤੇ ਲੋਕਾਂ ਨੇ ਉਹਨਾਂ ਦੀ ਸਹੁੰ ਖਾਧੀ ਹੈ ਵੀ ਇਹ ਬਹੁਤ ਸਾਫ਼ ਸੁਥਰੇ ਸਿਆਸਤ ਵਿੱਚ ਰਹੇ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਖੇਤੀਬਾੜੀ ਮੰਤਰੀ ਜਿਹੜੇ ਕਿ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ। ਤਾਂ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ, ਕਿਉਂਕਿ ਸਮਾਂ ਕਾਫੀ ਆ, ਹਲੇ ਕਾਫੀ ਪਹਿਲਾਂ ਜਿਹੜਾ ਕਿ ਉਮੀਦਵਾਰਾਂ ਦੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਸੀ। ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਨਵੀਂ ਮੁਲਾਕਾਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਿਲ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਮੈਂ ਇੱਕ ਸਧਾਰਨ ਜਿਹਾ ਵਿਅਕਤੀ, ਮੈਂ ਉਹਨਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਨਿਮਾਣਾ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਮੈਨੂੰ ਇਸ ਬਾਰੇ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ? ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ। ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70 80 ਹਜ਼ਾਰ ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਫਿਰ ਅਸੀਂ ਇੱਕ ਖਾਸ ਤੇ ਵਿਸ਼ੇਸ਼ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਲੈਕਸ਼ਨਾਂ ਦਾ ਸਮਾਂ ਗਾ। ਇਲੈਕਸ਼ਨਾਂ ਦੇ ਸਮੇਂ ਨੂੰ ਦੇਖਦੇ ਹੋਏ ਕਾਫੀ ਪਾਰਟੀਆਂ ਦੇ ਵਿੱਚ ਉਤਰਾਅ ਚੜ੍ਹਾਅ ਆ ਰਹੇ ਨੇ। ਤਾਂ ਸਾਡੇ ਨਾਲ ਇਸ ਵਕਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਅਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਵੀ ਨੇ। ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੀ। ਖੁੱਡੀਆਂ ਸਾਹਿਬ, ਸਿਹਤਾਂ ਕਿਵੇਂ ਨੇ? ਵਧੀਆ ਜੀ, ਕਿਰਪਾ ਮਹਾਰਾਜ ਦੀ, ਵਾਹਿਗੁਰੂ ਕਾਲਪੁਰਖ।
ਕਿਵੇਂ ਦੇਖਦੇ ਹੋ ਸਿਆਸਤ ਨੂੰ ਪੂਰੀ ਜਿਹੜੀ ਪਾਰਟੀਆਂ ਦੇ ਉਤਰਾਅ ਚੜਾਅ ਹੋ ਰਹੇ ਨੇ? ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਈਡੀ ਦੇ ਵੱਲੋਂ ਚੁੱਕੇ ਜਾ ਚੁੱਕੇ ਨੇ ਅਤੇ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਨੂੰ। ਪਹਿਲਾਂ ਤਾਂ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਕਿ ਉਹ ਸਾਡੇ ਕੌਮੀ ਕਨਵੀਨਰ ਹੈ, ਸਾਡੇ ਮੁਖੀ ਹੈ ਜੀ, ਔਰ ਬਹੁਤ ਵਧੀਆ ਇਨਸਾਨ ਆ, ਜਿਹਨੇ ਇੱਕ ਅੰਦੋਲਨ 'ਚੋਂ ਨਿਕਲੇ ਹੋਏ, ਜਿਨ੍ਹਾਂ ਨੇ ਆਮ ਲੋਕਾਂ 'ਚੋਂ ਇੱਕ ਆਮ ਵਿਅਕਤੀਆਂ ਨੂੰ ਇਕੱਠੇ ਕਰਕੇ ਆਮ ਆਦਮੀ ਪਾਰਟੀ ਦਾ ਨਾਂ ਦੇ ਕੇ ਪਾਰਟੀ ਬਣਾਈ ਜੀ, ਜਿਹਦੇ 'ਚ ਰਿਸ਼ਤੇਦਾਰੀਆਂ ਤੋਂ ਜਾਂ ਇਹੋ ਜਿਹੇ ਨੇੜਤਾ 'ਚੋਂ ਨਹੀਂ, ਉਹਨਾਂ ਨੇ ਲੋਕਾਂ 'ਚੋਂ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ। ਔਰ ਇੱਕੋ ਇੱਕ ਗੱਲ ਕੀਤੀ ਜਾਂਦੀ ਸੀ ਵੀ ਜਿਸ ਬੰਦੇ ਨੂੰ ਪਾਰਟੀ ਵੱਲੋਂ ਅਸੀਂ ਕੋਈ ਵੀ ਅਹੁਦਾਦਾਰੀ ਦੇਣੀ ਆ ਅਤੇ ਉਹ ਇਮਾਨਦਾਰ ਹੋਵੇ, ਚੰਗਾ ਹੋਵੇ। ਉਹ ਕੇਜਰੀਵਾਲ ਹੋਰਾਂ ਜੀ ਵੱਲੋਂ ਸਖਤ ਹਦਾਇਤ ਹੁੰਦੀ ਸੀ। ਔਰ ਜਦੋਂ ਮੈਂ ਮੰਤਰੀ ਵੀ ਬਣਿਆ, ਮੈਨੂੰ ਉਹਨਾਂ ਦਾ ਟੈਲੀਫੋਨ ਆਇਆ ਵੀ ਬਹੁਤ ਵੱਡੀ ਉਮੀਦ ਹੈ ਖੁੱਡੀਆਂ ਸਾਹਿਬ, ਮੈਨੂੰ ਤੁਹਾਡੇ ਪਿਤਾ ਜੀ ਹੋਰਾਂ ਦੀ ਵੀ ਫੀਡਬੈਕ ਹੈ ਔਰ ਮੈਂ ਉਮੀਦ ਵੀ ਰੱਖਦਾ ਅਤੇ ਮੈਂ ਇਹ ਗੱਲ ਤੁਹਾਨੂੰ ਪੂਰੇ ਜ਼ੋਰ ਨਾਲ ਕਹਿਣਾ ਕਿ ਪੂਰੀ ਇਮਾਨਦਾਰੀ ਨਾਲ ਮਹਿਕਮਾ ਚਲਾਉਣਾ। ਅਤੇ ਮੈਂ ਕੋਈ 10 ਕੁ ਮਹੀਨੇ ਵਜ਼ਾਰਤ ਚਲਾਈ ਆ। ਹੁਣ ਤਾਂ ਮੈਂ ਲੋਕ ਸਭਾ ਵੱਲ, ਮੈਨੂੰ ਪਾਰਟੀ ਨੇ, ਕੇਜਰੀਵਾਲ ਜੀ ਹੋਰਾਂ ਨੇ, ਭਗਵੰਤ ਮਾਨ ਜੀ ਨੇ, ਸਾਰੀ ਹਾਈ ਕਮਾਂਡ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਫਿਰ ਲੋਕ ਸਭਾ ਬਠਿੰਡਾ ਲਈ ਉਮੀਦਵਾਰ ਬਣਾਇਆ। ਤਾਂ 10 ਮਹੀਨਿਆਂ 'ਚ ਜੋ ਮੇਰੀ ਖੇਤੀਬਾੜੀ ਮਹਿਕਮੇ, ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਬਹੁਤ ਹੀ ਸੱਚੇ ਮਨ ਨਾਲ ਅਤੇ ਇਮਾਨਦਾਰੀ ਨਾਲ ਚਲਾਈ ਹੈ, ਜਿੱਥੇ ਮੇਰਾ ਆਪਣਾ ਵੀ ਫਰਜ਼ ਬਣਦਾ ਸੀ ਔਰ ਮੈਨੂੰ ਕੇਜਰੀਵਾਲ ਜੀ ਹੋਰਾਂ ਦਾ ਦਿਸ਼ਾ ਨਿਰਦੇਸ਼ ਵੀ ਸੀ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਿਲ ਆ। ਸ਼ਾਇਦ ਤੁਸੀਂ ਪਹਿਲਾਂ ਵੀ ਇਹ ਕਿਤੇ ਇੰਟਰਵਿਊ ਕੀਤੀ ਹੋਣੀ ਮੇਰੀ ਜਾਂ ਜੀ, ਸੁਣਿਆ ਹੋਣਾ। ਗੜ੍ਹ ਕਿਸੇ ਇੱਕ ਆਦਮੀ ਦਾ ਨਹੀਂ ਹੋਇਆ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਉਹਨਾਂ ਦੇ ਦੂਸਰੇ ਪਰਿਵਾਰ ਦੇ ਮੈਂਬਰ, 2 ਉਹਨਾਂ ਦੇ ਭਰਾ ਵਾਰੀ ਨਾਲ MLA ਕਈ ਵਾਰ ਬਣੇ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ 5 ਵਾਰੀ ਲੰਬੀ ਹਲਕੇ ਤੋਂ MLA ਬਣੇ ਲਗਾਤਾਰ ਜੀ। ਉਸੇ ਹਲਕੇ 'ਚੋਂ 3 ਵਾਰੀ ਲਗਾਤਾਰ ਉਹ ਚੀਫ ਮਿਨਿਸਟਰ ਬਣੇ। 5 ਵਾਰੀ ਉਹ ਚੀਫ ਮਿਨਿਸਟਰ ਰਹੇ ਪੰਜਾਬ ਦੇ, ਜਿਹਦੇ ਵਿੱਚ 2 ਵਾਰ ਗਿੱਦੜਬਾਹਾ ਹਲਕੇ ਤੋਂ ਬਣੇ ਸੀ। ਔਰ ਇਹ ਗੱਲ ਵੀ ਲੋਕਾਂ ਵਿੱਚ ਕਹੀ ਜਾਂਦੀ ਸੀ ਕਿ ਜਿਹਦੇ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੱਥ ਰੱਖ ਦੇਣ ਤਾਂ ਉਹ ਬੰਦਾ MLA ਬਣ ਜਾਂਦਾ। ਔਰ ਕਈ ਵਾਰ ਇੱਕ ਹਲਕੇ 'ਤੇ ਉਹਨਾਂ ਨੇ 5 ਵਾਰੀ ਗਿੱਦੜਬਾਹਾ 'ਚੋਂ ਨੁਮਾਇੰਦਗੀ ਕੀਤੀ, 1 ਵਾਰੀ ਮਲੋਟ 'ਚੋਂ, 11 ਵਾਰੀ ਉਹ ਵਿਧਾਨ ਸਭਾ ਵਿੱਚ ਗਏ। ਮੈਂ ਜਿਹੜੀ ਗੜ੍ਹ ਦੀ ਗੱਲ ਕਰਦਾ ਸੀ, ਉਹ ਜੇ ਗੜ੍ਹ ਹੁੰਦਾ ਤਾਂ ਉਹਨਾਂ ਨੂੰ 12ਵੀਂ ਵਾਰ, ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ। ਉਹ ਜਰਵਾਣੇ ਸਨ ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ, ਮੇਰੇ 'ਤੇ ਵਿਸ਼ਵਾਸ ਕੀਤਾ ਔਰ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ 11,500 ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਭੇਜਿਆ। ਵਿਰੋਧੀ ਇੱਥੋਂ ਦੀ ਗੱਲ ਜੀ, ਹਰਸਿਮਰਤ 3 ਵਾਰੀ ਮੈਂਬਰ ਪਾਰਲੀਮੈਂਟ ਬਣੇ, ਠੀਕ ਹੈ, ਉਹਨਾਂ ਨੂੰ ਮੁਬਾਰਕ। ਔਰ ਅੱਜ 4ਥੀ ਵਾਰ ਹੋ ਸਕਦਾ ਮੇਰੇ ਨਾਲ ਸਾਹਮਣਾ ਹੋਵੇ। ਪਰ ਮੈਂ ਬਹੁਤ ਵੱਡੀ ਗੁਰੂ ਮਹਾਰਾਜ 'ਤੇ ਟੇਕ ਆ ਲੋਕਾਂ 'ਤੇ ਕਿ ਲੋਕ ਜਿਹੜਾ ਇਹ ਵੀ ਇੱਕ ਇਤਿਹਾਸਕ ਫੈਸਲਾ ਕਰਨਗੇ ਜਿਹੜਾ ਸਾਹਮਣੇ 4 ਜੂਨ ਨੂੰ ਆਉਣਾ। ਵਿਰੋਧੀ ਪਾਰਟੀਆਂ ਕਹਿੰਦੀਆਂ ਵੀ 13-0 ਦੀ ਗੱਲ ਕਰਦੇ ਆ, ਕਿਤੇ ਇਹ ਨਾ ਹੋਵੇ ਵੀ 0-13 ਹੋ ਜਾਏ। ਵੇਖੋ, ਉਹ ਤਾਂ ਚਾਹੁੰਦੇ ਆ, ਵਿਰੋਧੀ ਤਾਂ ਹਮੇਸ਼ਾ ਚਾਹੁੰਦਾ। ਅਸੀਂ ਜਿਵੇਂ ਕਹਿੰਦੇ 13 ਜਿੱਤਣੀਆਂ, ਉਹ ਵੀ ਕਹਿੰਦੇ ਵੀ 13 'ਚ 0 ਰਹਿਣ। ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਸਾਨੂੰ ਬਹੁਤ ਵੱਡੀ ਉਮੀਦ ਹੈ ਪੰਜਾਬ ਦੇ ਲੋਕਾਂ 'ਤੇ ਕਿ ਉਹ ਇਸ ਵਾਰ ਸਾਨੂੰ ਆਪਣਾ ਮੌਕਾ ਦੇਣਗੇ, ਕਿਉਂਕਿ ਪਾਰਲੀਮੈਂਟ ਦੇਸ਼ ਦੀ ਵੱਡੀ ਪੰਚਾਇਤ ਹੈ। ਜਿਹੜਾ ਪੰਜਾਬ ਨਾਲ ਹਮੇਸ਼ਾ ਬਹੁਤ ਵੱਡੇ ਧੱਕੇ ਹੁੰਦੇ ਰਹਿੰਦੇ। ਮੈਂ ਇਸ ਦੇ ਹੱਕ ਵਿੱਚ ਵੀ ਹਾਂ।
ਵੀ ਕੋਈ ਵੀ ਬੰਦਾ ਮੈਂਬਰ ਪਾਰਲੀਮੈਂਟ ਬਣਦਾ, ਸਾਨੂੰ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਰਲ ਕੇ ਪੰਜਾਬ ਦੀ ਗੱਲ ਉੱਥੇ ਕਰਨੀ ਚਾਹੀਦੀ। ਜੋ ਵੀ ਪੰਜਾਬ ਨਾਲ ਧੱਕਾ ਹੁੰਦਾ, ਵਿਤਕਰਾ ਹੁੰਦਾ ਹੈ, ਮੈਂ ਵੀ ਖੇਤੀਬਾੜੀ ਮੰਤਰੀ ਹਾਂ, ਸਾਡਾ ਹੀ ਮਹਿਕਮੇ ਦਾ 5700 ਕਰੋੜ ਰੁਪਈਆ ਜੀ ਜਿਹਨੂੰ ਰੂਰਲ ਡਿਵੈਲਪਮੈਂਟ ਫੀਸ ਕਿਹਾ ਜਾਂਦਾ, ਜਿਹੜੀ ਕਿ ਸਾਡੀਆਂ ਫਸਲਾਂ 'ਚੋਂ ਇਕੱਠੀ ਕੀਤੀ ਜਾਂਦੀ ਹੈ, ਉਹ ਸਾਡੀ ਵਾਪਸ ਨਹੀਂ ਦੇ ਰਹੇ, ਜਿਹਦੇ ਨਾਲ ਬਹੁਤ ਸਾਰੀ ਜਿਹੜੀ ਤਰੱਕੀ ਦੀ ਰਫ਼ਤਾਰ ਰੁਕੀ ਪਈ ਹੈ। ਜਿੱਥੇ ਉਹ ਪੈਸਾ ਸਾਡੀਆਂ ਮੰਡੀਆਂ ਦਾ ਨਵੀਨੀਕਰਨ, ਸਾਡੀਆਂ ਸੜਕਾਂ ਦਾ ਨਵੀਨੀਕਰਨ, ਜਾਂ ਕਿਸਾਨਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ, ਉੱਥੇ ਉਹਨਾਂ ਨੂੰ ਅਸੀਂ ਕੋਈ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਹੈ। ਸੋ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਅਤੇ ਸਾਨੂੰ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਹੌਸਲੇ ਨਾਲ ਉਹਦਾ ਮੁਕਾਬਲਾ ਕਰਨਾ ਪੈਣਾ। ਤੁਸੀਂ ਫਸਲਾਂ ਦੀ ਗੱਲ ਕੀਤੀ ਆ, ਤੁਹਾਡੇ ਹਲਕੇ ਦੇ ਵਿੱਚ ਨਾਲਲੇ ਪਿੰਡਾਂ ਦੇ ਵਿੱਚ ਇਹ ਵੀ ਖਬਰ ਆਈ ਹੈ, ਕਹਿੰਦੇ ਕਿ ਪਿੰਡਾਂ ਦੇ ਲੋਕ ਕਣਕ ਵਾਹੁਣ ਨੂੰ ਮਜਬੂਰ ਹੋ ਗਏ ਨੇ, ਗੜੇਮਾਰੀ ਦੀ ਅਜਿਹੀ ਮਾਰ ਪਈ ਹੈ। ਦੇਖੋ, ਉਹਦੇ 'ਚ ਮੇਰਾ ਕਸੂਰ ਤਾਂ ਨਹੀਂ ਨਾ ਹੋ ਸਕਦਾ, ਕੁਦਰਤ ਨੂੰ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ। ਕੁਦਰਤ ਬਹੁਤ ਵੱਡੀ ਚੀਜ਼ ਹੈ, ਕੁਦਰਤ ਦਾ ਸਾਜੇ ਹੋਏ ਅਸੀਂ ਸਾਰੇ ਲੋਕ। ਗੜੇਮਾਰ ਹੋਈ ਹੈ, ਗਰਦੌਰੀਆਂ ਹੋ ਗਈਆਂ, ਮੁਆਵਜ਼ਾ ਮਿਲੂਗਾ। ਮੈਂ ਕਹਿੰਦਾ ਵੀ ਮੁਆਵਜ਼ਾ ਉਹ ਫਸਲ ਦੇ ਨੁਕਸਾਨ ਦਾ ਕੁਛ ਹਿੱਸਾ ਹੋਵੇਗਾ, ਪਰਮਾਤਮਾ ਤੁਹਾਨੂੰ ਫਸਲ ਦੇਵੇ। ਪਰ ਇਹ ਗੱਲ ਨਹੀਂ ਕਹੀ ਜਾ ਸਕਦੀ ਵੀ ਜੇ ਗੜੇਮਾਰੀ ਹੋਈ ਹੈ ਤਾਂ ਉਹਦੇ ਵਿੱਚ ਸਾਡੀ ਗਰਦੌਰੀ ਹੋ ਗਈ ਹੈ, ਸਪੈਸ਼ਲ ਗਰਦੌਰੀ ਹੋ ਗਈ ਹੈ। ਉਹਦਾ ਜਿਹੜਾ ਬਣਦਾ ਕੰਪਨਸੇਸ਼ਨ, ਉਹ ਜਿੰਨਾ ਉਸਦਾ ਬਣਦਾ, ਉਹ ਥੋੜ੍ਹੇ ਸਮੇਂ 'ਚ ਹੁਣ ਕੋਡ ਲੱਗਿਆ ਹੁੰਦਾ ਤੁਹਾਨੂੰ ਮਿਲ ਜਾਣਾ। ਪਹਿਲਾਂ ਵੀ ਸਰਕਾਰ ਨੇ, ਪਿਛਲੀਆਂ ਸਾਰੀਆਂ ਸਰਕਾਰਾਂ ਦਾ ਤੁਸੀਂ ਇਤਿਹਾਸ ਵੇਖ ਲਓ, ਕਈ ਵਾਰੀ ਤਾਂ ਬੰਦੇ ਇਸ ਦੁਨੀਆ ਤੋਂ ਚੱਲ ਜਾਂਦੇ ਸੀ, ਉਹਨਾਂ ਦੇ ਯਾਦ ਨਹੀਂ ਹੁੰਦਾ ਸੀ ਕਿਹੜੇ ਬੰਦੇ ਦਾ ਚੈੱਕ ਆਇਆ, ਕੀ ਆਇਆ। 5-5 6-6 ਸਾਲਾਂ ਬਾਅਦ ਮੁਆਵਜ਼ੇ ਆਉਂਦੇ ਹੁੰਦੇ ਸੀ, ਜਿਹੜੇ ਕਿਸਾਨਾਂ ਦੀ ਸਰਕਾਰ ਕਹਿਣ ਵਾਲੇ ਲੋਕ ਸੀ। ਪਰ ਅਸੀਂ 3-4 ਮਹੀਨਿਆਂ 'ਚ ਨਿਬੇੜਦੇ ਰਹੇ ਹਾਂ। ਕਈ ਥਾਵਾਂ 'ਤੇ ਦਿੱਕਤਾਂ ਇਸ ਹੈ ਕਿ ਖਾਤੇਦਾਰੀ ਸਾਂਝੀ ਹੁੰਦੀ ਹੈ, ਗਰਦੌਰੀ ਕਿਸੇ ਨਾ ਹੁੰਦੀ ਹੈ, ਜੇ ਬੈਂਕ ਖਾਤਾ ਨਹੀਂ ਰਲਦਾ ਕਿਸੇ ਦਾ ਆਧਾਰ ਕਾਰਡ, ਇਹੋ ਜਿਹੀਆਂ ਨਹੀਂ। ਪਰ 129 ਕਰੋੜ ਤੋਂ ਵੱਧ ਅਸੀਂ ਪਿਛਲਾ ਮੁਆਵਜ਼ਾ ਜਿਹੜਾ ਹੜ੍ਹ ਆਏ ਸਨ ਵੰਡ ਦਿੱਤਾ ਸੀ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਕਣਕਾਂ ਦਾ, ਜਿਹੜਾ ਕਿ ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ। ਫਿਰ ਸੇਲਵਰਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਇਹਨਾਂ ਦਿਨਾਂ 'ਚ। ਪਿਛਲੀ ਵਾਰ ਜਦੋਂ ਆਫਤ ਆਈ ਹੈ, ਜਦੋਂ ਖੇਤੀਬਾੜੀ ਮੰਤਰੀ ਸ਼ਾਇਦ ਕੁਲਦੀਪ ਸਿੰਘ ਧਾਲੀਵਾਲ ਸਨ। ਮੈਨੂੰ ਇਸ ਬਾਰੇ ਕੋਈ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਜਿੱਥੇ ਆਇਆ ਹੁਣ ਵੀ ਜੇ ਇੱਧਰਲੇ ਪਿੰਡਾਂ ਜਾਏ, ਮੈਂ DC ਸਾਹਿਬ ਨਾਲ ਉਸੇ ਦਿਨ ਕੁਛ ਪਿੰਡਾਂ 'ਚ ਮੈਂ ਜਾ ਵੀ ਸਕਿਆ ਸੀ ਜੀ, ਔਰ ADC ਨੂੰ ਕਹਿ ਕੇ ਸਾਰੀਆਂ ਗਰਦੌਰੀਆਂ ਔਰ ਕਹਿ ਕੇ ਸਖਤੀ ਨਾਲ ਵੀ ਕੋਈ ਪਟਵਾਰੀ ਕਿਸੇ ਦੇ ਘਰੇ ਨਹੀਂ ਜੀ, ਲੋਕਾਂ ਵਾਸਤੇ ਆ। ਜੇ ਕਿਸੇ ਦਾ ਨੁਕਸਾਨ ਹੋਇਆ, ਸੈਟੇਲਾਈਟ ਵੀ ਉਹਨੂੰ ਲਊਗੀ। ਫਿਰ ਕਹਿ ਕੇ ਉਹਨਾਂ ਨੂੰ ਵੀ ਭਾਈ ਸਾਹਿਬ ਗਲਤ ਨਹੀਂ ਕਰਨਾ, ਠੀਕ ਕਰਨਾ। ਕੋਈ MLA ਦੀ, ਕੋਈ ਮੰਤਰੀ ਦੀ ਸਿਫਾਰਿਸ਼ ਨਹੀਂ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ, ਉਹਨਾਂ ਲੋਕਾਂ ਦਾ ਨਾਲ ਖੜਨਾ ਸਾਡਾ ਸਰਕਾਰ ਦਾ ਫਰਜ਼ ਹੈ। ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ ਕਰਦਾ ਜੀ। ਜਿਵੇਂ ਖੇਤੀਬਾੜੀ ਦੇ ਨਾਲ ਸੰਬੰਧਿਤ ਇੱਕ ਕਿੱਤਾ ਪਸ਼ੂਆਂ ਦਾ ਕਿੱਤਾ ਗਾ, ਕਿਸਾਨ ਜਿਹੜੇ ਦੁਧਾਰੂ ਪਸ਼ੂ ਰੱਖਦੇ ਨੇ ਅਤੇ ਉਹਨਾਂ ਨੂੰ ਪਾਲਦੇ ਨੇ, ਦੁੱਧ ਵੇਚਦੇ ਨੇ, ਉਹਨਾਂ ਦਾ ਵੀ ਕਾਫੀ ਬਿਮਾਰੀ ਹੈ ਜਿਹੜੀ ਕਿ ਉਹਦੇ ਨਾਲ ਨੁਕਸਾਨ ਹੋ ਰਿਹਾ। ਉਸ ਦੇ ਲਈ ਸਰਕਾਰ ਕੋਈ ਐਫਰਟ ਕਰ ਰਹੀ ਹੈ? ਜਿਹੜੀ ਬਿਮਾਰੀ ਆ ਜਾਣੀ ਉਹ ਵੀ ਇੱਕ ਕੁਦਰਤ ਵੱਲੋਂ, ਜੇ ਕੋਵਿਡ ਆਈ ਸੀ ਉਹ ਤੁਹਾਨੂੰ ਪਤਾ ਹੋਣਾ ਜੀ, ਉਦੋਂ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ। ਬਿਲਕੁਲ। ਇਹ ਵੀ ਕੋਈ ਪਸ਼ੂਆਂ ਨੂੰ ਇਸ ਵੇਲੇ ਜਿਹੜੀ ਬਿਮਾਰੀ ਦਾ, ਪਰ ਸਾਡੇ ਵੱਲੋਂ ਕਦੇ ਵੀ ਕਿਸੇ ਗੱਲ ਦੀ, ਜਦੋਂ ਦਾ ਮੈਂ ਮੰਤਰੀ ਬਣਿਆ, ਚਾਹੇ ਕੋਈ ਦਵਾਈ ਹੈ, ਚਾਹੇ ਜਿਹੜੀ ਡੀਵਾਰਮਿੰਗ ਦੀ ਸੀ ਜੀ, ਔਰ ਉਸ ਤੋਂ 25 ਲੱਖ ਜਿਹੜੀਆਂ ਖੁਰਾਕਾਂ, ਜਿਹੜੀ ਇਹਦੇ ਗਲ ਘੋਟੂ ਦੀ ਵੈਕਸੀਨੇਸ਼ਨ, ਸਭ ਕੁਛ ਕਈ ਥਾਂ ਜਿਹੜੇ ਨਾ ਮੁਲਾਜ਼ਮਾਂ ਨੂੰ ਗਿੱਲੀ ਕਰ ਜਾਂਦੇ ਆ, ਪਰ ਉਹਦਾ ਉੱਥੋਂ ਦੇ ਲੋਕ ਦੱਸ ਸਕਦੇ। ਹਰ ਇੱਕ ਥਾਂ ਤਾਂ ਅਸੀਂ ਦੇਤੀ, ਕਹਿਤਾ, ਉਹਨਾਂ ਨੇ ਰਿਪੋਰਟ ਦੇਤੀ ਵੀ ਹੋ ਗਿਆ। ਉਹਦੇ ਵਿੱਚ ਕਈ ਥਾਂ ਆਇਆ ਇੱਕਾ ਦੁੱਕਾ, ਜਿਵੇਂ ਮੇਰੇ ਨਾਲ ਦਾ ਪਿੰਡ ਹੀ ਰੈਕਾ ਸੀ, ਉੱਥੇ ਹੋਇਆ, ਪਸ਼ੂਆਂ ਦਾ ਨੁਕਸਾਨ ਹੋਇਆ। ਔਰ 6-7 ਦਿਨ ਸਣੇ ਯੂਨੀਵਰਸਿਟੀ ਦੀ ਟੀਮ, ਡਾਇਰੈਕਟਰ ਜਿਹੜਾ ਮਤਲਬ ਉੱਥੇ ਹੀ ਪਿੰਡ 'ਚ ਨੇੜੇ ਤੇੜੇ ਰਹਿ ਕੇ ਦਿਨ ਰਾਤ, ਔਰ ਡਿਪਟੀ ਡਾਇਰੈਕਟਰ 15-20 ਡਾਕਟਰ ਲਾ ਕੇ ਉਸ ਬਿਮਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਸ ਤੋਂ ਬਾਅਦ ਇੱਕ ਖਿਆਲੇ ਪਿੰਡ ਵਿੱਚ ਆ ਗਈ ਸੀ। ਨਾਲ ਦੀ ਨਾਲ ਜਦੋਂ ਉਹਨਾਂ ਦਾ ਟੈਲੀਫੋਨ ਆਇਆ, ਦੂਸਰੇ ਦਿਨ ਟੀਮਾਂ ਭੇਜ ਦਿੱਤੀਆਂ। ਮੇਰਾ ਫਰਜ਼ ਹੈ ਜਿਹੜਾ, ਉਸ ਨੂੰ ਮੈਂ ਬੜੀ ਤਨਦੇਹੀ ਨਾਲ ਨਿਭਾਉਣ ਦੇ ਯਤਨ ਕੀਤੇ।
ਉਸ ਤੋਂ ਬਾਅਦ ਭਦੌੜ ਵਿੱਚ ਸੁਣਿਆ ਸੀ। ਜਿੱਥੇ ਵੀ ਜਦੋਂ ਮੈਨੂੰ ਕੋਈ ਦੱਸਦਾ ਹੈ ਮੈਂ ਨਾਲ ਦੀ ਨਾਲ ਉਹਦੇ 'ਤੇ ਬਿਮਾਰੀ ਆਉਣੀ ਜਾਂ ਨਾ ਆਉਣੀ ਇਹ ਕੁਦਰਤ ਦਾ ਕਹਿਰ ਕਈ ਵਾਰੀ ਹੋ ਜਾਂਦਾ। ਪਿੰਡ ਧੂਰਕੋਟ ਭਦੌੜ ਹਲਕੇ ਦਾ ਪਿੰਡ ਪੈ ਜਾਂਦਾ, ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਕਿ ਨੁਕਸਾਨ ਹੋਇਆਗਾ। ਪਿੰਡ ਦੇ ਲੋਕ ਦੱਸ ਰਹੇ ਨੇ ਕਿ 250-300 ਮੇਰੀ ਗੱਲ ਸੁਣੋ, ਇਸ ਗੱਲ ਨੂੰ ਵਧਾ ਕੇ ਜਿਹੜਾ ਬੰਦਾ ਦੱਸ ਦਿੰਦਾ ਹੈਗਾ। ਸਾਡੇ ਕੋਲੇ ਪਹਿਲਾਂ ਰੈਕੇ ਵਿੱਚ ਵੀ ਗੱਲ ਕੀਤੀ, ਜਿੰਨਿਆਂ ਦੇ ਪੋਸਟਮਾਰਟਮ ਕਰਾਇਆ ਗਿਆ ਉਹ ਬਕਾਇਦਾ ਸਾਡੇ ਕੋਲ ਜੇ ਕੋਈ ਪਸ਼ੂ ਮਰਦਾ ਦੱਸਦਾ ਉਹਦਾ ਪੋਸਟਮਾਰਟਮ ਕਰਕੇ ਨਾਲੇ ਤਾਂ ਬਿਮਾਰੀ ਦਾ ਪਤਾ ਲੱਗਦਾ ਹੈ। ਤਾਂ ਉਹ ਗਿਣਤੀ ਜਿਵੇਂ ਜਿਵੇਂ ਆਉਂਦੀ ਹੈ ਉਹ ਇਹ ਸੈਂਕੜਿਆਂ 'ਚ ਨਹੀਂ ਸੀ। ਕਈ ਵਾਰੀ ਪੱਤਰਕਾਰ ਵੀਰ ਵੀ ਭਰਾ ਜਿਹੜੇ ਵਧਾ ਕੇ ਗੱਲ ਕਰ ਜਾਂਦੇ ਆ, ਔਰ ਉੱਥੇ ਸਾਡੇ ਵਿਰੋਧੀ ਬੰਦੇ ਫਿਰਦੇ ਹੁੰਦੇ ਆ ਜਿਹੜੇ ਨਾ ਸੋਸ਼ਲ ਮੀਡੀਆ ਨਾਲ ਜਾਂ ਕੋਈ ਇੱਕ ਕਈ ਵਾਰੀ ਗੱਲ ਬਾਈ ਜੀ ਬਾਤ ਦਾ ਬਤੰਗੜ ਬਣਾਉਣ ਵਾਲੇ ਬਹੁਤ ਲੋਕ ਹੁੰਦੇ ਆ। ਪਰ ਮੇਰਾ ਸੁਭਾਅ ਅਸੀਂ ਜਿੰਨੀ ਜਿਹੜਾ ਕੁਝ ਹੋ ਸਕਿਆ ਮੈਂ ਉਹ ਕਰਿਆ, ਮੈਂ ਵੱਧ ਨਹੀਂ ਕਿਹਾ। ਅਸੀਂ ਕੋਸ਼ਿਸ਼ ਕੀਤੀ ਇਲਾਜ ਕਰਾਉਣ ਦੀ, ਅਸੀਂ ਡਾਕਟਰ ਭੇਜਤੇ, ਕੁਛ ਪਸ਼ੂ ਬਚਾ ਲਏ, ਕੁਛ ਵਿਚਾਰੇ ਇਸ ਸੰਸਾਰ ਤੋਂ ਚੱਲ ਗਏ। ਖੁੱਡੀਆਂ ਸਾਹਿਬ, ਤੁਸੀਂ ਬਜਟ ਇਜਲਾਸ ਦੇ ਵਿੱਚ ਜਿਹੜਾ 13,000 ਕਰੋੜ ਖੇਤੀ ਦੇ ਲਈ ਰੱਖਿਆ ਹੈਗਾ, ਕੀ ਉਹ ਬਹੁਤ ਆ ਇੰਨੇ ਪੰਜਾਬ ਨੂੰ ਜਿਹੜੀ ਇੰਨੀ ਪੰਜਾਬ ਦੀ ਪੈਦਾਵਾਰ ਹੋ ਰਹੀ ਆ ਖੇਤੀਬਾੜੀ? ਜਿਸ ਤਰ੍ਹਾਂ ਖੇਤੀ ਪ੍ਰਧਾਨ ਸੂਬਾ ਹੈ ਜੀ, ਉਸ ਵਾਸਤੇ ਹੋਰ ਵੀ ਹੁੰਦਾ ਤਾਂ ਹੋਰ ਚੰਗਾ, ਪਰ ਜਿੰਨਾ ਕੁ ਸਾਡੇ ਕੋਲ ਬਜਟ ਹੈ ਪੰਜਾਬ ਕੋਲ, ਅਸੀਂ ਉਹਨੂੰ ਵੰਡ ਕੇ ਇੱਕ ਥਾਂ ਜੇ ਲਾ ਦੇਵਾਂਗੇ ਤਾਂ ਦੂਸਰਾ ਪਾਸਾ ਖਿਲੋ ਜੂ। ਐਜੂਕੇਸ਼ਨ ਨੂੰ ਵੀ ਚਾਹੀਦਾ, ਹੈਲਥ ਨੂੰ ਵੀ ਚਾਹੀਦਾ, ਸਾਡੀਆਂ ਸੜਕਾਂ ਨੂੰ ਵੀ ਚਾਹੀਦਾ, ਨਹਿਰਾਂ ਨੂੰ ਵੀ ਚਾਹੀਦਾ, ਸਾਰੇ ਮਹਿਕਮੇ। ਉਹਦੇ ਵਿੱਚ ਜਿਹੜਾ ਖੇਤੀਬਾੜੀ ਨੂੰ 13,800 ਤੇ ਕੋਈ 47 ਕਰੋੜ ਰੁਪਈਆ ਮਿਲਿਆ। ਪਰ ਜੇ ਜਿਵੇਂ ਪਿੱਛੇ ਨਾਲੋਂ ਐਤਕੀ 1,72,000 ਕਰੋੜ ਨਾਲੋਂ 2,05,000 ਕਰੋੜ 'ਤੇ ਚਲਿਆ ਗਿਆ, 2,05,000 ਮੇਰੇ ਸਮਥਿੰਗ ਇੰਨੇ ਕਿਤੇ 2 ਲੱਖ ਕਰੋੜ ਨੂੰ ਟੱਪ ਗਿਆ ਹੈਗਾ। ਤੋ ਜੇ ਆਉਣ ਵਾਲਾ ਸਮਾਂ, ਮੈਨੂੰ ਸਾਡੇ ਸੂਝਵਾਨ ਨੇ ਸਾਡੇ ਜਿਹੜੇ ਖਜ਼ਾਨਾ ਮੰਤਰੀ ਜਿਨ੍ਹਾਂ ਨੇ ਵਧੀਆ ਢੰਗ ਨਾਲ ਪੇਸ਼ ਕਰਨ ਦੇ ਯਤਨ ਕੀਤੇ ਹੈ, ਆਉਣ ਵਾਲੇ ਸਮੇਂ 'ਚ ਮੇਰਾ ਖਿਆਲ 2.25 ਲੱਖ ਕਰੋੜ ਤੋਂ ਵੱਧ 2.5 ਲੱਖ ਕਰੋੜ ਤੱਕ ਪਹੁੰਚਣ ਲੱਗ ਜੂ, ਤਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਪੈਸਾ ਮਿਲਣ ਲੱਗ ਜੂ। ਲੋੜ ਹੈ, ਪਰ ਸਰਦਾਰ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਲਈ ਕਦੇ ਪਿਛਲੇ ਮੁੱਖ ਮੰਤਰੀਆਂ ਨੇ ਧਿਆਨ ਨਹੀਂ ਕੀਤਾ। 40 ਕਰੋੜ ਰੁਪਈਆ ਹੁਣ ਅਸੀਂ ਯੂਨੀਵਰਸਿਟੀ ਨੂੰ ਦੇ ਗਏ ਹਾਂ ਉਹਨਾਂ ਨੂੰ ਰਿਸਰਚ ਵਾਸਤੇ, ਉਹਨਾਂ ਨੂੰ ਉਹਦੀਆਂ ਕੁਛ ਬਿਲਡਿੰਗਾਂ ਡੈਮੇਜ ਹੋ ਗਈਆਂ ਕੋਈ ਹੈ। ਜੇ ਐਜੂਕੇਸ਼ਨ ਵੱਲ ਜਾ ਵੜੀਏ ਤਾਂ ਮੈਂ ਥੋੜ੍ਹੇ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਗਿਆ ਸੀ। ਉਹ ਵਾਈਸ ਚਾਂਸਲਰ ਸਾਹਿਬਾਂ ਦੇ ਵੀ ਤੁਹਾਡੀ ਸਰਕਾਰ ਨੇ ਸਾਨੂੰ 365 ਕਰੋੜ ਰੁਪਈਆ ਪਰ ਸਾਲ ਦੇਣ ਲੱਗੇ, 1 ਕਰੋੜ ਰੋਜ਼ ਦਾ ਲਾਉਣ ਵਾਸਤੇ। ਪਹਿਲਾਂ ਸਾਨੂੰ ਦਿੰਦੇ ਨਹੀਂ ਸੀ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਇੰਨੇ ਪੈਸੇ ਲੱਗ ਰਹੇ ਨੇ ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ, ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ, ਕਿਉਂਕਿ ਜਿਹੜੀ ਹੋੜ ਹੈ ਨਹੀਂ, ਇਹਨੂੰ ਵੀ ਸੋਸ਼ਲ ਮੀਡੀਆ, ਦੂਸਰਾ ਮੀਡੀਆ, ਕੁਛ ਲੋਕ ਇਹਦਾ ਪ੍ਰਚਾਰ ਕਰਨ ਵਾਸਤੇ ਜੀ ਕਾਰਨ ਇਹ ਕਿੰਨੇ ਕੁ ਬੱਚੇ ਤੁਹਾਡੇ ਕਿਤੇ ਜਾ ਸਕਦੇ ਤੇ ਕਿੰਨੇ ਕੁ ਨੂੰ ਇੱਥੇ ਨੌਕਰੀ, ਜਿਹੜੀ ਸਰਕਾਰੀ ਨੌਕਰੀ ਦੀ ਗੱਲ ਆ, ਉਹ 5-6 ਲੱਖ ਤੋਂ ਵੱਧ ਨਹੀਂ ਸਕਣੀ। ਕਿੰਨੇ ਜ਼ੋਰ ਲਾ ਲਓ ਤੁਸੀਂ, ਮੇਰਾ ਖਿਆਲ ਲੱਖ ਤੋਂ ਵੱਧ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਕੇ ਬੱਚੇ ਬਾਹਰ ਮਤਲਬ ਆ ਜਾਂਦੇ ਹੈਗੇ। ਕੋਈ ਨਾ ਕੋਈ ਉਹਨਾਂ ਨੇ ਜੋਬ, ਅੱਜ ਕੱਲ੍ਹ ਹਰ ਇੱਕ ਬੰਦਾ ਮਤਲਬ ਕਾਰੋਬਾਰ ਨੂੰ ਕਰਨ ਨੂੰ ਪਤਾ ਨਹੀਂ ਕਿਉਂ ਨਹੀਂ ਤਰਜੀਹ ਦੇ ਰਿਹਾ। ਜਿਹਦੇ ਕੋਲੇ ਥੋੜ੍ਹੀ ਜ਼ਮੀਨ ਜਾਇਦਾਦ ਆ ਉਹ ਆਪਣੇ ਘਰ ਨੂੰ ਵੀ ਸੰਭਾਲ ਸਕਦਾ ਆ ਕੇ, ਅਤੇ ਵਧੀਆ ਉਹਦੇ ਵਿੱਚੋਂ ਗੁਜ਼ਾਰਾ ਅਸੀਂ ਲੋਕ ਸਾਰੇ ਕਰਦੇ ਹੀ ਰਹੇ। ਕੁਛ ਬੱਚਿਆਂ ਦੀਆਂ ਮਤਲਬ ਬਾਹਰ ਜਾ ਕੇ ਆਪਣੇ ਆਪ 'ਚ ਇੰਡੀਪੈਂਡੈਂਟ ਜੇ ਰਹਿਣਾ, ਇਸ ਤਰ੍ਹਾਂ ਦੀਆਂ ਹਾਲਾਤ ਵੀ ਬਣ ਗਏ ਨੇ, ਤੁਸੀਂ ਜਾਣਦੇ ਹੋ। ਉੱਥੇ ਵੀ ਨਸ਼ਿਆਂ ਵਿੱਚ ਗਲਗਤ ਵੀ ਹੋਈ ਜਾ ਰਿਹਾ ਜੀ। ਉੱਥੇ ਵੀ ਰਹਿਣਾ ਆਉਣਾ ਸੌਖਾ ਜੇ ਇੱਥੇ ਕੰਮ ਕਰ ਲੈਣ। ਜਿਹੜੀਆਂ ਗੱਲਾਂ ਇਹ ਕਰੀਆਂ ਜਾਂਦੀਆਂ ਉਹਦਾ ਜਵਾਬ ਇਹ ਹੈ, ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਕੋਈ ਵੀ ਬੰਦਾ ਜਿਹਦੇ 'ਚ ਕਾਬਲੀਅਤ ਹੈ, ਜਦੋਂ ਕੋਈ ਟੈਸਟ ਲਿਆ ਜਾਂਦਾ ਅਤੇ ਉਹਦੇ ਵਿੱਚ ਕਿਸੇ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਤੁਸੀਂ ਦੱਸੋ। ਸਾਡੇ ਬੱਚੇ ਬਾਹਰ ਜਾ ਕੇ ਨਹੀਂ ਕਰਦੇ, ਸਾਡੇ ਜਾ ਕੇ ਜਿਹੜੇ ਤੁਸੀਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਜੋਬ ਕਰ ਰਹੇ ਆ, ਉਹ ਵੀ ਕਿਸੇ ਨਾਲ ਗੱਲ। ਜੇ ਅਸੀਂ ਵਿਸ਼ੇਸ਼ ਤੌਰ 'ਤੇ ਜਾਂ ਉਹਨਾਂ ਤੋਂ ਪੈਸੇ ਲੈ ਕੇ ਬਣਾ ਲਿੱਤੀਆਂ ਹੁਣ, ਅਸੀਂ ਇੱਥੋਂ ਦੇ ਲੋਕਾਂ ਨੂੰ ਵੀ ਜਿਹੜਾ ਨੂੰ ਨੌਕਰੀਆਂ ਮਿਲੀਆਂ, ਉਹ ਵੀ ਇੱਕ ਵੀ ਬੱਚਾ ਕਹਦੇ ਵੀ ਸਾਨੂੰ ਪੈਸੇ ਦੇਣੇ ਪਏ
ਜਾਂ ਸਾਨੂੰ ਕਿਸੇ ਵਜ਼ੀਰ ਨੂੰ ਹੋਣਾ ਪਿਆ ਜਾਂ ਕਿਸੇ MLA ਦੀ ਰਿਸ਼ਤੇਦਾਰੀ 'ਚੋਂ ਨਿਕਲਿਆ। ਲੋਕਾਂ ਲਈ ਹੈ, ਅਤੇ ਲੋਕ ਜੇ ਉਹਦੇ 'ਚ ਕਾਬਲੀਅਤ ਨਾਲ ਅੱਗੇ ਆਉਂਦੇ ਆ ਤਾਂ ਉਹ ਮੇਰਾ ਮੰਨਣਾ ਵੀ ਉਹਨੂੰ ਕਿਵੇਂ ਰੋਕ ਸਕਦੇ ਹੋ। ਔਰ ਜਿਹੜੀ ਅਸੀਂ ਕੀਤੀ ਹੈ, ਭਗਵੰਤ ਮਾਨ ਹੋਰਾਂ ਨੇ ਕਿਹਾ ਵੀ ਪੰਜਾਬੀ ਜ਼ਰੂਰ ਉਹਦੇ 'ਚ 50 ਨੰਬਰ ਆਉਣੇ ਚਾਹੀਦੇ ਆ। ਅਸੀਂ ਤਾਂ ਇਹ ਜ਼ਰੂਰੀ ਕਰ ਸਕਦੇ ਸੀ। ਤਾਂ ਉਹ ਪਰ ਜੇ ਕੋਈ ਵੀ IAS ਅਫਸਰ ਵੀ ਬਾਹਰੋਂ ਆ ਰਹੇ ਆ, ਜੇ ਤਾਂ ਕੋਈ ਵੀ ਬੱਚਾ ਜਿੱਥੇ ਕਰੂਗਾ ਤਾਂ ਉਹਨੂੰ ਮਿਲਦੀ ਹੈ। ਸਾਡੇ ਬਥੇਰੇ ਲੋਕ ਨੌਕਰੀ ਵਿੱਚ ਆਏ ਨੇ। ਕੀ ਲੱਗਦਾ ਹੁਣ ਕਿਹੜੇ ਏਜੰਡੇ ਤੇ ਜਿਹੜਾ ਕਿ ਪਾਰਟੀ ਆ ਉਹ ਚੋਣ ਲੜ ਸਕਦੀ ਹੈ, ਜਾਂ ਜਿਹੜੀਆਂ ਦੇਖੋ ਜੀ, ਮੀਟਿੰਗਾਂ ਹੁੰਦੀਆਂ ਨੇ? ਅਸੀਂ ਲੋਕਾਂ ਦੇ ਵਿੱਚ ਹਾਂ 2 ਸਾਲਾਂ ਤੋਂ। ਲੋਕਾਂ ਨੂੰ ਸਾਨੂੰ ਨੇੜੇ ਤੇ ਦੂਰੋਂ ਤੋਂ ਦੇਖ ਲਿਆ ਹੈਗਾ। ਜੇ ਅਸੀਂ ਮਾੜੇ ਹੋਵਾਂਗੇ ਤਾਂ ਲੋਕ ਸਾਡੇ ਵਿਰੋਧ ਦਾ ਫਤਵਾ ਦੇ ਦੇਣਗੇ। ਜੇ ਉਹਨਾਂ ਦੀ ਪਸੰਦਗੀ ਬਣੇ ਤਾਂ 4 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ। ਜਿਹੜਾ ਇੰਡੀਆ ਅਲਾਇੰਸ ਆ ਉਸ ਦਾ ਕਿੰਨਾ ਕੁ ਪ੍ਰਭਾਵ ਪਊਗਾ ਸੈਂਟਰ 'ਤੇ? ਕਾਫੀ ਦੇਖੋ, ਜਿਹੜਾ ਹੈਗਾ ਕਿ ਉਹ ਜਿਹੜੀ ਮੋਦੀ ਦੀ ਸਰਕਾਰ ਹੈ ਨਾ, ਤਾਨਾਸ਼ਾਹ ਵਾਂਗ ਕੰਮ ਕਰਨ ਲੱਗ ਗਈ। ਜਿਵੇਂ ਤੁਸੀਂ ਕਹਿੰਦੇ ਵੀ ਦੂਸਰੀਆਂ ਪਾਰਟੀਆਂ ਨੂੰ, ਕੇਜਰੀਵਾਲ ਜੀ ਹੋਰਾਂ ਨੂੰ ਜਾਂ ਇਹਨਾਂ ਨੂੰ ਵੀ ਜਦੋਂ ਕਿਤੇ ਐਮਰਜੈਂਸੀ ਲੱਗੀ ਸੀ ਉਦੋਂ ਵੀ ਲੋਕ ਬਹੁਤ ਲੀਡਰ ਅੰਦਰ ਸਨ, ਜਨਸੰਘੀ ਅਕਾਲੀ। ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ ਤਾਂ ਉਦੋਂ ਸਾਰੇ ਬੰਦਿਆਂ ਨੂੰ ਛੱਡ ਦਿੱਤਾ ਗਿਆ ਸੀ। ਇਹ ਤਾਂ ਪਹਿਲੀ ਵਾਰ ਹੋਇਆ ਵੀ ਇਲੈਕਸ਼ਨ ਪ੍ਰੋਸੈਸ ਚੱਲ ਪਿਆ ਅਤੇ ਉਦੋਂ ਕਿਸੇ ਪਾਰਟੀ ਦਾ ਜਿਹਦਾ ਡਰ ਹੋਵੇ ਵੀ ਅਸੀਂ ਰਾਜਧਾਨੀ 'ਚ ਹੀ ਕਮਜ਼ੋਰ ਹਾਂ ਉਹਨਾਂ ਤੋਂ ਜਿਹੜੀ ਚੰਗੀ ਜਿਹੜੀ ਮਤਲਬ ਜਿਹੜੀ ਸਟੇਟ ਹੈ, ਇੱਕ ਅਹਿਮ ਸਟੇਟ ਆ, ਉਹਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੋਂ ਮਤਲਬ ਉਹਨਾਂ ਨੂੰ ਖਤਰਾ ਹੀ ਲੱਗ ਰਿਹਾ ਹੁੰਦਾ। ਕਦੇ ਗਵਰਨਰ ਕਿਹੋ ਜਿਹੇ ਫੈਸਲੇ ਲੈ ਰਹੇ ਆ। ਸੋ ਉਹ ਉਸੇ ਤਰ੍ਹਾਂ ਵੀ ਮਤਲਬ ਜਿਵੇਂ ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰਦੇ ਨੇ, ਦੂਸਰੀਆਂ ਉਹ ਸਾਰੇ ਥਾਂ ਜਿਹੜਾ ਉਹਨਾਂ ਦਾ ਦਖਲ ਇਸ ਤਰ੍ਹਾਂ ED CBI ਇਨਕਮ ਟੈਕਸ ਉਸ ਤਰ੍ਹਾਂ ਦਾ ਜਿਹੜਾ ਉਸ ਨੂੰ ਦੇਖਦਿਆਂ ਪਾਰਟੀਆਂ ਸੋਚਦੀਆਂ ਵੀ ਅੱਜ ਜੇ ਅਸੀਂ ਨਹੀਂ ਤਾਂ ਦੇਸ਼ ਤਬਾਹ ਹੋ ਜਾਊਗਾ। ਇੱਥੋਂ ਦਾ ਲੋਕਤੰਤਰ ਬੜਾ ਖੂਬਸੂਰਤ ਆ ਸਾਰੀ ਦੁਨੀਆ ਵਿੱਚੋਂ। ਕੋਈ ਗਰੀਬ ਬੰਦੇ ਨੂੰ ਵੀ MLA MP ਬਣਾ ਸਕਦੇ ਨੇ ਲੋਕ। ਇੱਥੋਂ ਦੇ ਵੋਟ ਵਿੱਚ ਬਹੁਤ ਵੱਡੀ ਤਾਕਤ ਹੈ। ਅਤੇ ਜੇ ਆਉਣ ਵਾਲਾ ਸਮਾਂ ਇੰਨਾ ਧਾਕੜ ਲੋਕਾਂ ਦੇ ਹੱਥ ਵਿੱਚ ਆ ਗਿਆ, ਮੋਦੀ ਸਾਹਿਬ ਚਲਾ ਰਹੇ ਆ, ਹੋ ਸਕਦਾ ਇਲੈਕਸ਼ਨ ਪ੍ਰਣਾਲੀ ਨੂੰ ਬੰਦ ਕਰਨ ਵੱਲ ਜਾਣ। ਖੁੱਡੀਆਂ ਸਾਹਿਬ, ਤੁਸੀਂ ਕਿਹਾ ਕਿ ਲੋਕਤੰਤਰ ਖਤਰੇ 'ਚ ਆ ਸਕਦਾ, ਇਸ ਹਿਸਾਬ ਨਾਲ ਜਿਵੇਂ ED ਦੀਆਂ ਰੇਡਾਂ ਪੈ ਰਹੀਆਂ ਨੇ, ਪਰ ਖਹਿਰਾ ਸਾਹਿਬ ਕੁਛ ਹੋਰ ਐਂਗਲ ਤੋਂ ਦੇਖਦੇ ਨੇ। ਖਹਿਰਾ ਸਾਹਿਬ ਕਹਿੰਦੇ ਕਿ ਵਿਜੀਲੈਂਸ ਪੰਜਾਬ ਸਰਕਾਰ ਚਲਾ ਰਹੀ ਹੈ, ED ਸੈਂਟਰ ਚਲਾ ਰਹੀ ਹੈ, ਫਰਕ ਕਿੱਥੇ ਹੈ ਫਿਰ? ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦੇਣਾ, ਕੋਈ ਮੇਰੇ ਨਾਲ ਸਿੱਧੀ ਹੋਵੇ, ਮੈਂ ਖਹਿਰਾ ਸਾਹਿਬ ਦਾ ਵੀ ਸਤਿਕਾਰ ਕਰਦਾ ਜੀ। ਉਹ ਉਹਨਾਂ ਦੇ ਵਿਚਾਰ ਹੋ ਸਕਦੇ ਆ। ਜੇ ਕਿਸੇ ਨੇ ਵੇਖੋ ਵਿਜੀਲੈਂਸ ਕਿੰਨਾ ਬੰਦਿਆਂ ਕੋਲੇ ਗਈ ਹੈ ਅਤੇ ਕਿੰਨਾ ਨੂੰ ਘੇਰਿਆ, ਉਹਨਾਂ 'ਚੋਂ ਕੀ ਕੁਛ ਤੁਸੀਂ ਤੁਹਾਡੀ ਦੀਨ ਮਾਨ ਕੀ ਕਹਿੰਦਾ ਵੀ ਉਹ ਬਹੁਤ ਸਾਫ਼ ਸੁਥਰੀ ਢੰਗ ਨਾਲ ਉਹਨਾਂ ਨੇ ਰਾਜਨੀਤੀ ਚਲਾਈ ਸੀ ਹੈ। ਜਿਹੜੇ 5-7 ਬੰਦੇ ਵਿਜੀਲੈਂਸ ਨੇ ਫੜੇ, ਉਹਨਾਂ 'ਚ ਕੁਛ ਨਿਕਲਿਆ ਹੀ ਹੈ ਨਾ। ਕੀ ਕੁਛ ਨਿਕਲਿਆ? ਉਹ ਤਾਂ ਤੁਹਾਡੀ ਅਖਬਾਰਾਂ ਹੁਣ ਉਹ ਤਾਂ ਕੁਛ ਹਿੱਸਾ ਹੀ ਗਿਣਿਆ ਜਾਂਦਾ, ਬਾਹਰ ਤਾਂ ਬਹੁਤ ਕੁਛ ਪਿਆ ਹੁੰਦਾ। ਮੀਡੀਆ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪੂਰਾ ਮੀਡੀਆ ਓਵਰਆਲ ਹਿੰਦੁਸਤਾਨ ਦਾ, ਭਾਰਤ ਦਾ ਮੀਡੀਆ, ਜਾਂ ਪੂਰਾ ਜਿਹੜਾ ਮੀਡੀਆ, ਵੇਖੋ ਜੀ, ਮੀਡੀਆ ਸਾਰਿਆਂ ਨਾਲੋਂ ਇੱਕ ਵਧੀਆ ਇੰਡੀਪੈਂਡੈਂਟ ਅਤੇ ਜਿਹੜਾ ਲੋਕਾਂ ਨੂੰ ਸਾਰੀ ਗੱਲ ਦੱਸਣ ਵਾਲਾ ਇੱਕ ਤੰਤਰ ਹੈ ਜੀ, ਅਤੇ ਚਾਹੀਦਾ ਵੀ ਹੈ। ਇਹਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਜਿਹੜਾ ਮੀਡੀਆ ਨੂੰ ਚਲਾਉਣ ਵਾਲਾ ਸੱਜਣ ਕੋਈ ਵੀ ਹੈ, ਉਹਨੂੰ ਪੂਰੀ ਸੂਝ-ਬੂਝ ਤੋਂ ਹੀ ਕੰਮ ਲੈਣਾ ਚਾਹੀਦਾ। ਇੱਕ ਤਰਫੀ ਜਾਂ ਉਸ ਤਰ੍ਹਾਂ ਦੀ ਗੱਲ ਤੋਂ ਥੋੜ੍ਹਾ ਪਾਸੇ ਰਹਿ ਕੇ, ਜੇ ਤਾਂ ਤੁਸੀਂ ਪੱਤਰਕਾਰ ਹੋ ਤਾਂ ਪੱਤਰਕਾਰਤਾ ਨਿਰਪੱਖ ਹੋ ਕੇ ਕਰਦੇ ਰਹਿਣਾ ਚਾਹੀਦਾ। ਕਿਸੇ ਗੱਲ ਦਾ ਧੜਕਣ ਨਹੀਂ ਹੋਣਾ ਚਾਹੀਦਾ ਜੀ। ਕਈ ਥਾਂ ਮਤਲਬ ਜਿਵੇਂ ਛੋਟੇ ਚੈਨਲ ਬਣੇ ਆ, ਉਹ ਸਿਰਫ ਹੀ ਮਤਲਬ ਜਿਵੇਂ ਹੁਣ ਪਿੰਡਾਂ 'ਚ ਵੀ ਜਾਂਦੇ ਆ, ਉਹ ਹੀ ਕਿਸੇ ਦੇ ਮੂੰਹ ਕਿਹੜੇ ਬੰਦੇ, ਵੇਖੋ ਉਸ ਬੰਦੇ ਦੀ ਗੱਲ ਕਰਨ ਵਾਲੇ 'ਚ ਕੋਈ ਢੰਗ ਤਰੀਕਾ ਮੈਂ ਤਾਂ ਹਾਂ ਕਿਸੇ ਨੂੰ ਮੈਨੂੰ ਨਿੰਦ ਲੈਣ, ਸਲਾਹ ਲੈਣ, ਕੋਈ ਖਾਸ ਨਹੀਂ ਗੱਲ ਹੁੰਦੀ, ਪਰ ਤਰੀਕਾ ਜ਼ਰੂਰ ਵਧੀਆ ਹੋਣਾ ਚਾਹੀਦਾ। ਸੋ ਮੀਡੀਆ ਦਾ ਬਹੁਤ ਵੱਡਾ ਜਿਹੜਾ ਸਾਡੇ ਵਿੱਚ ਸੱਚ ਵਿਖਾਉਣ ਲਈ ਜਿਹੜਾ ਮੈਂ ਕਹਾਂ ਵੀ ਹੱਕ ਹੈ ਅਤੇ ਜਾਂ ਹਿੱਸਾ ਹੈ, ਉਹਨੂੰ ਬਰਕਰਾਰ ਇਹਨਾਂ ਨੂੰ ਰੱਖਣਾ ਚਾਹੀਦਾ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ, ਪਰ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਨੇ, ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰੇ ਗਏ ਨੇ।
ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਉਹ ਕਰ ਰਹੇ ਹਾਂ। ਤਾਂ ਖੁੱਡੀਆਂ ਸਾਹਿਬ ਨੂੰ ਜਾਂਦੇ ਜਾਂਦੇ ਪੁੱਛਾਂਗੇ ਕਿ ਕੁਛ ਹੋਰ ਕਹਿਣਾ ਚਾਹੁੰਦੇ ਹੋਣ ਲੋਕਾਂ ਦੇ ਲਈ। ਖੁੱਡੀਆਂ ਸਾਹਿਬ, ਕੁਛ ਹੋਰ ਆਈਡੀਆਜ਼ ਹੁਣ ਦਿਮਾਗ ਦੇ ਵਿੱਚ ਵੀ ਆਹ ਚੀਜ਼ਾਂ, ਆਹ ਗੱਲਾਂ ਜਾਂ ਰਹਿ ਗਈਆਂ ਨੇ? ਵੇਖੋ, ਆਈਡੀਆ ਤੋਂ ਨਵਾਂ ਰੋਜ਼ ਆ ਜਾਂਦਾ ਹੈਗਾ, ਅਤੇ ਆਈਡੀਏ ਘੜਨ ਵਾਲੇ ਲੋਕ ਹੋਰ ਬਹੁਤ ਹੋਇਆ ਕਰਦੇ ਨੇ। ਮੈਂ ਇੱਕ ਸਾਦਾ ਜਿਹਾ ਬੰਦਾ, ਲੋਕਾਂ ਦੀ ਨੁਮਾਇੰਦਗੀ ਕਰਨ ਦਾ ਸਮਾਂ ਮਿਲਿਆ ਤਾਂ ਮੈਂ ਤਨਦੇਹੀ ਨਾਲ, ਸੱਚੇ ਮਨੋਂ, ਇਮਾਨਦਾਰੀ ਨਾਲ ਕਰਨ ਦੇ ਯਤਨ ਕੀਤੇ। ਹੁਣ ਮੈਂ ਲੋਕ ਸਭਾ ਲਈ ਆਇਆ। ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰਾ ਮਗਰਲਾ ਜੀਵਨ ਵੀ ਵੇਖਿਆ, ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੇ ਘਰ ਦੀ ਸਿਆਸਤ ਨਾ ਠੱਗਾ ਠੋਰੀ ਦੀ ਹੈ, ਨਾ ਧੱਕਾ ਜੋਰੀ ਦੀ ਹੈ, ਅਤੇ ਨਾ ਰਿਸ਼ਵਤਖੋਰੀ ਦੀ ਹੈ। ਅਸੀਂ ਇਹਨਾਂ ਗੱਲਾਂ ਤੋਂ ਪਾਸੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਬਠਿੰਡਾ ਵਾਸੀ ਸਤਿਕਾਰਯੋਗ ਵੋਟਰਾਂ ਦੇ ਹੱਥ ਵਿੱਚ ਸਭ ਕੁਛ ਹੈ। ਜੇ ਉਹਨਾਂ ਨੂੰ ਕੁਛ ਅਸਲੀਅਤ ਚੰਗੀ ਲੱਗੇ ਤਾਂ ਜ਼ਰੂਰ ਮੇਰੇ ਵੱਲ ਖਿਆਲ ਕਰਨ। ਇੱਕ ਤੁਹਾਡੇ ਬੇਟਾ ਜੀ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਸੀ, ਕਹਿੰਦੇ ਅਸੀਂ ਅੱਜ ਵੀ ਉਸੇ ਗੱਡੀ 'ਚ ਜਾਂਦੇ ਹਾਂ ਜਿਹੜੀ ਸਾਡੇ ਪਰਿਵਾਰ ਕੋਲ ਆ, ਅੰਬੈਸਡਰ ਗੱਡੀ। ਨਹੀਂ, ਅੰਬੈਸਡਰ ਨਹੀਂ, ਚਲੋ ਜਿਹੜੀ ਪੁਰਾਣੀ ਕਾਰ ਆ ਘਰ ਪਰਿਵਾਰ ਵਾਲੇ ਉਹਨਾਂ ਕੋਲ ਹੈਗੀ ਆ। ਮੇਰੇ ਕੋਲ ਤਾਂ ਸਰਕਾਰ ਨੇ ਹੁਣ 2-3 ਕਾਰਾਂ ਦੇ ਦਿੱਤੀਆਂ ਸੀਗੀਆਂ, ਤੋ ਮੈਂ ਮੰਤਰੀ ਹੋਣ ਦੇ ਨਾਂ 'ਤੇ ਮੈਂ ਉਸ ਗੱਲ ਦਾ, ਔਰ ਘਰ ਵਾਲੀ ਸਾਡੇ ਕੋਲ ਉਹ ਕਾਰ ਹੈ। ਤੋ ਠੀਕ ਆ, ਵਧੀਆ, ਉਹਨੇ ਮੇਰਾ ਬਹੁਤ ਵਧੀਆ ਲੰਮਾ ਸਮਾਂ ਟਾਈਮ ਪਾਇਆ। ਆਖਰ ਉਹਨੇ ਵੀ ਡੈਮੇਜ ਹੋਣਾ ਕੁਛ ਵਰਿਆਂ 'ਚ, ਤਾਂ ਉਹ ਬਦਲਣੀ ਪੈ ਸਕਦੀ ਹੁੰਦੀ ਹੈ। ਪਰ ਮੈਨੂੰ ਮੈਂ ਸਹੁੰ ਖਾ ਕੇ ਕਹਿ ਸਕਦਾ ਕਿ ਪਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਹਰਾਮ ਦਾ 1 ਰੁਪਈਆ ਵੀ ਘਰੇ ਨਾ ਗਿਆ ਅਤੇ ਨਾ ਜਾਊਗਾ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ, ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਤੋ ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਦਰਵੇਸ਼ ਹੈ, ਤੁਹਾਨੂੰ ਪਤਾ। ਕੋਈ ਭਲਾ ਕਿਵੇਂ ਕਰਕੇ ਜਾਂਦਾ ਰਹੇ, ਲਾਸਟ ਦਿਨ ਜਦੋਂ ਭੋਗ 'ਤੇ ਇਹ ਕੁਛ ਲਿਖਿਆ ਜਾਂਦਾ। ਪਰ ਉਸ ਵੇਲੇ ਦਾ ਜੇ ਮੈਂ ਕਹਾਂ 35 ਸਾਲ ਪਹਿਲਾਂ ਇਹ ਗੱਲ, 2 ਜਿਹੜੇ ਪੰਜਾਬ ਦੇ ਮੰਤਰੀ ਯਾਨੀ ਕਰਤਾਰ ਸਿੰਘ ਹੋਰਾਂ 'ਤੇ ਜਾਂ ਮੇਰੇ ਪਿਤਾ ਜੀ ਹੋਰਾਂ 'ਤੇ, ਉਹ ਚੇਅਰਮੈਨ ਮੰਡੀ ਬੋਰਡ ਰਹੇ, ਮੈਂਬਰ ਪਾਰਲੀਮੈਂਟ ਰਹੇ, ਉਹਨਾਂ 'ਤੇ ਲੋਕਾਂ ਨੇ ਉਹਨਾਂ ਦੀ ਸਹੁੰ ਖਾਧੀ ਹੈ ਵੀ ਇਹ ਬਹੁਤ ਸਾਫ਼ ਸੁਥਰੇ ਸਿਆਸਤ ਵਿੱਚ ਰਹੇ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਖੇਤੀਬਾੜੀ ਮੰਤਰੀ ਜਿਹੜੇ ਕਿ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ। ਤਾਂ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ, ਕਿਉਂਕਿ ਸਮਾਂ ਕਾਫੀ ਆ ਹਲੇ। ਕਾਫੀ ਪਹਿਲਾਂ ਜਿਹੜਾ ਕਿ ਉਮੀਦਵਾਰਾਂ ਦੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਸੀ। ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਨਵੀਂ ਮੁਲਾਕਾਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਿਲ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਮੈਂ ਇੱਕ ਸਧਾਰਨ ਜਿਹਾ ਵਿਅਕਤੀ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਮੈਨੂੰ ਇਸ ਬਾਰੇ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ? ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ?
ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ। ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ ਉਹ 70 80 ਹਜ਼ਾਰ ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਫੇਰ ਅਸੀਂ ਇੱਕ ਖਾਸ ਤੇ ਵਿਸ਼ੇਸ਼ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਲੈਕਸ਼ਨਾਂ ਦਾ ਸਮਾਂ ਗਾ। ਇਲੈਕਸ਼ਨਾਂ ਦੇ ਸਮੇਂ ਨੂੰ ਦੇਖਦੇ ਹੋਏ ਕਾਫੀ ਪਾਰਟੀਆਂ ਦੇ ਵਿੱਚ ਉਤਰਾਅ ਚੜ੍ਹਾਅ ਆ ਰਹੇ ਨੇ। ਤਾਂ ਸਾਡੇ ਨਾਲ ਇਸ ਵਕਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਵੀ ਨੇ। ਤਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੀ। ਖੁੱਡੀਆਂ ਸਾਹਿਬ, ਸਿਹਤਾਂ ਕਿਵੇਂ ਨੇ? ਵਧੀਆ ਜੀ, ਕਿਰਪਾ ਮਹਾਰਾਜ ਦੀ, ਵਾਹਿਗੁਰੂ ਕਾਲਪੁਰਖ। ਕਿਵੇਂ ਦੇਖਦੇ ਹੋ ਸਿਆਸਤ ਨੂੰ? ਪੂਰੀ ਜਿਹੜੀ ਪਾਰਟੀਆਂ ਦੇ ਉਤਰਾਅ ਚੜ੍ਹਾਅ ਹੋ ਰਹੇ ਨੇ, ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਈਡੀ ਦੇ ਵੱਲੋਂ ਚੁੱਕੇ ਜਾ ਚੁੱਕੇ ਨੇ ਤੇ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਨੂੰ। ਪਹਿਲਾਂ ਤਾਂ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਕਿ ਉਹ ਸਾਡੇ ਕੌਮੀ ਕਨਵੀਨਰ ਹੈ, ਸਾਡੇ ਮੁਖੀ ਹੈ ਜੀ, ਔਰ ਬਹੁਤ ਵਧੀਆ ਇਨਸਾਨ ਆ, ਜਿਹਨੇ ਇੱਕ ਅੰਦੋਲਨ 'ਚੋਂ ਨਿਕਲੇ ਹੋਏ, ਜਿਨ੍ਹਾਂ ਨੇ ਆਮ ਲੋਕਾਂ 'ਚੋਂ ਇੱਕ ਆਮ ਵਿਅਕਤੀਆਂ ਨੂੰ ਇਕੱਠੇ ਕਰਕੇ ਆਮ ਆਦਮੀ ਪਾਰਟੀ ਦਾ ਨਾਂ ਦੇ ਕੇ ਪਾਰਟੀ ਬਣਾਈ ਜੀ, ਜਿਹਦੇ 'ਚ ਰਿਸ਼ਤੇਦਾਰੀਆਂ ਤੋਂ ਜਾਂ ਇਹੋ ਜਿਹੇ ਨੇੜਤਾ 'ਚੋਂ ਨਹੀਂ, ਉਹਨਾਂ ਨੇ ਲੋਕਾਂ 'ਚੋਂ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ। ਔਰ ਇੱਕੋ ਇੱਕ ਗੱਲ ਕੀਤੀ ਜਾਂਦੀ ਸੀ ਵੀ ਜਿਸ ਬੰਦੇ ਨੂੰ ਪਾਰਟੀ ਵੱਲੋਂ ਅਸੀਂ ਕੋਈ ਵੀ ਅਹੁਦਾਦਾਰੀ ਦੇਣੀ ਆ ਅਤੇ ਉਹ ਇਮਾਨਦਾਰ ਹੋਵੇ, ਚੰਗਾ ਹੋਵੇ। ਉਹ ਕੇਜਰੀਵਾਲ ਹੋਰਾਂ ਜੀ ਵੱਲੋਂ ਸਖਤ ਹਦਾਇਤ ਹੁੰਦੀ ਸੀ। ਔਰ ਜਦੋਂ ਮੈਂ ਮੰਤਰੀ ਵੀ ਬਣਿਆ, ਮੈਨੂੰ ਉਹਨਾਂ ਦਾ ਟੈਲੀਫੋਨ ਆਇਆ ਵੀ ਬਹੁਤ ਵੱਡੀ ਉਮੀਦ ਹੈ ਖੁੱਡੀਆਂ ਸਾਹਿਬ, ਮੈਨੂੰ ਤੁਹਾਡੇ ਪਿਤਾ ਜੀ ਹੋਰਾਂ ਦੀ ਵੀ ਫੀਡਬੈਕ ਹੈ ਔਰ ਮੈਂ ਉਮੀਦ ਵੀ ਰੱਖਦਾ ਅਤੇ ਮੈਂ ਇਹ ਗੱਲ ਤੁਹਾਨੂੰ ਪੂਰੇ ਜ਼ੋਰ ਨਾਲ ਕਹਿਣਾ ਕਿ ਪੂਰੀ ਇਮਾਨਦਾਰੀ ਨਾਲ ਮਹਿਕਮਾ ਚਲਾਉਣਾ। ਅਤੇ ਮੈਂ ਕੋਈ 10 ਕੁ ਮਹੀਨੇ ਵਜ਼ਾਰਤ ਚਲਾਈ ਆ। ਹੁਣ ਤਾਂ ਮੈਂ ਲੋਕ ਸਭਾ ਵੱਲ, ਮੈਨੂੰ ਪਾਰਟੀ ਨੇ, ਕੇਜਰੀਵਾਲ ਜੀ ਹੋਰਾਂ ਨੇ, ਭਗਵੰਤ ਮਾਨ ਜੀ ਨੇ, ਸਾਰੀ ਹਾਈ ਕਮਾਂਡ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਫਿਰ ਲੋਕ ਸਭਾ ਬਠਿੰਡਾ ਲਈ ਉਮੀਦਵਾਰ ਬਣਾਇਆ। ਤਾਂ 10 ਮਹੀਨਿਆਂ 'ਚ ਜੋ ਮੇਰੀ ਖੇਤੀਬਾੜੀ ਮਹਿਕਮੇ, ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਬਹੁਤ ਹੀ ਸੱਚੇ ਮਨ ਨਾਲ ਅਤੇ ਇਮਾਨਦਾਰੀ ਨਾਲ ਚਲਾਈ ਹੈ, ਜਿੱਥੇ ਮੇਰਾ ਆਪਣਾ ਵੀ ਫਰਜ਼ ਬਣਦਾ ਸੀ ਔਰ ਮੈਨੂੰ ਕੇਜਰੀਵਾਲ ਜੀ ਹੋਰਾਂ ਦਾ ਦਿਸ਼ਾ ਨਿਰਦੇਸ਼ ਵੀ ਸੀ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਿਲ ਆ। ਸ਼ਾਇਦ ਤੁਸੀਂ ਪਹਿਲਾਂ ਵੀ ਇਹ ਕਿਤੇ ਇੰਟਰਵਿਊ ਕੀਤੀ ਹੋਣੀ ਮੇਰੀ ਜਾਂ ਜੀ, ਸੁਣਿਆ ਹੋਣਾ। ਗੜ੍ਹ ਕਿਸੇ ਇੱਕ ਆਦਮੀ ਦਾ ਨਹੀਂ ਹੋਇਆ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਉਹਨਾਂ ਦੇ ਦੂਸਰੇ ਪਰਿਵਾਰ ਦੇ ਮੈਂਬਰ, 2 ਉਹਨਾਂ ਦੇ ਭਰਾ ਵਾਰੀ ਨਾਲ MLA ਕਈ ਵਾਰ ਬਣੇ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ 5 ਵਾਰੀ ਲੰਬੀ ਹਲਕੇ ਤੋਂ MLA ਬਣੇ ਲਗਾਤਾਰ ਜੀ। ਉਸੇ ਹਲਕੇ 'ਚੋਂ 3 ਵਾਰੀ ਲਗਾਤਾਰ ਉਹ ਚੀਫ ਮਿਨਿਸਟਰ ਬਣੇ। 5 ਵਾਰੀ ਉਹ ਚੀਫ ਮਿਨਿਸਟਰ ਰਹੇ ਪੰਜਾਬ ਦੇ, ਜਿਹਦੇ ਵਿੱਚ 2 ਵਾਰ ਗਿੱਦੜਬਾਹਾ ਹਲਕੇ ਤੋਂ ਬਣੇ ਸੀ। ਔਰ ਇਹ ਗੱਲ ਵੀ ਲੋਕਾਂ ਵਿੱਚ ਕਹੀ ਜਾਂਦੀ ਸੀ ਜਿਹਦੇ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੱਥ ਰੱਖ ਦੇਣ ਤਾਂ ਉਹ ਬੰਦਾ MLA ਬਣ ਜਾਂਦਾ। ਔਰ ਕਈ ਵਾਰ ਇੱਕ ਹਲਕੇ 'ਤੇ ਉਹਨਾਂ ਨੇ 5 ਵਾਰੀ ਗਿੱਦੜਬਾਹਾ 'ਚੋਂ ਨੁਮਾਇੰਦਗੀ ਕੀਤੀ, 1 ਵਾਰੀ ਮਲੋਟ 'ਚੋਂ, 11 ਵਾਰੀ ਉਹ ਵਿਧਾਨ ਸਭਾ ਵਿੱਚ ਗਏ।
ਮੈਂ ਜਿਹੜੀ ਗੜ੍ਹ ਦੀ ਗੱਲ ਕਰਦਾ ਸੀ, ਜੇ ਗੜ੍ਹ ਹੁੰਦਾ ਤਾਂ ਉਹਨਾਂ ਨੂੰ 12ਵੀਂ ਵਾਰ, ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ, ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ, ਮੇਰੇ 'ਤੇ ਵਿਸ਼ਵਾਸ ਕੀਤਾ ਔਰ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ 11,500 ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਭੇਜਿਆ। ਵਿਰੋਧੀ ਇੱਥੋਂ ਦੀ ਗੱਲ ਜੀ, ਹਰਸਿਮਰਤ 3 ਵਾਰੀ ਮੈਂਬਰ ਪਾਰਲੀਮੈਂਟ ਬਣੇ ਆ, ਠੀਕ ਹੈ, ਉਹਨਾਂ ਨੂੰ ਮੁਬਾਰਕ। ਔਰ ਅੱਜ ਚੌਥੀ ਵਾਰ ਹੋ ਸਕਦਾ ਮੇਰੇ ਨਾਲ ਸਾਹਮਣਾ ਹੋਵੇ, ਪਰ ਮੈਂ ਬਹੁਤ ਵੱਡੀ ਗੁਰੂ ਮਹਾਰਾਜ 'ਤੇ ਟੇਕ ਆ ਲੋਕਾਂ 'ਤੇ ਕਿ ਲੋਕ ਜਿਹੜਾ ਇਹ ਵੀ ਇੱਕ ਇਤਿਹਾਸਕ ਫੈਸਲਾ ਕਰਨਗੇ ਜਿਹੜਾ ਸਾਹਮਣੇ 4 ਜੂਨ ਨੂੰ ਆਉਣਾ। ਵਿਰੋਧੀ ਪਾਰਟੀਆਂ ਕਹਿੰਦੀਆਂ ਵੀ 13-0 ਦੀ ਗੱਲ ਕਰਦੇ ਆ, ਕਿਤੇ ਇਹ ਨਾ ਹੋਵੇ ਵੀ 0-13 ਹੋ ਜਾਏ। ਵੇਖੋ, ਉਹ ਤਾਂ ਚਾਹੁੰਦੇ ਆ, ਵਿਰੋਧੀ ਤਾਂ ਹਮੇਸ਼ਾ ਚਾਹੁੰਦਾ। ਅਸੀਂ ਜਿਵੇਂ ਕਹਿੰਦੇ 13 ਜਿੱਤਣੀਆਂ, ਉਹ ਵੀ ਕਹਿੰਦੇ ਵੀ 13 'ਚ 0 ਰਹਿਣ। ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਸਾਨੂੰ ਬਹੁਤ ਵੱਡੀ ਉਮੀਦ ਹੈ ਪੰਜਾਬ ਦੇ ਲੋਕਾਂ 'ਤੇ ਕਿ ਉਹ ਇਸ ਵਾਰ ਸਾਨੂੰ ਆਪਣਾ ਮੌਕਾ ਦੇਣਗੇ, ਕਿਉਂਕਿ ਪਾਰਲੀਮੈਂਟ ਦੇਸ਼ ਦੀ ਵੱਡੀ ਪੰਚਾਇਤ ਹੈ। ਜਿਹੜਾ ਪੰਜਾਬ ਆ, ਪੰਜਾਬ ਨਾਲ ਹਮੇਸ਼ਾ ਬਹੁਤ ਵੱਡੇ ਧੱਕੇ ਹੁੰਦੇ ਰਹਿੰਦੇ। ਮੈਂ ਇਸ ਦੇ ਹੱਕ ਵਿੱਚ ਵੀ ਹਾਂ ਵੀ ਕੋਈ ਵੀ ਬੰਦਾ ਮੈਂਬਰ ਪਾਰਲੀਮੈਂਟ ਬਣਦਾ, ਸਾਨੂੰ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਰਲ ਕੇ ਪੰਜਾਬ ਦੀ ਗੱਲ ਉੱਥੇ ਕਰਨੀ ਚਾਹੀਦੀ। ਜੋ ਵੀ ਪੰਜਾਬ ਨਾਲ ਧੱਕਾ ਹੁੰਦਾ, ਵਿਤਕਰਾ ਹੁੰਦਾ। ਮੈਂ ਵੀ ਖੇਤੀਬਾੜੀ ਮੰਤਰੀ ਹਾਂ, ਸਾਡਾ ਹੀ ਮਹਿਕਮੇ ਦਾ 5700 ਕਰੋੜ ਰੁਪਈਆ ਜੀ, ਜਿਹਨੂੰ ਰੂਰਲ ਡਿਵੈਲਪਮੈਂਟ ਫੀਸ ਕਿਹਾ ਜਾਂਦਾ, ਜਿਹੜੀ ਕਿ ਸਾਡੀਆਂ ਫਸਲਾਂ 'ਚੋਂ ਇਕੱਠੀ ਕੀਤੀ ਜਾਂਦੀ ਹੈ, ਉਹ ਸਾਡੀ ਵਾਪਸ ਨਹੀਂ ਦੇ ਰਹੇ, ਜਿਹਦੇ ਨਾਲ ਬਹੁਤ ਸਾਰੀ ਜਿਹੜੀ ਤਰੱਕੀ ਦੀ ਰਫ਼ਤਾਰ ਰੁਕੀ ਪਈ ਹੈ। ਜਿੱਥੇ ਉਹ ਪੈਸਾ ਸਾਡੀਆਂ ਮੰਡੀਆਂ ਦਾ ਨਵੀਨੀਕਰਨ, ਸਾਡੀਆਂ ਸੜਕਾਂ ਦਾ ਨਵੀਨੀਕਰਨ, ਜਾਂ ਕਿਸਾਨਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ, ਉੱਥੇ ਉਹਨਾਂ ਨੂੰ ਅਸੀਂ ਕੋਈ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਹੈ। ਸੋ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਅਤੇ ਸਾਨੂੰ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਹੌਸਲੇ ਨਾਲ ਉਹਦਾ ਮੁਕਾਬਲਾ ਕਰਨਾ ਪੈਣਾ। ਤੁਸੀਂ ਫਸਲਾਂ ਦੀ ਗੱਲ ਕੀਤੀ ਆ, ਤੁਹਾਡੇ ਹਲਕੇ ਦੇ ਵਿੱਚ ਨਾਲਲੇ ਪਿੰਡਾਂ ਦੇ ਵਿੱਚ ਇਹ ਵੀ ਖਬਰ ਆਈ ਹੈ, ਕਹਿੰਦੇ ਕਿ ਪਿੰਡਾਂ ਦੇ ਲੋਕ ਕਣਕ ਵਾਹੁਣ ਨੂੰ ਮਜਬੂਰ ਹੋ ਗਏ ਨੇ, ਗੜੇਮਾਰੀ ਦੀ ਅਜਿਹੀ ਮਾਰ ਪਈ ਹੈ। ਦੇਖੋ, ਉਹਦੇ 'ਚ ਮੇਰਾ ਕਸੂਰ ਤਾਂ ਨਹੀਂ ਨਾ ਹੋ ਸਕਦਾ। ਕੁਦਰਤ ਨੂੰ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ। ਕੁਦਰਤ ਬਹੁਤ ਵੱਡੀ ਚੀਜ਼ ਹੈ। ਕੁਦਰਤ ਦਾ ਸਾਜੇ ਹੋਏ ਅਸੀਂ ਸਾਰੇ ਲੋਕ। ਗੜੇਮਾਰ ਹੋਈ ਹੈ, ਗਰਦੌਰੀਆਂ ਹੋ ਗਈਆਂ, ਮੁਆਵਜ਼ਾ ਮਿਲੂਗਾ। ਮੈਂ ਕਹਿੰਦਾ ਵੀ ਮੁਆਵਜ਼ਾ ਉਹ ਫਸਲ ਦੇ ਨੁਕਸਾਨ ਦਾ ਕੁਛ ਹਿੱਸਾ ਹੋਵੇਗਾ, ਪਰਮਾਤਮਾ ਤੁਹਾਨੂੰ ਫਸਲ ਦੇਵੇ। ਪਰ ਇਹ ਗੱਲ ਨਹੀਂ ਕਹੀ ਜਾ ਸਕਦੀ ਵੀ ਜੇ ਗੜੇਮਾਰੀ ਹੋਈ ਹੈ ਤਾਂ ਉਹਦੇ ਵਿੱਚ ਸਾਡੀ ਗਰਦੌਰੀ ਹੋ ਗਈ ਹੈ, ਸਪੈਸ਼ਲ ਗਰਦੌਰੀ ਹੋ ਗਈ ਹੈ। ਉਹਦਾ ਜਿਹੜਾ ਬਣਦਾ ਕੰਪਨਸੇਸ਼ਨ, ਉਹ ਜਿੰਨਾ ਉਸਦਾ ਬਣਦਾ, ਉਹ ਥੋੜ੍ਹੇ ਸਮੇਂ 'ਚ ਹੁਣ ਕੋਡ ਲੱਗਿਆ ਹੁੰਦਾ ਤੁਹਾਨੂੰ ਮਿਲ ਜਾਣਾ। ਪਹਿਲਾਂ ਵੀ ਸਰਕਾਰ ਨੇ, ਪਿਛਲੀਆਂ ਸਾਰੀਆਂ ਸਰਕਾਰਾਂ ਦਾ ਤੁਸੀਂ ਇਤਿਹਾਸ ਵੇਖ ਲਓ, ਕਈ ਵਾਰੀ ਤਾਂ ਬੰਦੇ ਇਸ ਦੁਨੀਆ ਤੋਂ ਚੱਲ ਜਾਂਦੇ ਸੀ, ਉਹਨਾਂ ਦੇ ਯਾਦ ਨਹੀਂ ਹੁੰਦਾ ਸੀ ਕਿਹੜੇ ਬੰਦੇ ਦਾ ਚੈੱਕ ਆਇਆ, ਕੀ ਆਇਆ। 5-5, 6-6 ਸਾਲਾਂ ਬਾਅਦ ਮੁਆਵਜ਼ੇ ਆਉਂਦੇ ਹੁੰਦੇ ਸੀ, ਜਿਹੜੇ ਕਿਸਾਨਾਂ ਦੀ ਸਰਕਾਰ ਕਹਿਣ ਵਾਲੇ ਲੋਕ ਸੀ। ਪਰ ਅਸੀਂ 3-4 ਮਹੀਨਿਆਂ 'ਚ ਨਿਬੇੜਦੇ ਰਹੇ ਹਾਂ। ਕਈ ਥਾਵਾਂ 'ਤੇ ਦਿੱਕਤਾਂ ਇਸ ਹੈ ਕਿ ਖਾਤੇਦਾਰੀ ਸਾਂਝੀ ਹੁੰਦੀ ਹੈ, ਗਰਦੌਰੀ ਕਿਸੇ ਨਾ ਹੁੰਦੀ ਹੈ, ਜੇ ਬੈਂਕ ਖਾਤਾ ਨਹੀਂ ਰਲਦਾ ਕਿਸੇ ਦਾ ਆਧਾਰ ਕਾਰਡ, ਇਹੋ ਜਿਹੀਆਂ ਨਹੀਂ। ਪਰ 129 ਕਰੋੜ ਤੋਂ ਵੱਧ ਅਸੀਂ ਪਿਛਲਾ ਮੁਆਵਜ਼ਾ ਜਿਹੜਾ ਹੜ੍ਹ ਆਏ ਸਨ ਵੰਡ ਦਿੱਤਾ ਸੀ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਕਣਕਾਂ ਦਾ, ਜਿਹੜਾ ਕਿ ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ। ਫਿਰ ਸੇਲਵਰਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਇਹਨਾਂ ਦਿਨਾਂ 'ਚ। ਪਿਛਲੀ ਵਾਰ ਜਦੋਂ ਆਫਤ ਆਈ ਹੈ, ਜਦੋਂ ਖੇਤੀਬਾੜੀ ਮੰਤਰੀ ਸ਼ਾਇਦ ਕੁਲਦੀਪ ਸਿੰਘ ਧਾਲੀਵਾਲ ਸਨ। ਮੈਨੂੰ ਇਸ ਬਾਰੇ ਕੋਈ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਜਿੱਥੇ ਆਇਆ ਹੁਣ ਵੀ ਜੇ ਇੱਧਰਲੇ ਪਿੰਡਾਂ 'ਚ ਜਾਏ, ਮੈਂ DC ਸਾਹਿਬ ਨਾਲ ਉਸੇ ਦਿਨ ਕੁਛ ਪਿੰਡਾਂ 'ਚ ਮੈਂ ਜਾ ਵੀ ਸਕਿਆ ਸੀ ਜੀ, ਔਰ ADC ਨੂੰ ਕਹਿ ਕੇ ਸਾਰੀਆਂ ਗਰਦੌਰੀਆਂ ਔਰ ਕਹਿ ਕੇ ਸਖਤੀ ਨਾਲ ਵੀ ਕੋਈ ਪਟਵਾਰੀ ਕਿਸੇ ਦੇ ਘਰੇ ਨਹੀਂ ਜੀ, ਲੋਕਾਂ ਵਾਸਤੇ ਆ। ਜੇ ਕਿਸੇ ਦਾ ਨੁਕਸਾਨ ਹੋਇਆ, ਸੈਟੇਲਾਈਟ ਵੀ ਉਹਨੂੰ ਲਊਗੀ। ਕਹਿ ਕੇ ਉਹਨਾਂ ਨੂੰ ਵੀ ਭਾਈ ਸਾਹਿਬ ਗਲਤ ਨਹੀਂ ਕਰਨਾ, ਠੀਕ ਕਰਨਾ। ਕੋਈ MLA ਦੀ, ਕੋਈ ਮੰਤਰੀ ਦੀ ਸਿਫਾਰਿਸ਼ ਨਹੀਂ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ, ਉਹਨਾਂ ਲੋਕਾਂ ਦਾ ਨਾਲ ਖੜਨਾ ਸਾਡਾ ਸਰਕਾਰ ਦਾ ਫਰਜ਼ ਹੈ। ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ
ਕੁਝ ਨਾਰਮਸ ਹੁੰਦੇ ਆ ਵੱਖੋ ਵੱਖਰੀ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ ਕਰਦਾ ਜੀ। ਜਿਵੇਂ ਖੇਤੀਬਾੜੀ ਦੇ ਨਾਲ ਸੰਬੰਧਿਤ ਇੱਕ ਕਿੱਤਾ ਪਸ਼ੂਆਂ ਦਾ ਕਿੱਤਾ ਗਾ, ਕਿਸਾਨ ਜਿਹੜੇ ਦੁਧਾਰੂ ਪਸ਼ੂ ਰੱਖਦੇ ਨੇ ਅਤੇ ਉਹਨਾਂ ਨੂੰ ਪਾਲਦੇ ਨੇ, ਦੁੱਧ ਵੇਚਦੇ ਨੇ, ਉਹਨਾਂ ਦਾ ਵੀ ਕਾਫੀ ਬਿਮਾਰੀ ਹੈ ਜਿਹੜੀ ਕਿ ਉਹਦੇ ਨਾਲ ਨੁਕਸਾਨ ਹੋ ਰਿਹਾ। ਉਸ ਦੇ ਲਈ ਸਰਕਾਰ ਕੋਈ ਐਫਰਟ ਕਰ ਰਹੀ ਹੈ? ਜਿਹੜੀ ਬਿਮਾਰੀ ਆ ਜਾਣੀ ਉਹ ਵੀ ਇੱਕ ਕੁਦਰਤ ਵੱਲੋਂ ਜੇ ਕੋਵਿਡ ਆਈ ਸੀ ਉਹ ਤੁਹਾਨੂੰ ਪਤਾ ਹੋਣਾ ਜੀ, ਉਦੋਂ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ। ਬਿਲਕੁਲ। ਇਹ ਵੀ ਕੋਈ ਪਸ਼ੂਆਂ ਨੂੰ ਇਸ ਵੇਲੇ ਜਿਹੜੀ ਬਿਮਾਰੀ ਦਾ, ਪਰ ਸਾਡੇ ਵੱਲੋਂ ਕਦੇ ਵੀ ਕਿਸੇ ਗੱਲ ਦੀ, ਜਦੋਂ ਦਾ ਮੈਂ ਮੰਤਰੀ ਬਣਿਆ, ਚਾਹੇ ਕੋਈ ਦਵਾਈ ਹੈ, ਚਾਹੇ ਜਿਹੜੀ ਡੀਵਾਰਮਿੰਗ ਦੀ ਸੀ ਜੀ, ਔਰ ਉਸ ਤੋਂ 25 ਲੱਖ ਜਿਹੜੀਆਂ ਖੁਰਾਕਾਂ, ਜਿਹੜੀ ਇਹਦੇ ਗਲ ਘੋਟੂ ਦੀ ਵੈਕਸੀਨੇਸ਼ਨ, ਸਭ ਕੁਝ ਕਈ ਥਾਂ ਜਿਹੜੇ ਨਾ ਮੁਲਾਜ਼ਮ ਅਣਗਹਿਲੀ ਕਰ ਜਾਂਦੇ ਆ, ਪਰ ਉਹਦਾ ਉੱਥੋਂ ਦੇ ਲੋਕ ਦੱਸ ਸਕਦੇ। ਹਰ ਇੱਕ ਥਾਂ ਤਾਂ ਅਸੀਂ ਦੇਤੀ, ਕਹਿਤਾ, ਉਹਨਾਂ ਨੇ ਰਿਪੋਰਟ ਦੇਤੀ ਵੀ ਹੋ ਗਿਆ। ਉਹਦੇ ਵਿੱਚ ਕਈ ਥਾਂ ਆਇਆ ਇੱਕਾ ਦੁੱਕਾ, ਜਿਵੇਂ ਮੇਰੇ ਨਾਲਲਾ ਪਿੰਡ ਹੀ ਰੈਕਾ ਸੀ, ਉੱਥੇ ਹੋਇਆ, ਪਸ਼ੂਆਂ ਦਾ ਨੁਕਸਾਨ ਹੋਇਆ। ਔਰ 6-7 ਦਿਨ ਸਣੇ ਯੂਨੀਵਰਸਿਟੀ ਦੀ ਟੀਮ, ਡਾਇਰੈਕਟਰ ਜਿਹੜਾ ਮਤਲਬ ਉੱਥੇ ਹੀ ਪਿੰਡ 'ਚ ਨੇੜੇ ਤੇੜੇ ਰਹਿ ਕੇ ਦਿਨ ਰਾਤ, ਔਰ ਡਿਪਟੀ ਡਾਇਰੈਕਟਰ 15-20 ਡਾਕਟਰ ਲਾ ਕੇ ਉਸ ਬਿਮਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਸ ਤੋਂ ਬਾਅਦ ਇੱਕ ਖਿਆਲੇ ਪਿੰਡ ਵਿੱਚ ਆ ਗਈ ਸੀ। ਨਾਲ ਦੀ ਨਾਲ ਜਦੋਂ ਉਹਨਾਂ ਦਾ ਟੈਲੀਫੋਨ ਆਇਆ, ਦੂਸਰੇ ਦਿਨ ਟੀਮਾਂ ਭੇਜ ਦਿੱਤੀਆਂ। ਮੇਰਾ ਫਰਜ਼ ਹੈ ਜਿਹੜਾ ਉਸ ਨੂੰ ਮੈਂ ਬੜੀ ਤਨਦੇਹੀ ਨਾਲ ਨਿਭਾਉਣ ਦੇ ਯਤਨ ਕੀਤੇ। ਉਸ ਤੋਂ ਬਾਅਦ ਭਦੌੜ ਵਿੱਚ ਸੁਣਿਆ ਸੀ। ਜਿੱਥੇ ਵੀ ਜਦੋਂ ਮੈਨੂੰ ਕੋਈ ਦੱਸਦਾ ਹੈ, ਮੈਂ ਨਾਲ ਦੀ ਨਾਲ ਉਹਦੇ 'ਤੇ ਬਿਮਾਰੀ ਆਉਣੀ ਜਾਂ ਨਾ ਆਉਣੀ, ਇਹ ਕੁਦਰਤ ਦਾ ਕਹਿਰ ਕਈ ਵਾਰੀ ਹੋ ਜਾਂਦਾ। ਪਿੰਡ ਧੂਰਕੋਟ ਭਦੌੜ ਹਲਕੇ ਦਾ ਪਿੰਡ ਪੈ ਜਾਂਦਾ। ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਕਿ ਨੁਕਸਾਨ ਹੋਇਆ ਗਾ। ਪਿੰਡ ਦੇ ਲੋਕ ਦੱਸ ਰਹੇ ਨੇ ਕਿ 250-300 ਪਸ਼ੂ। ਮੇਰੀ ਗੱਲ ਸੁਣੋ, ਇਸ ਗੱਲ ਨੂੰ ਵਧਾ ਕੇ ਜਿਹੜਾ ਬੰਦਾ ਦੱਸ ਦਿੰਦਾ ਹੈਗਾ। ਸਾਡੇ ਕੋਲੇ ਪਹਿਲਾਂ ਰੈਕੇ ਵਿੱਚ ਵੀ ਗੱਲ ਕੀਤੀ, ਜਿੰਨਿਆਂ ਦੇ ਪੋਸਟਮਾਰਟਮ ਕਰਾਇਆ ਗਿਆ, ਉਹ ਬਕਾਇਦਾ ਸਾਡੇ ਕੋਲ ਜੇ ਕੋਈ ਪਸ਼ੂ ਮਰਦਾ ਦੱਸਦਾ, ਉਹਦਾ ਪੋਸਟਮਾਰਟਮ ਕਰਕੇ ਨਾਲੇ ਤਾਂ ਬਿਮਾਰੀ ਦਾ ਪਤਾ ਲੱਗਦਾ। ਤਾਂ ਉਹ ਗਿਣਤੀ ਜਿਵੇਂ ਜਿਵੇਂ ਆਉਂਦੀ ਹੈ, ਉਹ ਇਹ ਸੈਂਕੜਿਆਂ 'ਚ ਨਹੀਂ ਸੀ। ਕਈ ਵਾਰੀ ਪੱਤਰਕਾਰ ਵੀਰ ਵੀ ਭਰਾ ਜਿਹੜੇ ਵਧਾ ਕੇ ਗੱਲ ਕਰ ਜਾਂਦੇ ਆ, ਔਰ ਉੱਥੇ ਸਾਡੇ ਵਿਰੋਧੀ ਬੰਦੇ ਫਿਰਦੇ ਹੁੰਦੇ ਆ ਜਿਹੜੇ ਨਾ ਸੋਸ਼ਲ ਮੀਡੀਆ ਨਾਲ ਜਾਂ ਕੋਈ ਇੱਕ ਕਈ ਵਾਰੀ ਗੱਲ ਬਾਈ ਜੀ ਬਾਤ ਦਾ ਬਤੰਗੜ ਬਣਾਉਣ ਵਾਲੇ ਬਹੁਤ ਲੋਕ ਹੁੰਦੇ ਆ। ਪਰ ਮੇਰਾ ਸੁਭਾਅ, ਅਸੀਂ ਜਿੰਨੀ ਜਿਹੜਾ ਕੁਝ ਹੋ ਸਕਿਆ ਮੈਂ ਉਹ ਕਰਿਆ। ਮੈਂ ਵੱਧ ਨਹੀਂ ਕਿਹਾ। ਅਸੀਂ ਕੋਸ਼ਿਸ਼ ਕੀਤੀ ਇਲਾਜ ਕਰਾਉਣ ਦੀ, ਅਸੀਂ ਡਾਕਟਰ ਭੇਜਤੇ, ਕੁਛ ਪਸ਼ੂ ਬਚਾ ਲਏ, ਕੁਛ ਵਿਚਾਰੇ ਇਸ ਸੰਸਾਰ ਤੋਂ ਚੱਲ ਗਏ। ਖੁੱਡੀਆਂ ਸਾਹਿਬ, ਤੁਸੀਂ ਬਜਟ ਇਜਲਾਸ ਦੇ ਵਿੱਚ ਜਿਹੜਾ 13,000 ਕਰੋੜ ਖੇਤੀ ਦੇ ਲਈ ਰੱਖਿਆ ਹੈਗਾ, ਕੀ ਉਹ ਬਹੁਤ ਆ ਇੰਨੇ ਪੰਜਾਬ ਨੂੰ, ਜਿਹੜੀ ਇੰਨੀ ਪੰਜਾਬ ਦੀ ਪੈਦਾਵਾਰ ਹੋ ਰਹੀ ਆ ਖੇਤੀਬਾੜੀ? ਜਿਸ ਤਰ੍ਹਾਂ ਖੇਤੀ ਪ੍ਰਧਾਨ ਸੂਬਾ ਹੈ ਜੀ, ਉਸ ਵਾਸਤੇ ਹੋਰ ਵੀ ਹੁੰਦਾ ਤਾਂ ਹੋਰ ਚੰਗਾ, ਪਰ ਜਿੰਨਾ ਕੁ ਸਾਡੇ ਕੋਲ ਬਜਟ ਹੈ ਪੰਜਾਬ ਕੋਲ, ਅਸੀਂ ਉਹਨੂੰ ਵੰਡ ਕੇ ਇੱਕ ਥਾਂ ਜੇ ਲਾ ਦੇਵਾਂਗੇ ਤਾਂ ਦੂਸਰਾ ਪਾਸਾ ਖਿਲ ਹੋ ਜੂ। ਐਜੂਕੇਸ਼ਨ ਨੂੰ ਵੀ ਚਾਹੀਦਾ, ਹੈਲਥ ਨੂੰ ਵੀ ਚਾਹੀਦਾ, ਸਾਡੀਆਂ ਸੜਕਾਂ ਨੂੰ ਵੀ ਚਾਹੀਦਾ, ਨਹਿਰਾਂ ਨੂੰ ਵੀ ਚਾਹੀਦਾ, ਸਾਰੇ ਮਹਿਕਮੇ। ਉਹਦੇ ਵਿੱਚ ਜਿਹੜਾ ਖੇਤੀਬਾੜੀ ਨੂੰ 13,800 ਤੇ ਕੋਈ 47 ਕਰੋੜ ਰੁਪਈਆ ਮਿਲਿਆ। ਪਰ ਜੇ ਜਿਵੇਂ ਪਿੱਛੇ ਨਾਲੋਂ ਐਤਕੀ 1,72,000 ਕਰੋੜ ਨਾਲੋਂ 2,05,000 ਕਰੋੜ 'ਤੇ ਚਲਿਆ ਗਿਆ, 2,05,000 ਮੇਰੇ ਸਮਥਿੰਗ ਇੰਨੇ ਕਿਤੇ 2 ਲੱਖ ਕਰੋੜ ਨੂੰ ਟੱਪ ਗਿਆ ਹੈਗਾ। ਤੋ ਜੇ ਆਉਣ ਵਾਲਾ ਸਮਾਂ, ਮੈਨੂੰ ਸਾਡੇ ਸੂਝਵਾਨ ਨੇ ਸਾਡੇ ਜਿਹੜੇ ਖਜ਼ਾਨਾ ਮੰਤਰੀ, ਜਿਨ੍ਹਾਂ ਨੇ ਵਧੀਆ ਢੰਗ ਨਾਲ ਪੇਸ਼ ਕਰਨ ਦੇ ਯਤਨ ਕੀਤੇ ਹੈ, ਆਉਣ ਵਾਲੇ ਸਮੇਂ 'ਚ ਮੇਰਾ ਖਿਆਲ 2.25 ਲੱਖ ਕਰੋੜ ਤੋਂ ਵੱਧ 2.5 ਲੱਖ ਕਰੋੜ ਤੱਕ ਪਹੁੰਚਣ ਲੱਗ ਜੂ, ਤਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਪੈਸਾ ਮਿਲਣ ਲੱਗ ਜੂ। ਲੋੜ ਹੈ, ਪਰ ਸਰਦਾਰ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਲਈ ਕਦੇ, ਪਿਛਲੇ ਮੁੱਖ ਮੰਤਰੀਆਂ ਨੇ ਧਿਆਨ ਨਹੀਂ ਕੀਤਾ। 40 ਕਰੋੜ ਰੁਪਈਆ ਹੁਣ ਅਸੀਂ ਯੂਨੀਵਰਸਿਟੀ ਨੂੰ ਦੇ ਗਏ ਹਾਂ, ਉਹਨਾਂ ਨੂੰ ਰਿਸਰਚ ਵਾਸਤੇ, ਉਹਨਾਂ ਨੂੰ ਉਹਦੀਆਂ ਕੁਛ ਬਿਲਡਿੰਗਾਂ ਡੈਮੇਜ ਹੋ ਗਈਆਂ ਕੋਈ ਹੈ। ਜੇ ਐਜੂਕੇਸ਼ਨ ਵੱਲ ਜਾ ਵੜੀਏ ਤਾਂ ਮੈਂ ਥੋੜ੍ਹੇ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਗਿਆ ਸੀ। ਉਹ ਵਾਈਸ ਚਾਂਸਲਰ ਸਾਹਿਬਾਂ ਦੇ ਵੀ ਤੁਹਾਡੀ ਸਰਕਾਰ ਨੇ ਸਾਨੂੰ 365 ਕਰੋੜ ਰੁਪਈਆ ਪਰ ਸਾਲ ਦੇਣ ਲੱਗੇ, 1 ਕਰੋੜ ਰੋਜ਼ ਦਾ ਲਾਉਣ ਵਾਸਤੇ। ਪਹਿਲਾਂ ਸਾਨੂੰ ਦਿੰਦੇ ਨਹੀਂ ਸੀ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ, ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ,
ਕਿਉਂਕਿ ਜਿਹੜੀ ਹੋੜ ਹੈ ਨਹੀਂ, ਇਹਨੂੰ ਵੀ ਸੋਸ਼ਲ ਮੀਡੀਆ, ਦੂਸਰਾ ਮੀਡੀਆ, ਕੁਝ ਲੋਕ ਇਹਦਾ ਪ੍ਰਚਾਰਨ ਕਰਨ ਵਾਸਤੇ ਜੀ ਕਾਰਨ ਹੈ ਇਹ। ਕਿੰਨੇ ਕੁ ਬੱਚੇ ਤੁਹਾਡੇ ਕਿਤੇ ਜਾ ਸਕਦੇ ਤੇ ਕਿੰਨੇ ਕੁ ਨੂੰ ਇੱਥੇ ਨੌਕਰੀ, ਜਿਹੜੀ ਸਰਕਾਰੀ ਨੌਕਰੀ ਦੀ ਗੱਲ ਆ, ਉਹ 5.5-6 ਲੱਖ ਤੋਂ ਵੱਧ ਨਹੀਂ ਸਕਣੀ। ਕਿੰਨੇ ਜ਼ੋਰ ਲਾ ਲਓ ਤੁਸੀਂ, ਮੇਰਾ ਖਿਆਲ ਲੱਖ ਤੋਂ ਵੱਧ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਕੇ ਬੱਚੇ ਬਾਹਰ ਮਤਲਬ ਆ ਜਾਂਦੇ ਹੈਗੇ। ਕੋਈ ਨਾ ਕੋਈ ਉਹਨਾਂ ਨੇ ਜੋਬ, ਅੱਜ ਕੱਲ੍ਹ ਹਰ ਇੱਕ ਬੰਦਾ ਮਤਲਬ ਕਾਰੋਬਾਰ ਨੂੰ ਕਰਨ ਨੂੰ ਪਤਾ ਨਹੀਂ ਕਿਉਂ ਨਹੀਂ ਤਰਜੀਹ ਦੇ ਰਿਹਾ। ਜਿਹਦੇ ਕੋਲੇ ਥੋੜ੍ਹੀ ਜ਼ਮੀਨ ਜਾਇਦਾਦ ਆ, ਉਹ ਆਪਣੇ ਘਰ ਨੂੰ ਵੀ ਸੰਭਾਲ ਸਕਦਾ ਆ ਕੇ, ਅਤੇ ਵਧੀਆ ਉਹਦੇ ਵਿੱਚੋਂ ਗੁਜ਼ਾਰਾ ਅਸੀਂ ਲੋਕ ਸਾਰੇ ਕਰਦੇ ਹੀ ਰਹੇ। ਕੁਛ ਬੱਚਿਆਂ ਦੀਆਂ ਮਤਲਬ ਬਾਹਰ ਜਾ ਕੇ ਆਪਣੇ ਆਪ 'ਚ ਇੰਡੀਪੈਂਡੈਂਟ ਜੇ ਰਹਿਣਾ, ਇਸ ਤਰ੍ਹਾਂ ਦੀਆਂ ਹਾਲਾਤ ਵੀ ਬਣ ਗਏ ਨੇ, ਤੁਸੀਂ ਜਾਣਦੇ ਹੋ। ਉੱਥੇ ਵੀ ਨਸ਼ਿਆਂ ਵਿੱਚ ਗਲਗਤ ਵੀ ਹੋਈ ਜਾ ਰਿਹਾ ਜੀ। ਉੱਥੇ ਵੀ ਰਹਿਣਾ ਆਉਣਾ ਸੌਖਾ ਜੇ ਇੱਥੇ ਕੰਮ ਕਰ ਲੈਣ। ਜਿਹੜੀਆਂ ਗੱਲਾਂ ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ, ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਕੋਈ ਵੀ ਬੰਦਾ ਜਿਹਦੇ 'ਚ ਕਾਬਲੀਅਤ ਹੈ, ਜਦੋਂ ਕੋਈ ਟੈਸਟ ਲਿਆ ਜਾਂਦਾ ਤੇ ਉਹਦੇ ਵਿੱਚ ਕਿਸੇ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਤੁਸੀਂ ਦੱਸੋ। ਸਾਡੇ ਬੱਚੇ ਬਾਹਰ ਜਾ ਕੇ ਨਹੀਂ ਕਰਦੇ, ਸਾਡੇ ਜਾ ਕੇ ਜਿਹੜੇ ਤੁਸੀਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਜੋਬ ਕਰ ਰਹੇ ਆ, ਉਹ ਵੀ ਕਿਸੇ ਨਾਲ ਗੱਲ। ਜੇ ਅਸੀਂ ਵਿਸ਼ੇਸ਼ ਤੌਰ 'ਤੇ ਜਾਂ ਉਹਨਾਂ ਤੋਂ ਪੈਸੇ ਲੈ ਕੇ ਬਣਾ ਲਿੱਤੀਆਂ ਹੋਣ, ਅਸੀਂ ਇੱਥੋਂ ਦੇ ਲੋਕਾਂ ਨੂੰ ਵੀ ਜਿਹੜਾ ਨੂੰ ਨੌਕਰੀਆਂ ਮਿਲੀਆਂ, ਉਹ ਵੀ ਇੱਕ ਵੀ ਬੱਚਾ ਕਹਦੇ ਵੀ ਸਾਨੂੰ ਪੈਸੇ ਦੇਣੇ ਪਏ ਜਾਂ ਸਾਨੂੰ ਕਿਸੇ ਵਜ਼ੀਰ ਨੂੰ ਹੋਣਾ ਪਿਆ ਜਾਂ ਕਿਸੇ MLA ਦੀ ਰਿਸ਼ਤੇਦਾਰੀ 'ਚੋਂ ਨਿਕਲਿਆ। ਲੋਕਾਂ ਲਈ ਹੈ, ਅਤੇ ਲੋਕ ਜੇ ਉਹਦੇ 'ਚ ਕਾਬਲੀਅਤ ਨਾਲ ਅੱਗੇ ਆਉਂਦੇ ਆ ਤਾਂ ਉਹ ਮੇਰਾ ਮੰਨਣਾ ਵੀ ਉਹਨੂੰ ਕਿਵੇਂ ਰੋਕ ਸਕਦੇ ਹੋ। ਔਰ ਜਿਹੜੀ ਅਸੀਂ ਕੀਤੀ ਹੈ, ਭਗਵੰਤ ਮਾਨ ਹੋਰਾਂ ਨੇ ਕਿਹਾ ਵੀ ਪੰਜਾਬੀ ਜ਼ਰੂਰ ਉਹਦੇ 'ਚ 50 ਨੰਬਰ ਆਉਣੇ ਚਾਹੀਦੇ ਆ। ਅਸੀਂ ਤਾਂ ਇਹ ਜ਼ਰੂਰੀ ਕਰ ਸਕਦੇ ਸੀ। ਤਾਂ ਉਹ ਪਰ ਜੇ ਕੋਈ ਵੀ IAS ਅਫਸਰ ਵੀ ਬਾਹਰੋਂ ਆ ਰਹੇ ਆ, ਜੇ ਤਾਂ ਕੋਈ ਵੀ ਬੱਚਾ ਜਿੱਥੇ ਕਰੂਗਾ ਤਾਂ ਉਹਨੂੰ ਮਿਲਦੇ। ਸਾਡੇ ਬਥੇਰੇ ਲੋਕ ਨੌਕਰੀ ਵਿੱਚ ਆਏ ਨੇ। ਕੀ ਲੱਗਦਾ ਹੁਣ ਕਿਹੜੇ ਏਜੰਡੇ 'ਤੇ ਜਿਹੜਾ ਕਿ ਪਾਰਟੀ ਆ ਉਹ ਚੋਣ ਲੜ ਸਕਦੀ ਹੈ, ਜਾਂ ਜਿਹੜੀਆਂ ਦੇਖੋ ਜੀ, ਅਸੀਂ ਲੋਕਾਂ ਦੇ ਵਿੱਚ ਹਾਂ 2 ਸਾਲਾਂ ਤੋਂ। ਲੋਕਾਂ ਨੂੰ ਸਾਨੂੰ ਨੇੜੇ ਤੇ ਦੂਰੋਂ ਤੋਂ ਦੇਖ ਲਿਆ ਹੈਗਾ। ਜੇ ਅਸੀਂ ਮਾੜੇ ਹੋਵਾਂਗੇ ਤਾਂ ਲੋਕ ਸਾਡੇ ਵਿਰੋਧ ਦਾ ਫਤਵਾ ਦੇ ਦੇਣਗੇ। ਜੇ ਉਹਨਾਂ ਦੀ ਪਸੰਦਗੀ ਬਣੇ ਤਾਂ 4 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ। ਜਿਹੜਾ ਇੰਡੀਆ ਅਲਾਇੰਸ ਆ, ਉਸ ਦਾ ਕਿੰਨਾ ਕੁ ਪ੍ਰਭਾਵ ਪਊਗਾ ਸੈਂਟਰ 'ਤੇ? ਕਾਫੀ। ਦੇਖੋ, ਜਿਹੜਾ ਹੈਗਾ ਕਿ ਉਹ ਜਿਹੜੀ ਮੋਦੀ ਦੀ ਸਰਕਾਰ ਹੈ ਨਾ, ਤਾਨਾਸ਼ਾਹ ਵਾਂਗ ਕੰਮ ਕਰਨ ਲੱਗ ਗਈ। ਜਿਵੇਂ ਤੁਸੀਂ ਕਹਿੰਦੇ ਵੀ ਦੂਸਰੀਆਂ ਪਾਰਟੀਆਂ ਨੂੰ, ਕੇਜਰੀਵਾਲ ਜੀ ਹੋਰਾਂ ਨੂੰ ਜਾਂ ਇਹਨਾਂ ਨੂੰ ਵੀ, ਜਦੋਂ ਕਿਤੇ ਐਮਰਜੈਂਸੀ ਲੱਗੀ ਸੀ ਉਦੋਂ ਵੀ ਲੋਕ ਬਹੁਤ ਲੀਡਰ ਅੰਦਰ ਸਨ, ਜਨਸੰਘੀ ਅਕਾਲੀ। ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ ਤਾਂ ਉਦੋਂ ਸਾਰੇ ਬੰਦਿਆਂ ਨੂੰ ਛੱਡ ਦਿੱਤਾ ਗਿਆ ਸੀ। ਇਹ ਤਾਂ ਪਹਿਲੀ ਵਾਰ ਹੋਇਆ ਵੀ ਇਲੈਕਸ਼ਨ ਪ੍ਰੋਸੈਸ ਚੱਲ ਪਿਆ ਅਤੇ ਉਦੋਂ ਕਿਸੇ ਪਾਰਟੀ ਦਾ ਜਿਹਦਾ ਡਰ ਹੋਵੇ ਵੀ ਅਸੀਂ ਰਾਜਧਾਨੀ 'ਚ ਹੀ ਕਮਜ਼ੋਰ ਹਾਂ ਉਹਨਾਂ ਤੋਂ ਜਿਹੜੀ ਚੰਗੀ ਜਿਹੜੀ ਮਤਲਬ ਜਿਹੜੀ ਸਟੇਟ ਹੈ, ਇੱਕ ਅਹਿਮ ਸਟੇਟ ਆ, ਉਹਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੋਂ ਮਤਲਬ ਉਹਨਾਂ ਨੂੰ ਖਤਰਾ ਹੀ ਲੱਗ ਰਿਹਾ ਹੁੰਦਾ। ਕਦੇ ਗਵਰਨਰ ਕਿਹੋ ਜਿਹੇ ਫੈਸਲੇ ਲੈ ਰਹੇ ਆ। ਸੋ ਉਹ ਉਸੇ ਤਰ੍ਹਾਂ ਵੀ ਮਤਲਬ ਜਿਵੇਂ ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰਦੇ ਨੇ, ਦੂਸਰੀਆਂ ਉਹ ਸਾਰੇ ਥਾਂ ਜਿਹੜਾ ਉਹਨਾਂ ਦਾ ਦਖਲ ਇਸ ਤਰ੍ਹਾਂ ED, CBI, ਇਨਕਮ ਟੈਕਸ, ਉਸ ਤਰ੍ਹਾਂ ਦਾ ਜਿਹੜਾ, ਉਸ ਨੂੰ ਦੇਖਦਿਆਂ ਪਾਰਟੀਆਂ ਸੋਚਦੀਆਂ ਵੀ ਅੱਜ ਜੇ ਅਸੀਂ ਨਹੀਂ ਤਾਂ ਦੇਸ਼ ਤਬਾਹ ਹੋ ਜਾਊਗਾ। ਇੱਥੋਂ ਦਾ ਲੋਕਤੰਤਰ ਬੜਾ ਖੂਬਸੂਰਤ ਆ ਸਾਰੀ ਦੁਨੀਆ ਵਿੱਚੋਂ। ਕੋਈ ਗਰੀਬ ਬੰਦੇ ਨੂੰ ਵੀ MLA MP ਬਣਾ ਸਕਦੇ ਨੇ ਲੋਕ। ਇੱਥੋਂ ਦੇ ਵੋਟ ਵਿੱਚ ਬਹੁਤ ਵੱਡੀ ਤਾਕਤ ਹੈ। ਅਤੇ ਜੇ ਆਉਣ ਵਾਲਾ ਸਮਾਂ ਇਹਨਾਂ ਧਾਕੜ ਲੋਕਾਂ ਦੇ ਹੱਥ ਵਿੱਚ ਆ ਗਿਆ, ਮੋਦੀ ਸਾਹਿਬ ਚਲਾ ਰਹੇ ਆ, ਹੋ ਸਕਦਾ ਇਲੈਕਸ਼ਨ ਪ੍ਰਣਾਲੀ ਨੂੰ ਬੰਦ ਕਰਨ ਵੱਲ ਜਾਣ। ਖੁੱਡੀਆਂ ਸਾਹਿਬ, ਤੁਸੀਂ ਕਿਹਾ ਕਿ ਲੋਕਤੰਤਰ ਖਤਰੇ 'ਚ ਆ ਸਕਦਾ, ਇਸ ਹਿਸਾਬ ਨਾਲ ਜਿਵੇਂ ED ਦੀਆਂ ਰੇਡਾਂ ਪੈ ਰਹੀਆਂ ਨੇ, ਪਰ ਖਹਿਰਾ ਸਾਹਿਬ ਕੁਛ ਹੋਰ ਐਂਗਲ ਤੋਂ ਦੇਖਦੇ ਨੇ। ਖਹਿਰਾ ਸਾਹਿਬ ਕਹਿੰਦੇ ਕਿ ਵਿਜੀਲੈਂਸ ਪੰਜਾਬ ਸਰਕਾਰ ਚਲਾ ਰਹੀ ਹੈ, ED ਸੈਂਟਰ ਚਲਾ ਰਹੀ ਹੈ, ਫਰਕ ਕਿੱਥੇ ਹੈ ਫਿਰ? ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦੇਣਾ, ਕੋਈ ਮੇਰੇ ਨਾਲ ਸਿੱਧੀ ਹੋਵੇ, ਮੈਂ ਖਹਿਰਾ ਸਾਹਿਬ ਦਾ ਵੀ ਸਤਿਕਾਰ ਕਰਦਾ ਜੀ। ਉਹ ਉਹਨਾਂ ਦੇ ਵਿਚਾਰ ਹੋ ਸਕਦੇ ਆ। ਜੇ ਕਿਸੇ ਨੇ ਵੇਖੋ ਵਿਜੀਲੈਂਸ ਕਿੰਨਾ ਬੰਦਿਆਂ ਕੋਲੇ ਗਈ ਹੈ ਅਤੇ ਕਿੰਨਾ ਨੂੰ ਘੇਰਿਆ, ਉਹਨਾਂ 'ਚੋਂ ਕੀ ਕੁਛ ਤੁਸੀਂ, ਤੁਹਾਡੀ ਦੀਨ ਮਾਨ ਕੀ ਕਹਿੰਦਾ ਵੀ ਉਹ ਬਹੁਤ ਸਾਫ਼ ਸੁਥਰੀ ਢੰਗ ਨਾਲ ਉਹਨਾਂ ਨੇ ਰਾਜਨੀਤੀ ਚਲਾਈ ਸੀ? ਹੈ ਜਿਹੜੇ 5-7 ਬੰਦੇ ਵਿਜੀਲੈਂਸ ਨੇ ਫੜੇ, ਉਹਨਾਂ 'ਚ ਕੁਛ ਨਿਕਲਿਆ ਹੀ ਹੈ ਨਾ। ਕੀ ਕੁਛ ਨਿਕਲਿਆ?
ਉਹ ਤਾਂ ਤੁਸੀਂ ਅਖਬਾਰਾਂ ਹੁਣ ਉਹ ਤਾਂ ਕੁਛ ਹਿੱਸਾ ਹੀ ਗਿਣਿਆ ਜਾਂਦਾ, ਬਾਹਰ ਤਾਂ ਬਹੁਤ ਕੁਝ ਪਿਆ ਹੁੰਦਾ। ਮੀਡੀਆ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪੂਰਾ ਮੀਡੀਆ ਓਵਰਆਲ ਹਿੰਦੁਸਤਾਨ ਦਾ, ਭਾਰਤ ਦਾ ਮੀਡੀਆ ਜਾਂ ਪੂਰਾ ਜਿਹੜਾ ਮੀਡੀਆ, ਵੇਖੋ ਜੀ, ਮੀਡੀਆ ਸਾਰਿਆਂ ਨਾਲੋਂ ਇੱਕ ਵਧੀਆ ਇੰਡੀਪੈਂਡੈਂਟ ਅਤੇ ਜਿਹੜਾ ਲੋਕਾਂ ਨੂੰ ਸਾਰੀ ਗੱਲ ਦੱਸਣ ਵਾਲਾ ਇੱਕ ਤੰਤਰ ਹੈ ਜੀ, ਅਤੇ ਇਹ ਚਾਹੀਦਾ ਵੀ ਹੈ। ਇਹਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਜਿਹੜਾ ਮੀਡੀਆ ਨੂੰ ਚਲਾਉਣ ਵਾਲਾ ਸੱਜਣ ਕੋਈ ਵੀ ਹੈ, ਉਹਨੂੰ ਪੂਰੀ ਸੂਝ-ਬੂਝ ਤੋਂ ਹੀ ਕੰਮ ਲੈਣਾ ਚਾਹੀਦਾ। ਇੱਕ ਤਰਫੀ ਜਾਂ ਉਸ ਤਰ੍ਹਾਂ ਦੀ ਗੱਲ ਤੋਂ ਥੋੜ੍ਹਾ ਪਾਸੇ ਰਹਿ ਕੇ, ਜੇ ਤਾਂ ਤੁਸੀਂ ਪੱਤਰਕਾਰ ਹੋ ਤਾਂ ਪੱਤਰਕਾਰਤਾ ਨਿਰਪੱਖ ਹੋ ਕੇ ਕਰਦੇ ਰਹਿਣਾ ਚਾਹੀਦਾ, ਕਿਸੇ ਗੱਲ ਦਾ ਧੜਕਣ ਨਹੀਂ ਹੋਣਾ ਚਾਹੀਦਾ ਜੀ। ਕਈ ਥਾਂ ਮਤਲਬ ਜਿਵੇਂ ਛੋਟੇ ਛੋਟੇ ਚੈਨਲ ਬਣੇ ਆ, ਉਹ ਸਿਰਫ ਹੀ ਮਤਲਬ ਜਿਵੇਂ ਹੁਣ ਪਿੰਡਾਂ 'ਚ ਵੀ ਜਾਂਦੇ ਆ, ਉਹ ਹੀ ਕਿਸੇ ਦੇ ਮੂੰਹ ਕਿਹੜੇ ਬੰਦੇ, ਵੇਖੋ ਉਸ ਬੰਦੇ ਦੀ ਗੱਲ ਕਰਨ ਵਾਲੇ 'ਚ ਕੋਈ ਢੰਗ ਤਰੀਕਾ, ਮੈਂ ਤਾਂ ਹਾਂ ਕਿਸੇ ਨੂੰ ਮੈਨੂੰ ਨਿੰਦ ਲੈਣ, ਸਲਾਹ ਲੈਣ, ਕੋਈ ਖਾਸ ਨਹੀਂ ਗੱਲ ਹੁੰਦੀ, ਪਰ ਤਰੀਕਾ ਜ਼ਰੂਰ ਵਧੀਆ ਹੋਣਾ ਚਾਹੀਦਾ। ਸੋ ਮੀਡੀਆ ਦਾ ਬਹੁਤ ਵੱਡਾ ਜਿਹੜਾ ਸਾਡੇ ਵਿੱਚ ਸੱਚ ਵਿਖਾਉਣ ਲਈ ਜਿਹੜਾ ਮੈਂ ਕਹਾਂ ਵੀ ਹੱਕ ਹੈ ਅਤੇ ਜਾਂ ਹਿੱਸਾ ਹੈ, ਉਹਨੂੰ ਬਰਕਰਾਰ ਇਹਨਾਂ ਨੂੰ ਰੱਖਣਾ ਚਾਹੀਦਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ, ਪਰ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰੇ ਗਏ ਨੇ। ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਉਹ ਕਰ ਰਹੇ ਹਾਂ। ਤਾਂ ਖੁੱਡੀਆਂ ਸਾਹਿਬ ਨੂੰ ਜਾਂਦੇ ਜਾਂਦੇ ਪੁੱਛਾਂਗੇ ਕਿ ਕੁਛ ਹੋਰ ਕਹਿਣਾ ਚਾਹੁੰਦੇ ਹੋਣ ਲੋਕਾਂ ਦੇ ਲਈ। ਖੁੱਡੀਆਂ ਸਾਹਿਬ, ਕੁਛ ਹੋਰ ਆਈਡੀਆਜ਼ ਹੁਣ ਦਿਮਾਗ ਦੇ ਵਿੱਚ ਵੀ ਆਹ ਚੀਜ਼ਾਂ, ਆਹ ਗੱਲਾਂ ਜਾਂ ਰਹਿ ਗਈਆਂ ਨੇ? ਵੇਖੋ, ਆਈਡੀਆ ਤੋਂ ਨਵਾਂ ਰੋਜ਼ ਆ ਜਾਂਦਾ ਹੈਗਾ, ਅਤੇ ਆਈਡੀਏ ਘੜਨ ਵਾਲੇ ਲੋਕ ਹੋਰ ਬਹੁਤ ਹੋਇਆ ਕਰਦੇ ਨੇ। ਮੈਂ ਇੱਕ ਸਾਦਾ ਜਿਹਾ ਬੰਦਾ, ਲੋਕਾਂ ਦੀ ਨੁਮਾਇੰਦਗੀ ਕਰਨ ਦਾ ਸਮਾਂ ਮਿਲਿਆ ਤਾਂ ਮੈਂ ਤਨਦੇਹੀ ਨਾਲ, ਸੱਚੇ ਮਨੋਂ, ਇਮਾਨਦਾਰੀ ਨਾਲ ਕਰਨ ਦੇ ਯਤਨ ਕੀਤੇ। ਹੁਣ ਮੈਂ ਲੋਕ ਸਭਾ ਲਈ ਆਇਆ। ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰਾ ਮਗਰਲਾ ਜੀਵਨ ਵੀ ਵੇਖਿਆ, ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੇ ਘਰ ਦੀ ਸਿਆਸਤ ਨਾ ਠੱਗਾ ਠੋਰੀ ਦੀ ਹੈ, ਨਾ ਧੱਕਾ ਜੋਰੀ ਦੀ ਹੈ, ਅਤੇ ਨਾ ਰਿਸ਼ਵਤਖੋਰੀ ਦੀ ਹੈ। ਅਸੀਂ ਇਹਨਾਂ ਗੱਲਾਂ ਤੋਂ ਪਾਸੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਬਠਿੰਡਾ ਵਾਸੀ ਸਤਿਕਾਰਯੋਗ ਵੋਟਰਾਂ ਦੇ ਹੱਥ ਵਿੱਚ ਸਭ ਕੁਛ ਹੈ। ਜੇ ਉਹਨਾਂ ਨੂੰ ਕੁਛ ਅਸਲੀਅਤ ਚੰਗੀ ਲੱਗੇ ਤਾਂ ਜ਼ਰੂਰ ਮੇਰੇ ਵੱਲ ਖਿਆਲ ਕਰਨ। ਇੱਕ ਤੁਹਾਡੇ ਬੇਟਾ ਜੀ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਸੀ, ਕਹਿੰਦੇ ਅਸੀਂ ਅੱਜ ਵੀ ਉਸੇ ਗੱਡੀ 'ਚ ਜਾਂਦੇ ਜਿਹੜੀ ਸਾਡੇ ਪਰਿਵਾਰ ਕੋਲ ਆ, ਅੰਬੈਸਡਰ ਗੱਡੀ। ਨਹੀਂ, ਅੰਬੈਸਡਰ ਨਹੀਂ, ਚਲੋ ਜਿਹੜੀ ਪੁਰਾਣੀ ਕਾਰ ਆ ਘਰ ਪਰਿਵਾਰ ਉਹਨਾਂ ਕੋਲ ਹੈਗੀ ਆ। ਮੇਰੇ ਕੋਲ ਤਾਂ ਸਰਕਾਰ ਨੇ ਹੁਣ 2-3 ਕਾਰਾਂ ਦੇ ਦਿੱਤੀਆਂ ਸੀਗੀਆਂ, ਤੋ ਮੈਂ ਮੰਤਰੀ ਹੋਣ ਦੇ ਨਾਂ 'ਤੇ ਮੈਂ ਉਸ ਗੱਲ ਦਾ, ਔਰ ਘਰ ਵਾਲੀ ਸਾਡੇ ਕੋਲ ਉਹ ਕਾਰ ਹੈ। ਤੋ ਠੀਕ ਆ, ਵਧੀਆ, ਉਹਨੇ ਮੇਰਾ ਬਹੁਤ ਵਧੀਆ ਲੰਮਾ ਸਮਾਂ ਟਾਈਮ ਪਾਇਆ। ਆਖਰ ਉਹਨੇ ਵੀ ਡੈਮੇਜ ਹੋਣਾ ਕੁਛ ਵਰਿਆਂ 'ਚ, ਤਾਂ ਉਹ ਬਦਲਣੀ ਪੈ ਸਕਦੀ ਹੁੰਦੀ ਹੈ। ਪਰ ਮੈਨੂੰ ਇਹ ਮੈਂ ਸਹੁੰ ਖਾ ਕੇ ਕਹਿ ਸਕਦਾ ਕਿ ਪਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਹਰਾਮ ਦਾ 1 ਰੁਪਈਆ ਵੀ ਘਰੇ ਨਾ ਗਿਆ ਅਤੇ ਨਾ ਜਾਊਗਾ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ, ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਤੋ ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਦਰਵੇਸ਼ ਹੈ, ਤੁਹਾਨੂੰ ਪਤਾ, ਕੋਈ ਭਲਾ ਕਿਵੇਂ ਕਰਕੇ ਜਾਂਦਾ ਰਹੇ ਲਾਸਟ ਦਿਨ ਜਦੋਂ ਭੋਗ 'ਤੇ ਇਹ ਕੁਛ ਲਿਖਿਆ ਜਾਂਦਾ। ਪਰ ਉਸ ਵੇਲੇ ਦਾ ਜੇ ਮੈਂ ਕਹਾਂ 35 ਸਾਲ ਪਹਿਲਾਂ ਇਹ ਗੱਲ, 2 ਜਿਹੜੇ ਪੰਜਾਬ ਦੇ ਮੰਤਰੀ ਯਾਨੀ ਕਰਤਾਰ ਸਿੰਘ ਹੋਰਾਂ 'ਤੇ ਜਾਂ ਮੇਰੇ ਪਿਤਾ ਜੀ ਹੋਰਾਂ 'ਤੇ, ਉਹ ਚੇਅਰਮੈਨ ਮੰਡੀ ਬੋਰਡ ਰਹੇ, ਮੈਂਬਰ ਪਾਰਲੀਮੈਂਟ ਰਹੇ, ਉਹਨਾਂ 'ਤੇ ਲੋਕਾਂ ਨੇ ਉਹਨਾਂ ਦੀ ਸਹੁੰ ਖਾਧੀ ਹੈ ਵੀ ਇਹ ਬਹੁਤ ਸਾਫ਼ ਸੁਥਰੇ ਸਿਆਸਤ ਵਿੱਚ ਰਹੇ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਖੇਤੀਬਾੜੀ ਮੰਤਰੀ ਜਿਹੜੇ ਕਿ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ। ਤਾਂ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ,
ਕਿਉਂਕਿ ਸਮਾਂ ਕਾਫੀ ਆ ਹਲੇ, ਕਾਫੀ ਪਹਿਲਾਂ ਜਿਹੜਾ ਕਿ ਉਮੀਦਵਾਰਾਂ ਦੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਸੀ। ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਨਵੀਂ ਮੁਲਾਕਾਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਲ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਮੈਂ ਇੱਕ ਸਧਾਰਨ ਜਿਹਾ ਵਿਅਕਤੀ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ ਹੈ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਮੈਨੂੰ ਇਸ ਬਾਰੇ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਝ ਨਾਰਮਲਸ ਹੁੰਦੇ ਆ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ? ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ। ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ, ਮੇਰਾ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਫਿਰ ਅਸੀਂ ਇੱਕ ਖਾਸ ਤੇ ਵਿਸ਼ੇਸ਼ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਲੈਕਸ਼ਨਾਂ ਦਾ ਸਮਾਂ ਗਾ। ਇਲੈਕਸ਼ਨਾਂ ਦੇ ਸਮੇਂ ਨੂੰ ਦੇਖਦੇ ਹੋਏ ਕਾਫੀ ਪਾਰਟੀਆਂ ਦੇ ਵਿੱਚ ਉਤਰਾਅ ਚੜ੍ਹਾਅ ਆ ਰਹੇ ਨੇ। ਤਾਂ ਸਾਡੇ ਨਾਲ ਇਸ ਵਕਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਅਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਵੀ ਨੇ। ਤਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜੀ। ਖੁੱਡੀਆਂ ਸਾਹਿਬ, ਸਿਹਤਾਂ ਕਿਵੇਂ ਨੇ? ਵਧੀਆ ਜੀ, ਕਿਰਪਾ ਮਹਾਰਾਜ ਦੀ, ਵਾਹਿਗੁਰੂ ਕਾਲਪੁਰਖ। ਕਿਵੇਂ ਦੇਖਦੇ ਹੋ ਸਿਆਸਤ ਨੂੰ? ਪੂਰੀ ਜਿਹੜੀ ਪਾਰਟੀਆਂ ਦੇ ਉਤਰਾਅ ਚੜ੍ਹਾਅ ਹੋ ਰਹੇ ਨੇ, ਤੁਹਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਈਡੀ ਦੇ ਵੱਲੋਂ ਚੁੱਕੇ ਜਾ ਚੁੱਕੇ ਨੇ ਅਤੇ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਨੂੰ। ਪਹਿਲਾਂ ਤਾਂ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਕਿ ਉਹ ਸਾਡੇ ਕੌਮੀ ਕਨਵੀਨਰ ਹੈ, ਸਾਡੇ ਮੁਖੀ ਹੈ ਜੀ, ਔਰ ਬਹੁਤ ਵਧੀਆ ਇਨਸਾਨ ਆ, ਜਿਹਨੇ ਇੱਕ ਅੰਦੋਲਨ 'ਚੋਂ ਨਿਕਲੇ ਹੋਏ, ਜਿਨ੍ਹਾਂ ਨੇ ਆਮ ਲੋਕਾਂ 'ਚੋਂ ਇੱਕ ਆਮ ਵਿਅਕਤੀਆਂ ਨੂੰ ਇਕੱਠੇ ਕਰਕੇ ਆਮ ਆਦਮੀ ਪਾਰਟੀ ਦਾ ਨਾਂ ਦੇ ਕੇ ਪਾਰਟੀ ਬਣਾਈ ਜੀ, ਜਿਹਦੇ 'ਚ ਰਿਸ਼ਤੇਦਾਰੀਆਂ ਤੋਂ ਜਾਂ ਇਹੋ ਜਿਹੇ ਨੇੜਤਾ 'ਚੋਂ ਨਹੀਂ, ਉਹਨਾਂ ਨੇ ਲੋਕਾਂ 'ਚੋਂ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ। ਔਰ ਇੱਕੋ ਇੱਕ ਗੱਲ ਕੀਤੀ ਜਾਂਦੀ ਸੀ ਵੀ ਜਿਸ ਬੰਦੇ ਨੂੰ ਪਾਰਟੀ ਵੱਲੋਂ ਅਸੀਂ ਕੋਈ ਵੀ ਅਹੁਦਾਦਾਰੀ ਦੇਣੀ ਆ ਅਤੇ ਉਹ ਇਮਾਨਦਾਰ ਹੋਵੇ, ਚੰਗਾ ਹੋਵੇ। ਉਹ ਕੇਜਰੀਵਾਲ ਹੋਰਾਂ ਜੀ ਵੱਲੋਂ ਸਖਤ ਹਦਾਇਤ ਹੁੰਦੀ ਸੀ। ਔਰ ਜਦੋਂ ਮੈਂ ਮੰਤਰੀ ਵੀ ਬਣਿਆ, ਮੈਨੂੰ ਉਹਨਾਂ ਦਾ ਟੈਲੀਫੋਨ ਆਇਆ ਵੀ ਬਹੁਤ ਵੱਡੀ ਉਮੀਦ ਹੈ ਖੁੱਡੀਆਂ ਸਾਹਿਬ, ਮੈਨੂੰ ਤੁਹਾਡੇ ਪਿਤਾ ਜੀ ਹੋਰਾਂ ਦੀ ਵੀ ਫੀਡਬੈਕ ਹੈ ਔਰ ਮੈਂ ਉਮੀਦ ਵੀ ਰੱਖਦਾ ਅਤੇ ਮੈਂ ਇਹ ਗੱਲ ਤੁਹਾਨੂੰ ਪੂਰੇ ਜ਼ੋਰ ਨਾਲ ਕਹਿਣਾ ਕਿ ਪੂਰੀ ਇਮਾਨਦਾਰੀ ਨਾਲ ਮਹਿਕਮਾ ਚਲਾਉਣਾ। ਅਤੇ ਮੈਂ
ਕੋਈ 10 ਕੁ ਮਹੀਨੇ ਵਜ਼ਾਰਤ ਚਲਾਈ ਆ। ਹੁਣ ਤਾਂ ਮੈਂ ਲੋਕ ਸਭਾ ਵੱਲ, ਮੈਨੂੰ ਪਾਰਟੀ ਨੇ, ਕੇਜਰੀਵਾਲ ਜੀ ਹੋਰਾਂ ਨੇ, ਭਗਵੰਤ ਮਾਨ ਜੀ ਨੇ, ਸਾਰੀ ਹਾਈ ਕਮਾਂਡ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਫਿਰ ਲੋਕ ਸਭਾ ਬਠਿੰਡਾ ਲਈ ਉਮੀਦਵਾਰ ਬਣਾਇਆ। ਤੋ 10 ਮਹੀਨਿਆਂ 'ਚ ਜੋ ਮੇਰੀ ਖੇਤੀਬਾੜੀ ਮਹਿਕਮੇ, ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ, ਬਹੁਤ ਹੀ ਸੱਚੇ ਮਨ ਨਾਲ ਤੇ ਇਮਾਨਦਾਰੀ ਨਾਲ ਚਲਾਈ ਹੈ, ਜਿੱਥੇ ਮੇਰਾ ਆਪਣਾ ਵੀ ਫਰਜ਼ ਬਣਦਾ ਸੀ ਔਰ ਮੈਨੂੰ ਕੇਜਰੀਵਾਲ ਜੀ ਹੋਰਾਂ ਦਾ ਦਿਸ਼ਾ ਨਿਰਦੇਸ਼ ਵੀ ਸੀ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਲ ਆ। ਸ਼ਾਇਦ ਤੁਸੀਂ ਪਹਿਲਾਂ ਵੀ ਇਹ ਕਿਤੇ ਇੰਟਰਵਿਊ ਕੀਤੀ ਹੋਣੀ ਮੇਰੀ ਜਾਂ ਜੀ ਸੁਣਿਆ ਹੋਣਾ। ਗੜ੍ਹ ਕਿਸੇ ਇੱਕ ਆਦਮੀ ਦਾ ਨਹੀਂ ਹੋਇਆ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਉਹਨਾਂ ਦੇ ਦੂਸਰੇ ਪਰਿਵਾਰ ਦੇ ਮੈਂਬਰ, 2 ਉਹਨਾਂ ਦੇ ਭਰਾ ਵਾਰੀ ਨਾਲ MLA ਕਈ ਵਾਰ ਬਣੇ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ 5 ਵਾਰੀ ਲੰਬੀ ਹਲਕੇ ਤੋਂ MLA ਬਣੇ ਲਗਾਤਾਰ ਜੀ। ਉਸੇ ਹਲਕੇ 'ਚੋਂ 3 ਵਾਰੀ ਲਗਾਤਾਰ ਉਹ ਚੀਫ ਮਿਨਿਸਟਰ ਬਣੇ। 5 ਵਾਰੀ ਉਹ ਚੀਫ ਮਿਨਿਸਟਰ ਰਹੇ ਪੰਜਾਬ ਦੇ, ਜਿਹਦੇ ਵਿੱਚ 2 ਵਾਰ ਗਿੱਦੜਬਾਹਾ ਹਲਕੇ ਤੋਂ ਬਣੇ ਸੀ। ਔਰ ਇਹ ਗੱਲ ਵੀ ਲੋਕਾਂ ਵਿੱਚ ਕਹੀ ਜਾਂਦੀ ਸੀ ਕਿ ਜਿਹਦੇ 'ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੱਥ ਰੱਖ ਦੇਣ ਤਾਂ ਉਹ ਬੰਦਾ MLA ਬਣ ਜਾਂਦਾ। ਔਰ ਕਈ ਵਾਰ ਇੱਕ ਹਲਕੇ 'ਤੇ ਉਹਨਾਂ ਨੇ 5 ਵਾਰੀ ਗਿੱਦੜਬਾਹਾ 'ਚੋਂ ਨੁਮਾਇੰਦਗੀ ਕੀਤੀ, 1 ਵਾਰੀ ਮਲੋਟ 'ਚੋਂ, 11 ਵਾਰੀ ਉਹ ਵਿਧਾਨ ਸਭਾ ਵਿੱਚ ਗਏ। ਮੈਂ ਜਿਹੜੀ ਗੜ੍ਹ ਦੀ ਗੱਲ ਕਰਦਾ ਸੀ, ਜੇ ਗੜ੍ਹ ਹੁੰਦਾ ਤਾਂ ਉਹਨਾਂ ਨੂੰ 12ਵੀਂ ਵਾਰ, ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ, ਮੈਂ ਉਹਨਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਨਿਮਾਣਾ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ, ਮੇਰੇ 'ਤੇ ਵਿਸ਼ਵਾਸ ਕੀਤਾ ਔਰ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ 11,500 ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਭੇਜਿਆ। ਵਿਰੋਧੀ ਇੱਥੋਂ ਦੀ ਗੱਲ ਜੀ, ਹਰਸਿਮਰਤ 3 ਵਾਰੀ ਮੈਂਬਰ ਪਾਰਲੀਮੈਂਟ ਬਣੇ ਆ, ਠੀਕ ਹੈ, ਉਹਨਾਂ ਨੂੰ ਮੁਬਾਰਕ। ਔਰ ਚੌਥੀ ਵਾਰ ਹੋ ਸਕਦਾ ਮੇਰੇ ਨਾਲ ਸਾਹਮਣਾ ਹੋਵੇ, ਪਰ ਮੈਂ ਬਹੁਤ ਵੱਡੀ ਗੁਰੂ ਮਹਾਰਾਜ 'ਤੇ ਟੇਕ ਆ ਲੋਕਾਂ 'ਤੇ ਕਿ ਲੋਕ ਜਿਹੜਾ ਇਹ ਵੀ ਇੱਕ ਇਤਿਹਾਸਕ ਫੈਸਲਾ ਕਰਨਗੇ ਜਿਹੜਾ ਸਾਹਮਣੇ 4 ਜੂਨ ਨੂੰ ਆਉਣਾ। ਵਿਰੋਧੀ ਪਾਰਟੀਆਂ ਕਹਿੰਦੀਆਂ ਵੀ 13-0 ਦੀ ਗੱਲ ਕਰਦੇ ਆ, ਕਿਤੇ ਇਹ ਨਾ ਹੋਵੇ ਵੀ 0-13 ਹੋ ਜਾਏ। ਵੇਖੋ, ਉਹ ਤਾਂ ਚਾਹੁੰਦੇ ਆ, ਵਿਰੋਧੀ ਤਾਂ ਹਮੇਸ਼ਾ ਚਾਹੁੰਦਾ। ਅਸੀਂ ਜਿਵੇਂ ਕਹਿੰਦੇ 13 ਜਿੱਤਣੀ, ਉਹ ਵੀ ਕਹਿੰਦੇ ਵੀ 13 'ਚ 0 ਰਹਿਣ। ਇਹ ਫੈਸਲਾ ਪੰਜਾਬ ਦੇ ਲੋਕਾਂ ਦਾ ਹੈ ਅਤੇ ਸਾਨੂੰ ਬਹੁਤ ਵੱਡੀ ਉਮੀਦ ਹੈ ਪੰਜਾਬ ਦੇ ਲੋਕਾਂ 'ਤੇ ਕਿ ਉਹ ਇਸ ਵਾਰ ਸਾਨੂੰ ਆਪਣਾ ਮੌਕਾ ਦੇਣਗੇ, ਕਿਉਂਕਿ ਪਾਰਲੀਮੈਂਟ ਦੇਸ਼ ਦੀ ਵੱਡੀ ਪੰਚਾਇਤ ਹੈ। ਜਿਹੜਾ ਪੰਜਾਬ ਨਾਲ ਹਮੇਸ਼ਾ ਬਹੁਤ ਵੱਡੇ ਧੱਕੇ ਹੁੰਦੇ ਰਹਿੰਦੇ। ਮੈਂ ਇਸ ਦੇ ਹੱਕ ਵਿੱਚ ਵੀ ਹਾਂ ਵੀ ਕੋਈ ਵੀ ਬੰਦਾ ਮੈਂਬਰ ਪਾਰਲੀਮੈਂਟ ਬਣਦਾ, ਸਾਨੂੰ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਰਲ ਕੇ ਪੰਜਾਬ ਦੀ ਗੱਲ ਉੱਥੇ ਕਰਨੀ ਚਾਹੀਦੀ। ਜੋ ਵੀ ਪੰਜਾਬ ਨਾਲ ਧੱਕਾ ਹੁੰਦਾ, ਵਿਤਕਰਾ ਹੁੰਦਾ। ਮੈਂ ਵੀ ਖੇਤੀਬਾੜੀ ਮੰਤਰੀ ਹਾਂ, ਸਾਡਾ ਹੀ ਮਹਿਕਮੇ ਦਾ 5700 ਕਰੋੜ ਰੁਪਈਆ ਜੀ, ਜਿਹਨੂੰ ਰੂਰਲ ਡਿਵੈਲਪਮੈਂਟ ਫੀਸ ਕਿਹਾ ਜਾਂਦਾ, ਜਿਹੜੀ ਕਿ ਸਾਡੀਆਂ ਫਸਲਾਂ 'ਚੋਂ ਇਕੱਠੀ ਕੀਤੀ ਜਾਂਦੀ ਹੈ, ਉਹ ਸਾਡੀ ਵਾਪਸ ਨਹੀਂ ਦੇ ਰਹੇ, ਜਿਹਦੇ ਨਾਲ ਬਹੁਤ ਸਾਰੀ ਜਿਹੜੀ ਤਰੱਕੀ ਦੀ ਰਫ਼ਤਾਰ ਰੁਕੀ ਪਈ ਹੈ। ਜਿੱਥੇ ਉਹ ਪੈਸਾ ਸਾਡੀਆਂ ਮੰਡੀਆਂ ਦਾ ਨਵੀਨੀਕਰਨ, ਸਾਡੀਆਂ ਸੜਕਾਂ ਦਾ ਨਵੀਨੀਕਰਨ, ਜਾਂ ਕਿਸਾਨਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ, ਉੱਥੇ ਉਹਨਾਂ ਨੂੰ ਅਸੀਂ ਕੋਈ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਹੈ। ਸੋ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਅਤੇ ਸਾਨੂੰ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਹੌਸਲੇ ਨਾਲ ਉਹਦਾ ਮੁਕਾਬਲਾ ਕਰਨਾ ਪੈਣਾ। ਤੁਸੀਂ ਫਸਲਾਂ ਦੀ ਗੱਲ ਕੀਤੀ ਆ, ਤੁਹਾਡੇ ਹਲਕੇ ਦੇ ਵਿੱਚ ਨਾਲਲੇ ਪਿੰਡਾਂ ਦੇ ਵਿੱਚ ਇਹ ਵੀ ਖਬਰ ਆਈ ਹੈ, ਕਹਿੰਦੇ ਕਿ ਪਿੰਡਾਂ ਦੇ ਲੋਕ ਕਣਕ ਵਾਹੁਣ ਨੂੰ ਮਜਬੂਰ ਹੋ ਗਏ ਨੇ, ਗੜੇਮਾਰੀ ਦੀ ਅਜਿਹੀ ਮਾਰ ਪਈ ਹੈ। ਦੇਖੋ, ਉਹਦੇ 'ਚ ਮੇਰਾ ਕਸੂਰ ਤਾਂ ਨਹੀਂ ਨਾ ਹੋ ਸਕਦਾ। ਕੁਦਰਤ ਨੂੰ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ। ਕੁਦਰਤ ਬਹੁਤ ਵੱਡੀ ਚੀਜ਼ ਹੈ। ਕੁਦਰਤ ਦਾ ਸਾਜੇ ਹੋਏ ਅਸੀਂ ਸਾਰੇ ਲੋਕ। ਗੜੇਮਾਰ ਹੋਈ ਹੈ, ਗਰਦੌਰੀਆਂ ਹੋ ਗਈਆਂ, ਮੁਆਵਜ਼ਾ ਮਿਲੂਗਾ। ਮੈਂ ਕਹਿੰਦਾ ਵੀ ਮੁਆਵਜ਼ਾ ਉਹ ਫਸਲ ਦੇ ਨੁਕਸਾਨ ਦਾ ਕੁਛ ਹਿੱਸਾ ਹੋਵੇਗਾ, ਪਰਮਾਤਮਾ ਤੁਹਾਨੂੰ ਫਸਲ ਦੇਵੇ। ਪਰ ਇਹ ਗੱਲ ਨਹੀਂ ਕਹੀ ਜਾ ਸਕਦੀ ਵੀ ਜੇ ਗੜੇਮਾਰੀ ਹੋਈ ਹੈ ਤਾਂ ਉਹਦੇ ਵਿੱਚ ਸਾਡੀ ਗਰਦੌਰੀ ਹੋ ਗਈ ਹੈ, ਸਪੈਸ਼ਲ ਗਰਦੌਰੀ ਹੋ ਗਈ ਹੈ। ਉਹਦਾ ਜਿਹੜਾ ਬਣਦਾ ਕੰਪਨਸੇਸ਼ਨ
ਉਹ ਜਿੰਨਾ ਉਸ ਦਾ ਬਣਦਾ ਉਹ ਥੋੜ੍ਹੇ ਸਮੇਂ 'ਚ ਹੁਣ ਕੋਡ ਲੱਗਿਆ ਹੁੰਦਾ ਤੁਹਾਨੂੰ ਮਿਲ ਜਾਣਾ। ਪਹਿਲਾਂ ਵੀ ਸਰਕਾਰ ਨੇ, ਪਿਛਲੀਆਂ ਸਾਰੀਆਂ ਸਰਕਾਰਾਂ ਦਾ ਤੁਸੀਂ ਇਤਿਹਾਸ ਵੇਖ ਲਓ, ਕਈ ਵਾਰੀ ਤਾਂ ਬੰਦੇ ਇਸ ਦੁਨੀਆ ਤੋਂ ਚੱਲ ਜਾਂਦੇ ਸੀ, ਉਹਨਾਂ ਦੇ ਯਾਦ ਨਹੀਂ ਹੁੰਦਾ ਸੀ ਕਿਹੜੇ ਬੰਦੇ ਦਾ ਚੈੱਕ ਆਇਆ, ਕੀ ਆਇਆ। 5-5 6-6 ਸਾਲਾਂ ਬਾਅਦ ਮੁਆਵਜ਼ੇ ਆਉਂਦੇ ਹੁੰਦੇ ਸੀ, ਜਿਹੜੇ ਕਿਸਾਨਾਂ ਦੀ ਸਰਕਾਰ ਕਹਿਣ ਵਾਲੇ ਲੋਕ ਸੀ। ਪਰ ਅਸੀਂ 3-4 ਮਹੀਨਿਆਂ 'ਚ ਨਿਬੇੜਦੇ ਰਹੇ ਹਾਂ। ਕਈ ਥਾਵਾਂ 'ਤੇ ਦਿੱਕਤਾਂ ਇਸ ਹੈ ਕਿ ਖਾਤੇਦਾਰੀ ਸਾਂਝੀ ਹੁੰਦੀ ਹੈ, ਗਰਦੌਰੀ ਕਿਸੇ ਨਾ ਹੁੰਦੀ ਹੈ, ਜੇ ਬੈਂਕ ਖਾਤਾ ਨਹੀਂ ਰਲਦਾ ਕਿਸੇ ਦਾ ਆਧਾਰ ਕਾਰਡ, ਇਹੋ ਜਿਹੀਆਂ ਨਹੀਂ। ਪਰ 129 ਕਰੋੜ ਤੋਂ ਵੱਧ ਅਸੀਂ ਪਿਛਲਾ ਮੁਆਵਜ਼ਾ ਜਿਹੜਾ ਹੜ੍ਹ ਆਏ ਸਨ ਵੰਡ ਦਿੱਤਾ ਸੀ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਕਣਕਾਂ ਦਾ ਜਿਹੜਾ ਕਿ ਗੜੇਮਾਰੀ ਦੇ ਕਾਰਨ ਨੁਕਸਾਨ ਹੋਇਆ, ਫਿਰ ਸੇਲਵਰਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਇਹਨਾਂ ਦਿਨਾਂ 'ਚ। ਪਿਛਲੀ ਵਾਰ ਜਦੋਂ ਆਫਤ ਆਈ ਹੈ, ਜਦੋਂ ਖੇਤੀਬਾੜੀ ਮੰਤਰੀ ਸ਼ਾਇਦ ਕੁਲਦੀਪ ਸਿੰਘ ਧਾਲੀਵਾਲ ਸਨ। ਮੈਨੂੰ ਇਸ ਬਾਰੇ ਕੋਈ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਜਿੱਥੇ ਆਇਆ ਹੁਣ ਵੀ ਜੇ ਇੱਧਰਲੇ ਪਿੰਡਾਂ ਜਾਏ, ਮੈਂ DC ਸਾਹਿਬ ਨਾਲ ਉਸੇ ਦਿਨ ਕੁਛ ਪਿੰਡਾਂ 'ਚ ਮੈਂ ਜਾ ਵੀ ਸਕਿਆ ਸੀ ਜੀ, ਔਰ ADC ਨੂੰ ਕਹਿ ਕੇ ਸਾਰੀਆਂ ਗਰਦੌਰੀਆਂ ਔਰ ਕਹਿ ਕੇ ਸਖਤੀ ਨਾਲ ਵੀ ਕੋਈ ਪਟਵਾਰੀ ਕਿਸੇ ਦੇ ਘਰੇ ਨਹੀਂ ਜੀ, ਲੋਕਾਂ ਵਾਸਤੇ ਆ। ਜੇ ਕਿਸੇ ਦਾ ਨੁਕਸਾਨ ਹੋਇਆ ਸੈਟੇਲਾਈਟ ਵੀ ਉਹਨੂੰ ਲਊਗੀ, ਕਹਿ ਕੇ ਉਹਨਾਂ ਨੂੰ ਵੀ ਭਾਈ ਸਾਹਿਬ ਗਲਤ ਨਹੀਂ ਕਰਨਾ, ਠੀਕ ਕਰਨਾ। ਕੋਈ MLA ਦੀ, ਕੋਈ ਮੰਤਰੀ ਦੀ ਸਿਫਾਰਿਸ਼ ਨਹੀਂ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਦਾ ਨਾਲ ਖੜਨਾ ਸਾਡਾ ਸਰਕਾਰ ਦਾ ਫਰਜ਼ ਹੈ। ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਛ ਨਾਰਮਲਸ ਹੁੰਦੇ ਆ ਵੱਖੋ ਵੱਖਰੀ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ ਕਰਦਾ ਜੀ। ਜਿਵੇਂ ਖੇਤੀਬਾੜੀ ਦੇ ਨਾਲ ਸੰਬੰਧਿਤ ਇੱਕ ਕਿੱਤਾ ਪਸ਼ੂਆਂ ਦਾ ਕਿੱਤਾ ਗਾ, ਕਿਸਾਨ ਜਿਹੜੇ ਦੁਧਾਰੂ ਪਸ਼ੂ ਰੱਖਦੇ ਨੇ ਅਤੇ ਉਹਨਾਂ ਨੂੰ ਪਾਲਦੇ ਨੇ, ਦੁੱਧ ਵੇਚਦੇ ਨੇ, ਉਹਨਾਂ ਦਾ ਵੀ ਕਾਫੀ ਬਿਮਾਰੀ ਹੈ ਜਿਹੜੀ ਕਿ ਉਹਦੇ ਨਾਲ ਨੁਕਸਾਨ ਹੋ ਰਿਹਾ। ਉਸ ਦੇ ਲਈ ਸਰਕਾਰ ਕੋਈ ਐਫਰਟ ਕਰ ਰਹੀ ਹੈ? ਜਿਹੜੀ ਬਿਮਾਰੀ ਆ ਜਾਣੀ ਉਹ ਵੀ ਇੱਕ ਕੁਦਰਤ ਵੱਲੋਂ, ਜੇ ਕੋਵਿਡ ਆਈ ਸੀ ਉਹ ਤੁਹਾਨੂੰ ਪਤਾ ਹੋਣਾ ਜੀ, ਉਦੋਂ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ। ਬਿਲਕੁਲ। ਇਹ ਵੀ ਕੋਈ ਪਸ਼ੂਆਂ ਨੂੰ ਇਸ ਵੇਲੇ ਜਿਹੜੀ ਬਿਮਾਰੀ ਦਾ, ਪਰ ਸਾਡੇ ਵੱਲੋਂ ਕਦੇ ਵੀ ਕਿਸੇ ਗੱਲ ਦੀ, ਜਦੋਂ ਦਾ ਮੈਂ ਮੰਤਰੀ ਬਣਿਆ, ਚਾਹੇ ਕੋਈ ਦਵਾਈ ਹੈ, ਚਾਹੇ ਜਿਹੜੀ ਡੀਵਾਰਮਿੰਗ ਦੀ ਸੀ ਜੀ, ਔਰ ਉਸ ਤੋਂ 25 ਲੱਖ ਜਿਹੜੀਆਂ ਖੁਰਾਕਾਂ, ਜਿਹੜੀ ਇਹਦੇ ਗਲ ਘੋਟੂ ਦੀ ਵੈਕਸੀਨੇਸ਼ਨ, ਸਭ ਕੁਛ ਕਈ ਥਾਂ ਜਿਹੜੇ ਨਾ ਮੁਲਾਜ਼ਮ ਅਣਗਹਿਲੀ ਕਰ ਜਾਂਦੇ ਆ, ਪਰ ਉਹਦਾ ਉੱਥੋਂ ਦੇ ਲੋਕ ਦੱਸ ਸਕਦੇ। ਹਰ ਇੱਕ ਥਾਂ ਤਾਂ ਅਸੀਂ ਦੇਤੀ, ਕਹਿਤਾ, ਉਹਨਾਂ ਨੇ ਰਿਪੋਰਟ ਦੇਤੀ ਵੀ ਹੋ ਗਿਆ। ਉਹਦੇ ਵਿੱਚ ਕਈ ਥਾਂ ਆਇਆ ਇੱਕਾ ਦੁੱਕਾ, ਜਿਵੇਂ ਮੇਰੇ ਨਾਲਲਾ ਪਿੰਡ ਹੀ ਰੈਕਾ ਸੀ, ਉੱਥੇ ਹੋਇਆ, ਪਸ਼ੂਆਂ ਦਾ ਨੁਕਸਾਨ ਹੋਇਆ। ਔਰ 6-7 ਦਿਨ ਸਨੇ ਯੂਨੀਵਰਸਿਟੀ ਦੀ ਟੀਮ, ਡਾਇਰੈਕਟਰ ਜਿਹੜਾ ਮਤਲਬ ਉੱਥੇ ਹੀ ਪਿੰਡ 'ਚ ਨੇੜੇ ਤੇੜੇ ਰਹਿ ਕੇ ਦਿਨ ਰਾਤ, ਔਰ ਡਿਪਟੀ ਡਾਇਰੈਕਟਰ 15-20 ਡਾਕਟਰ ਲਾ ਕੇ ਉਸ ਬਿਮਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਸ ਤੋਂ ਬਾਅਦ ਇੱਕ ਖਿਆਲੇ ਪਿੰਡ ਵਿੱਚ ਆ ਗਈ ਸੀ। ਨਾਲ ਦੀ ਨਾਲ ਜਦੋਂ ਉਹਨਾਂ ਦਾ ਟੈਲੀਫੋਨ ਆਇਆ, ਦੂਸਰੇ ਦਿਨ ਟੀਮਾਂ ਭੇਜ ਦਿੱਤੀਆਂ। ਮੇਰਾ ਫਰਜ਼ ਹੈ ਜਿਹੜਾ ਉਸ ਨੂੰ ਮੈਂ ਬੜੀ ਤਨਦੇਹੀ ਨਾਲ ਨਿਭਾਉਣ ਦੇ ਯਤਨ ਕੀਤੇ। ਉਸ ਤੋਂ ਬਾਅਦ ਭਦੌੜ ਵਿੱਚ ਸੁਣਿਆ ਸੀ। ਜਿੱਥੇ ਵੀ ਜਦੋਂ ਮੈਨੂੰ ਕੋਈ ਦੱਸਦਾ ਹੈ, ਮੈਂ ਨਾਲ ਦੀ ਨਾਲ ਉਹਦੇ 'ਤੇ ਬਿਮਾਰੀ ਆਉਣੀ ਜਾਂ ਨਾ ਆਉਣੀ, ਇਹ ਕੁਦਰਤ ਦਾ ਕਹਿਰ ਕਈ ਵਾਰੀ ਹੋ ਜਾਂਦਾ। ਪਿੰਡ ਧੂਰਕੋਟ ਭਦੌੜ ਹਲਕੇ ਦਾ ਪਿੰਡ ਪੈ ਜਾਂਦਾ। ਉਸ ਪਿੰਡ ਦੇ ਵਿੱਚ ਕਾਫੀ ਜਿਹੜਾ ਕਿ ਨੁਕਸਾਨ ਹੋਇਆ ਗਾ। ਪਿੰਡ ਦੇ ਲੋਕ ਦੱਸ ਰਹੇ ਨੇ ਕਿ 250-300 ਪਸ਼ੂ। ਮੇਰੀ ਗੱਲ ਸੁਣੋ, ਇਸ ਗੱਲ ਨੂੰ ਵਧਾ ਕੇ ਜਿਹੜਾ ਬੰਦਾ ਦੱਸ ਦਿੰਦਾ ਹੈਗਾ। ਸਾਡੇ ਕੋਲੇ ਪਹਿਲਾਂ ਰੈਕੇ ਵਿੱਚ ਵੀ ਗੱਲ ਕੀਤੀ, ਜਿੰਨਿਆਂ ਦੇ ਪੋਸਟਮਾਰਟਮ ਕਰਾਇਆ ਗਿਆ, ਉਹ ਬਕਾਇਦਾ ਸਾਡੇ ਕੋਲ ਜੇ ਕੋਈ ਪਸ਼ੂ ਮਰਦਾ ਦੱਸਦਾ, ਉਹਦਾ ਪੋਸਟਮਾਰਟਮ ਕਰਕੇ ਨਾਲੇ ਤਾਂ ਬਿਮਾਰੀ ਦਾ ਪਤਾ ਲੱਗਦਾ। ਤਾਂ ਉਹ ਗਿਣਤੀ ਜਿਵੇਂ ਜਿਵੇਂ ਆਉਂਦੀ ਹੈ, ਉਹ ਇਹ ਸੈਂਕੜਿਆਂ 'ਚ ਨਹੀਂ ਸੀ। ਕਈ ਵਾਰੀ ਪੱਤਰਕਾਰ ਵੀਰ ਵੀ ਭਰਾ ਜਿਹੜੇ ਵਧਾ ਕੇ ਗੱਲ ਕਰ ਜਾਂਦੇ ਆ, ਔਰ ਉੱਥੇ ਸਾਡੇ ਵਿਰੋਧੀ ਬੰਦੇ ਫਿਰਦੇ ਹੁੰਦੇ ਆ, ਜਿਹੜੇ ਨਾ ਸੋਸ਼ਲ ਮੀਡੀਆ ਨਾਲ ਜਾਂ ਕੋਈ ਇੱਕ ਕਈ ਵਾਰੀ ਗੱਲ ਬਾਈ ਜੀ ਬਾਤ ਦਾ ਬਤੰਗੜ ਬਣਾਉਣ ਵਾਲੇ ਬਹੁਤ ਲੋਕ ਹੁੰਦੇ ਆ। ਪਰ ਮੇਰਾ ਸੁਭਾਅ, ਅਸੀਂ ਜਿਹੜਾ ਕੁਝ ਹੋ ਸਕਿਆ ਮੈਂ ਉਹ ਕਰਿਆ। ਮੈਂ ਵੱਧ ਨਹੀਂ ਕਿਹਾ। ਅਸੀਂ ਕੋਸ਼ਿਸ਼ ਕੀਤੀ ਇਲਾਜ ਕਰਾਉਣ ਦੀ, ਅਸੀਂ ਡਾਕਟਰ ਭੇਜ ਤੇ ਕੁਛ ਪਸ਼ੂ ਬਚਾ ਲਏ, ਕੁਛ ਵਿਚਾਰੇ ਇਸ ਸੰਸਾਰ ਤੋਂ ਚੱਲ ਗਏ। ਖੁੱਡੀਆਂ ਸਾਹਿਬ, ਤੁਸੀਂ ਬਜਟ ਇਜਲਾਸ ਦੇ ਵਿੱਚ ਜਿਹੜਾ 13,000 ਕਰੋੜ ਖੇਤੀ ਦੇ ਲਈ ਰੱਖਿਆ ਹੈਗਾ, ਕੀ ਉਹ ਬਹੁਤ ਆ ਇੰਨੇ ਪੰਜਾਬ ਨੂੰ, ਜਿਹੜੀ ਇੰਨੀ ਪੰਜਾਬ ਦੀ ਪੈਦਾਵਾਰ ਹੋ ਰਹੀ ਆ ਖੇਤੀਬਾੜੀ? ਜਿਸ ਤਰ੍ਹਾਂ ਖੇਤੀ ਪ੍ਰਧਾਨ ਸੂਬਾ ਹੈ ਜੀ, ਉਸ ਵਾਸਤੇ ਹੋਰ ਵੀ ਹੁੰਦਾ ਤਾਂ ਹੋਰ ਚੰਗਾ। ਪਰ ਜਿੰਨਾ ਕੁ ਸਾਡੇ ਕੋਲ ਬਜਟ ਹੈ ਪੰਜਾਬ ਕੋਲ, ਅਸੀਂ ਉਹਨੂੰ ਵੰਡ ਕੇ ਇੱਕ ਥਾਂ ਜੇ ਲਾ ਦੇਵਾਂਗੇ ਤਾਂ ਦੂਸਰਾ ਪਾਸਾ ਖਿਲ ਹੋ ਜੂ। ਐਜੂਕੇਸ਼ਨ ਨੂੰ ਵੀ ਚਾਹੀਦਾ, ਹੈਲਥ ਨੂੰ ਵੀ ਚਾਹੀਦਾ, ਸਾਡੀਆਂ ਸੜਕਾਂ ਨੂੰ ਵੀ ਚਾਹੀਦਾ, ਨਹਿਰਾਂ ਨੂੰ ਵੀ ਚਾਹੀਦਾ, ਸਾਰੇ ਮਹਿਕਮੇ। ਉਹਦੇ ਵਿੱਚ ਜਿਹੜਾ ਖੇਤੀਬਾੜੀ ਨੂੰ 13,800 ਤੇ
ਕੋਈ 47 ਕਰੋੜ ਰੁਪਈਆ ਮਿਲਿਆ। ਪਰ ਜੇ ਜਿਵੇਂ ਪਿੱਛੇ ਨਾਲੋਂ ਐਤਕੀ 1,72,000 ਕਰੋੜ ਨਾਲੋਂ 2,05,000 ਕਰੋੜ ਤੇ ਚਲਿਆ ਗਿਆ, 2,05,000 ਮੇਰੇ ਸਮਥਿੰਗ ਇੰਨੇ ਕਿਤੇ 2 ਲੱਖ ਕਰੋੜ ਨੂੰ ਟੱਪ ਗਿਆ ਹੈਗਾ। ਤੋ ਜੇ ਆਉਣ ਵਾਲਾ ਸਮਾਂ, ਮੈਨੂੰ ਸਾਡੇ ਸੂਝਵਾਨ ਨੇ ਸਾਡੇ ਜਿਹੜੇ ਖਜ਼ਾਨਾ ਮੰਤਰੀ, ਇਹਨਾਂ ਨੇ ਵਧੀਆ ਢੰਗ ਨਾਲ ਪੇਸ਼ ਕਰਨ ਦੇ ਯਤਨ ਕੀਤੇ ਹੈ। ਆਉਣ ਵਾਲੇ ਸਮੇਂ 'ਚ ਮੇਰਾ ਖਿਆਲ 2.25 ਲੱਖ ਕਰੋੜ ਤੋਂ ਵੱਧ 2.5 ਲੱਖ ਕਰੋੜ ਤੱਕ ਪਹੁੰਚਣ ਲੱਗ ਜੂ, ਤਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਪੈਸਾ ਮਿਲਣ ਲੱਗ ਜੂ। ਲੋੜ ਹੈ, ਪਰ ਸਰਦਾਰ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਲਈ ਕਦੇ ਪਿਛਲੇ ਮੁੱਖ ਮੰਤਰੀਆਂ ਨੇ ਧਿਆਨ ਨਹੀਂ ਕੀਤਾ। 40 ਕਰੋੜ ਰੁਪਈਆ ਹੁਣ ਅਸੀਂ ਯੂਨੀਵਰਸਿਟੀ ਨੂੰ ਦੇ ਗਏ ਹਾਂ ਉਹਨਾਂ ਨੂੰ ਰਿਸਰਚ ਵਾਸਤੇ। ਉਹਨਾਂ ਨੂੰ ਉਹਦੀਆਂ ਕੁਛ ਬਿਲਡਿੰਗਾਂ ਡੈਮੇਜ ਹੋ ਗਈਆਂ ਕੋਈ ਹੈ। ਜੇ ਐਜੂਕੇਸ਼ਨ ਵੱਲ ਜਾ ਵੜੀਏ ਤਾਂ ਮੈਂ ਥੋੜ੍ਹੇ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਗਿਆ ਸੀ। ਉਹ ਵਾਈਸ ਚਾਂਸਲਰ ਸਾਹਿਬ ਦੇ ਵੀ ਤੁਹਾਡੀ ਸਰਕਾਰ ਨੇ ਸਾਨੂੰ 365 ਕਰੋੜ ਰੁਪਈਆ ਪਰ ਸਾਲ ਦੇਣ ਲੱਗੇ, 1 ਕਰੋੜ ਰੋਜ਼ ਦਾ ਲਾਉਣ ਵਾਸਤੇ। ਪਹਿਲਾਂ ਸਾਨੂੰ ਦਿੰਦੇ ਨਹੀਂ ਸੀ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ, ਜਾਂ ਐਜੂਕੇਸ਼ਨ ਦੇ ਵੱਲ ਤੁਸੀਂ ਧਿਆਨ ਦੇ ਰਹੇ ਹੋ? ਤੁਹਾਡੀ ਸਰਕਾਰ, ਤੁਸੀਂ ਹਮੇਸ਼ਾ ਹਰੇਕ ਸਟੇਜ 'ਤੇ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ 'ਤੇ ਪੂਰਾ ਜ਼ੋਰ ਲਾਇਆ ਹੋਇਆ, ਸਿਹਤ ਅਤੇ ਸਿੱਖਿਆ 'ਤੇ। ਕੀ ਲੱਗਦਾ ਵੀ ਲੋਕ ਜਿਹੜੇ ਨੌਜਵਾਨ ਨੇ ਉਹ ਇੱਥੇ ਰਹਿਣਾ ਚਾਹੁੰਦੇ ਨੇ? ਰਹਿਣ ਤੇ ਨਾ ਰਹਿਣ ਦਾ ਨਹੀਂ ਮੈਂ ਕਹਿ ਸਕਦਾ, ਕਿਉਂਕਿ ਜਿਹੜੀ ਹੋੜ ਹੈ, ਨਹੀਂ ਇਹਨੂੰ ਵੀ ਸੋਸ਼ਲ ਮੀਡੀਆ, ਦੂਸਰਾ ਮੀਡੀਆ, ਕੁਛ ਲੋਕ ਇਹਦਾ ਪ੍ਰਚਾਰਨ ਕਰਨ ਵਾਸਤੇ ਜੀ ਕਾਰਨ ਹੈ ਇਹ। ਕਿੰਨੇ ਕੁ ਬੱਚੇ ਤੁਹਾਡੇ ਕਿਤੇ ਜਾ ਸਕਦੇ ਤੇ ਕਿੰਨੇ ਕੁ ਨੂੰ ਇੱਥੇ ਨੌਕਰੀ, ਜਿਹੜੀ ਸਰਕਾਰੀ ਨੌਕਰੀ ਦੀ ਗੱਲ ਆ, ਉਹ 5-6.5 ਲੱਖ ਤੋਂ ਵੱਧ ਨਹੀਂ ਸਕਣੀ। ਕਿੰਨੇ ਜ਼ੋਰ ਲਾ ਲਓ ਤੁਸੀਂ, ਮੇਰਾ ਖਿਆਲ ਲੱਖ ਤੋਂ ਵੱਧ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਕੇ ਬੱਚੇ ਬਾਹਰ ਮਤਲਬ ਆ ਜਾਂਦੇ ਹੈਗੇ। ਕੋਈ ਨਾ ਕੋਈ ਉਹਨਾਂ ਨੇ ਜੋਬ, ਅੱਜ ਕੱਲ੍ਹ ਹਰ ਇੱਕ ਬੰਦਾ ਮਤਲਬ ਕਾਰੋਬਾਰ ਨੂੰ ਕਰਨ ਨੂੰ ਪਤਾ ਨਹੀਂ ਕਿਉਂ ਨਹੀਂ ਤਰਜੀਹ ਦੇ ਰਿਹਾ। ਜਿਹਦੇ ਕੋਲੇ ਥੋੜ੍ਹੀ ਜ਼ਮੀਨ ਜਾਇਦਾਦ ਆ, ਉਹ ਆਪਣੇ ਘਰ ਨੂੰ ਵੀ ਸੰਭਾਲ ਸਕਦਾ ਆ ਕੇ, ਅਤੇ ਵਧੀਆ ਉਹਦੇ ਵਿੱਚੋਂ ਗੁਜ਼ਾਰਾ ਅਸੀਂ ਲੋਕ ਸਾਰੇ ਕਰਦੇ ਹੀ ਰਹੇ। ਕੁਛ ਬੱਚਿਆਂ ਦੀਆਂ ਮਤਲਬ ਬਾਹਰ ਜਾ ਕੇ ਆਪਣੇ ਆਪ 'ਚ ਇੰਡੀਪੈਂਡੈਂਟ ਜੇ ਰਹਿਣਾ, ਇਸ ਤਰ੍ਹਾਂ ਦੀਆਂ ਹਾਲਾਤ ਵੀ ਬਣ ਗਏ ਨੇ, ਤੁਸੀਂ ਜਾਣਦੇ ਹੋ। ਉੱਥੇ ਵੀ ਨਸ਼ਿਆਂ ਵਿੱਚ ਗਲਗਤ ਵੀ ਹੋਈ ਜਾ ਰਹੇ ਆ ਜੀ। ਉੱਥੇ ਵੀ ਰਹਿਣਾ ਆਉਣਾ ਸੌਖਾ ਜੇ ਇੱਥੇ ਕੰਮ ਕਰ ਲੈਣ। ਜਿਹੜੀਆਂ ਗੱਲਾਂ ਇਹ ਕਰੀਆਂ ਜਾਂਦੀਆਂ, ਉਹਦਾ ਜਵਾਬ ਇਹ ਹੈ, ਜਿਹੜੇ ਆਮ ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਕੰਮ ਕਰਦੇ ਆ, ਉਹ 70-70, 80-80 ਹਜ਼ਾਰ, ਲੱਖ ਰੁਪਈਆ ਇੱਕ ਮਹੀਨੇ ਦਾ ਕਮਾ ਕੇ ਲੈ ਕੇ ਜਾਂਦੇ ਆ। ਸਾਡਾ ਬੱਚਾ ਉਹਨਾਂ ਕੰਮਾਂ ਕਰਨ ਨੂੰ ਤਿਆਰ ਨਹੀਂ। ਕਾਫੀ ਲਿਸਟਾਂ ਜਾਰੀ ਹੋਈਆਂ, ਕਹਿੰਦੇ ਬਾਹਰਲੇ ਸੂਬਿਆਂ ਦੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਸਰਕਾਰ ਨੇ। ਕੋਈ ਵੀ ਬੰਦਾ ਜਿਹਦੇ 'ਚ ਕਾਬਲੀਅਤ ਹੈ, ਜਦੋਂ ਕੋਈ ਟੈਸਟ ਲਿਆ ਜਾਂਦਾ ਤਾਂ ਉਹਦੇ ਵਿੱਚ ਕਿਸੇ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਤੁਸੀਂ ਦੱਸੋ। ਸਾਡੇ ਬੱਚੇ ਬਾਹਰ ਜਾ ਕੇ ਨਹੀਂ ਕਰਦੇ, ਸਾਡੇ ਜਾ ਕੇ ਜਿਹੜੇ ਤੁਸੀਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਜੋਬ ਕਰ ਰਹੇ ਆ, ਉਹ ਵੀ ਕਿਸੇ ਨਾਲ ਗੱਲ। ਜੇ ਅਸੀਂ ਵਿਸ਼ੇਸ਼ ਤੌਰ 'ਤੇ ਜਾਂ ਉਹਨਾਂ ਤੋਂ ਪੈਸੇ ਲੈ ਕੇ ਬਣਾ ਲਿੱਤੀਆਂ ਹੋਣ, ਅਸੀਂ ਇੱਥੋਂ ਦੇ ਲੋਕਾਂ ਨੂੰ ਵੀ ਜਿਹੜਾ ਨੂੰ ਨੌਕਰੀਆਂ ਮਿਲੀਆਂ, ਉਹ ਵੀ ਇੱਕ ਵੀ ਬੱਚਾ ਕਹਦੇ ਵੀ ਸਾਨੂੰ ਪੈਸੇ ਦੇਣੇ ਪਏ, ਜਾਂ ਸਾਨੂੰ ਕਿਸੇ ਵਜ਼ੀਰ ਨੂੰ ਹੋਣਾ ਪਿਆ, ਜਾਂ ਕਿਸੇ MLA ਦੀ ਰਿਸ਼ਤੇਦਾਰੀ 'ਚੋਂ ਨਿਕਲਿਆ। ਲੋਕਾਂ ਲਈ ਹੈ, ਅਤੇ ਲੋਕ ਜੇ ਉਹਦੇ 'ਚ ਕਾਬਲੀਅਤ ਨਾਲ ਅੱਗੇ ਆਉਂਦੇ ਆ ਤਾਂ ਉਹ ਮੇਰਾ ਮੰਨਣਾ ਵੀ ਉਹਨੂੰ ਕਿਵੇਂ ਰੋਕ ਸਕਦੇ ਹੋ। ਔਰ ਜਿਹੜੀ ਅਸੀਂ ਕੀਤੀ ਹੈ, ਭਗਵੰਤ ਮਾਨ ਹੋਰਾਂ ਨੇ ਕਿਹਾ ਵੀ ਪੰਜਾਬੀ ਜ਼ਰੂਰ ਉਹਦੇ 'ਚ 50 ਨੰਬਰ ਆਉਣੇ ਚਾਹੀਦੇ ਆ। ਅਸੀਂ ਤਾਂ ਇਹ ਜ਼ਰੂਰੀ ਕਰ ਸਕਦੇ ਸੀ, ਤਾਂ ਉਹ ਪਰ ਜੇ ਕੋਈ ਵੀ IAS ਅਫਸਰ ਵੀ ਬਾਹਰੋਂ ਆ ਰਹੇ ਆ, ਜੇ ਤਾਂ ਕੋਈ ਵੀ ਬੱਚਾ ਜਿੱਥੇ ਕਰੂਗਾ ਤਾਂ ਉਹਨੂੰ ਮਿਲਦੇ। ਸਾਡੇ ਬਥੇਰੇ ਲੋਕ ਨੌਕਰੀ ਵਿੱਚ ਆਏ ਨੇ। ਕੀ ਲੱਗਦਾ ਹੁਣ ਕਿਹੜੇ ਏਜੰਡੇ 'ਤੇ ਜਿਹੜਾ ਕਿ ਪਾਰਟੀ ਆ ਉਹ ਚੋਣ ਲੜ ਸਕਦੀ ਹੈ, ਜਾਂ ਜਿਹੜੀਆਂ ਦੇਖੋ ਜੀ, ਅਸੀਂ ਲੋਕਾਂ ਦੇ ਵਿੱਚ ਹਾਂ 2 ਸਾਲਾਂ ਤੋਂ। ਲੋਕਾਂ ਨੂੰ ਸਾਨੂੰ ਨੇੜੇ ਤੇ ਦੂਰੋਂ ਤੋਂ ਦੇਖ ਲਿਆ ਹੈਗਾ। ਜੇ ਅਸੀਂ ਮਾੜੇ ਹੋਵਾਂਗੇ ਤਾਂ ਲੋਕ ਸਾਡੇ ਵਿਰੋਧ ਦਾ ਫਤਵਾ ਦੇ ਦੇਣਗੇ। ਜੇ ਉਹਨਾਂ ਦੀ ਪਸੰਦਗੀ ਬਣੇ ਤਾਂ 4 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ। ਜਿਹੜਾ ਇੰਡੀਆ ਅਲਾਇੰਸ ਆ, ਉਸ ਦਾ ਕਿੰਨਾ ਕੁ ਪ੍ਰਭਾਵ ਪਊਗਾ ਸੈਂਟਰ 'ਤੇ? ਕਾਫੀ। ਦੇਖੋ, ਜਿਹੜਾ ਹੈਗਾ ਕਿ ਜਿਹੜੀ ਮੋਦੀ ਦੀ ਸਰਕਾਰ ਹੈ ਨਾ, ਤਾਨਾਸ਼ਾਹ ਵਾਂਗ ਕੰਮ ਕਰਨ ਲੱਗ ਗਈ। ਜਿਵੇਂ ਤੁਸੀਂ ਕਹਿੰਦੇ ਵੀ ਦੂਸਰੀਆਂ ਪਾਰਟੀਆਂ ਨੂੰ, ਕੇਜਰੀਵਾਲ ਜੀ ਹੋਰਾਂ ਨੂੰ, ਜਾਂ ਇਹਨਾਂ ਨੂੰ ਵੀ ਜਦੋਂ ਕਿਤੇ ਐਮਰਜੈਂਸੀ ਲੱਗੀ ਸੀ, ਉਦੋਂ ਵੀ ਲੋਕ ਬਹੁਤ ਲੀਡਰ ਅੰਦਰ ਸਨ, ਜਨਸੰਘੀ ਅਕਾਲੀ। ਜਦੋਂ ਇਲੈਕਸ਼ਨ ਅਨਾਊਂਸ ਹੋ ਗਿਆ ਤਾਂ ਉਦੋਂ ਸਾਰੇ ਬੰਦਿਆਂ ਨੂੰ ਛੱਡ ਦਿੱਤਾ ਗਿਆ ਸੀ। ਇਹ ਤਾਂ ਪਹਿਲੀ ਵਾਰ ਹੋਇਆ ਵੀ ਇਲੈਕਸ਼ਨ ਪ੍ਰੋਸੈਸ ਚੱਲ ਪਿਆ ਅਤੇ ਉਦੋਂ ਕਿਸੇ ਪਾਰਟੀ ਦਾ ਜਿਹਦਾ ਡਰ ਹੋਵੇ ਵੀ ਅਸੀਂ ਰਾਜਧਾਨੀ 'ਚ ਹੀ ਕਮਜ਼ੋਰ ਹਾਂ ਉਹਨਾਂ ਤੋਂ ਜਿਹੜੀ ਚੰਗੀ ਜਿਹੜੀ ਮਤਲਬ ਜਿਹੜੀ ਸਟੇਟ ਹੈ, ਇੱਕ
ਅਹਿਮ ਸਟੇਟ ਆ ਉਹਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੋਂ ਮਤਲਬ ਉਹਨਾਂ ਨੂੰ ਖਤਰਾ ਹੀ ਲੱਗ ਰਿਹਾ ਹੁੰਦਾ, ਕਦੇ ਗਵਰਨਰ ਕਿਹੋ ਜਿਹੇ ਫੈਸਲੇ ਲੈ ਰਹੇ ਆ। ਸੋ ਉਹ ਉਸੇ ਤਰ੍ਹਾਂ ਵੀ ਮਤਲਬ ਜਿਵੇਂ ਕਾਂਗਰਸ ਪਾਰਟੀ ਦੇ ਖਾਤੇ ਫਰੀਜ਼ ਕਰਦੇ ਨੇ, ਦੂਸਰੀਆਂ ਉਹ ਸਾਰੇ ਥਾਂ ਜਿਹੜਾ ਉਹਨਾਂ ਦਾ ਦਖਲ ਇਸ ਤਰ੍ਹਾਂ ED CBI ਇਨਕਮ ਟੈਕਸ ਉਸ ਤਰ੍ਹਾਂ ਦਾ ਜਿਹੜਾ ਉਸ ਨੂੰ ਦੇਖਦਿਆਂ ਪਾਰਟੀਆਂ ਸੋਚਦੀਆਂ ਵੀ ਅੱਜ ਜੇ ਅਸੀਂ ਨਹੀਂ ਤਾਂ ਦੇਸ਼ ਤਬਾਹ ਹੋ ਜਾਊਗਾ। ਇੱਥੋਂ ਦਾ ਲੋਕਤੰਤਰ ਬੜਾ ਖੂਬਸੂਰਤ ਆ ਸਾਰੀ ਦੁਨੀਆ ਵਿੱਚੋਂ, ਕੋਈ ਗਰੀਬ ਬੰਦੇ ਨੂੰ ਵੀ MLA MP ਬਣਾ ਸਕਦੇ ਨੇ ਲੋਕ, ਇੱਥੋਂ ਦੇ ਵੋਟ ਵਿੱਚ ਬਹੁਤ ਵੱਡੀ ਤਾਕਤ ਹੈ। ਅਤੇ ਜੇ ਆਉਣ ਵਾਲਾ ਸਮਾਂ ਇਹਨਾਂ ਧਾਕੜ ਲੋਕਾਂ ਦੇ ਹੱਥ ਵਿੱਚ ਆ ਗਿਆ, ਮੋਦੀ ਸਾਹਿਬ ਚਲਾ ਰਹੇ ਆ, ਹੋ ਸਕਦਾ ਇਲੈਕਸ਼ਨ ਪ੍ਰਣਾਲੀ ਨੂੰ ਬੰਦ ਕਰਨ ਵੱਲ ਜਾਣ। ਖੁੱਡੀਆਂ ਸਾਹਿਬ, ਤੁਸੀਂ ਕਿਹਾ ਕਿ ਲੋਕਤੰਤਰ ਖਤਰੇ 'ਚ ਆ ਸਕਦਾ ਇਸ ਹਿਸਾਬ ਨਾਲ, ਜਿਵੇਂ ED ਦੀਆਂ ਰੇਡਾਂ ਪੈ ਰਹੀਆਂ ਨੇ, ਪਰ ਖਹਿਰਾ ਸਾਹਿਬ ਕੁਛ ਹੋਰ ਐਂਗਲ ਤੋਂ ਦੇਖਦੇ ਨੇ। ਖਹਿਰਾ ਸਾਹਿਬ ਕਹਿੰਦੇ ਕਿ ਵਿਜੀਲੈਂਸ ਪੰਜਾਬ ਸਰਕਾਰ ਚਲਾ ਰਹੀ ਹੈ, ED ਸੈਂਟਰ ਚਲਾ ਰਹੀ ਹੈ, ਫਰਕ ਕਿੱਥੇ ਹੈ ਫਿਰ? ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦੇਣਾ, ਕੋਈ ਮੇਰੇ ਨਾਲ ਸਿੱਧੀ ਹੋਵੇ, ਮੈਂ ਖਹਿਰਾ ਸਾਹਿਬ ਦਾ ਵੀ ਸਤਿਕਾਰ ਕਰਦਾ ਜੀ, ਉਹ ਉਹਨਾਂ ਦੇ ਵਿਚਾਰ ਹੋ ਸਕਦੇ ਆ। ਜੇ ਕਿਸੇ ਨੇ ਵੇਖੋ ਵਿਜੀਲੈਂਸ ਕਿੰਨਾ ਬੰਦਿਆਂ ਕੋਲੇ ਗਈ ਹੈ ਅਤੇ ਕਿੰਨਾ ਨੂੰ ਘੇਰਿਆ, ਉਹਨਾਂ 'ਚੋਂ ਕੀ ਕੁਛ ਤੁਸੀਂ ਤੁਹਾਡੀ ਦੀਨ ਮਾਨ ਕੀ ਕਹਿੰਦਾ ਵੀ ਉਹ ਬਹੁਤ ਸਾਫ਼ ਸੁਥਰੀ ਢੰਗ ਨਾਲ ਉਹਨਾਂ ਨੇ ਰਾਜਨੀਤੀ ਚਲਾਈ ਸੀ ਹੈ। ਜਿਹੜੇ 5-7 ਬੰਦੇ ਵਿਜੀਲੈਂਸ ਨੇ ਫੜੇ, ਉਹਨਾਂ 'ਚ ਕੁਛ ਨਿਕਲਿਆ ਹੀ ਹੈ ਨਾ। ਕੀ ਕੁਛ ਨਿਕਲਿਆ? ਉਹ ਤਾਂ ਤੁਸੀਂ ਅਖਬਾਰਾਂ ਹੁਣ ਉਹ ਤਾਂ ਕੁਛ ਹਿੱਸਾ ਹੀ ਗਿਣਿਆ ਜਾਂਦਾ, ਬਾਹਰ ਤਾਂ ਬਹੁਤ ਕੁਛ ਪਿਆ ਹੁੰਦਾ। ਮੀਡੀਆ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪੂਰਾ ਮੀਡੀਆ ਓਵਰਆਲ ਹਿੰਦੁਸਤਾਨ ਦਾ, ਭਾਰਤ ਦਾ ਮੀਡੀਆ, ਜਾਂ ਪੂਰਾ ਜਿਹੜਾ ਮੀਡੀਆ? ਵੇਖੋ ਜੀ, ਮੀਡੀਆ ਸਾਰਿਆਂ ਨਾਲੋਂ ਇੱਕ ਵਧੀਆ ਇੰਡੀਪੈਂਡੈਂਟ ਅਤੇ ਜਿਹੜਾ ਲੋਕਾਂ ਨੂੰ ਸਾਰੀ ਗੱਲ ਦੱਸਣ ਵਾਲਾ ਇੱਕ ਤੰਤਰ ਹੈ ਜੀ, ਅਤੇ ਚਾਹੀਦਾ ਵੀ ਹੈ। ਇਹਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਜਿਹੜਾ ਮੀਡੀਆ ਨੂੰ ਚਲਾਉਣ ਵਾਲਾ ਸੱਜਣ ਕੋਈ ਵੀ ਹੈ, ਉਹਨੂੰ ਪੂਰੀ ਸੂਝ-ਬੂਝ ਤੋਂ ਹੀ ਕੰਮ ਲੈਣਾ ਚਾਹੀਦਾ। ਇੱਕ ਤਰਫੀ ਜਾਂ ਉਸ ਤਰ੍ਹਾਂ ਦੀ ਗੱਲ ਤੋਂ ਥੋੜ੍ਹਾ ਪਾਸੇ ਰਹਿ ਕੇ, ਜੇ ਤਾਂ ਤੁਸੀਂ ਪੱਤਰਕਾਰ ਹੋ ਤਾਂ ਪੱਤਰਕਾਰਤਾ ਨਿਰਪੱਖ ਹੋ ਕੇ ਕਰਦੇ ਰਹਿਣਾ ਚਾਹੀਦਾ, ਕਿਸੇ ਗੱਲ ਦਾ ਧੜਕਣ ਨਹੀਂ ਹੋਣਾ ਚਾਹੀਦਾ ਜੀ। ਕਈ ਥਾਂ ਮਤਲਬ ਜਿਵੇਂ ਛੋਟੇ ਚੈਨਲ ਬਣੇ ਆ, ਉਹ ਸਿਰਫ ਹੀ ਮਤਲਬ ਜਿਵੇਂ ਹੁਣ ਪਿੰਡਾਂ 'ਚ ਵੀ ਜਾਂਦੇ ਆ, ਉਹ ਹੀ ਕਿਸੇ ਦੇ ਮੂੰਹ ਕਿਹੜੇ ਬੰਦੇ, ਵੇਖੋ ਉਸ ਬੰਦੇ ਦੀ ਗੱਲ ਕਰਨ ਵਾਲੇ 'ਚ ਕੋਈ ਢੰਗ ਤਰੀਕਾ, ਮੈਂ ਤਾਂ ਹਾਂ ਕਿਸੇ ਨੂੰ ਮੈਨੂੰ ਨਿੰਦ ਲੈਣ, ਸਲਾਹ ਲੈਣ, ਕੋਈ ਖਾਸ ਨਹੀਂ ਗੱਲ ਹੁੰਦੀ, ਪਰ ਤਰੀਕਾ ਜ਼ਰੂਰ ਵਧੀਆ ਹੋਣਾ ਚਾਹੀਦਾ। ਸੋ ਮੀਡੀਆ ਦਾ ਬਹੁਤ ਵੱਡਾ ਜਿਹੜਾ ਸਾਡੇ ਵਿੱਚ ਸੱਚ ਵਿਖਾਉਣ ਲਈ ਜਿਹੜਾ ਮੈਂ ਕਹਾਂ ਵੀ ਹੱਕ ਹੈ ਅਤੇ ਜਾਂ ਹਿੱਸਾ ਹੈ, ਉਹਨੂੰ ਬਰਕਰਾਰ ਇਹਨਾਂ ਨੂੰ ਰੱਖਣਾ ਚਾਹੀਦਾ ਜੀ। ਬਹੁਤ ਸ਼ੁਕਰੀਆ। ਤਾਂ ਅਸੀਂ ਇਸ ਵਕਤ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਖੇਤੀਬਾੜੀ ਮੰਤਰੀ ਨੇ, ਪਰ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਨੇ, ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰੇ ਗਏ ਨੇ। ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਉਹ ਕਰ ਰਹੇ ਹਾਂ। ਤਾਂ ਖੁੱਡੀਆਂ ਸਾਹਿਬ ਨੂੰ ਜਾਂਦੇ ਜਾਂਦੇ ਪੁੱਛਾਂਗੇ ਕਿ ਕੁਛ ਹੋਰ ਕਹਿਣਾ ਚਾਹੁੰਦੇ ਹੁਣ ਲੋਕਾਂ ਦੇ ਲਈ। ਖੁੱਡੀਆਂ ਸਾਹਿਬ, ਕੁਛ ਹੋਰ ਆਈਡੀਆਜ਼ ਹੁਣ ਦਿਮਾਗ ਦੇ ਵਿੱਚ ਵੀ ਆਹ ਚੀਜ਼ਾਂ, ਆਹ ਗੱਲਾਂ ਜਾਂ ਰਹਿ ਗਈਆਂ ਨੇ? ਵੇਖੋ, ਆਈਡੀਆ ਤੋਂ ਨਵਾਂ ਰੋਜ਼ ਆ ਜਾਂਦਾ ਹੈਗਾ, ਅਤੇ ਆਈਡੀਏ ਘੜਨ ਵਾਲੇ ਲੋਕ ਹੋਰ ਬਹੁਤ ਹੋਇਆ ਕਰਦੇ ਨੇ। ਮੈਂ ਇੱਕ ਸਾਦਾ ਜਿਹਾ ਬੰਦਾ, ਲੋਕਾਂ ਦੀ ਨੁਮਾਇੰਦਗੀ ਕਰਨ ਦਾ ਸਮਾਂ ਮਿਲਿਆ ਤਾਂ ਮੈਂ ਤਨਦੇਹੀ ਨਾਲ, ਸੱਚੇ ਮਨੋਂ, ਇਮਾਨਦਾਰੀ ਨਾਲ ਕਰਨ ਦੇ ਯਤਨ ਕੀਤੇ। ਹੁਣ ਮੈਂ ਲੋਕ ਸਭਾ ਲਈ ਆਇਆ। ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰਾ ਮਗਰਲਾ ਜੀਵਨ ਵੀ ਵੇਖਿਆ, ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੇ ਘਰ ਦੀ ਸਿਆਸਤ ਨਾ ਠੱਗਾ ਠੋਰੀ ਦੀ ਹੈ, ਨਾ ਧੱਕਾ ਜੋਰੀ ਦੀ ਹੈ, ਅਤੇ ਨਾ ਰਿਸ਼ਵਤਖੋਰੀ ਦੀ ਹੈ। ਅਸੀਂ ਇਹਨਾਂ ਗੱਲਾਂ ਤੋਂ ਪਾਸੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਬਠਿੰਡਾ ਵਾਸੀ ਸਤਿਕਾਰਯੋਗ ਵੋਟਰਾਂ ਦੇ ਹੱਥ ਵਿੱਚ ਸਭ ਕੁਛ ਹੈ। ਜੇ ਉਹਨਾਂ ਨੂੰ ਕੁਛ ਅਸਲੀਅਤ ਚੰਗੀ ਲੱਗੇ ਤਾਂ ਜ਼ਰੂਰ ਮੇਰੇ ਵੱਲ ਖਿਆਲ ਕਰਨ। ਇੱਕ ਤੁਹਾਡੇ ਬੇਟਾ ਜੀ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਸੀ, ਕਹਿੰਦੇ ਅਸੀਂ ਅੱਜ ਵੀ ਉਸੇ ਗੱਡੀ 'ਚ ਜਾਂਦੇ ਜਿਹੜੀ ਸਾਡੇ ਪਰਿਵਾਰ ਕੋਲ ਆ, ਅੰਬੈਸਡਰ ਗੱਡੀ। ਨਹੀਂ, ਅੰਬੈਸਡਰ ਨਹੀਂ, ਚਲੋ ਜਿਹੜੀ ਪੁਰਾਣੀ ਕਾਰ ਆ ਘਰ ਪਰਿਵਾਰ ਵਾਲੇ ਉਹਨਾਂ ਕੋਲ ਹੈਗੀ ਆ। ਮੇਰੇ ਕੋਲ ਤਾਂ ਸਰਕਾਰ ਨੇ ਹੁਣ 2-3 ਕਾਰਾਂ ਦੇ ਦਿੱਤੀਆਂ ਸੀਗੀਆਂ, ਤੋ ਮੈਂ ਮੰਤਰੀ ਹੋਣ ਦੇ ਨਾਂ 'ਤੇ ਮੈਂ ਉਸ ਗੱਲ ਦਾ, ਔਰ ਘਰ ਵਾਲੀ ਸਾਡੇ ਕੋਲ ਉਹ ਕਾਰ ਹੈ। ਤੋ ਠੀਕ ਆ, ਵਧੀਆ, ਉਹਨੇ ਮੇਰਾ ਬਹੁਤ ਵਧੀਆ ਲੰਮਾ ਸਮਾਂ ਟਾਈਮ ਪਾਇਆ। ਆਖਰ ਉਹਨੇ ਵੀ
ਡੈਮੇਜ ਹੋਣਾ ਕੁਝ ਵਰਿਆਂ 'ਚ ਤਾਂ ਉਹ ਬਦਲਣੀ ਪੈ ਸਕਦੀ ਹੁੰਦੀ ਹੈ। ਪਰ ਮੈਨੂੰ ਇਹ ਮੈਂ ਸਹੁੰ ਖਾ ਕੇ ਕਹਿ ਸਕਦਾ ਕਿ ਪਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਹਰਾਮ ਦਾ 1 ਰੁਪਈਆ ਵੀ ਘਰੇ ਨਾ ਗਿਆ ਤੇ ਨਾ ਜਾਊਗਾ। ਜਥੇਦਾਰ ਸਾਹਿਬ ਦੀ ਵੀ ਇਹੀ ਜਿਹੜੀ ਕਿ ਗੱਲ ਹੁੰਦੀ ਸੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਰੁਪਈਆ ਸਰਕਾਰ ਨੇ ਲੋਕਾਂ ਨੂੰ ਦਿੱਤਾ ਤਾਂ ਉਹ ਲੋਕਾਂ ਦੇ ਲਈ ਆ, ਸਾਡੇ ਲਈ ਨਹੀਂ ਹੋਊਗਾ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਮੇਰੇ ਤਾਂ ਪਿਤਾ ਜੀ ਤੋਂ ਮੇਰੀ ਵੱਖਰੀ ਗੱਲ ਆ। ਜੇ ਪੰਜਾਬ ਔਰ ਜਿਨ੍ਹਾਂ ਨੇ ਵੀ ਸਿਆਸਤ ਨੂੰ ਪੜ੍ਹਿਆ ਵਾਚਿਆ, ਉਹਨਾਂ ਨੇ ਉਹਨਾਂ ਦੀ ਹਰ ਇੱਕ ਗੱਲ ਨੂੰ ਬੜੇ ਨੇੜੇ ਹੋ ਕੇ ਵੀ ਇਹੋ ਜਿਹਾ ਇਨਸਾਨ ਸ਼ਾਇਦ ਹੀ ਕਿਤੇ ਨਾ ਕਿਤੇ ਮੇਰੇ ਖਿਆਲ ਸਦੀਆਂ ਬਾਅਦ ਪੈਦਾ ਹੋ ਸਕਦਾ। ਉਹਨਾਂ ਨੂੰ ਇਸ ਸੰਸਾਰ 'ਤੇ ਚਲੇ ਜਾਣ ਤੋਂ ਬਾਅਦ ਬਹੁਤ ਵੱਡੇ ਪੱਤਰਕਾਰਾਂ ਨੇ, ਵੱਡੇ ਲੇਖਕਾਂ ਨੇ ਜਿਹੜਾ ਦਰਵੇਸ਼ ਦਾ ਦਰਜਾ ਦਿੱਤਾ ਗਿਆ। ਤੋ ਅੱਜ ਕੱਲ੍ਹ ਤਾਂ ਹਰ ਇੱਕ ਬੰਦਾ ਦਰਵੇਸ਼ ਹੈ, ਤੁਹਾਨੂੰ ਪਤਾ ਕੋਈ ਭਲਾ ਕਿਵੇਂ ਕਰਕੇ ਜਾਂਦਾ ਰਹੇ ਲਾਸਟ ਦਿਨ ਜਦੋਂ ਭੋਗ 'ਤੇ ਇਹ ਕੁਝ ਲਿਖਿਆ ਜਾਂਦਾ। ਪਰ ਉਸ ਵੇਲੇ ਦਾ ਜੇ ਮੈਂ ਕਹਾਂ 35 ਸਾਲ ਪਹਿਲਾਂ ਇਹ ਗੱਲ 2 ਜਿਹੜੇ ਪੰਜਾਬ ਦੇ ਮੰਤਰੀ ਯਾਨੀ ਕਰਤਾਰ ਸਿੰਘ ਹੋਰਾਂ 'ਤੇ ਜਾਂ ਮੇਰੇ ਪਿਤਾ ਜੀ ਹੋਰਾਂ 'ਤੇ, ਉਹ ਚੇਅਰਮੈਨ ਮੰਡੀ ਬੋਰਡ ਰਹੇ, ਮੈਂਬਰ ਪਾਰਲੀਮੈਂਟ ਰਹੇ, ਉਹਨਾਂ 'ਤੇ ਲੋਕਾਂ ਨੇ ਉਹਨਾਂ ਦੀ ਸਹੁੰ ਖਾਧੀ ਹੈ ਵੀ ਇਹ ਬਹੁਤ ਸਾਫ਼ ਸੁਥਰੇ ਸਿਆਸਤ ਵਿੱਚ ਰਹੇ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਖੇਤੀਬਾੜੀ ਮੰਤਰੀ ਜਿਹੜੇ ਕਿ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਕਤ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ। ਤਾਂ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ, ਕਿਉਂਕਿ ਸਮਾਂ ਕਾਫੀ ਆ, ਹਲੇ ਕਾਫੀ ਪਹਿਲਾਂ ਜਿਹੜਾ ਕਿ ਉਮੀਦਵਾਰਾਂ ਦੀ ਸੂਚੀ ਆ ਉਹ ਜਾਰੀ ਕਰ ਦਿੱਤੀ ਗਈ ਸੀ। ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਨਵੀਂ ਮੁਲਾਕਾਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤੁਸੀਂ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹੋ। ਬਠਿੰਡਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਹਿੰਦੇ ਕਿ ਇੱਥੋਂ ਜਿੱਤਣਾ ਬੜਾ ਮੁਸ਼ਕਲ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਲੰਬੀ ਹਲਕੇ 'ਚ ਕੋਈ 50 ਸਾਲਾਂ ਤੋਂ ਸੀ, ਜਿਹਦੇ 'ਚੋਂ ਮੈਂ ਇੱਕ ਸਧਾਰਨ ਜਿਹਾ ਵਿਅਕਤੀ, ਮੈਂ ਉਹਨਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਨਿਮਾਣਾ। ਉਹ ਜਰਵਾਣੇ ਸਨ, ਪਰ ਗੜ੍ਹ ਕਦੇ ਲੋਕ ਰਹਿਣ ਨਹੀਂ ਦਿੰਦੇ। ਇਹ ਗੜ੍ਹ ਹਮੇਸ਼ਾ ਸੰਗਤ ਦਾ ਅਤੇ ਲੋਕਾਂ ਦਾ ਹੋਇਆ ਕਰਦਾ ਹੈ। ਉਹਨਾਂ ਲੋਕਾਂ ਨੇ ਮੇਰੇ ਹੱਕ ਵਿੱਚ ਆਪਣਾ ਫਤਵਾ ਦਿੱਤਾ। ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਪੈ ਜਾਂਦਾ ਕਲਿਆਣ, 5 ਕਲਿਆਣ ਮੱਲ ਕੇ ਪਿੰਡ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ। ਮੈਨੂੰ ਇਸ ਬਾਰੇ ਬਹੁਤਾ ਮੈਂ ਨਹੀਂ ਕਹਿ ਸਕਦਾ, ਪਰ ਸਰਕਾਰ ਦੇ ਵੱਲੋਂ ਮੈਕਸੀਮਮ ਕਿੰਨਾ ਮੁਆਵਜ਼ਾ ਰੱਖਿਆ ਗਿਆ ਕਿ ਜਿਹੜੇ ਫਸਲਾਂ ਨੁਕਸਾਨੀਆਂ ਗਈਆਂ ਨੇ? ਉਹ ਕੁਝ ਨਾਰਮਲਸ ਹੁੰਦੇ ਆ ਬਸ ਵੱਖੋ ਵੱਖਰੇ ਫਸਲਾਂ ਦੇ। ਮੈਂ ਪਹਿਲਾਂ ਵੀ ਇਹ ਬੇਨਤੀ ਕਰ ਚੁੱਕਿਆ ਵੀ ਜਿੰਨਾ ਨੁਕਸਾਨ ਹੋ ਜਾਂਦਾ ਉਹਦਾ ਜਿਹੜਾ ਮੁਆਵਜ਼ਾ ਬਹੁਤ ਥੋੜ੍ਹਾ ਹੋਇਆ। ਕੀ ਲੱਗਦਾ ਵੀ ਐਜੂਕੇਸ਼ਨ ਦੇ ਉੱਪਰ ਜਿਹੜੇ ਨੇ ਪੈਸੇ ਲੱਗ ਰਹੇ ਨੇ ਜਾਂ ਐਜੂਕੇਸ਼ਨ ਦੇ ਵੱਲ ਤੁਸੀਂ